फसल किन्नी क तबाह हुई आ, किन्ना क जिहड़ा नुकसान आ फसल दा होयागा। जेकर असीं गल करिए तां किन्ना क मुआवजा जिहड़ी सरकार ने दे दित्ता। 40% किसान है जिन्हां दा पूरा खेत है वो इस मार दे विच आ गया। बाकी रहिंदे किसानां दे विचों किसे दा 50%, किसे दा 60%, किसे दा 40%। पंजाब सरकार ने कहा कि असीं गोदावरियां बाਅਦ चों करांगे, पर जिहड़ा मुआवजा ਉਹ ਤੁਹਾਡੇ ਖਾਤਿਆਂ 'ਚ ਪਾ ਦੇਵਾਂਗੇ। ਹੜ੍ਹਾਂ ਨੇ ਤਿੰਨ ਪਾਸੋਂ ਜਿਹੜਾ ਕਿ ਪਾਣੀ ਨੇ ਘੇਰ ਲਿਆ ਸੀ ਕਿਸਾਨਾਂ ਨੂੰ, ਤੇ ਇੱਕ ਪਾਸੋਂ ਜਿਹੜੀ ਗੜੇਮਾਰੀ ਦੀ ਮਾਰ ਪਈ ਆ, ਤੁਸੀਂ ਕਿਹਾ ਕਿ 6800 ਰੁਪਇਆ ਇੱਕ ਕਿੱਲੇ ਦਾ ਆਇਆਗਾ, ਪੂਰੇ ਕਿਸਾਨਾਂ ਨੂੰ ਮਿਲ ਗਿਆ। ਬਈ ਕੀ ਦਿਲ ਤੇ ਬੀਤੀ ਉਦੋਂ ਜਦੋਂ ਫਸਲ ਨੂੰ ਬੱਲੀਆਂ ਨੂੰ ਚੱਕਦੇ ਸੀ ਤਾਂ ਦਿਨ ਯਾਦ ਆਉਂਦਾ ਤਾਂ ਕੀ ਮਨ ਤੇ ਬੀਤਦੀ ਹੈ? ਬਹੁਤ ਭੈੜਾ ਹਾਲ ਸੀਗਾ ਜੀ, 2-4 ਦਿਨ ਰੋਟੀ ਵੀ ਨਹੀਂ ਖਾਧੀ ਅਸੀਂ, ਜਦੋਂ ਕਿ ਮੇਰਾ ਸਾਰਾ ਖੇਤ ਹੀ ਨੁਕਸਾਨ 'ਚ ਆ ਗਿਆ ਸੀਗਾ। ਮੇਰਾ ਘੱਟੋ ਘੱਟ 80% ਨੁਕਸਾਨ ਸੀਗਾ ਜੀ, ਜਿਹਦੇ ਵਿੱਚੋਂ ਮੈਨੂੰ 5 ਕਿੱਲਿਆਂ ਦਾ ਮਿਲਿਆ ਜੀ 6800 ਦੇ ਹਿਸਾਬ ਨਾਲ, ਪਰ ਮੇਰਾ 10 ਕਿੱਲਿਆਂ ਦਾ ਨੁਕਸਾਨ ਸੀਗਾ ਜੀ 80% ਦੇ ਹਿਸਾਬ ਨਾਲ। ਮਤਲਬ ਕਿ ਹੁਣ ਵੀ ਕਰਜ਼ੇ ਥੱਲੇ ਆਏ ਹੋਏ ਹਾਂ ਅਸੀਂ, ਇਸ ਕਾਰਨ ਘੱਟੋ ਘੱਟ 2-4 ਸਾਲ ਪਿੱਛੇ ਹਟ ਗਏ ਜੀ ਅਸੀਂ। ਬਈ ਤੁਹਾਡਾ ਵੀ ਨੁਕਸਾਨ ਹੋਇਆ ਸੀ? ਕਿੰਨੀ ਕਣਕ ਮਰੀ ਆ ਉਦੋਂ ਜਦੋਂ ਗੜੇਮਾਰੀ ਹੋਈ ਆ? 10 ਕਿੱਲਿਆਂ 'ਚ ਸਾਡੇ ਘੱਟੋ ਘੱਟ ਟਰਾਲੀ ਇੱਕ ਹੀ ਭਰੀ ਸੀ। ਤੇ ਕਣਕ ਤਾਂ ਬਾਅਦ ਦੀ ਗੱਲ ਹੈ, ਜਿਵੇਂ ਆਲੂ ਹੋ ਗਿਆ, ਆਲੂ ਸਰੋਂ ਸਬਜ਼ੀ, ਇਹਦੇ ਬਾਰੇ ਕੋਈ ਗੱਲ ਹੀ ਨਹੀਂ ਕਰ ਰਿਹਾ। ਕਦੇ ਉਹਨਾਂ ਨਾਲ ਪਹੁੰਚਣ ਦੀ ਜਾਂ ਪਿੰਡ ਵਾਲਿਆਂ ਨਾਲ ਗੱਲ ਕਰੀ ਵੀ ਆਪਾਂ ਮੁੱਖ ਮੰਤਰੀ ਨੂੰ ਮਿਲ ਲਈ ਜਾ ਕੇ ਆਮ ਘਰ 'ਚੋਂ? ਤੁਸੀਂ ਵੀ ਜਾਣਦੇ ਆ ਜੀ, ਅਸੀਂ ਵੀ ਜਾਣਦੇ ਹਾਂ, ਮੁੱਖ ਮੰਤਰੀ ਕੀ ਸਰਪੰਚ ਨੂੰ ਵੀ ਮਿਲਣਾ ਬਹੁਤ ਔਖਾ ਹੁੰਦਾ ਆਮ ਲੋਕਾਂ ਨੂੰ। ਤਾਂ ਡਾਂਗਾਂ ਪੈਂਦੀਆਂ ਜੀ, ਜਿਹੜੇ ਮੀਟਿੰਗ ਮੰਗਦੇ ਆ, ਕਿਸਾਨ ਮੰਗ ਲੈਣ, ਮਾਸਟਰ ਮੰਗ ਲੈਣ। ਕਰਜ਼ਾ ਮੁੜ ਗਿਆ ਹੋਣਾ, ਜਿਹੜਾ ਨੁਕਸਾਨ ਹੋਇਆ ਸੀ, ਜਿਹੜਾ ਮੁਆਵਜ਼ਾ ਮਿਲ ਗਿਆ, ਕਹਿੰਦੇ ਕਿ ਹੁਣ ਤਾਂ ਬੈਂਕ ਦੇ ਵਿੱਚ ਪੈਸੇ ਆ ਗਏ ਆ, ਕਰਜ਼ਾ ਮੋੜਤਾ ਹੋਣਾ ਜਿੰਨਾ ਕੁ ਲੈਤਾ ਹੋਣਾ? ਕੁਛ ਨਹੀਂ ਮੁੜਿਆ ਬਾਈ ਜੀ, ਮੇਰੇ ਸੀਗੇ 4 ਕਿੱਲੇ ਤੇ 2 ਕਨਾਲਾਂ, ਤੇ ਮੈਨੂੰ ਉਹਦਾ ਕੁਛ ਨਹੀਂ ਮਿਲਿਆ। ਜਿਹੜੀ ਸਰਕਾਰ ਨੇ ਵਾਅਦੇ ਕਰੀ, ਸਰਕਾਰ ਉਸ ਗੱਲ ਤੇ ਪੂਰੀ ਉਤਰੀ ਨਹੀਂ। ਚਲੋ ਅਸੀਂ ਇਹ ਕਹਿੰਦੇ ਹਾਂ, ਸਰਕਾਰ ਵਾਅਦਾ ਹੀ ਉਹਨਾਂ ਕਰੇ ਜਿੰਨੀ ਗੱਲਬਾਤ ਹੁੰਦੀ ਆ। ਸਰਕਾਰ ਨੇ ਕਿਸਾਨਾਂ ਨੂੰ ਕਹਿ ਕੇ 15-15000 ਰੁਪਇਆ ਮਲਮ ਲਾਤਾ ਸਾਡੇ ਜ਼ਖਮਾਂ ਤੇ। ਸਾਡਾ 15000 ਦਾ ਵਾਅਦਾ ਕਰਕੇ, ਜਦੋਂ ਮੇਰੇ ਖੇਤ 'ਚ ਤੁਸੀਂ ਇੰਟਰਵਿਊ ਲੈਣ ਆਏ, MLA ਸਾਹਿਬ ਆਪ ਆਏ ਸੀ ਉੱਥੇ, ਉਹਨਾਂ ਨੇ ਇਹ ਵਾਅਦਾ ਕਰਕੇ ਗਏ ਸੀ ਵੀ 15000 ਦੇ ਹਿਸਾਬ ਨਾਲ ਕਿੱਲੇ ਦਾ ਤੁਹਾਨੂੰ ਮੁਆਵਜ਼ਾ ਦੇਵਾਂਗੇ। ਮੈਂ ਸਰਕਾਰ ਨੂੰ ਇੱਕ ਜ਼ਰੂਰ ਇਹ ਕਹਿਣਾ ਚਾਹੁੰਦਾ, ਜੇ ਤੁਸੀਂ ਦੇ ਨਹੀਂ ਸਕਦੇ ਤੇ ਵਾਅਦਾ ਨਾ ਕਰਿਆ ਕਰੋ। ਪੰਜਾਬ ਸਰਕਾਰ ਨੇ ਵੱਡੇ ਵਾਅਦੇ ਕੀਤੇ। ਪੰਜਾਬ ਸਰਕਾਰ ਨੇ ਕਿਹਾ ਕਿ ਕਿਸਾਨਾਂ ਨੂੰ ਮੁਆਵਜ਼ਾ ਦੇ ਦਿੱਤਾ। ਖਬਰਾਂ ਚੱਲੀਆਂ, ਖਬਰਾਂ ਦੇ ਵਿੱਚ ਕਾਫੀ ਜ਼ੋਰ ਲੱਗਿਆ ਪੱਤਰਕਾਰਾਂ ਦਾ, ਸਟੂਡੀਓ ਦੇ ਵਿੱਚੋਂ ਬੈਠਿਆਂ ਨੇ ਕਾਫੀ ਕੁਝ ਬੋਲਿਆ ਕਿ ਕਿਸਾਨਾਂ ਨੂੰ ਜੋ ਮੁਆਵਜ਼ਾ ਗਾ ਉਹ ਹੜ੍ਹਾਂ ਦੀ ਮਾਰ ਪਈ ਆ, ਤੇ ਕਿਸਾਨਾਂ ਨੂੰ ਜੋ ਮੁਆਵਜ਼ਾ ਉਹ ਮਿਲ ਚੁੱਕਿਆ ਹੈਗਾ। ਇੱਥੋਂ ਤੱਕ ਕਿ ਵਿਰੋਧੀ ਧਿਰਾਂ ਨੇ ਸਵਾਲ ਖੜੇ ਕੀਤੇ। ਪਰ ਅੱਜ ਅਸੀਂ ਇੱਕ ਅਜਿਹੇ ਪਿੰਡ ਦੇ ਵਿੱਚ ਖੜੇ ਹਾਂ, ਜਿਵੇਂ ਪਿਛਲੀ ਵਾਰ ਤੁਹਾਨੂੰ ਪਿੰਡ ਸੇਲਵਰਾ ਜ਼ਿਲ੍ਹਾ ਬਠਿੰਡਾ ਪੈ ਜਾਂਦਾ, ਉੱਥੋਂ ਦੀ ਖਬਰ ਦਿਖਾਈ ਸੀ ਕਿ ਕਿਸਾਨਾਂ ਦੀਆਂ ਫਸਲਾਂ ਤਬਾਹ ਹੋ ਗਈਆਂ, ਕਣਕਾਂ 15-15 ਗੱਟੇ ਇੱਕ ਕਿੱਲੇ 'ਚੋਂ ਭਰੀ ਗਈ, ਤੇ ਰੋੜਾਂ ਦੀ ਜ਼ਮੀਨ ਸੀ ਜਿਹੜੀ ਕਿ ਉਹਦੇ ਵਿੱਚੋਂ ਜਿਹੜੀ ਕਿ ਰੋੜਾਂ ਵਾਲੀ ਕਣਕ ਸੀ ਜਿਹੜੀ ਕਿ ਉਹ ਆਪਦੇ ਘਰ ਦੇ ਵਿੱਚ ਲਿਆਂਦੀ ਗਈ, ਤੇ ਅੱਜ ਉਹ ਕਿਸਾਨ ਰੋੜ ਖਾਣ ਦੇ ਲਈ ਮਜਬੂਰ ਨੇ। ਰੇਤੇ ਮਿੱਟੀ ਵਾਲੀ ਜਿਹੜੀ ਕਣਕ ਆ ਉਹ ਖਾ ਰਹੇ ਨੇ, ਆਟੇ ਦੇ ਵਿੱਚ ਰੇਤਾ ਮਿੱਟੀ ਆਉਂਦਾ। ਤਾਂ ਪਰ ਦੂਸਰੇ ਪਾਸੇ ਜੇਕਰ ਅਸੀਂ ਗੱਲ ਕਰੀਏ ਤਾਂ ਪਿਛਲੇ ਦਿਨਾਂ ਦੇ ਦੌਰਾਨ ਪੰਜਾਬ ਸਰਕਾਰ ਦੇ ਵੱਲੋਂ ਮੁਆਵਜ਼ਾ ਦੇਣ ਦੀ ਗੱਲ ਕੀਤੀ ਗਈ, ਪਰ ਮੁਆਵਜ਼ਾ ਆਇਆ ਕਿੰਨਾ ਇਹ ਤਾਂ ਸਵਾਲ ਖੜੇ ਵਿਰੋਧੀਆਂ ਨੇ ਕਰ ਹੀ ਦਿੱਤੇ ਨੇ। ਪਰ ਅਸੀਂ ਗੱਲਬਾਤ ਕਰਾਂਗੇ ਉਹਨਾਂ ਕਿਸਾਨਾਂ ਦੇ ਨਾਲ ਜਿਨ੍ਹਾਂ ਕਿਸਾਨਾਂ ਦੀ ਫਸਲ ਤਬਾਹ ਹੋ ਗਈ, ਜਿਨ੍ਹਾਂ ਕਿਸਾਨਾਂ ਦੀ ਗੜੇਮਾਰੀ ਦੇ ਕਾਰਨ ਫਸਲ ਬਰਬਾਦ ਹੋ ਗਈ। ਤਾਂ ਅਸੀਂ ਪਹਿਲਾਂ ਸ਼ੁਰੂਆਤ ਕਰਦੇ ਹਾਂ, ਪਿੰਡ ਕਲਿਆਣ ਦੇ ਵਿੱਚ ਖੜੇ ਹਾਂ, ਜ਼ਿਲ੍ਹਾ ਬਠਿੰਡਾ ਪੈ ਜਾਂਦਾ ਜੀ। ਬਹੁਤ ਸਵਾਗਤ ਆ ਸਾਰਿਆਂ ਦਾ, ਸਤਿ ਸ਼੍ਰੀ ਅਕਾਲ। ਪਹਿਲਾਂ ਤਾਂ ਫਸਲ ਕਿੰਨੀ ਕੁ ਤਬਾਹ ਹੋਈ ਆ, ਕਿੰਨਾ ਕੁ ਜਿਹੜਾ ਨੁਕਸਾਨ ਆ ਫਸਲ ਦਾ ਹੋਇਆਗਾ, ਜੇਕਰ ਅਸੀਂ ਗੱਲ ਕਰੀਏ ਤਾਂ ਕਿੰਨਾ ਕੁ ਮੁਆਵਜ਼ਾ ਜਿਹੜੀ ਸਰਕਾਰ ਨੇ ਦੇ ਦਿੱਤਾ? ਜਿੱਥੋਂ ਤੱਕ ਫਸਲ ਤਬਾਹੀ ਦਾ ਸੰਬੰਧ ਆ, ਪਿੰਡ ਦੇ ਵਿੱਚ ਵੱਡੇ ਪੱਧਰ 'ਤੇ ਜਿਹੜੀ ਫਸਲ ਆ ਗੜਿਆਂ ਦੇ ਮਾਰ ਦੇ ਵਿੱਚ ਆਈ ਸੀਗੀ। ਲਗਭਗ ਜਿਹੜੇ 40% ਕਿਸਾਨ ਹੈ ਜਿਨ੍ਹਾਂ ਦਾ ਪੂਰਾ ਖੇਤ ਹੈ ਉਹ ਇਸ ਮਾਰ ਦੇ ਵਿੱਚ ਆ ਗਿਆ। ਬਾਕੀ ਰਹਿੰਦੇ ਕਿਸਾਨਾਂ ਦੇ ਵਿੱਚੋਂ ਕਿਸੇ ਦਾ 50%, ਕਿਸੇ ਦਾ 60%, ਕਿਸੇ ਦਾ 40%। ਇਸ ਕਰਕੇ ਮਾਰ ਸਾਰੇ ਕਿਸਾਨਾਂ ਦੇ ਉੱਪਰ ਹੀ ਪਈ ਹੈ। ਤੇ ਜਿਹੜਾ ਸਰਕਾਰ ਨੇ ਕਿਹਾ ਸੀਗਾ, ਜਿਵੇਂ ਪਹਿਲਾਂ ਸਰਕਾਰ ਵੰਡ ਤੋਂ ਹੀ ਪਹਿਲਾਂ ਕਹਿੰਦੇ ਹੁੰਦੇ ਕਿ ਅਸੀਂ 20,000 ਰੁਪਈਆ ਕਿੱਲੇ ਦਾ ਦੇਵਾਂਗੇ ਕਿਸਾਨ ਨੂੰ, ਤੇ ਜਿਹੜੀ ਗਰਦੌਰੀ ਬਾਅਦ 'ਚ ਕਰਾਂਗੇ। ਪਰ ਜਿਹੜਾ ਇਹਨਾਂ ਨੇ ਜਿੰਨੇ ਵੀ ਪਿੱਛੇ ਮਸਲੇ ਬਣੇ ਆ ਉਹਨਾਂ ਦੇ ਵਿੱਚ ਵੀ ਤੇ ਇਸ ਦੇ ਵਿੱਚ ਵੀ ਸਿਰਫ ਕਿਸਾਨਾਂ ਨੂੰ ਦਿੱਤਾ 6800 ਰੁਪਈਆ, ਉਹ ਵੀ 50% ਕਿਸਾਨਾਂ ਨੂੰ। ਜਿੰਨੇ ਕਿਸਾਨਾਂ ਦਾ ਨੁਕਸਾਨ ਹੋਇਆ ਉਹਨਾਂ ਨੂੰ ਹਲੇ 6800 ਰੁਪਈਆ ਵੀ ਨਹੀਂ ਆਇਆ, ਜਦ ਕਿ ਇਹਨਾਂ ਨੇ ਕਿਹਾ ਸੀਗਾ ਕਿ ਅਸੀਂ 15,000 ਦੇਵਾਂਗੇ। 20 ਵਾਲਾ ਪਹਿਲਾਂ ਤਾਂ ਭੁੱਲ ਕੇ ਇਹ ਬਾਅਦ 'ਚ 15 ਤੇ ਆ ਗਏ ਸੀ ਵੀ ਵਿਸਾਖੀ ਤੱਕ ਅਸੀਂ 15,000 ਕਿੱਲੇ ਦਾ ਹਰੇਕ ਕਿਸਾਨ ਦੇ ਖਾਤੇ 'ਚ ਪਾ ਦਿਆਂਗੇ।
ਪਰ ਹਾਲ ਦੀ ਘੜੀ ਕਿਸਾਨ ਉਹ ਨਾਲ ਮੂੰਹ ਚੱਕ ਕੇ ਦੇਖ ਰਹੇ ਆ। ਕਿਸਾਨਾਂ ਦੇ ਖਾਤੇ 'ਚ ਕੁਝ ਨਹੀਂ ਆ ਰਿਹਾ। ਕਿਸਾਨਾਂ ਦੀ ਜਿਹੜੀ ਹਾਲਤ ਬਹੁਤ ਬੁਰੀ ਹੋਈ ਪਈ ਆ, ਕਿਉਂਕਿ ਸਿਰਫ ਕੁਛ ਕਿਸਾਨਾਂ ਦੇ 6 ਗੱਟੇ, 1 ਕਿੱਲੇ 'ਚੋਂ 6 ਗੱਟੇ ਸਿਰਫ ਨਿਕਲੇ ਆ ਤੇ ਤੂੜੀ ਆ ਜਿਹੜੀ ਉਹ ਖਤਮ ਹੋ ਗਈ ਆ। ਪੰਜਾਬ ਸਰਕਾਰ ਨੇ ਕਿਹਾ ਕਿ ਅਸੀਂ ਗੋਦਾਵਰੀਆਂ ਬਾਅਦ ਚੋਂ ਕਰਾਂਗੇ, ਪਰ ਜਿਹੜਾ ਮੁਆਵਜ਼ਾ ਉਹ ਤੁਹਾਡੇ ਖਾਤਿਆਂ 'ਚ ਪਾ ਦੇਵਾਂਗੇ। ਫਸਲ ਕਲਿਆਣ ਪਿੰਡ ਦੀ ਕਿੰਨੀ ਕੁ ਨੁਕਸਾਨੀ ਗਈ ਸੀਗੀ ਜਿਹੜੀ ਉਸ ਵਕਤ ਹੋਈ ਸੀ, ਤੇ ਇੱਕ ਪਾਸੋਂ ਹੜ੍ਹਾਂ ਦੀ ਮਾਰ ਪਈ ਕਿਸਾਨਾਂ ਦੇ ਉੱਪਰ। ਹੜ੍ਹਾਂ ਨੇ 3 ਪਾਸੋਂ ਜਿਹੜਾ ਕਿ ਪਾਣੀ ਨੇ ਘੇਰ ਲਿਆ ਸੀ ਕਿਸਾਨਾਂ ਨੂੰ, ਤੇ ਇੱਕ ਪਾਸੋਂ ਜਿਹੜੀ ਗੜੇਮਾਰੀ ਦੀ ਮਾਰ ਪਈ ਆ। ਤੁਸੀਂ ਕਿਹਾ ਕਿ 6800 ਰੁਪਇਆ 1 ਕਿੱਲੇ ਦਾ ਆਇਆਗਾ, ਪੂਰੇ ਕਿਸਾਨਾਂ ਨੂੰ ਮਿਲ ਗਿਆ? ਨਹੀਂ ਜੀ, ਜਿਹੜਾ 6800 ਆ ਉਹ ਵੀ ਪੂਰੇ ਕਿਸਾਨਾਂ ਨੂੰ ਨਹੀਂ ਮਿਲਿਆਗਾ। ਜਿਹੜੀ ਮਾਰ ਹੈਗੀ ਆ, ਮਾਰ ਤਾਂ ਇਹਨਾਂ ਨੇ ਸਿਰਫ ਗੜੇਮਾਰੀ ਦਾ ਹੀ ਕਹਿ ਰਹੇ ਆ ਕਿ ਮੁਆਵਜ਼ੇ ਦੇਣਾ, ਜਦ ਕਿ ਜਿੱਥੇ ਪਾਣੀ ਖੜ ਗਿਆ ਖੇਤਾਂ ਦੇ ਵਿੱਚ ਉਹ ਵੀ ਮਾਰ ਗੜਿਆਂ ਨਾਲੋਂ ਘੱਟ ਨਹੀਂ ਸੀਗੀ। ਉਹ ਵੀ ਮਾਰ ਉਨੀ ਹੀ ਹੋਈ ਆ ਕਿਸਾਨ ਦੀ ਜਿੰਨੀ ਗੜਿਆਂ ਨੇ ਹੋਈ ਆ, ਕਿਉਂਕਿ ਜਿੱਥੇ ਪਾਣੀ ਖੜ ਗਿਆ ਪਾਣੀ ਦੇ ਨਾਲ ਥੱਲੇ ਬੱਲੀਆਂ ਗਲ ਗਈਆਂ, ਬੱਲੀਆਂ ਗਲ ਕੇ ਸਾਰਾ ਨਾੜ ਗਲ ਗਿਆ, ਨਾ ਤਾਂ ਉੱਥੇ ਤੂੜੀ ਰਹੀ ਆ ਨਾ ਦਾਣੇ ਰਹੇ ਆ। ਉਹਦਾ ਤਾਂ ਕੱਖ ਹੀ ਨਹੀਂ ਦਿੱਤਾ ਇਹਨਾਂ ਨੇ, ਉਸ ਪਾਸੇ ਤਾਂ ਧਿਆਨ ਹੀ ਨਹੀਂ ਦਿੱਤਾ। ਸਿਰਫ ਗੜੇਮਾਰੀ ਵਾਲਿਆਂ ਦਾ ਕਿਹਾ ਸੀ, ਪਰ ਗੜੇਮਾਰੀ ਵਾਲੀ ਵੀ ਜਿਹੜੀ ਪੂਰਤੀ ਨਹੀਂ ਕੀਤੀ ਹਲੇ ਤੱਕ। ਬਈ ਕੀ ਦਿਲ ਤੇ ਬੀਤੀ ਉਦੋਂ ਜਦੋਂ ਫਸਲ ਨੂੰ ਬੱਲੀਆਂ ਨੂੰ ਚੱਕਦੇ ਸੀ ਤਾਂ ਰੋਣਾ ਨਿਕਲਦਾ ਸੀਗਾ, ਤੇ ਅੱਜ ਵੀ ਉਹ ਦਿਨ ਯਾਦ ਆਉਂਦਾ ਤਾਂ ਕੀ ਮਨ ਤੇ ਬੀਤਦੀ ਹੈ? ਬਹੁਤ ਭੈੜਾ ਹਾਲ ਸੀਗਾ ਜੀ। 2-4 ਦਿਨ ਰੋਟੀ ਵੀ ਨਹੀਂ ਖਾਧੀ ਅਸੀਂ, ਜਦੋਂ ਕਿ ਮੇਰਾ ਸਾਰਾ ਖੇਤ ਹੀ ਨੁਕਸਾਨ 'ਚ ਆ ਗਿਆ ਸੀਗਾ। ਮੇਰਾ ਘੱਟੋ ਘੱਟ 80% ਨੁਕਸਾਨ ਸੀਗਾ ਜੀ, ਜਿਹਦੇ ਵਿੱਚੋਂ ਮੈਨੂੰ 5 ਕਿੱਲਿਆਂ ਦਾ ਮਿਲਿਆ ਜੀ 6800 ਦੇ ਹਿਸਾਬ ਨਾਲ, ਪਰ ਮੇਰਾ 10 ਕਿੱਲਿਆਂ ਦਾ ਨੁਕਸਾਨ ਸੀਗਾ ਜੀ 80% ਦੇ ਹਿਸਾਬ ਨਾਲ। ਜਦੋਂ ਅੱਜ ਉਹ ਦਿਨ ਯਾਦ ਕਰਦੇ ਹੋ ਤਾਂ ਘਰ ਦੇ ਵਿੱਚ ਗੱਲਾਂ ਬਾਤਾਂ ਹੁੰਦੀਆਂ ਨੇ, ਰੋਟੀ ਤਾਂ ਅੱਜ ਵੀ ਨਹੀਂ ਲੰਘਦੀ ਹੋਣੀ? ਨਾ ਜੀ, ਹਜੇ ਵੀ ਬਹੁਤ ਮਤਲਬ ਕਿ ਹੁਣ ਵੀ ਕਰਜ਼ੇ ਥੱਲੇ ਆਏ ਹੋਏ ਹਾਂ ਅਸੀਂ। ਇਸ ਕਾਰਨ ਘੱਟੋ ਘੱਟ 2-4 ਸਾਲ ਪਿੱਛੇ ਹਟ ਗਏ ਜੀ ਅਸੀਂ। ਬਈ ਤੁਹਾਡਾ ਵੀ ਨੁਕਸਾਨ ਹੋਇਆ ਸੀ? ਕਿੰਨੀ ਕਣਕ ਮਰੀ ਆ ਉਦੋਂ ਜਦੋਂ ਗੜੇਮਾਰੀ ਹੋਈ ਆ? ਸਾਡੇ 80% ਦਾ ਕੇਵਲ 100% ਹੀ ਸੀਗਾ ਜੀ, ਜਿੱਥੇ ਕੁਝ ਵੀ ਨਹੀਂ ਸੀਗਾ। 10 ਕਿੱਲਿਆਂ 'ਚ ਤਾਂ ਸਾਡੇ ਘੱਟੋ ਘੱਟ ਟਰਾਲੀ 1 ਹੀ ਭਰੀ ਸੀਗੀ। ਤੇ ਕਣਕ ਤਾਂ ਬਾਅਦ ਦੀ ਗੱਲ ਹੈ, ਜਿਵੇਂ ਆਲੂ ਹੋ ਗਿਆ, ਆਲੂ ਸਰੋਂ ਸਬਜ਼ੀ, ਇਹਦੇ ਬਾਰੇ ਕੋਈ ਗੱਲ ਹੀ ਨਹੀਂ ਕਰ ਰਿਹਾ। ਬਿਲਕੁਲ। ਇਹ ਨੁਕਸਾਨ ਤਾਂ ਇਹਨਾਂ ਦੇ ਬਹੁਤ ਜ਼ਿਆਦਾ ਹੋਇਆ ਹੈਗਾ। ਪਹਿਲਾਂ ਕੋਰੇ ਨੇ ਮਾਰੇ, ਮੁੜ ਕੇ ਗੜੇ ਨੇ ਮਾਰਤੇ, ਤੇ ਮੁੜ ਕੇ ਪਾਣੀ ਨਾਲ ਮੂੰਗੀ ਵੀ ਗਈ। ਜਦੋਂ ਸਰਕਾਰ ਨੇ ਕਿਹਾ ਵੋਟਾਂ ਤੋਂ ਪਹਿਲਾਂ ਕਿ ਅਸੀਂ ਬਦਲਾਅ ਕਰਾਂਗੇ, ਅਸੀਂ ਬਦਲਾਅ ਦੀ ਨੀਤੀ ਲਿਆਵਾਂਗੇ, ਇਹਨਾਂ ਸੱਥਾਂ ਦੇ ਵਿੱਚੋਂ ਸਰਕਾਰ ਚੱਲੂ, ਗੜਿਆਂ ਦੀ ਮਾਰ ਨੂੰ ਲੈ ਕੇ ਕੋਈ ਨੁਮਾਇੰਦਾ ਆਇਆ ਇੱਥੇ ਵੀ ਭਾਈ ਤੁਹਾਡਾ ਨੁਕਸਾਨ ਹੋ ਗਿਆ, ਅਸੀਂ ਤੁਹਾਡੇ ਨਾਲ ਖੜੇ ਹਾਂ ਮੋਢੇ ਨਾਲ ਮੋਢਾ ਜੋੜ ਕੇ? ਨਹੀਂ ਜੀ, ਮਾਸਟਰ ਜਗਸੀਰ ਸਿੰਘ ਉਦੋਂ ਇੱਕ ਵਾਰੀ ਤਾਂ ਗਰਦੌਰ ਹੀ ਮਤਲਬ ਜਦੋਂ ਗੜੇ ਪਏ ਆ, ਉਦੋਂ ਇੱਕ ਦਿਨ ਉਦੋਂ ਤੁਸੀਂ ਉਹਦਾ ਇੰਟਰਵਿਊ ਕੀਤਾ ਸੀਗਾ, ਸਿਰਫ ਉਦੋਂ ਹੀ ਆਏ ਆ। ਉਦੋਂ ਬਾਅਦ ਨਾ ਕੋਈ ਸਰਕਾਰੀ ਅਫਸਰ ਆਇਆ, ਨਾ ਕੋਈ MLA, ਤੇ ਸੇਲਵਰਾ CM ਸਾਹਿਬ ਖੁਦ ਆਏ ਸੀਗੇ, ਤੇ ਉਹਨਾਂ ਨੇ ਬਿਆਨ ਤੇ ਵੱਡੇ ਤੇ ਉੱਥੇ ਤਾਂ ਹਜੇ ਤੱਕ ਕੁਝ ਵੀ ਨਹੀਂ ਗਿਆ ਸੇਲਵਰਾ ਦੇ ਪਿੰਡ 'ਚ। ਸਾਡੇ ਚਲੋ ਆਪਣੇ ਪਿੰਡ 'ਚ ਘੱਟੋ ਘੱਟ 50% ਕਿਸਾਨਾਂ ਨੂੰ ਤਾਂ ਆਪਾਂ ਮੰਨਦੇ ਹਾਂ ਵੀ ਆਏ ਆ, ਪੈਸੇ ਆਏ ਆ, ਉੱਥੇ ਇੱਕ ਬੰਦੇ ਨੂੰ ਵੀ ਨਹੀਂ ਆਏ। ਉਹਦਾ ਕੀ? ਤੁਹਾਡਾ ਵੀ ਨੁਕਸਾਨਿਆ ਗਿਆ ਸੀ? ਕਿੰਨਾ ਵਾਹਣ ਸੀਗਾ ਜਿਹੜਾ ਨੁਕਸਾਨਿਆ ਗਿਆ? 9.5 ਕਿੱਲੇ ਕਣਕ ਮਰ ਗਈ ਸੀ ਜੀ, ਜਮਾ ਜਮਾ ਮਰ ਗਈ ਸੀ 9.5 ਕਿੱਲੇ। ਤੇ ਆਲੂ ਅੱਧੇ ਹੋਏ ਸੀ ਜੀ 4 ਕਿੱਲੇ। ਆਲੂ 150 ਗੱਟਾ ਹੀ ਹੋਇਆ ਸੀਗਾ, ਤੇ ਕਣਕ ਜਮਾ ਖਤਮ ਸੀ। ਮੈਂ ਬੋਲਿਆ ਵੀ ਹਾਂ ਜੀ ਉਹਦੇ ਵੀ ਸਾਡੇ ਕੋਲੇ ਕੁਛ ਨਹੀਂ ਰਿਹਾ, ਸਾਡੇ ਪਰਿਵਾਰਾਂ 'ਚ ਦਵਾਈਆਂ ਵੀ ਲੈਣੀਆਂ, ਅਸੀਂ ਆਪਦੇ ਕਬੀਲਦਾਰੀ ਵੀ ਚਲਾਉਣੀ ਹੈ, ਵੀ ਸਾਨੂੰ ਸਰਕਾਰ ਦੀ ਲੋੜ ਹੈ, ਪਰ ਸਰਕਾਰ ਨੇ ਥੋੜ੍ਹੇ ਜਿਹੇ ਪੈਸੇ ਦਿੱਤੇ ਆ। ਮੁੱਖ ਮੰਤਰੀ ਕਹਿੰਦਾ ਮੈਂ ਕੱਲੀ ਗੱਲ ਤੇ ਗੌਰ ਕਰ ਰਿਹਾ, ਕੱਲਾ ਮੇਰੇ ਧਿਆਨ 'ਚ ਆ ਜੋ ਵੀ ਮੁੱਦਾ ਹੈ। ਕਦੇ ਉਹਨਾਂ ਨਾਲ ਪਹੁੰਚਣ ਦੀ ਜਾਂ ਪਿੰਡ ਵਾਲਿਆਂ ਨਾਲ ਗੱਲ ਕਰੀ ਵੀ ਆਪਾਂ ਮੁੱਖ ਮੰਤਰੀ ਨੂੰ ਮਿਲ ਲਈ ਜਾ ਕੇ ਆਮ ਘਰ 'ਚੋਂ ਆ? ਤੁਸੀਂ ਵੀ ਜਾਣਦੇ ਆ ਜੀ, ਅਸੀਂ ਵੀ ਜਾਣਦੇ ਹਾਂ, ਮੁੱਖ ਮੰਤਰੀ ਕੀ ਸਰਪੰਚ ਨੂੰ ਵੀ ਮਿਲਣਾ ਬਹੁਤ ਔਖਾ ਹੁੰਦਾ ਆਮ ਲੋਕਾਂ ਨੂੰ। ਤਾਂ ਆਪਣੀ ਐਡੀ ਕਿੱਥੇ ਅਪਰੋਚ ਆ ਵੀ ਮੁੱਖ ਮੰਤਰੀ ਆਪਾਂ ਜਾ ਵੀ ਵੜਦੇ, ਅਸੀਂ 50 ਬੰਦੇ ਵੀ ਜਾਣਦੇ ਵੀ ਆਪਾਂ ਨੂੰ ਟਾਈਮ ਦੇ ਦੂ ਤੇ ਗੱਲ ਦੂ। ਡਾਂਗਾਂ ਪੈਂਦੀਆਂ ਜੀ, ਜਿਹੜੇ ਮੀਟਿੰਗ ਮੰਗਦੇ ਆ, ਕਿਸਾਨ ਮੰਗ ਲੈਣ, ਮਾਸਟਰ ਮੰਗ ਲੈਣ, ਪਟਵਾਰੀ ਮੰਗ ਲੈਣ, ਡਾਂਗਾਂ ਪੈਂਦੀਆਂ। ਇਦੋਂ ਬਿਨਾਂ ਕੁਝ ਨਹੀਂ ਬਣਦਾ ਜੀ। ਪਰ ਮੁੱਖ ਮੰਤਰੀ ਤਾਂ ਕਹਿੰਦੇ ਰਹੇ ਨੇ, ਕਹਿੰਦੇ ਕਿ ਅਸੀਂ ਪੱਕੇ ਕਰੇ ਆ ਮਾਸਟਰ ਵੀ, ਤੇ ਕਿਸਾਨਾਂ ਨੂੰ ਜੋ ਬਣਦਾ ਹੱਕ ਆ ਉਹ ਵੀ ਦੇ ਰਹੇ ਆ। ਕਿਸਾਨ ਪਹਿਲਾਂ ਵਜ੍ਹਾ ਦੇ ਹੁੰਦੀ ਸੀ, ਹੁਣ ਜਗ੍ਹਾ ਹੁੰਦੀ ਹੈ ਜਿੱਥੇ ਧਰਨਾ ਲਾ ਲੈਂਦੇ ਨੇ, ਕਹਿੰਦੇ ਬਿਨਾਂ ਮਤਲਬ ਤੋਂ ਤੁਰੇ ਫਿਰਦੇ ਨੇ ਕਿਸਾਨ ਜੀ ਅਸੀਂ ਜਮ੍ਹਾਂ ਨਹੀਂ ਧਰਨਾ ਲਾਉਂਦੇ, ਸਾਨੂੰ ਕੋਈ ਵਜ੍ਹਾ ਨਹੀਂ। ਵਜ੍ਹਾ ਸਾਡੀ ਜਦੋਂ ਮੁਆਵਜ਼ੇ ਦੀ ਮਜਬੂਰੀ ਬਣ ਗਈ, ਕਿਸਾਨਾਂ ਕੋਲੇ ਪੈਸੇ ਹੀ ਹੈ ਨਹੀਂ ਕਿਸੇ ਚੀਜ਼ 'ਤੇ ਲਾਉਣ ਨੂੰ, ਉਦੋਂ ਕਿਸਾਨ ਫਿਰ ਕਿੱਧਰ ਜਾਣ? ਸਰਕਾਰ ਨੂੰ ਹੀ ਕਹਿਣਾ ਜੀ। ਜੇ ਸਰਕਾਰ ਨੂੰ ਹੁਣ ਆਪਾਂ ਪਹਿਲਾਂ ਵੀ ਤੁਹਾਨੂੰ ਕਹਿ ਕੇ ਹਟਿਆ ਵੀ ਡਾਂਗਾਂ ਵੱਜ ਜਾਂਦੀਆਂ ਬਿਨਾਂ ਗੱਲ ਤੋਂ, ਜੇ ਅਸੀਂ ਧਰਨਾ ਲਾਉਣੇ ਸਾਡੇ ਡਾਂਗਾਂ ਪੈਂਦੀਆਂ। ਬਿਮਾਰ ਹੈ ਜੀ, ਸਾਡੇ 'ਚੋਂ ਅੱਧੇ ਬੰਦੇ ਦਵਾਈ ਖਾਂਦੇ ਇੱਥੇ, ਕਿਸੇ ਨੂੰ ਬਲੱਡ ਪ੍ਰੈਸ਼ਰ ਹੈ, ਕਿਸੇ ਨੂੰ ਕੋਈ ਪ੍ਰੋਬਲਮ ਹੈ, ਕਿਸੇ ਨੂੰ ਕੋਈ ਪ੍ਰੋਬਲਮ ਹੈ। ਜੇ ਰੌਲਾ ਪਾਉਣੇ ਸਾਡੇ ਡਾਂਗਾਂ ਵੱਜਦੀਆਂ, ਅਸੀਂ ਕਿੱਧਰ ਜਾਈਏ?
ਤਾਂ ਇਹ ਤਸਵੀਰ ਆ, ਇਹ ਪੰਜਾਬ ਦੇ ਇੱਕ ਪਿੰਡ ਦੀ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਕੱਲੇ ਨਾਲ ਕੋਸ਼ਿਸ਼ ਕਰਾਂਗੇ ਕਿ ਜਿੰਨੇ ਇੱਥੇ ਲੋਕ ਆਏ ਨੇ ਗੱਲ ਕਰੀ ਜਾਵੇ, ਕਿਉਂਕਿ ਨੁਕਸਾਨ ਸਾਰਿਆਂ ਦਾ ਹੋਇਆ। ਨੁਕਸਾਨ ਦਾ ਮੁਆਵਜ਼ਾ ਕਿੰਨਾ ਮਿਲਿਆ ਉਹ ਸਾਰੇ ਜਾਣਦੇ ਆ। ਤੁਹਾਡੀ ਵੀ ਕਣਕ ਆਈ ਸੀ ਗੜੇਮਾਰੀ ਦੇ ਵਿੱਚ? ਹਾਂਜੀ, ਸਾਰੇ ਪਿੰਡ ਤੋਂ ਕੋਈ ਆਈ ਆ ਕਣਕ। ਸਾਡੇ ਪਿੰਡ ਦਾ ਤਕਰੀਬਨ ਸਿਪਦੇ ਵਾਲਾ ਪਾਸਾ ਜਿਹੜਾ ਇਹ 4 ਕਿਲੋਮੀਟਰ ਹੋਊ ਸਿਪਦੇ ਵਾਲੇ ਪਾਸੇ ਨੂੰ, ਤੇ 4 ਕਿਲੋਮੀਟਰ ਦੇ ਏਰੀਏ 'ਚ ਛੀੜ ਨੰਗੀ ਆ ਗਲਿਆਂ ਦੀ। ਉੱਥੇ ਸਾਰੇ ਕਿਸਾਨਾਂ ਦਾ ਨੁਕਸਾਨ ਹੋਇਆ। ਗਰਦੌਰੀ 'ਚ ਇਹਨਾਂ ਨੇ ਬਹੁਤ ਘੱਟ ਨੁਕਸਾਨ ਲਿਖਿਆ, ਤਾਂਹੀਓ ਸਾਡੇ ਪਿੰਡ 'ਚ ਸਾਰੇ ਕਿਸਾਨਾਂ ਨੂੰ ਪੈਸੇ ਨਹੀਂ ਮਿਲੇ। ਤੇ ਜਿਹੜਿਆਂ ਨੂੰ ਮਿਲੇ ਆ ਉਹਨਾਂ ਨੂੰ ਵੀ ਕਿਸੇ ਨੂੰ ਜਿਹਦਾ 10 ਕਿੱਲੇ ਨੁਕਸਾਨ ਆ ਗਿਆ ਉਹਨੂੰ 5 ਦੇ ਹੀ ਮਿਲੇ ਆ, ਜਿਹਦਾ 4 ਕਿੱਲੇ ਆ ਉਹਨੂੰ 1 ਦਾ ਹੀ ਆਇਆ ਗਾ। ਉਸ ਹਿਸਾਬ ਨਾਲ ਪਤਾ ਨਹੀਂ ਕਿਹੜੇ ਲੋਟ ਗਰਦੌਰੀ ਕੀਤੀ ਹੈ ਇਹਨਾਂ ਨੇ, ਤੇ ਵਧੀਆ ਢੰਗ ਨਾਲ ਕੋਈ ਕੰਮ ਨਹੀਂ ਕੀਤਾ ਪਟਵਾਰੀਆਂ ਨੇ। ਪਹਿਲਾਂ ਵੀ ਹੁੰਦੇ ਰਹੇ ਨੇ, ਪਹਿਲਾਂ ਵੀ ਮੁਆਵਜ਼ੇ ਦਿੰਦੀਆਂ ਰਹੀਆਂ ਸਰਕਾਰਾਂ। ਪਹਿਲਾਂ ਵਾਲੀ ਸਰਕਾਰ ਨਾਲੋਂ ਇਹ ਸਰਕਾਰ ਚੰਗੀ ਲੱਗ ਰਹੀ ਆ ਕੁਛ? ਸਰਕਾਰ ਸਾਰੀਆਂ ਹੀ ਜਦੋਂ ਪਹਿਲਾਂ ਬਣਨੀਆਂ ਹੁੰਦੀਆਂ ਉਦੋਂ ਬਹੁਤ ਵੱਡੇ ਦਾਅਵੇ ਕੀਤੇ ਜਾਂਦੇ ਆ ਵੀ ਅਸੀਂ ਸਰਕਾਰਾਂ ਕਿਸਾਨ ਪੱਖੀ ਕੰਮ ਕਰਾਂਗੀਆਂ, ਕਿਸਾਨਾਂ ਨੂੰ ਮੁਆਵਜ਼ੇ ਦੇਵਾਂਗੀਆਂ। 15,000 ਬੋਲਦਾ, ਕੋਈ 10,000 ਬੋਲਦਾ, ਪਰ ਜਦੋਂ ਸਰਕਾਰ ਬਣ ਜਾਂਦੀ ਆ ਉਦੋਂ ਬਾਅਦ ਇਹਨਾਂ ਦੇ ਮੂੰਹ ਚਿਹਰੇ ਬਦਲ ਜਾਂਦੇ ਆ ਤੇ ਆਮ ਜਨਤਾ ਅੰਨੀ ਨਹੀਂ ਰਹਿੰਦੇ, ਤੇ ਇਹ ਸਾਰਾ ਕੁਝ ਆਪਦੇ ਅੰਨੀ ਨੂੰ ਲੈ ਜਾਂਦੇ ਆ ਵੀ ਆਪਦੇ ਘਰ ਭਰਨੇ ਸ਼ੁਰੂ ਕਰ ਦਿੰਦੇ ਆ। ਹਾਂਜੀ ਬਈ, ਕਰਜ਼ਾ ਮੁੜ ਗਿਆ ਹੋਣਾ, ਜਿਹੜਾ ਨੁਕਸਾਨ ਹੋਇਆ ਸੀ, ਜਿਹੜਾ ਮੁਆਵਜ਼ਾ ਮਿਲ ਗਿਆ, ਕਹਿੰਦੇ ਕਿ ਹੁਣ ਤਾਂ ਬੈਂਕ ਦੇ ਵਿੱਚ ਪੈਸੇ ਆ ਗਏ ਆ, ਕਰਜ਼ਾ ਮੋੜਤਾ ਹੋਣਾ ਜਿੰਨਾ ਕੁ ਲੈਤਾ ਹੋਣਾ? ਕੁਛ ਨਹੀਂ ਮੁੜਿਆ ਬਾਈ ਜੀ। ਮੇਰੇ ਸੀਗੇ 4 ਕਿੱਲੇ ਤੇ 2 ਕਨਾਲਾਂ, ਮੈਨੂੰ 28,000 ਰੁਪਇਆ ਮਿਲਿਆ ਉਹਦਾ, 4 ਕਿੱਲਿਆਂ ਦਾ। ਉਹ ਤੁਸੀਂ ਲਾ ਲਓ ਹਿਸਾਬ। ਕਣਕ ਖਤਮ ਹੈ ਜੀ ਜਦ। ਤੇ ਉਦੋਂ ਬਾਅਦ ਮੇਰੇ ਕੋਲੇ ਬਾਂਹ ਠੇਕੇ 'ਤੇ ਸੀਗਾ, ਤੇ ਮੈਨੂੰ ਉਹਦਾ ਕੁਝ ਨਹੀਂ ਮਿਲਿਆ। ਕਿੰਨਾ ਬਾਣ ਸੀ ਠੇਕੇ ਤੇ? ਠੇਕੇ 'ਤੇ ਮੇਰੇ ਕੋਲੇ ਕਿੱਲਾ ਥਾਂ ਦਾ ਸੀਗਾ ਜੀ। ਕਿੱਲਾ ਥਾਂ ਦਾ, ਉਹਦਾ ਕੁਝ ਵੀ ਨਹੀਂ ਆਇਆ? ਉਹਦਾ ਕੁਝ ਵੀ ਨਹੀਂ ਮਿਲਿਆ। 4 ਕਿੱਲਿਆਂ ਦਾ 28,000? ਹਾਂ, 4 ਕਿੱਲਿਆਂ ਦਾ 28,000 ਜੀ। ਖਰਚਾ ਕਿੰਨਾ ਹੋ ਗਿਆ ਸੀ ਕਣਕ ਨੂੰ ਪਾਲਣ ਤੇ ਜਦੋਂ ਤੱਕ ਗੜੇਮਾਰੀ ਹੋਈ ਆ? ਕਿੰਨਾ ਖਰਚਾ ਹੋ ਗਿਆ ਸੀਗਾ? ਖਰਚਾ ਤੁਹਾਨੂੰ ਪਤਾ ਹੀ ਹੈ ਜੀ, 10,000 ਰੁਪਇਆ ਕਿੱਲਾ ਤਾਂ ਹੋ ਹੀ ਜਾਂਦਾ, ਵਿੱਚ ਤੇਲ ਡੀਜ਼ਲ ਸਾਰਾ ਕੁਛ ਉਹ ਕਰਕੇ। ਮੱਕੀਆਂ ਵੀ ਜਿੰਨੀਆਂ ਪੈ ਗਈਆਂ ਜੀ, ਤੂੜੀ ਦੀ ਘਾਟ ਨਾ। ਮੱਕੀਆਂ ਦਾ ਹਰੇਕ ਕਿਸਾਨ ਤੇ ਮੱਕੀ ਦਾ 20-30 ਹਜ਼ਾਰ ਖਰਚਾ ਪੈ ਗਿਆ ਕਿੱਲੇ ਦਾ ਜੀ। ਤੂੜੀ ਹੈ ਨਹੀਂ ਸੀ, ਮੱਕੀ ਸਾਡੇ ਪਿੰਡ ਨੇ ਮੱਕੀ ਬੀਜੀ। ਮੱਕੀ ਦਾ ਖਰਚਾ ਬਹੁਤ ਪੈ ਗਿਆ ਜੀ ਲੋਕਾਂ ਤੇ। ਸਾਡੇ ਤਾਂ 2 ਵਾਰੀ ਸੂਰੀ ਖਾ ਗਏ ਜੀ ਪਹਿਲਾਂ ਮੱਕੀ, ਤੀਜੀ ਵਾਰ ਹੋਈ। ਬਿਲਕੁਲ। ਤਾਂ ਅਸੀਂ ਇੱਧਰ ਚੱਲ ਕੇ ਗੱਲ ਕਰਦੇ ਹਾਂ, ਇੱਧਰ ਵੀ ਦਿਖਾ ਦੇ ਤਸਵੀਰ ਬਾਈ ਜੀ। ਕਿੰਨਾ ਕੁ ਨੁਕਸਾਨ ਹੋਇਆ ਸੀਗਾ ਜਿਹੜਾ ਉਸ ਸਭ ਤੋਂ ਵਕਤ? ਪਹਿਲਾਂ ਤਾਂ ਮੈਂ ਇੰਡੋਜ਼ ਟੀਵੀ ਦਾ ਧੰਨਵਾਦ ਕਰੂੰਗਾ, ਜਿਹੜਾ ਸਾਡੇ ਦੁੱਖ ਸੁੱਖ 'ਚ ਖੜਦਾ ਹੈ। ਜਦੋਂ ਸਾਡੀ ਗੜੇਮਾਰੀ ਹੋਈ ਆ ਉਦੋਂ ਇਹੀ ਚੈਨਲ ਨੇ ਆ ਕੇ ਸਾਡੀ ਜਿਹੜੀ ਆਵਾਜ਼ ਆ ਸਰਕਾਰ ਤੱਕ ਪਹੁੰਚਾਈ। ਅੱਜ ਜਦੋਂ ਸਾਨੂੰ ਮੁਆਵਜ਼ਾ ਨਹੀਂ ਮਿਲਿਆ, ਫਿਰ ਆ ਕੇ ਇਹਨਾਂ ਨੇ ਸਾਡੀ ਸਾਰ ਲਈ ਆ ਸਾਰੇ ਕਿਸਾਨਾਂ ਦੀ। ਮੈਂ ਪਹਿਲਾਂ ਤਾਂ ਇਹਨਾਂ ਦਾ ਬਹੁਤ ਹੱਥ ਜੋੜ ਕੇ ਧੰਨਵਾਦ ਕਰਦਾ, ਜਿਹੜੇ ਆਪਦੇ ਕੰਮ ਛੱਡ ਕੇ ਸਾਡੇ ਪਿੰਡ 'ਚੋਂ ਕਿੱਥੇ ਬਰਨਾਲਾ ਕਿੱਥੇ ਆ ਕੇ ਸਾਡੀ ਇੰਟਰਵਿਊ ਲੈਂਦੇ ਆ। ਨੰਬਰ 1 ਗੱਲ ਇਹ ਹੈ ਜੀ, ਜਿਹੜੀ ਸਰਕਾਰ ਨੇ ਵਾਅਦੇ ਕਰੀ, ਸਰਕਾਰ ਉਸ ਗੱਲ ਤੇ ਪੂਰੀ ਉਤਰੀ ਨਹੀਂ। ਚਲੋ ਅਸੀਂ ਇਹ ਕਹਿੰਦੇ ਆ, ਸਰਕਾਰ ਵਾਅਦਾ ਹੀ ਉਹਨਾਂ ਕਰੇ ਜਿੰਨੀ ਗੱਲਬਾਤ ਹੁੰਦੀ ਆ। ਸਰਕਾਰ ਨੇ ਕਿਸਾਨਾਂ ਨੂੰ ਕਹਿ ਕੇ 15,000 ਰੁਪਇਆ ਮਲਮ ਲਾਤਾ ਸਾਡੇ ਜ਼ਖਮਾਂ ਤੇ। ਅਸੀਂ ਉਹ ਜ਼ਖਮ, ਚਲੋ ਸਾਨੂੰ ਆਸਰਾ ਹੋ ਗਿਆ ਵੀ ਸਰਕਾਰ ਸਾਨੂੰ ਕੁਛ ਨਾ ਕੁਛ ਦਊਗੀ, ਸਾਡਾ ਅਗਲਾ ਜਿਹੜਾ ਝੋਨਾ ਉਹ ਕਿਸੇ ਹਿਸਾਬ ਨਾਲ ਅਸੀਂ ਉਹਨੂੰ ਨਿੱਤਰੇ ਚਾੜ ਲਾਂਗੇ। ਪਰ ਸਰਕਾਰ ਨੇ ਸਾਨੂੰ ਲਾਰੇ ਲਾ ਕੇ ਅਸੀਂ ਪਟਵਾਰੀਆਂ ਕੋਲ ਵੀ ਗਏ, ਕਿਉਂਕਿ ਅਫਸਰ ਜਿਹੜੇ ਆ ਉਹ ਸਰਕਾਰਾਂ ਦੇ ਆ, ਉਹਨਾਂ ਦੇ ਹੱਥ ਬੰਨੇ ਹੁੰਦੇ ਆ। ਜਿਵੇਂ ਸਰਕਾਰ ਨੇ ਕਹਿਣਾ ਉਵੇਂ ਹੀ ਸਿਸਟਮ ਚੱਲਣਾ। ਅਫਸਰਾਂ ਦੇ ਵੱਸ ਕੁਛ ਨਹੀਂ ਹੁੰਦਾ। ਜਿਵੇਂ ਸਰਕਾਰ ਨੇ ਉੱਤੋਂ ਹੁਕਮ ਲਾਤਾ ਉਵੇਂ ਪਟਵਾਰੇ ਨੇ ਚੱਲਣਾ, ਉਵੇਂ ਤਹਿਸੀਲਦਾਰਾਂ ਚੱਲਣਾ, ਉਵੇਂ ਹਰ ਇੱਕ ਪੱਖ ਨੇ ਚੱਲਣਾ ਜੀ। ਸਾਡਾ 15,000 ਦਾ ਵਾਅਦਾ ਕਰਕੇ, ਜਦੋਂ ਮੇਰੇ ਖੇਤ 'ਚ ਤੁਸੀਂ ਇੰਟਰਵਿਊ ਲੈਣ ਆਏ, MLA ਸਾਹਿਬ ਆਪ ਆਏ ਸੀ ਉੱਥੇ, ਉਹਨਾਂ ਨੇ ਇਹ ਵਾਅਦਾ ਕਰਕੇ ਗਏ ਸੀ ਵੀ 15,000 ਦੇ ਹਿਸਾਬ ਨਾਲ ਕਿੱਲੇ ਦਾ ਤੁਹਾਨੂੰ ਮੁਆਵਜ਼ਾ ਦੇਵਾਂਗੇ। ਪਰ ਸਾਨੂੰ 6800, ਕਿਸੇ ਨੂੰ 6200 ਮਿਲਿਆ, ਕਿਸੇ ਨੂੰ 6,000 ਮਿਲਿਆ, ਕਿਸੇ ਨੂੰ 6800 ਵੀ ਨਹੀਂ ਮਿਲਿਆ। ਅਜੇ ਕੁਝ ਸਾਡੇ 'ਚ ਕਿਸਾਨ ਇਹੋ ਜਿਹੇ ਨੇ ਜਿਨ੍ਹਾਂ ਨੂੰ ਕੁਝ ਵੀ ਨਹੀਂ ਮਿਲਿਆ, ਬਿਲਕੁਲ ਵੀ ਨਹੀਂ ਮਿਲਿਆ ਜੀ। ਉਹ ਵਿਚਾਰੇ ਸਾਡੇ ਉਹ ਐਂ ਹੁੰਦਾ ਸਾਡੇ 'ਚ ਫੁੱਟ ਪਾਉਣ ਦੀ ਉਹਨਾਂ ਨੇ ਸਰਕਾਰ ਨੇ ਇੱਕ ਲੱਭ ਲਈ ਵੀ ਕੁਝ ਕਿਸਾਨਾਂ ਦੇ ਖਾਤੇ 'ਚ ਪਾਤੇ, ਕੁਝ 'ਚ ਨਹੀਂ ਪਾਤੇ। ਉਹ ਕਿਸਾਨਾਂ ਨੂੰ ਇਹ ਆ ਵੀ ਇਹਨਾਂ ਨੇ ਤਾਂ ਉੱਤੇ ਅਫਸਰਾਂ ਤੋਂ ਘਵਾ ਲਿਆ, ਕਿਸੇ ਤੋਂ ਸਿਫਾਰਿਸ਼ ਪਾ ਲਈ। ਇਹੋ ਜਿਹੀ ਕੋਈ ਗੱਲ ਨਹੀਂ। ਮੇਰੇ 18 ਕਿੱਲੇ ਮਰੇ ਸੀ ਜੀ, ਮੈਨੂੰ 6800 ਦੇ ਹਿਸਾਬ ਨਾਲ 5 ਕਿੱਲਿਆਂ ਦੇ ਮੁਆਵਜ਼ਾ ਮਿਲਿਆ। ਹੁਣ ਤੁਸੀਂ ਆਪ ਹਿਸਾਬ ਲਾ ਲਓ, 32,000 ਰੁਪਏ 'ਚ ਤੇ ਸਾਡਾ ਨੁਕਸਾਨ 6-7 ਲੱਖ ਰੁਪਏ ਦਾ ਹੋ ਗਿਆ, ਤੇ ਉਹਦੇ ਨਾਲ ਅਸੀਂ ਕੀ ਕੁਝ ਕਰ ਲਾਂਗੇ ਕਿ ਨਹੀਂ ਕਰ ਲਾਂਗੇ। ਮੈਂ ਸਰਕਾਰ ਨੂੰ ਇੱਕ ਜ਼ਰੂਰ ਇਹ ਕਹਿਣਾ ਚਾਹੁੰਦਾ, ਜੇ ਤੁਸੀਂ ਦੇ ਨਹੀਂ ਸਕਦੇ ਤੇ ਵਾਅਦਾ ਨਾ ਕਰਿਆ ਕਰੋ। ਅਸੀਂ ਜਿਹੜਾ ਪੀੜਾ 'ਚੋਂ ਹੰਡਿਆ ਅਸੀਂ ਆਪੇ ਲੰਘ ਜਾਾਂਗੇ, ਸਾਡੇ ਮਲਮ ਨਾ ਲਾਇਆ ਕਰੋ ਵੀ ਤੁਹਾਨੂੰ 15,000 ਦੇ ਦਾਂਗੇ, ਇਹ ਦੇ ਦਾਂਗੇ। ਇਹ ਮੈਂ ਬੇਨਤੀ ਕਰਨਾ ਚਾਹੁੰਦਾ ਤੁਹਾਡੇ ਇਹ ਚੈਨਲ ਦੇ ਥਰੂ।
ਜੇਕਰ ਗੱਲ ਕੀਤੀ ਜਾਵੇ, ਤੁਸੀਂ ਕਿਹਾ ਕਿ ਸਰਕਾਰ ਨੂੰ ਅਸੀਂ ਅਪੀਲ ਕਰਨੀ ਆ, 6-7 ਲੱਖ ਦਾ ਨੁਕਸਾਨ ਹੋਇਆ ਤੇ 32,000 ਰੁਪਇਆ ਤੁਹਾਡੇ ਖਾਤੇ 'ਚ ਆਇਆ। ਲੱਗਦਾ ਵੀ 32,000 ਦੇ ਨਾਲ ਰੇਹਾਂ ਸਪਰੇਹਾਂ ਦਾ ਵੀ ਨਹੀਂ ਖਰਚਾ ਮੁੜਿਆ ਹੋਣਾ। ਮੈਂ ਕਿਹਾ ਬਾਈ ਜੀ, ਮੈਂ ਤੁਹਾਨੂੰ ਇੱਕ ਗੱਲ ਹੀ ਕਹਿਤੀ, ਖਰਚਾ ਕੀ ਮੁੱਕਣਾ ਹੈ? ਉਹ 32,000 ਰੁਪਏ ਦਾ ਖਰੇ ਡੀਜ਼ਲ ਹੀ ਸਾਡਾ 50,000 ਦਾ ਡੀਜ਼ਲ ਲੱਗ ਗਿਆ ਜੀ। ਪਰ ਸਾਨੂੰ ਇਹ ਆ ਵੀ ਚਲੋ ਜਿਹੜਾ ਕਿਸਾਨ ਆ, ਉਹ ਕਿਸਾਨ ਇੱਕ ਇਹੋ ਜਿਹਾ ਬੰਦਾ ਜਿੰਨਾ ਮਰਜ਼ੀ ਆਪਦੇ ਦਿਲ ਤੇ ਪੱਥਰ ਰੱਖ ਲੈਂਦਾ। ਉਹਨੂੰ ਇਹ ਆ ਵੀ ਕਣਕ ਮਰ ਗਈ, ਅਸੀਂ ਤਾਂ ਐਂ ਸਾਡੀ ਜ਼ਿੰਦਗੀ ਲੰਘੀ ਜਾਣੀ ਹੈ ਜੀ, ਕਿਤੇ ਸਾਡਾ ਕੁਛ ਹੋ ਗਿਆ। ਪਰ ਕਿਸਾਨ ਇੱਕ ਇਹੋ ਜਿਹਾ ਜਿਹੜਾ ਹਰ ਵਾਰੀ ਮਰਦਾ ਰਹਿੰਦਾ ਜੀ, ਉਹਦੀ ਕੋਈ ਨਹੀਂ ਸੁਣਦਾ। ਕੋਈ ਮਰਜ਼ੀ ਸਰਕਾਰ ਆ ਜੇ, ਸਾਨੂੰ ਇੰਨਾ ਮਾਣ ਸੀ ਭਗਵੰਤ ਸਰਕਾਰ ਤੇ ਵੀ ਲੋਕਾਂ ਨੇ 92 ਸੀਟਾਂ ਦੇ ਕੇ ਇਹਨਾਂ ਨੂੰ ਬਣਾਇਆ, ਸਰਕਾਰ ਨੂੰ 92 ਸੀਟਾਂ ਦੇ ਕੇ ਬਣਾਇਆ। ਪਰ ਸਰਕਾਰ ਨੇ ਉਹਨਾਂ ਦਾ ਕੋਈ ਮੁੱਲ ਨਹੀਂ ਪਾਇਆ ਜੀ। ਲੋਕਾਂ ਨੇ ਕੱਲਿਆਂ ਨੇ ਇੰਨਾ ਉਹਨਾਂ ਦੇ ਮਾਣ ਸੀ ਵੀ ਬਦਲਾਵ ਆ ਗਿਆ, ਸਰਕਾਰ ਸਾਡੀ ਆ ਗਈ, ਆਮ ਲੋਕਾਂ ਦੀ ਸਰਕਾਰ ਆ ਗਈ। ਪਰ ਇਹੋ ਜਿਹਾ ਕੁਛ ਨਹੀਂ, ਕੋਈ ਆਮ ਲੋਕਾਂ ਦੀ ਕੋਈ ਕੁਛ ਨਹੀਂ। ਹੁਣ ਤੁਸੀਂ ਵੇਖਿਆ ਅੰਮ੍ਰਿਤਸਰ ਏਰੀਆ ਜੀਰੇ 'ਚ ਕੀ ਕੁਛ ਹੋਇਆ। ਭਗਵੰਤ ਮਾਨ ਸਾਹਿਬ ਕਹੀ ਜਾਂਦੇ ਆ ਬੱਕਰੀ ਦਾ ਵੀ ਦੇਵਾਂਗੇ, ਮੁਰਗੀ ਦਾ ਵੀ ਦੇਵਾਂਗੇ। ਦੱਸੋ ਇਹ ਗੱਲਾਂ ਕਹਿਣ ਵਾਲੀਆਂ? ਉਹਨਾਂ ਦਾ 3-3 ਵਾਰੀ ਝੋਨਾ ਲਾ ਕੇ ਉਹ ਸਾਡੇ ਤੋਂ ਵੀ ਦੁਖੀ ਹੋ ਗਏ। ਚਲੋ ਅਸੀਂ ਕਹਿੰਦੇ ਆ ਸਾਡਾ ਪਰਮਾਤਮਾ ਨੇ ਹੱਥ ਫੜਿਆ, ਅਸੀਂ ਝੋਨੇ ਆ, ਅਸੀਂ ਹੁਣ ਆਪਦੀ ਫਸਲ ਨੂੰ ਦੇਖ ਕੇ ਕਹਿੰਦੇ ਪਰਮਾਤਮਾ ਨੂੰ ਸਿਰੇ ਲਾ ਦੇ। ਪਰ ਉਹ ਲੋਕਾਂ ਦਾ ਜਿਹੜਾ, ਮੈਂ ਕਹਿੰਦਾ ਸਰਕਾਰ ਨੂੰ ਇਹ ਬੇਨਤੀ ਆ, ਜੇ ਉਹ ਦੇਣ ਜੋਗੀ ਨਹੀਂ ਤੇ ਜ਼ਿਮੀਂਦਾਰਾਂ ਨੂੰ, ਜੱਟਾਂ ਨੂੰ ਇਹ ਫੋਕੇ ਵਾਅਦੇ ਨਾ ਕਰਨ ਵੀ ਅਸੀਂ ਆਹ ਕਰ ਦਿਆਂਗੇ, ਉਹ ਕਰ ਦਿਆਂਗੇ। ਅਸੀਂ ਜੋ ਆਪਦੇ ਚਲੋ ਭੈਣ ਭਰਾ ਰਲ ਮਿਲ ਕੇ, ਅਸੀਂ ਸਾਰਿਆਂ ਨੇ, ਜੇ ਕਿਸੇ ਦਾ ਕੁਛ ਮਰ ਗਿਆ, ਅਸੀਂ ਰਲ ਮਿਲ ਕੇ ਸਾਰੇ ਪਿੰਡ ਨੇ ਆਪਦਾ ਭਾਈਚਾਰਾ ਕਾਇਮ ਰੱਖਿਆ। ਇੱਕ ਦੂਜੇ ਦਾ ਦੁੱਖ ਸੁੱਖ, ਜੇ ਕਿਸੇ ਦੀ ਤੂੜੀ ਨਹੀਂ ਹੋਈ, ਸਭ ਨੇ ਅਸੀਂ ਇਹੀ ਏਕਾ ਕੀਤਾ ਵੀ ਚਲੋ ਵੀ ਆਪਾਂ ਤਾਂ ਇੱਕ ਦੂਜੇ ਨਾਲ। ਪਰ ਸਰਕਾਰਾਂ ਦਾ ਕੁਛ ਨਹੀਂ ਇਹਦੇ ਵਿੱਚ ਹੱਲ, ਨਾ ਸਰਕਾਰਾਂ ਨੇ, ਨਾ ਸਾਡਾ MLA ਸਾਹਿਬ ਨੇ ਦੁਬਾਰਾ ਪੁੱਛਿਆ ਵੀ ਤੁਹਾਨੂੰ ਕੋਈ ਮੁਆਵਜ਼ਾ ਮਿਲਿਆ ਕਿ ਨਹੀਂ ਮਿਲਿਆ। ਉਹਨਾਂ ਨੇ ਕੋਈ ਸਾਡੇ ਨਾਲ ਰਾਮਤਾ ਨਹੀਂ ਉਹਨਾਂ ਨੇ ਕਾਇਮ ਕਰਾ। ਇੱਕ ਵਾਰੀ ਦਵਾਇਆ, ਤੁਸੀਂ ਵੀ ਉੱਥੇ ਆਏ ਸੀ ਤੇ MLA ਸਾਹਿਬ ਵੀ ਆਏ ਸੀ। ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਜੇਕਰ ਬਾਈ ਤੁਹਾਡੀ 19 ਕਿੱਲੇ ਉਦੋਂ ਵੀ ਤੁਸੀਂ ਮਿਲੇ ਸੀਗੇ, 19 ਕਿੱਲੇ ਕਣਕ, 22 ਕਿੱਲੇ ਕਣਕ ਸੀ ਜਿਹੜੀ ਕਿ ਸਾਰੀ ਦੀ ਸਾਰੀ ਖਤਮ ਹੋ ਗਈ ਸੀਗੀ। ਅੱਜ ਅਸਲ ਦੇ ਵਿੱਚ ਇਹ ਪੁੱਛਾਂਗੇ ਕਿ ਪੁੱਤਾਂ ਵਾਂਗੂ ਪਾਲੀ ਫਸਲ ਬਰਬਾਦ ਹੁੰਦੀ ਹੋਈ ਦੇਖ ਕੇ ਫਿਰ ਤੁਰਦੇ ਕਿਵੇਂ ਹੋ, ਪਿੰਡ ਦੇ ਵਿੱਚੋਂ ਦੀ ਲੰਘਦੇ ਕਿਵੇਂ ਹੋ? ਨਮੋਸ਼ੀ ਦਾ ਜਿਹੜਾ ਕਿ ਮੂੰਹ ਦੇਖਣਾ ਪੈਂਦਾ ਗਾ, ਉਦੋਂ ਜਿਹੜਾ ਕਿ ਦਿਲ ਦੇ ਉੱਪਰ ਪੱਥਰ ਰੱਖਣਾ ਪੈਂਦਾ। ਅੱਜ ਕਿਵੇਂ ਦੀ ਲੰਘਦੇ ਹੋ? ਉਹ ਦਿਨ ਕਿਵੇਂ ਯਾਦ ਕਰਕੇ ਭੁੱਲ ਨਹੀਂ ਸਕਦੇ ਹੁਣ? ਜਿਹੜਾ ਨੁਕਸਾਨ ਹੈ ਉਹਦੀ ਭਰਪਾਈ ਹੈ ਜਿਹੜੀ ਹਾਲੇ ਤੱਕ ਵੀ ਨਹੀਂ ਹੋ ਰਹੀ ਜੀ। ਮੈਂ ਖੁਦ ਦੇਖ ਲਓ ਵੀ ਚੰਗੀ ਪੈਲੀ ਵਾਲਾ ਹੋਣ ਕਰਕੇ ਵੀ ਉਸ ਤੋਂ ਬਾਅਦ 'ਚੋਂ, ਕਿਉਂਕਿ ਕੀ ਹੈ ਸਾਧਨ ਹੀ ਇਹ ਹੈ, ਪੜ੍ਹੇ ਲਿਖੇ ਸੀਗੇ, ਨੌਕਰੀਆਂ ਮਿਲੀਆਂ ਨਹੀਂ ਆ, ਖੇਤੀ ਵਾਲੇ ਪਾਸੇ ਆ ਗਏ ਆ, ਹੈ ਨਾ। ਅਤੇ ਉਹਦੇ 'ਚ ਕੀ ਹੈ ਵੀ ਜਦੋਂ ਖੇਤੀ ਨੂੰ ਸ਼ੌਂਕ ਨਾਲ ਕੀਤਾ ਸੀਗਾ, ਮਤਲਬ ਬਹੁਤ ਜ਼ਿਆਦਾ ਖਾਦਾਂ ਦੇ ਕੇ ਆਪਾਂ ਉਹਨੂੰ ਪਾਲਦੇ ਹਾਂ, ਆਸਾਂ ਹੁੰਦੀਆਂ ਆਪਾਂ ਨੂੰ, ਹੈ ਨਾ। ਤਾਂ ਜਦੋਂ ਪੂਰੀ ਦੀ ਪੂਰੀ ਮਤਲਬ ਕਣਕ ਤਬਾਹ ਹੋ ਗਈ ਹੈ, ਇਸ ਤੋਂ ਨਾਲ ਦੀ ਨਾਲ ਹੀ ਜਿਹੜੇ ਉਦੋਂ ਬਾਅਦ 'ਚੋਂ ਜਿਹੜੇ ਖਰਚੇ ਸੀਗੇ ਕੰਬਾਈਨਾਂ ਦੇ ਖਰਚੇ, ਉਹ ਵੀ ਗਾਹਾਂ ਆਪਣੇ ਵੀਰ ਭਾਈਆਂ ਨੇ ਲਗਭਗ 2-2000 ਰੁਪਈਆ ਕੰਬਾਈਨ ਦਾ ਖਰਚਾ ਕਿੱਲੇ ਦੇ ਹਿਸਾਬ ਨਾਲ ਉਹ ਦੇਣਾ ਪਿਆ। ਕਾਫੀ ਤਾਂ ਦੇਖ ਲਓ ਕੰਬਾਈਨ 'ਚ ਹੀ ਲੰਘ ਗਿਆ ਮੇਰਾ, ਲਗਭਗ 25-30 ਰੁਪਈਆ ਤਾਂ ਕੰਬਾਈਨ ਖਰਚੇ 'ਚ ਹੀ ਲੰਘ ਗਿਆ। ਆਇਆ ਕਿੰਨਾ ਸਾਰਾ 34,000 ਰੁਪਈਆ 34,000 ਰੁਪਈਆ। ਤਾਂ ਦੱਸੋ ਉਹਦੇ ਨਾਲ ਜਿਹੜਾ 20-22 ਕਿੱਲੇ ਸੀ ਉਹਦਾ ਜਿਹੜਾ ਨੁਕਸਾਨ ਹੋਇਆ, 34,000 ਤਾਂ ਕੁਛ ਵੀ ਨਹੀਂ ਹੈ ਜੀ। 5 ਕਿੱਲੇ, ਹਾਂ 15 ਤੋਂ 68 ਦੇ ਵਿੱਚੋਂ ਗਾਹਾਂ 5 ਕਿੱਲੇ। ਪਹਿਲਾਂ ਤਾਂ ਭਗਵੰਤ ਮਾਨ CM ਸਾਹਿਬ ਇਹ ਕਹਿੰਦੇ ਸੀਗੇ ਵੀ ਆਪ ਉਹਨਾਂ ਦਾ ਬਿਆਨ ਲਾਈਵ ਹੋ ਕੇ ਆਇਆ ਵੀ ਜੋ ਵੀ ਤੁਹਾਡੇ ਕਿੱਲੇ ਹੋਣਗੇ, ਜੋ ਜਿੰਨੇ ਵੀ, ਇਹ ਨਹੀਂ ਵੀ 5 ਦੇ ਹਿਸਾਬ ਨਾਲ ਜਾਂ ਇਹ ਕਰਾਂਗੇ ਆਪਾਂ, ਵੀ ਸਾਰੇ ਦੀ ਸਾਰੀ ਭਰਪਾਈ ਹੋਊਗੀ। ਤਾਂ ਨਿਕਲਿਆ ਕੀ ਇਸ ਗੱਲ ਦੇ ਵਿੱਚੋਂ ਜੀ, ਬਾਅਦ ਦੇ ਵਿੱਚ? ਹਾਂਜੀ, ਤੁਹਾਡਾ ਵੀ ਨੁਕਸਾਨ ਹੋਇਆ ਸੀ ਬਾਈ ਜੀ। ਜੇਕਰ ਗੱਲ ਕੀਤੀ ਜਾਵੇ ਕਿੰਨਾ ਕੁ ਜਿਹੜਾ ਕਿ ਇਹਨਾਂ ਦਾ ਜ਼ਿਆਦਾ ਹੋਇਆ ਸੀ ਨੁਕਸਾਨ? ਇਹਨਾਂ ਦਾ ਜ਼ਿਆਦਾ ਸੀਡ ਆ ਜਿਹੜੀ 2.5-3 ਕਿਲੋਮੀਟਰ ਦੇ ਵਿੱਚ ਸੀਡ ਬਹੁਤ ਜ਼ਿਆਦਾ ਟੱਪੀ ਸੀ ਗੜਿਆਂ ਦੀ। ਉਹ ਖੇਤ ਬਿਲਕੁਲ ਜਮਾਂ ਖਤਮ ਹੋ ਗਏ ਸੀ। ਜਿੱਥੇ ਆਪਾਂ ਇੰਟਰਵਿਊ ਪਹਿਲਾਂ ਕਰੀ ਆ, ਤੁਸੀਂ ਉੱਥੇ ਆਏ ਹੋ, ਉੱਥੇ ਇਹ ਨਾਲ ਉਹਨਾਂ ਦਾ, ਇਹਨਾਂ ਦਾ ਖੇਤ ਵੀ ਉੱਥੇ, ਤੇ 2.5-3 ਕਿਲੋਮੀਟਰ ਸੀਡ 'ਚ ਬਿਲਕੁਲ ਖਤਮ ਹੋ ਗਏ ਜੀ। ਵਿੱਚ ਅਜੇ ਉਹ ਇਹੋ ਜਿਹੇ ਘਰ ਬੈਠੇ ਆ ਜਿਨ੍ਹਾਂ ਦਾ ਖਤਮ ਹੋਏ ਦਾ ਵੀ ਅਜੇ ਮੁਆਵਜ਼ਾ ਨਹੀਂ ਮਿਲਿਆ ਜੀ। ਕੁਛ ਗਾਹਾਂ ਪਾਣੀ ਨੇ ਵੀ ਡੋਬਤੇ ਸੀ ਜੀ। 2.5-3 ਕਿਲੋਮੀਟਰ, 3.5 ਕਿਲੋਮੀਟਰ ਤਾਂ ਗੜਿਆਂ ਨੇ ਮਾਰਤੇ। ਉਦੋਂ ਗਾ ਜੀ ਐਡਾ ਪਾਣੀ ਖੜ ਗਿਆ, ਕਣਕਾਂ ਡਿੱਗ ਪਈਆਂ। ਕਾਫੀ ਕਣਕਾਂ ਸਾਡੀਆਂ ਸੂਏ ਤੱਕ ਉਹ ਪਾਣੀ ਦੇ ਵਿੱਚ ਡੁੱਬ ਕੇ ਅੱਧੀਆਂ ਗਲ ਗਈਆਂ, ਅੱਧੋਂ ਵੀ ਜ਼ਿਆਦਾ 60-70% ਗਲ ਗਈਆਂ। ਕੁਛ ਵੀ ਨਹੀਂ, ਉਹਦਾ ਵੀ ਝਾੜ ਨਹੀਂ ਨਿਕਲਿਆ, ਦਾਣੇ ਵੀ ਗੰਦੇ ਨਿਕਲੇ ਆ ਜੀ ਉਹਦੇ। ਗੱਟਾ ਨਹੀਂ ਪੂਰਾ ਭਰ ਕੇ ਗੱਟਾ 35-50 ਕਿਲੋ ਦਾ ਨਹੀਂ ਸੀ ਹੁੰਦਾ, ਨਾ 35 ਦਾ ਨਾ 50 ਕਿਲੋ ਦਾ, ਜਮਾਂ ਹੀ ਕੁਛ ਨਹੀਂ ਨਿਕਲਿਆ। ਬਜ਼ੁਰਗੋ ਤੁਸੀਂ ਤਾਂ ਕਾਫੀ ਦੌਰ ਦੇਖਿਆ ਹੋਣਾ, ਮਾਰ ਪਈ ਗੜਿਆਂ ਦੀ, ਕਦੇ ਸੋਕਾ ਮਾਰ ਗਿਆ। ਆਹ ਏਰੀਆ ਤਾਂ ਟਿੱਬਿਆਂ ਦਾ ਏਰੀਆ ਰਿਹਾ ਹੈਗਾ। ਟਿੱਬਿਆਂ ਦੇ ਏਰੀਏ ਦੇ ਵਿੱਚ ਤਾਂ ਕਾਫੀ ਨੁਕਸਾਨ ਹੁੰਦਾ, ਕਦੇ ਨਰਮਾ, ਕਦੇ ਖਾਲੇ ਘੜਦੀ ਮਰ ਗਏ ਸੀ ਹੁਣ ਤੱਕ। ਕਰਾਹ ਲਾਉਂਦੇ ਮਰ ਗਏ ਪਹਿਲਾਂ ਤਾਂ ਪਾਣੀ ਤੇ, ਫਿਰ ਆਹ ਮੋਟਰਾਂ ਮਿਲੀਆਂ, ਪਹਿਲਾਂ ਬੋਰ ਕਰੇ, ਇੰਜਨ ਲਾਏ, ਬਹੁਤ ਕੁਛ ਕਰਕੇ ਹੁਣ ਇਹਨਾਂ ਨੇ ਉਹ ਕਰੇ ਸੀ ਵਾਅਦੇ, ਹੁਣ ਨਹੀਂ ਪੂਰੇ ਹੋਏ। ਸਾਡੇ ਆਪ ਦੇ ਅੱਧੇ ਵੀ ਨਹੀਂ ਦਿੱਤੇ,
5 ਕਿੱਲਿਆਂ ਦੇ ਦਿੱਤੇ ਆ ਬਸ। ਛੀਕਣ ਵਾਲਾ ਵਾਹਣ ਜੀ ਰਹਿ ਗਿਆ, ਮੁੰਡੇ ਦੇ ਨਾਲ ਇਕੱਲੇ ਦੇ ਨਾਲ ਲਿਖਾਈ ਗਈ, ਉਹਦੇ ਚਾਚੇ ਦਾ ਖਾਤਾ ਨਹੀਂ ਸੀ, ਉਹ ਛੀਕਣ ਵਾਲਾਂ ਦੇ ਪੈਸੇ ਵੀ ਰਹਿ ਗਏ। ਕੁੜੀਆਂ ਦੇ ਰਹਿ ਗਏ ਕਿੰਨਾ ਬਾਣ ਸੀ ਟੋਟਲ? ਉੱਥੇ ਵਾਲਾ ਸੀ 5 ਕਿੱਲੇ ਸੇਕ ਨਾਲ। ਹਾਂਜੀ, ਪੰਜਾਂ ਦੇ ਹੀ ਆਏ ਆ ਤੇ ਛੀਕਣ ਵਾਲਾ ਉਹ ਵੀ ਇੱਕ ਬਾਈ ਜੀ ਜਿਹੜੀ ਵੇਖੋ ਤੁਸੀਂ ਕਹਿੰਦੇ ਹੋ ਵੀ ਜ਼ਿਮੀਂਦਾਰ ਕਿਵੇਂ ਉੱਠਦਾ, ਅਸੀਂ ਉੱਠ ਖੜੇ। ਅਸੀਂ 10 ਦਿਨ ਨਾ ਤਾਂ ਸਾਨੂੰ ਕੋਈ ਖੇਤ ਚੰਗਾ ਲੱਗਿਆ, ਨਾ ਅਸੀਂ ਰੋਟੀ ਖਾਧੀ, ਨਾ ਪਾਣੀ ਖਾਧੀ। ਉਹ ਇੱਕ ਗੱਲ ਐ ਚੱਲਦੀ ਹੁੰਦੀ ਹੈ, ਜਦੋਂ ਆਪਣੇ ਕੋਈ ਪਰਿਵਾਰ ਦਾ ਜਾਂ ਕਿਸੇ ਦਾ ਕੋਈ ਜੀ ਮਰ ਜੇ, ਉਹ ਜਦੋਂ ਮਰ ਜੇ ਉਦੋਂ ਨਵਾਂ ਨਵਾਂ ਦੁੱਖ ਹੁੰਦਾ ਹੈ। ਜ਼ਿਮੀਂਦਾਰ ਨੇ ਉਵੇਂ ਪੱਥਰ ਦਿਲ ਤੇ ਰੱਖਿਆ। ਅਸੀਂ ਇਹੀ ਜਦੋਂ ਭਰਾ 4-5 ਇਕੱਠੇ ਹੁੰਦੇ ਸੀ, ਅਸੀਂ ਇਹ ਕਹਿੰਦੇ ਸੀ ਯਾਰ ਜਿਵੇਂ ਉਹ ਗੱਲ ਚੱਲ ਜਾਂਦੀ ਨਾ ਵੀ ਪਹਿਲਾਂ ਬੰਦਾ ਮਰ ਜਾਂਦਾ, ਸੰਸਕਾਰ ਹੋ ਜਾਂਦਾ, ਫਿਰ ਫੁੱਲ ਚੁੱਕ ਲੈਂਦੇ ਆ, ਫਿਰ ਭੋਗ ਪੈ ਜਾਂਦਾ। ਉਹ ਗੱਲ ਵੀ ਜਿੰਨਾ ਚਿਰ ਆਪਾਂ ਨੂੰ ਇਹ ਫਸਲ ਦਿਸਦੀ ਰਹੂਗੀ ਉਹਨਾਂ ਚਿਰ ਆਪਣਾ ਦਿਲ ਦੁਖੀ ਹੋਊਗਾ। ਜਦੋਂ ਅਸੀਂ ਫਸਲ ਵੱਢ ਲਿਓ, ਭੋਗ ਵਾਲਾ ਕੰਮ ਹੋ ਗਿਆ ਜੀ, ਫਸਲ ਵੱਢੀ ਗਈ, ਕਿਹੜਾ ਸਾਡਾ ਦਿਲ ਉਹੋ ਜਿਹਾ ਬਦਲ ਗਿਆ। ਮਨ ਤਾਂ ਸਾਡਾ ਉਦੋਂ ਬਹੁਤ ਦੁਖੀ ਰਿਹਾ, ਪਰ ਇਹ ਇੱਕ ਕਹਾਵਤ ਮੈਂ ਤੁਹਾਨੂੰ ਸੁਣਾਈ ਆ ਵੀ ਬੰਦੇ ਦਾ ਜਦੋਂ ਕੋਈ ਖਤਮ ਹੋ ਜਾਂਦੀ ਆ ਚੀਜ਼, ਉਹ ਦੁਖੀ ਬਹੁਤ ਦਿਲ ਹੋਇਆ। ਪਰ ਜਦੋਂ ਭੋਗ ਪੈ ਗਿਆ, ਵੱਢੀ ਗਈ। ਪਰ ਇੱਕ ਕਿਸਾਨ, ਇੱਕ ਜ਼ਿਮੀਂਦਾਰ ਇਹੋ ਜਿਹਾ ਬੰਦਾ ਹੈ ਜਿਹੜਾ ਸਭ ਤੋਂ ਜਿਹੜਾ ਨੰਗੀ ਸੱਚ ਆਪਦੀ ਫਸਲ ਪਾਲਦਾ। ਇੱਕ ਕੱਲਾ ਜ਼ਿਮੀਂਦਾਰ ਇੱਕ ਹੈ ਜੀ ਜਿਹੜਾ ਇੰਨਾ ਖਰਚਾ ਕਰਕੇ ਅਸੀਂ ਹੁਣ ਝੋਨੇ ਤੇ ਕਿੰਨਾ ਖਰਚਾ ਕਰ ਲਿਆ ਉਹ ਸਾਨੂੰ ਪਤਾ ਹੈ। ਸਰਕਾਰਾਂ ਕਹਿੰਦੀਆਂ ਵੱਡੇ ਵੱਡੇ ਲੋਕ ਜ਼ਿਮੀਂਦਾਰ ਨਜ਼ਾਰੇ ਲੈਂਦੇ ਆ, ਜਿਪਸੀਆਂ ਲੈਂਦੇ ਆ, ਜੀਪਾਂ ਲੈਂਦੇ ਆ, ਪਰ ਜ਼ਿਮੀਂਦਾਰ ਦਾ ਕੋਈ ਦਰਦ ਨਹੀਂ ਸਮਝਦਾ। ਹੁਣ ਸਰਕਾਰਾਂ ਨੇ ਨਵੇਂ ਅੱਗ ਤੋਂ ਵੀ ਰੋਕ ਲਾਈ ਜਾਂਦੇ ਆ। ਵੱਡੇ ਸੰਦ ਕਿੱਥੋਂ ਆਉਣਗੇ? ਵੱਡੇ ਸੰਦ ਜਦੋਂ ਸਾਡੇ ਕੋਲ ਪੈਸਾ ਹੀ ਨਹੀਂ ਹੋਊਗਾ। ਪਹਿਲਾਂ ਸਾਡਾ ਪਿਛਲੀ ਵਾਰੀ ਕਣਕ ਦਾ ਘਾਟਾ ਪਿਆ, ਐ ਕਿ ਸਾਨੂੰ 10 ਉਹ 10 ਤਾਂ ਹੋ ਗਿਆ, 10 ਲੱਖ ਅਸੀਂ ਆੜਤਾਂ ਤੋਂ ਫੜਿਆ, ਸਾਨੂੰ 20 ਅਸੀਂ ਉਹ 20 ਲੱਖ ਕਿਵੇਂ ਪੂਰਾ ਕਰਾਂਗੇ? ਸਾਡੇ 5 ਸਾਲ ਨਹੀਂ ਪੂਰੇ ਹੁੰਦੇ। ਠੀਕ ਹੈ, ਅਸੀਂ ਆਪਦਾ ਬਿਆਨ, ਇੱਕ ਜ਼ਿਮੀਂਦਾਰ ਆਪਦਾ ਅੰਦਰੋਂ ਰਾਤ ਨੂੰ 2 3 ਪੈਗ ਲਾ ਲਈਦੇ ਆ, ਰਾਤ ਨੂੰ ਸੋ ਜੀਦਾ, ਰਾਤ ਨੂੰ ਦਿਮਾਗ ਫਰੈਸ਼ ਰਹਿੰਦਾ, ਸਵੇਰੇ ਉੱਠ ਕੇ ਫਿਰ ਟੈਨਸ਼ਨ ਹੋ ਜਾਂਦੀਆਂ। ਸਪਸ਼ਟ ਗੱਲ ਮੈਂ ਤਾਂ ਕਹਿਣਾ ਜੀ, ਕਿਉਂਕਿ ਟੈਨਸ਼ਨ ਹਰ ਇੱਕ ਬੰਦੇ ਨੂੰ ਆ। ਫਸਲ ਮਰੀ ਆ, ਲੋਕਾਂ ਦੇ ਦੇਣੇ, ਆੜਤਿਆਂ ਦੇਣੇ ਆ, ਕਰਜ਼ਾ ਦੇਣਾ। ਅਗਲਾ ਕਹਿੰਦਾ ਜੱਟ ਪੀਂਦੇ ਆ, ਪੀਣੀ ਪੈਂਦੀ ਆ ਜੀ। ਜੋ ਰਾਤ ਨੂੰ 4 ਪੈਗ ਲੱਗੇ, ਰਾਤ ਨੂੰ ਤਾਂ ਸੋਲੂਸ਼ਨ ਨਾਲ ਅਸੀਂ ਸੋ ਜਾਂਦੇ ਆ। ਸਾਡਾ ਦਿਮਾਗ, ਅਸੀਂ ਆਪਦੇ ਦਿਮਾਗ ਦੇ ਨਾਲਿਆਂ ਦਾ ਨਹੀਂ ਫਾੜਨੇ ਜੀ। ਉਹ ਵੀ 250 ਦੀ ਬੋਤਲ ਆ ਠੇਕੇ ਤੇ ਜੀ, ਪੀ ਕੇ ਅਸੀਂ ਆਪਦਾ ਇੱਕ ਐ ਵੀ ਸੋ ਕੇ ਆਪਦਾ ਟੈਨਸ਼ਨ ਦੂਰ ਕਰ ਲੈਂਦੇ ਆ। ਪਰ ਸਰਕਾਰਾਂ ਨੇ ਕੋਈ ਸਾਡੀ ਸੁਣੀ ਨਹੀਂ। ਜਿੰਨਾ ਅਸੀਂ ਸਰਕਾਰ ਨੂੰ ਇਹ ਸੋਚਿਆ ਸੀ ਭਗਵੰਤ ਮਾਨ ਸਰਕਾਰ ਆ ਗਈ, ਬਦਲਾਵ ਆ ਗਿਆ, ਸਾਡੇ ਬਹੁਤ ਚਾਅ ਸਾਡੇ ਮਨ 'ਚ ਵੀ ਸੀ ਵੀ ਯਾਰ ਹੁਣ ਕੁਝ ਹੋਊਗਾ, ਪਰ ਨਹੀਂ। ਇਹ ਸਭ ਇੱਕੋ ਜਿਹੀਆਂ ਸਰਕਾਰਾਂ ਜੀ, ਕੋਈ ਕਿਸੇ ਦਾ ਕੁਝ ਨਹੀਂ ਸੁਣਦਾ, ਕਿਸੇ ਨੂੰ ਕੋਈ ਦਰਦ ਨਹੀਂ। ਕਹਿੰਦਾ ਰਿਹਾ ਮੈਂ ਚੈਨ ਡੋਰੀਆਂ ਬਦਲੀਆਂ, ਮੈਂ 60 ਫੁੱਟ ਡੂੰਘੇ ਟੋਇਆਂ ਦੇ ਵਿੱਚ ਗਿਆ। ਮੁੱਖ ਮੰਤਰੀ ਕਹਿੰਦਾ ਮੈਨੂੰ ਕਹਿੰਦਾ ਪਤਾ ਕਿਸਾਨੀ ਕੀ ਹੁੰਦੀ ਆ, ਦਰਦ ਪਤਾ, ਕਹਿੰਦਾ ਮੇਰੇ 10 ਕਿੱਲੇ ਡੁੱਬ ਜਾਂਦੇ ਸੀ, ਕਹਿੰਦਾ ਮੈਨੂੰ ਪਤਾ ਉਹ ਚੀਜ਼ਾਂ। ਭਾਈ ਜੀ ਜਿਹੜੇ ਅਫਸਰ ਨਾ ਉਹ ਅੰਦਰੋਂ ਏਸੀ 'ਚ ਬਹਿ ਕੇ ਕੁਰਸੇ ਗਰਾਊਂਡ ਲੈਵਲ ਤੇ ਹੋਣ, ਗਰਾਊਂਡ ਲੈਵਲ ਤੇ ਜਿਨ੍ਹਾਂ ਦੇ ਮਨ 'ਚ ਇੰਨਾ ਡਰ ਸੀ। ਜਿੱਦੇ ਜ਼ਿਮੀਂਦਾਰ ਤੁਸੀਂ ਲਾਈਵ ਹੋਏ ਹੋ, ਤੁਹਾਡੇ ਇੰਦਰ ਉਹਦੇ ਐਮਐਲਏ ਚੈੱਕ ਲੈ ਕੇ ਆਉਂਦਾ, ਕੋਈ ਮੰਤਰੀ ਆਉਂਦਾ, ਜਿਨ੍ਹਾਂ ਦੇ ਖੇਤ ਜਿੰਨੀ ਮਰੀ ਸੀ ਉਹਨਾਂ ਦਿੰਦਾ ਸੀ, ਨਹੀਂ ਆਂਦੇ ਸਾਨੂੰ ਵੱਧ ਦਿੰਦੇ। ਨਾਲ ਦੀ ਨਾਲ ਚੈੱਕ ਕਰਕੇ ਕਹਿੰਦੇ ਵੀ 2 ਮਹੀਨਿਆਂ ਨੂੰ ਭਾਈ ਤੁਹਾਨੂੰ ਪੈਸੇ ਮਿਲਣਗੇ। ਸਾਨੂੰ ਕੋਈ ਦੁੱਖ ਨਹੀਂ ਸੀ, ਜਿੰਨੀ ਫਸਲ ਮਿਲੀ ਸੀ ਦਿੰਦੇ ਸੀ, ਜਿੰਦੀ ਨਹੀਂ ਮਰੀ ਸੀ ਜਮ੍ਹਾਂ ਨਾ ਦਿੰਦੇ। ਜੇ ਮੇਰੀ ਨਹੀਂ ਮਰੀ ਸੀ ਮੈਨੂੰ ਜਮ੍ਹਾਂ ਨਾ ਦਿੰਦੇ, ਮੈਨੂੰ ਕੋਈ ਇਤਰਾਜ਼ ਨਹੀਂ ਸਰਕਾਰ। ਪਰ ਕੰਮ ਕਰਦੀ ਫਸਲ ਖੇਤ 'ਚ ਤੇ ਖਾਤਿਆਂ 'ਚ ਪੈਸੇ, ਇਹ ਗਲਤ ਗੱਲ ਹੈ। ਪਰ ਸਰਕਾਰ ਭਗਵੰਤ ਮਾਨ ਜੀ ਬਿਲਕੁਲ ਇਸ ਗੱਲ ਤੇ ਨਹੀਂ ਉਤਰੇ, ਫੇਲ ਆ ਬਿਲਕੁਲ। ਕਿਸਾਨਾਂ ਨੇ ਤਾਂ ਮਤਲਬ ਕਿ ਸੁਸਾਈਡ ਹੀ ਕਰ ਲਿਆ ਜੀ। ਮਤਲਬ ਇਸ ਆਸ ਦੇ ਵਿੱਚ ਵੀ ਉਹ ਕਹਿੰਦੇ ਸੀ ਕਿ ਮੱਲਮ ਤਾਂ ਉਦੋਂ ਹੀ ਕੰਮ ਕਰਦੇ ਜਦੋਂ ਜ਼ਖਮ ਤਾਜ਼ਾ ਹੋਵੇ। ਤਾਂ ਕੀ ਹੈ, ਕਿੰਨੇ ਟਾਈਮ ਬਾਅਦੋਂ ਉਹ ਵੀ ਇੱਕ ਤਰ੍ਹਾਂ ਦਾ ਮਜ਼ਾਕ ਹੀ ਕੀਤਾ। ਜਿਹੜੇ ਜ਼ਖਮ ਸਾਡੇ ਅੱਲੇ 'ਚ ਦੁਬਾਰਾ ਫਿਰ ਇਹਨਾਂ ਨੇ ਖਦੇੜ ਤੇ, ਉਹ ਐ ਖਦੇੜ ਤੇ ਸਾਨੂੰ ਇਹ ਆਸ ਵੀ 15,000 ਮਿਲੂਗਾ। ਸਾਡਾ ਦਿਲ ਖੁਸ਼ ਸੀ ਵੀ ਚਲੋ ਜੇ ਮੇਰੇ 18 ਕਿੱਲੇ ਮੈਨੂੰ 15 ਹਿਸਾਬ ਨਾਲ 2.5 ਲੱਖ ਰੁਪਇਆ ਉਹ ਮੇਰਾ ਖਰਚਾ ਚੱਲ ਜੂ। ਤੇ ਚੱਕ ਕੇ ਇਹਨਾਂ ਨੇ 6800, ਉਹ ਵੀ ਇਹਨਾਂ ਨੇ ਅਫਸਰਾਂ ਨੇ ਤੁਹਾਨੂੰ ਮੈਂ ਪਹਿਲਾਂ ਕਿਹਾ, ਅਫਸਰਾਂ ਨੇ ਸਰਕਾਰ ਦੇ ਹਿਸਾਬ ਨਾਲ ਚੱਲਣਾ ਹੁੰਦਾ। ਜਦੋਂ ਅਫਸਰਾਂ ਨੂੰ ਚੂੜੀ ਖਿੱਚਤੀ ਵੀ ਘੱਟ ਤੋਂ ਘੱਟ ਗਰਦੋਰੀਆਂ ਪਾਓ, ਘੱਟ ਤੋਂ ਘੱਟ ਤੁਸੀਂ ਮੁਆਵਜ਼ਾ ਪਾਓ, 6800 6200 ਕਈਆਂ ਨੂੰ 6000 ਆਇਆ ਜੀ, ਕਈਆਂ ਨੂੰ ਆਇਆ ਹੀ ਨਹੀਂ ਅਜੇ। ਕਈਆਂ ਬੰਦਿਆਂ ਦੀ ਫਸਲ ਮਰੀ ਆ, ਵਿਚਾਰੇ ਸਾਨੂੰ ਕਹਿੰਦੇ ਵੀ ਸਾਡੇ ਅਜੇ ਕਈਆਂ ਨੂੰ ਆਇਆ ਵੀ ਨਹੀਂ ਜੀ, ਬਿਲਕੁਲ ਵੀ ਨਹੀਂ ਆਇਆ। 5 ਵਾਲਿਆਂ ਨੂੰ ਵੀ 24,000 ਰੁਪਇਆ, ਕੋਈ ਹਿਸਾਬ ਕਿਤਾਬ ਹੀ ਨਹੀਂ ਹੈ ਵੀ ਕਿਸ ਹਿਸਾਬ ਨਾਲ ਇਹ ਆਏ ਆ ਪੈਸੇ ਜੀ। ਹਾਂਜੀ, ਤਾਂ ਅਸੀਂ ਅੱਜ ਇਸ ਵਕਤ ਜ਼ਿਲ੍ਹਾ ਬਠਿੰਡਾ ਦੇ ਪਿੰਡ ਦੇ ਵਿੱਚ ਖੜੇ ਸੀ। ਇਹ ਪਿੰਡ ਕਲਿਆਣ ਆ। ਤਾਂ ਕੋਸ਼ਿਸ਼ ਕੀਤੀ ਆ ਕਿ ਸਾਰਿਆਂ ਦੇ ਨਾਲ ਗੱਲ ਕੀਤੀ ਜਾਵੇ ਜਿਹੜੇ ਕਿਸਾਨ ਇੱਥੇ ਪਹੁੰਚੇ ਸਾਂ, ਕਿਉਂਕਿ ਜਦੋਂ ਗੜੇਮਾਰੀ ਹੋਈ ਆ ਉਦੋਂ ਵੀ ਇੰਡੋਸ ਟੀਵੀ ਤੇ ਸਭ ਤੋਂ ਪਹਿਲਾਂ ਤਸਵੀਰਾਂ ਦਿਖਾਈਆਂ ਗਈਆਂ, ਬੱਲੀਆਂ ਚੱਕ ਕੇ ਦਿਖਾਈਆਂ ਕਿ ਇਹ ਗੜੇਮਾਰੀ ਨੇ ਨੁਕਸਾਨ ਕੀਤਾ। ਤਾਂ ਉਸ ਤੋਂ ਬਾਅਦ ਜੇਕਰ ਗੱਲ ਕੀਤੀ ਜਾਵੇ ਤਾਂ ਅੱਜ ਫੇਰ ਜਦੋਂ 6800 ਰੁਪਇਆ ਸਰਕਾਰ ਨੇ ਪਰ ਏਕੜ ਦਾ ਪਾਇਆ, ਤਾਂ ਫੇਰ ਇਹਨਾਂ ਕਿਸਾਨਾਂ ਦਾ ਦੁੱਖ ਦਰਦ ਜਾਣਨ ਦੇ ਲਈ ਇੰਡੋਸ ਟੀਵੀ ਦੀ ਟੀਮ ਪਿੰਡ ਕਲਿਆਣ ਮੱਲਕਾ ਜ਼ਿਲ੍ਹਾ ਬਠਿੰਡਾ ਦੇ ਵਿੱਚ ਪਹੁੰਚੀ ਆ। ਤਾਂ ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਕੋਸ਼ਿਸ਼ ਰਹੇਗੀ ਕਿ ਪੰਜਾਬ ਦਾ ਦੁੱਖ ਦਰਦ ਸਾਂਝਾ ਕੀਤਾ ਜਾਵੇ। ਮੇਰੇ ਸਹਿਯੋਗੀ ਸਾਥੀ ਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਫਸਲ ਕਿੰਨੀ ਕੁ ਤਬਾਹ ਹੋਈ ਆ, ਕਿੰਨਾ ਕੁ ਜਿਹੜਾ ਨੁਕਸਾਨ ਆ ਫਸਲ ਦਾ ਹੋਇਆਗਾ, ਜੇਕਰ ਅਸੀਂ ਗੱਲ ਕਰੀਏ ਤਾਂ ਕਿੰਨਾ ਕੁ ਮੁਆਵਜ਼ਾ ਜਿਹੜੀ ਸਰਕਾਰ ਨੇ ਦੇ ਦਿੱਤਾ? 40% ਕਿਸਾਨ ਹੈ ਜਿਨ੍ਹਾਂ ਦਾ ਪੂਰੇ ਦਾ ਪੂਰਾ ਖੇਤ ਹੈ ਉਹ ਇਸ ਮਾਰ ਦੇ ਵਿੱਚ ਆ ਗਿਆ। ਬਾਕੀ ਰਹਿੰਦੇ ਕਿਸਾਨਾਂ ਦੇ ਵਿੱਚੋਂ ਕਿਸੇ ਦਾ 50%, ਕਿਸੇ ਦਾ 60%, ਕਿਸੇ ਦਾ 40%। ਪੰਜਾਬ ਸਰਕਾਰ ਨੇ ਕਿਹਾ ਕਿ ਅਸੀਂ ਗੋਦਾਵਰੀਆਂ ਬਾਅਦ ਚੋਂ ਕਰਾਂਗੇ, ਪਰ ਜਿਹੜਾ ਮੁਆਵਜ਼ਾ ਉਹ ਤੁਹਾਡੇ ਖਾਤਿਆਂ 'ਚ ਪਾ ਦੇਵਾਂਗੇ। ਹੜ੍ਹਾਂ ਨੇ 3 ਪਾਸੋਂ
ਜਿਹੜਾ ਕਿ ਪਾਣੀ ਨੇ ਘੇਰ ਲਿਆ ਸੀ ਕਿਸਾਨਾਂ ਨੂੰ, ਤੇ ਇੱਕ ਪਾਸੋਂ ਜਿਹੜੀ ਗੜੇਮਾਰੀ ਦੀ ਮਾਰ ਪਈ ਆ, ਤੁਸੀਂ ਕਿਹਾ ਕਿ 6800 ਰੁਪਇਆ ਇੱਕ ਕਿੱਲੇ ਦਾ ਆਇਆਗਾ, ਪੂਰੇ ਕਿਸਾਨਾਂ ਨੂੰ ਮਿਲ ਗਿਆ। ਬਈ ਕੀ ਦਿਲ ਤੇ ਬੀਤੀ ਉਦੋਂ ਜਦੋਂ ਫਸਲ ਨੂੰ ਬੱਲੀਆਂ ਨੂੰ ਚੱਕਦੇ ਸੀ ਤਾਂ ਦਿਨ ਯਾਦ ਆਉਂਦਾ, ਤਾਂ ਕੀ ਮਨ ਤੇ ਬੀਤਦੀ ਹੈ? ਬਹੁਤ ਭੈੜਾ ਹਾਲ ਸੀਗਾ ਜੀ, 2-4 ਦਿਨ ਰੋਟੀ ਵੀ ਨਹੀਂ ਖਾਧੀ ਅਸੀਂ, ਜਦੋਂ ਕਿ ਮੇਰਾ ਸਾਰਾ ਖੇਤ ਹੀ ਨੁਕਸਾਨ 'ਚ ਆ ਗਿਆ ਸੀਗਾ। ਮੇਰਾ ਘੱਟੋ ਘੱਟ 80% ਨੁਕਸਾਨ ਸੀਗਾ ਜੀ, ਜਿਹਦੇ ਵਿੱਚੋਂ ਮੈਨੂੰ 5 ਕਿੱਲਿਆਂ ਦਾ ਮਿਲਿਆ ਜੀ 6800 ਦੇ ਹਿਸਾਬ ਨਾਲ, ਪਰ ਮੇਰਾ 10 ਕਿੱਲਿਆਂ ਦਾ ਨੁਕਸਾਨ ਸੀਗਾ ਜੀ 80% ਦੇ ਹਿਸਾਬ ਨਾਲ। ਮਤਲਬ ਕਿ ਹੁਣ ਵੀ ਕਰਜ਼ੇ ਥੱਲੇ ਆਏ ਹੋਏ ਹਾਂ ਅਸੀਂ, ਇਸ ਕਾਰਨ ਘੱਟੋ ਘੱਟ 2-4 ਸਾਲ ਪਿੱਛੇ ਹਟ ਗਏ ਜੀ ਅਸੀਂ। ਬਈ ਤੁਹਾਡਾ ਵੀ ਨੁਕਸਾਨ ਹੋਇਆ ਸੀ? ਕਿੰਨੀ ਕਣਕ ਮਰੀ ਆ ਉਦੋਂ ਜਦੋਂ ਗੜੇਮਾਰੀ ਹੋਈ ਆ? 10 ਕਿੱਲਿਆਂ 'ਚ ਸਾਡੇ ਘੱਟੋ ਘੱਟ ਟਰਾਲੀ ਇੱਕ ਹੀ ਭਰੀ ਸੀ। ਤੇ ਕਣਕ ਤਾਂ ਬਾਅਦ ਦੀ ਗੱਲ ਹੈ, ਜਿਵੇਂ ਆਲੂ ਹੋ ਗਿਆ, ਆਲੂ ਸਰੋਂ ਸਬਜ਼ੀ, ਇਹਦੇ ਬਾਰੇ ਕੋਈ ਗੱਲ ਹੀ ਨਹੀਂ ਕਰ ਰਿਹਾ। ਕਦੇ ਉਹਨਾਂ ਨਾਲ ਪਹੁੰਚਣ ਦੀ ਜਾਂ ਪਿੰਡ ਵਾਲਿਆਂ ਨਾਲ ਗੱਲ ਕਰੀ ਵੀ ਆਪਾਂ ਮੁੱਖ ਮੰਤਰੀ ਨੂੰ ਮਿਲ ਲਈ ਜਾ ਕੇ ਆਮ ਘਰ 'ਚੋਂ? ਤੁਸੀਂ ਵੀ ਜਾਣਦੇ ਆ ਜੀ, ਅਸੀਂ ਵੀ ਜਾਣਦੇ ਆ, ਮੁੱਖ ਮੰਤਰੀ ਕੀ ਸਰਪੰਚ ਨੂੰ ਵੀ ਮਿਲਣਾ ਬਹੁਤ ਔਖਾ ਹੁੰਦਾ ਆਮ ਲੋਕਾਂ ਨੂੰ, ਤਾਂ ਡਾਂਗਾਂ ਪੈਂਦੀਆਂ ਜੀ। ਜਿਹੜੇ ਮੀਟਿੰਗ ਮੰਗਦੇ ਆ, ਕਿਸਾਨ ਮੰਗ ਲੈਣ, ਮਾਸਟਰ ਮੰਗ ਲੈਣ। ਕਰਜ਼ਾ ਮੁੜ ਗਿਆ ਹੋਣਾ, ਜਿਹੜਾ ਨੁਕਸਾਨ ਹੋਇਆ ਸੀ, ਜਿਹੜਾ ਮੁਆਵਜ਼ਾ ਮਿਲ ਗਿਆ, ਕਹਿੰਦੇ ਕਿ ਹੁਣ ਤਾਂ ਬੈਂਕ ਦੇ ਵਿੱਚ ਪੈਸੇ ਆ ਗਏ ਆ, ਕਰਜ਼ਾ ਮੋੜਤਾ ਹੋਣਾ ਜਿੰਨਾ ਕੁ ਲੈਤਾ ਹੋਣਾ? ਕੁਛ ਨਹੀਂ ਮੁੜਿਆ ਬਾਈ ਜੀ, ਮੇਰੇ ਸੀਗੇ 4 ਕਿੱਲੇ ਤੇ 2 ਕਨਾਲਾਂ, ਤੇ ਮੈਨੂੰ ਉਹਦਾ ਕੁਝ ਨਹੀਂ ਮਿਲਿਆ। ਜਿਹੜੀ ਸਰਕਾਰ ਨੇ ਵਾਅਦੇ ਕਰੀ, ਸਰਕਾਰ ਉਸ ਗੱਲ ਤੇ ਪੂਰੀ ਉਤਰੀ ਨਹੀਂ। ਚਲੋ ਅਸੀਂ ਇਹ ਕਹਿੰਦੇ ਆ, ਸਰਕਾਰ ਵਾਅਦਾ ਹੀ ਉਹਨਾਂ ਕਰੇ ਜਿੰਨੀ ਗੱਲਬਾਤ ਹੁੰਦੀ ਆ। ਸਰਕਾਰ ਨੇ ਕਿਸਾਨਾਂ ਨੂੰ ਕਹਿ ਕੇ 15-15000 ਰੁਪਇਆ ਮਲਮ ਲਾਤਾ ਸਾਡੇ ਜ਼ਖਮਾਂ ਤੇ। ਸਾਡਾ 15000 ਦਾ ਵਾਅਦਾ ਕਰਕੇ, ਜਦੋਂ ਮੇਰੇ ਖੇਤ 'ਚ ਤੁਸੀਂ ਇੰਟਰਵਿਊ ਲੈਣ ਆਏ, ਐਮਐਲਏ ਸਾਹਿਬ ਆਪ ਆਏ ਸੀ ਉੱਥੇ, ਉਹਨਾਂ ਨੇ ਇਹ ਵਾਅਦਾ ਕਰਕੇ ਗਏ ਸੀ ਵੀ 15000 ਦੇ ਹਿਸਾਬ ਨਾਲ ਕਿੱਲੇ ਦਾ ਤੁਹਾਨੂੰ ਮੁਆਵਜ਼ਾ ਦੇਵਾਂਗੇ। ਮੈਂ ਸਰਕਾਰ ਨੂੰ ਇੱਕ ਜ਼ਰੂਰ ਇਹ ਕਹਿਣਾ ਚਾਹੁੰਦਾ, ਜੇ ਤੁਸੀਂ ਦੇ ਨਹੀਂ ਸਕਦੇ ਤੇ ਵਾਅਦਾ ਨਾ ਕਰਿਆ ਕਰੋ। ਪੰਜਾਬ ਸਰਕਾਰ ਨੇ ਵੱਡੇ ਵਾਅਦੇ ਕੀਤੇ। ਪੰਜਾਬ ਸਰਕਾਰ ਨੇ ਕਿਹਾ ਕਿ ਕਿਸਾਨਾਂ ਨੂੰ ਮੁਆਵਜ਼ਾ ਦੇ ਦਿੱਤਾ। ਖਬਰਾਂ ਚੱਲੀਆਂ, ਖਬਰਾਂ ਦੇ ਵਿੱਚ ਕਾਫੀ ਜ਼ੋਰ ਲੱਗਿਆ ਪੱਤਰਕਾਰਾਂ ਦਾ, ਸਟੂਡੀਓ ਦੇ ਵਿੱਚੋਂ ਬੈਠਿਆਂ ਨੇ ਕਾਫੀ ਕੁਝ ਬੋਲਿਆ ਕਿ ਕਿਸਾਨਾਂ ਨੂੰ ਜੋ ਮੁਆਵਜ਼ਾ ਗਾ ਉਹ ਹੜ੍ਹਾਂ ਦੀ ਮਾਰ ਪਈ ਆ, ਤੇ ਕਿਸਾਨਾਂ ਨੂੰ ਜੋ ਮੁਆਵਜ਼ਾ ਉਹ ਮਿਲ ਚੁੱਕਿਆ ਹੈਗਾ। ਇੱਥੋਂ ਤੱਕ ਕਿ ਵਿਰੋਧੀ ਧਿਰਾਂ ਨੇ ਸਵਾਲ ਖੜੇ ਕੀਤੇ। ਪਰ ਅੱਜ ਅਸੀਂ ਇੱਕ ਅਜਿਹੇ ਪਿੰਡ ਦੇ ਵਿੱਚ ਖੜੇ ਹਾਂ, ਜਿਵੇਂ ਪਿਛਲੀ ਵਾਰ ਤੁਹਾਨੂੰ ਪਿੰਡ ਸੇਲਵਰਾ ਜ਼ਿਲ੍ਹਾ ਬਠਿੰਡਾ ਪੈ ਜਾਂਦਾ, ਉੱਥੋਂ ਦੀ ਖਬਰ ਦਿਖਾਈ ਸੀ ਕਿ ਕਿਸਾਨਾਂ ਦੀਆਂ ਫਸਲਾਂ ਤਬਾਹ ਹੋ ਗਈਆਂ, ਕਣਕਾਂ 15-15 ਗੱਟੇ ਇੱਕ ਕਿੱਲੇ 'ਚੋਂ ਭਰੀ ਗਈ, ਤੇ ਰੋੜਾਂ ਦੀ ਜ਼ਮੀਨ ਸੀ ਜਿਹੜੀ ਕਿ ਉਹਦੇ ਵਿੱਚੋਂ ਜਿਹੜੀ ਕਿ ਰੋੜਾਂ ਵਾਲੀ ਕਣਕ ਸੀ ਜਿਹੜੀ ਕਿ ਉਹ ਆਪਦੇ ਘਰ ਦੇ ਵਿੱਚ ਲਿਆਂਦੀ ਗਈ, ਤੇ ਅੱਜ ਉਹ ਕਿਸਾਨ ਰੋੜ ਖਾਣ ਦੇ ਲਈ ਮਜਬੂਰ ਨੇ। ਰੇਤੇ ਮਿੱਟੀ ਵਾਲੀ ਜਿਹੜੀ ਕਣਕ ਆ ਉਹ ਖਾ ਰਹੇ ਨੇ, ਆਟੇ ਦੇ ਵਿੱਚ ਰੇਤਾ ਮਿੱਟੀ ਆਉਂਦਾ। ਤਾਂ ਪਰ ਦੂਸਰੇ ਪਾਸੇ ਜੇਕਰ ਅਸੀਂ ਗੱਲ ਕਰੀਏ ਤਾਂ ਪਿਛਲੇ ਦਿਨਾਂ ਦੇ ਦੌਰਾਨ ਪੰਜਾਬ ਸਰਕਾਰ ਦੇ ਵੱਲੋਂ ਮੁਆਵਜ਼ਾ ਦੇਣ ਦੀ ਗੱਲ ਕੀਤੀ ਗਈ, ਪਰ ਮੁਆਵਜ਼ਾ ਆਇਆ ਕਿੰਨਾ ਇਹ ਤਾਂ ਸਵਾਲ ਖੜੇ ਵਿਰੋਧੀਆਂ ਨੇ ਕਰ ਹੀ ਦਿੱਤੇ ਨੇ। ਪਰ ਅਸੀਂ ਗੱਲਬਾਤ ਕਰਾਂਗੇ ਉਹਨਾਂ ਕਿਸਾਨਾਂ ਦੇ ਨਾਲ ਜਿਨ੍ਹਾਂ ਕਿਸਾਨਾਂ ਦੀ ਫਸਲ ਤਬਾਹ ਹੋ ਗਈ, ਜਿਨ੍ਹਾਂ ਕਿਸਾਨਾਂ ਦੀ ਗੜੇਮਾਰੀ ਦੇ ਕਾਰਨ ਫਸਲ ਬਰਬਾਦ ਹੋ ਗਈ। ਤਾਂ ਅਸੀਂ ਪਹਿਲਾਂ ਸ਼ੁਰੂਆਤ ਕਰਦੇ ਹਾਂ, ਪਿੰਡ ਕਲਿਆਣ ਦੇ ਵਿੱਚ ਖੜੇ ਹਾਂ, ਜ਼ਿਲ੍ਹਾ ਬਠਿੰਡਾ ਪੈ ਜਾਂਦਾ ਜੀ। ਬਹੁਤ ਸਵਾਗਤ ਆ ਸਾਰਿਆਂ ਦਾ, ਸਤਿ ਸ਼੍ਰੀ ਅਕਾਲ। ਪਹਿਲਾਂ ਤਾਂ ਫਸਲ ਕਿੰਨੀ ਕੁ ਤਬਾਹ ਹੋਈ ਆ, ਕਿੰਨਾ ਕੁ ਜਿਹੜਾ ਨੁਕਸਾਨ ਆ ਫਸਲ ਦਾ ਹੋਇਆ ਗਾ, ਜੇਕਰ ਅਸੀਂ ਗੱਲ ਕਰੀਏ ਤਾਂ ਕਿੰਨਾ ਕੁ ਮੁਆਵਜ਼ਾ ਜਿਹੜੀ ਸਰਕਾਰ ਨੇ ਦੇ ਦਿੱਤਾ? ਜਿੱਥੋਂ ਤੱਕ ਫਸਲ ਤਬਾਹੀ ਦਾ ਸੰਬੰਧ ਆ, ਪਿੰਡ ਦੇ ਵਿੱਚ ਵੱਡੇ ਪੱਧਰ 'ਤੇ ਜਿਹੜੀ ਫਸਲ ਆ ਗੜਿਆਂ ਦੇ ਮਾਰ ਦੇ ਵਿੱਚ ਆਈ ਸੀਗੀ। ਲਗਭਗ ਜਿਹੜੇ 40% ਕਿਸਾਨ ਹੈ ਜਿਨ੍ਹਾਂ ਦਾ ਪੂਰਾ ਖੇਤ ਹੈ ਉਹ ਇਸ ਮਾਰ ਦੇ ਵਿੱਚ ਆ ਗਿਆ। ਬਾਕੀ ਰਹਿੰਦੇ ਕਿਸਾਨਾਂ ਦੇ ਵਿੱਚੋਂ ਕਿਸੇ ਦਾ 50%, ਕਿਸੇ ਦਾ 60%, ਕਿਸੇ ਦਾ 40%। ਇਸ ਕਰਕੇ ਮਾਰ ਸਾਰੇ ਕਿਸਾਨਾਂ ਦੇ ਉੱਪਰ ਹੀ ਪਈ ਹੈ। ਤੇ ਜਿਹੜਾ ਸਰਕਾਰ ਨੇ ਕਿਹਾ ਸੀਗਾ, ਜਿਵੇਂ ਪਹਿਲਾਂ ਸਰਕਾਰ ਵੰਡ ਤੋਂ ਹੀ ਪਹਿਲਾਂ ਕਹਿੰਦੇ ਹੁੰਦੇ ਕਿ ਅਸੀਂ 20,000 ਰੁਪਈਆ ਕਿੱਲੇ ਦਾ ਦੇਵਾਂਗੇ ਕਿਸਾਨ ਨੂੰ, ਤੇ ਜਿਹੜੀ ਗਰਦੌਰੀ ਬਾਅਦ 'ਚ ਕਰਾਂਗੇ। ਪਰ ਜਿਹੜਾ ਇਹਨਾਂ ਨੇ ਜਿੰਨੇ ਵੀ ਪਿੱਛੇ ਮਸਲੇ ਬਣੇ ਆ ਉਹਨਾਂ ਦੇ ਵਿੱਚ ਵੀ ਤੇ ਇਸ ਦੇ ਵਿੱਚ ਵੀ ਸਿਰਫ ਕਿਸਾਨਾਂ ਨੂੰ ਦਿੱਤਾ 6800 ਰੁਪਈਆ, ਉਹ ਵੀ 50% ਕਿਸਾਨਾਂ ਨੂੰ। ਜਿੰਨੇ ਕਿਸਾਨਾਂ ਦਾ ਨੁਕਸਾਨ ਹੋਇਆ ਉਹਨਾਂ ਨੂੰ ਹਲੇ 6800 ਰੁਪਈਆ ਵੀ ਨਹੀਂ ਆਇਆ, ਜਦ ਕਿ ਇਹਨਾਂ ਨੇ ਕਿਹਾ ਸੀਗਾ ਕਿ ਅਸੀਂ 15,000 ਦੇਵਾਂਗੇ। 20 ਵਾਲਾ ਪਹਿਲਾਂ ਤਾਂ ਭੁੱਲ ਕੇ ਇਹ ਬਾਅਦ 'ਚ 15 ਤੇ ਆ ਗਏ ਸੀ ਵੀ ਵਿਸਾਖੀ ਤੱਕ ਅਸੀਂ 15,000 ਕਿੱਲੇ ਦਾ ਹਰੇਕ ਕਿਸਾਨ ਦੇ ਖਾਤੇ 'ਚ ਪਾ ਦਿਆਂਗੇ। ਪਰ ਹਾਲ ਦੀ ਘੜੀ ਕਿਸਾਨ ਉਹ ਨਾਲ ਮੂੰਹ ਚੱਕ ਕੇ ਦੇਖ ਰਹੇ ਆ, ਕਿਸਾਨਾਂ ਦੇ ਖਾਤੇ 'ਚ ਕੁਝ ਨਹੀਂ ਆ ਰਿਹਾ। ਕਿਸਾਨਾਂ ਦੀ ਜਿਹੜੀ ਹਾਲਤ ਬਹੁਤ ਬੁਰੀ ਹੋਈ ਪਈ ਆ, ਕਿਉਂਕਿ ਸਿਰਫ ਕੁਛ ਕਿਸਾਨਾਂ ਦੇ 6 ਗੱਟੇ, ਇੱਕ ਕਿੱਲੇ 'ਚੋਂ 6 ਗੱਟੇ ਸਿਰਫ ਨਿਕਲੇ ਆ, ਤੇ ਤੂੜੀ ਆ ਜਿਹੜੀ ਉਹ ਖਤਮ ਹੋ ਗਈ ਆ। ਪੰਜਾਬ ਸਰਕਾਰ ਨੇ ਕਿਹਾ ਕਿ ਅਸੀਂ ਗੋਦਾਵਰੀਆਂ ਬਾਅਦ ਚੋਂ ਕਰਾਂਗੇ, ਪਰ ਜਿਹੜਾ ਮੁਆਵਜ਼ਾ ਉਹ ਤੁਹਾਡੇ ਖਾਤਿਆਂ 'ਚ ਪਾ ਦਿਆਂਗੇ। ਫਸਲ
ਕਲਿਆਣ ਪਿੰਡ ਦੀ ਕਿੰਨੀ ਕੁ ਨੁਕਸਾਨੀ ਗਈ ਸੀਗੀ ਜਿਹੜੀ ਉਸ ਵਕਤ ਹੋਈ ਸੀ, ਤੇ ਇੱਕ ਪਾਸੋਂ ਹੜ੍ਹਾਂ ਦੀ ਮਾਰ ਪਈ ਕਿਸਾਨਾਂ ਦੇ ਉੱਪਰ, ਹੜ੍ਹਾਂ ਨੇ ਤਿੰਨ ਪਾਸੋਂ ਜਿਹੜਾ ਕਿ ਪਾਣੀ ਨੇ ਘੇਰ ਲਿਆ ਸੀ ਕਿਸਾਨਾਂ ਨੂੰ, ਤੇ ਇੱਕ ਪਾਸੋਂ ਜਿਹੜੀ ਗੜੇਮਾਰੀ ਦੀ ਮਾਰ ਪਈ ਆ, ਤੁਸੀਂ ਕਿਹਾ ਕਿ 6800 ਰੁਪਇਆ ਇੱਕ ਕਿੱਲੇ ਦਾ ਆਇਆਗਾ, ਪੂਰੇ ਕਿਸਾਨਾਂ ਨੂੰ ਮਿਲ ਗਿਆ? ਨਹੀਂ ਜੀ, ਜਿਹੜਾ 6800 ਆ ਉਹ ਵੀ ਪੂਰੇ ਕਿਸਾਨਾਂ ਨੂੰ ਨਹੀਂ ਮਿਲਿਆਗਾ। ਜਿਹੜੀ ਮਾਰ ਹੈਗੀ ਆ, ਮਾਰ ਤਾਂ ਇਹਨਾਂ ਨੇ ਸਿਰਫ ਗੜੇਮਾਰੀ ਦਾ ਹੀ ਕਹਿ ਰਹੇ ਆ ਕਿ ਮੁਆਵਜ਼ੇ ਦੇਣਾ, ਜਦ ਕਿ ਜਿੱਥੇ ਪਾਣੀ ਖੜ ਗਿਆ ਖੇਤਾਂ ਦੇ ਵਿੱਚ ਉਹ ਵੀ ਮਾਰ ਗੜਿਆਂ ਨਾਲੋਂ ਘੱਟ ਨਹੀਂ ਸੀਗੀ, ਉਹ ਵੀ ਮਾਰ ਉਨੀਓ ਹੀ ਹੋਈ ਆ ਕਿਸਾਨ ਦੀ ਜਿੰਨੀ ਗੜਿਆਂ ਨੇ ਹੋਈ ਆ, ਕਿਉਂਕਿ ਜਿੱਥੇ ਪਾਣੀ ਖੜ ਗਿਆ ਪਾਣੀ ਦੇ ਨਾਲ ਥੱਲੇ ਬੱਲੀਆਂ ਗਲ ਗਈਆਂ, ਬੱਲੀਆਂ ਗਲ ਕੇ ਸਾਰਾ ਨਾੜ ਗਲ ਗਿਆ, ਨਾ ਤਾਂ ਉੱਥੇ ਤੂੜੀ ਰਹੀ ਆ ਨਾ ਦਾਣੇ ਰਹੇ ਆ, ਉਹਦਾ ਤਾਂ ਕੱਖ ਹੀ ਨਹੀਂ ਦਿੱਤਾ ਇਹਨਾਂ ਨੇ, ਉਸ ਪਾਸੇ ਤਾਂ ਧਿਆਨ ਹੀ ਨਹੀਂ ਦਿੱਤਾ, ਸਿਰਫ ਗੜੇਮਾਰੀ ਵਾਲਿਆਂ ਦਾ ਕਿਹਾ ਸੀ, ਪਰ ਗੜੇਮਾਰੀ ਵਾਲੀ ਵੀ ਜਿਹੜੀ ਪੂਰਤੀ ਨਹੀਂ ਕੀਤੀ ਹਲੇ ਤੱਕ। ਬਾਈ ਕੀ ਦਿਲ ਤੇ ਬੀਤੀ ਉਦੋਂ ਜਦੋਂ ਫਸਲ ਨੂੰ ਬੱਲੀਆਂ ਨੂੰ ਚੱਕਦੇ ਸੀ ਤਾਂ ਰੋਣਾ ਨਿਕਲਦਾ ਸੀਗਾ, ਤੇ ਅੱਜ ਵੀ ਉਹ ਦਿਨ ਯਾਦ ਆਉਂਦਾ ਤਾਂ ਕੀ ਮਨ ਤੇ ਬੀਤਦੀ ਹੈ? ਬਹੁਤ ਭੈੜਾ ਹਾਲ ਸੀਗਾ ਜੀ, 2-4 ਦਿਨ ਰੋਟੀ ਵੀ ਨਹੀਂ ਖਾਧੀ ਅਸੀਂ, ਜਦੋਂ ਕਿ ਮੇਰਾ ਸਾਰਾ ਖੇਤ ਹੀ ਨੁਕਸਾਨ 'ਚ ਆ ਗਿਆ ਸੀਗਾ। ਮੇਰਾ ਘੱਟੋ ਘੱਟ 80% ਨੁਕਸਾਨ ਸੀਗਾ ਜੀ, ਜਿਹਦੇ ਵਿੱਚੋਂ ਮੈਨੂੰ 5 ਕਿੱਲਿਆਂ ਦਾ ਮਿਲਿਆ ਜੀ 6800 ਦੇ ਹਿਸਾਬ ਨਾਲ, ਪਰ ਮੇਰਾ 10 ਕਿੱਲਿਆਂ ਦਾ ਨੁਕਸਾਨ ਸੀਗਾ ਜੀ 80% ਦੇ ਹਿਸਾਬ ਨਾਲ। ਜਦੋਂ ਅੱਜ ਉਹ ਦਿਨ ਯਾਦ ਕਰਦੇ ਹੋ ਤਾਂ ਘਰ ਦੇ ਵਿੱਚ ਗੱਲਾਂ ਬਾਤਾਂ ਹੁੰਦੀਆਂ ਨੇ, ਰੋਟੀ ਤਾਂ ਅੱਜ ਵੀ ਨਹੀਂ ਲੰਘਦੀ ਹੋਣੀ? ਨਾ ਜੀ, ਹਜੇ ਵੀ ਬਹੁਤ ਮਤਲਬ ਕਿ ਹੁਣ ਵੀ ਕਰਜ਼ੇ ਥੱਲੇ ਆਏ ਹੋਏ ਹਾਂ ਅਸੀਂ, ਇਸ ਕਾਰਨ ਘੱਟੋ ਘੱਟ 2-4 ਸਾਲ ਪਿੱਛੇ ਹਟ ਗਏ ਜੀ ਅਸੀਂ। ਬਈ ਤੁਹਾਡਾ ਵੀ ਨੁਕਸਾਨ ਹੋਇਆ ਸੀ? ਕਿੰਨੀ ਕਣਕ ਮਰੀ ਆ ਉਦੋਂ ਜਦੋਂ ਗੜੇਮਾਰੀ ਹੋਈ ਆ? ਸਾਡੇ 80% ਦਾ ਕੇਵਲ 100% ਹੀ ਸੀਗਾ ਜੀ, ਜਿੱਥੇ ਕੁਝ ਵੀ ਨਹੀਂ ਸੀਗਾ। 10 ਕਿੱਲਿਆਂ 'ਚ ਤਾਂ ਸਾਡੇ ਘੱਟੋ ਘੱਟ ਟਰਾਲੀ ਇੱਕ ਹੀ ਭਰੀ ਸੀਗੀ, ਅਤੇ ਕਣਕ ਤਾਂ ਬਾਅਦ ਦੀ ਗੱਲ ਹੈ, ਜਿਵੇਂ ਆਲੂ ਹੋ ਗਿਆ, ਆਲੂ ਸਰੋਂ ਸਬਜ਼ੀ, ਇਹਦੇ ਬਾਰੇ ਕੋਈ ਗੱਲ ਹੀ ਨਹੀਂ ਕਰ ਰਿਹਾ। ਬਿਲਕੁਲ ਇਹ ਨੁਕਸਾਨ ਤਾਂ ਇਹਨਾਂ ਦੇ ਬਹੁਤ ਜ਼ਿਆਦਾ ਹੋਇਆ ਹੈਗਾ। ਪਹਿਲਾਂ ਕੋਰੇ ਨੇ ਮਾਰੇ, ਮੁੜ ਕੇ ਗੜੇ ਨੇ ਮਾਰਤੇ, ਅਤੇ ਮੁੜ ਕੇ ਪਾਣੀ ਨਾਲ ਮੂੰਗੀ ਵੀ ਗਈ। ਜਦੋਂ ਸਰਕਾਰ ਨੇ ਕਿਹਾ ਵੋਟਾਂ ਤੋਂ ਪਹਿਲਾਂ ਕਿ ਅਸੀਂ ਬਦਲਾਅ ਕਰਾਂਗੇ, ਅਸੀਂ ਬਦਲਾਅ ਦੀ ਨੀਤੀ ਲਿਆਵਾਂਗੇ, ਇਹਨਾਂ ਸੱਥਾਂ ਦੇ ਵਿੱਚੋਂ ਸਰਕਾਰ ਚੱਲੂ, ਗੜਿਆਂ ਦੀ ਮਾਰ ਨੂੰ ਲੈ ਕੇ ਕੋਈ ਨੁਮਾਇੰਦਾ ਆਇਆ ਇੱਥੇ ਵੀ ਭਾਈ ਤੁਹਾਡਾ ਨੁਕਸਾਨ ਹੋ ਗਿਆ, ਅਸੀਂ ਤੁਹਾਡੇ ਨਾਲ ਖੜ੍ਹੇ ਹਾਂ ਮੋਢੇ ਨਾਲ ਮੋਢਾ ਜੋੜ ਕੇ? ਨਹੀਂ ਜੀ, ਮਾਸਟਰ ਜਗਸੀਰ ਸਿੰਘ ਉਦੋਂ ਇੱਕ ਵਾਰੀ ਤਾਂ ਗਰਦੌਰੀ ਮਤਲਬ ਜਦੋਂ ਗੜੇ ਪਏ ਆ, ਉਦੋਂ ਇੱਕ ਦਿਨ ਉਦੋਂ ਤੁਸੀਂ ਉਹਦਾ ਇੰਟਰਵਿਊ ਕੀਤਾ ਸੀਗਾ, ਸਿਰਫ ਉਹਦੇ ਹੀ ਆਏ ਆ। ਉਦੋਂ ਬਾਅਦ ਨਾ ਕੋਈ ਸਰਕਾਰੀ ਅਫਸਰ ਆਇਆ, ਨਾ ਕੋਈ MLA, ਅਤੇ ਸੇਲਵਰਾ CM ਸਾਹਿਬ ਖੁਦ ਆਏ ਸੀਗੇ, ਅਤੇ ਉਹਨਾਂ ਨੇ ਬਿਆਨ ਦਿੱਤੇ ਸੀ ਵੱਡੇ, ਅਤੇ ਉੱਥੇ ਤਾਂ ਹਜੇ ਤੱਕ ਕੁਝ ਵੀ ਨਹੀਂ ਗਿਆ ਸੇਲਵਰਾ ਦੇ ਪਿੰਡ 'ਚ। ਸਾਡੇ ਚਲੋ ਆਪਣੇ ਪਿੰਡ 'ਚ ਘੱਟੋ ਘੱਟ 50% ਕਿਸਾਨਾਂ ਨੂੰ ਤਾਂ ਆਪਾਂ ਮੰਨਦੇ ਹਾਂ ਵੀ ਆਏ ਆ, ਪੈਸੇ ਆਏ ਆ, ਉੱਥੇ ਇੱਕ ਬੰਦੇ ਨੂੰ ਵੀ ਨਹੀਂ ਆਏ, ਉਹਦਾ ਕੀ? ਤੁਹਾਡਾ ਵੀ ਨੁਕਸਾਨਿਆ ਗਿਆ ਸੀ? ਕਿੰਨਾ ਵਾਹਣ ਸੀਗਾ ਜਿਹੜਾ ਨੁਕਸਾਨਿਆ ਗਿਆ? 9.5 ਕਿੱਲੇ ਕਣਕ ਮਰ ਗਈ ਸੀ ਜੀ, ਜਮਾ ਮਰ ਗਈ ਸੀ 9.5 ਕਿੱਲੇ, ਅਤੇ ਆਲੂ ਅੱਧੇ ਹੋਏ ਸੀ ਜੀ 4 ਕਿੱਲੇ, ਆਲੂ 150 ਗੱਟਾ ਹੀ ਹੋਇਆ ਸੀਗਾ, ਅਤੇ ਕਣਕ ਜਮਾ ਖਤਮ ਸੀ। ਮੈਂ ਬੋਲਿਆ ਵੀ ਹਾਂ ਜੀ ਉਹਦੇ ਵੀ ਸਾਡੇ ਕੋਲ ਕੁਛ ਨਹੀਂ ਰਿਹਾ, ਸਾਡੇ ਪਰਿਵਾਰਾਂ 'ਚ ਦਵਾਈਆਂ ਵੀ ਲੈਣੀਆਂ, ਅਸੀਂ ਆਪਦੇ ਕਬੀਲਦਾਰੀ ਵੀ ਚਲਾਉਣੀ ਹੈ, ਵੀ ਸਾਨੂੰ ਸਰਕਾਰ ਦੀ ਲੋੜ ਹੈ, ਪਰ ਸਰਕਾਰ ਨੇ ਥੋੜ੍ਹੇ ਜਿਹੇ ਪੈਸੇ ਦਿੱਤੇ ਆ। ਮੁੱਖ ਮੰਤਰੀ ਕਹਿੰਦਾ ਮੈਂ ਕੱਲੀ ਗੱਲ ਤੇ ਗੌਰ ਕਰ ਰਿਹਾ, ਕੱਲਾ ਮੇਰੇ ਧਿਆਨ 'ਚ ਆ, ਜੋ ਵੀ ਮੁੱਦਾ ਹੈ ਕਦੇ ਉਹਨਾਂ ਨਾਲ ਪਹੁੰਚਣ ਦੀ ਜਾਂ ਪਿੰਡ ਵਾਲਿਆਂ ਨਾਲ ਗੱਲ ਕਰੀ ਵੀ ਆਪਾਂ ਮੁੱਖ ਮੰਤਰੀ ਨੂੰ ਮਿਲ ਲਈ ਜਾ ਕੇ ਆਮ ਘਰ 'ਚੋਂ ਆ? ਤੁਸੀਂ ਵੀ ਜਾਣਦੇ ਆ ਜੀ, ਅਸੀਂ ਵੀ ਜਾਣਦੇ ਹਾਂ, ਮੁੱਖ ਮੰਤਰੀ ਕੀ ਸਰਪੰਚ ਨੂੰ ਵੀ ਮਿਲਣਾ ਬਹੁਤ ਔਖਾ ਹੁੰਦਾ ਆਮ ਲੋਕਾਂ ਨੂੰ। ਤਾਂ ਆਪਣੀ ਐਡੀ ਕਿੱਥੇ ਅਪਰੋਚ ਆ ਵੀ ਮੁੱਖ ਮੰਤਰੀ ਆਪਾਂ ਜਾ ਵੀ ਵੜਦੇ, ਅਸੀਂ 50 ਬੰਦੇ ਵੀ ਜਾਣਦੇ ਵੀ ਆਪਾਂ ਨੂੰ ਟਾਈਮ ਦੇ ਦੂ ਤੇ ਗੱਲ ਦੂ। ਡਾਂਗਾਂ ਪੈਂਦੀਆਂ ਜੀ, ਜਿਹੜੇ ਮੀਟਿੰਗ ਮੰਗਦੇ ਆ, ਕਿਸਾਨ ਮੰਗ ਲੈਣ, ਮਾਸਟਰ ਮੰਗ ਲੈਣ, ਪਟਵਾਰੀ ਮੰਗ ਲੈਣ, ਡਾਂਗਾਂ ਪੈਂਦੀਆਂ, ਇਦੋਂ ਬਿਨਾਂ ਕੁਛ ਨਹੀਂ ਬਣਦਾ ਜੀ। ਪਰ ਮੁੱਖ ਮੰਤਰੀ ਤਾਂ ਕਹਿੰਦੇ ਰਹੇ ਨੇ, ਕਹਿੰਦੇ ਕਿ ਅਸੀਂ ਪੱਕੇ ਕਰੇ ਆ ਮਾਸਟਰ ਵੀ, ਤੇ ਕਿਸਾਨਾਂ ਨੂੰ ਜੋ ਬਣਦਾ ਹੱਕ ਆ ਉਹ ਵੀ ਦੇ ਰਹੇ ਆ। ਕਿਸਾਨ ਪਹਿਲਾਂ ਵਜ੍ਹਾ ਦੇ ਹੁੰਦੀ ਸੀ, ਹੁਣ ਜਗ੍ਹਾ ਹੁੰਦੀ ਹੈ ਜਿੱਥੇ ਧਰਨਾ ਲਾ ਲੈਂਦੇ ਨੇ, ਕਹਿੰਦੇ ਬਿਨਾਂ ਮਤਲਬ ਤੋਂ ਤੁਰੇ ਫਿਰਦੇ ਨੇ ਕਿਸਾਨ ਜੀ ਅਸੀਂ ਜਮ੍ਹਾਂ ਨਹੀਂ ਧਰਨਾ ਲਾਉਂਦੇ, ਸਾਨੂੰ ਕੋਈ ਵਜ੍ਹਾ ਨਹੀਂ, ਵਜ੍ਹਾ ਸਾਡੀ ਜਦੋਂ ਮੁਆਵਜ਼ੇ ਦੀ ਮਜਬੂਰੀ ਬਣ ਗਈ, ਕਿਸਾਨਾਂ ਕੋਲੇ ਪੈਸੇ ਹੀ ਹੈ ਨਹੀਂ ਕਿਸੇ ਚੀਜ਼ 'ਤੇ ਲਾਉਣ ਨੂੰ, ਉਦੋਂ ਕਿਸਾਨ ਫਿਰ ਕਿੱਧਰ ਜਾਣ? ਸਰਕਾਰ ਨੂੰ ਹੀ ਕਹਿਣਾ ਜੀ, ਜੇ ਸਰਕਾਰ ਨੂੰ ਹੁਣ ਆਪਾਂ ਪਹਿਲਾਂ ਵੀ ਤੁਹਾਨੂੰ ਕਹਿ ਕੇ ਹਟਿਆ ਵੀ ਡਾਂਗਾਂ ਵੱਜ ਜਾਂਦੀਆਂ ਬਿਨਾਂ ਗੱਲ ਤੋਂ, ਜੇ ਅਸੀਂ ਧਰਨਾ ਲਾਉਣੇ ਸਾਡੇ ਡਾਂਗਾਂ ਪੈਂਦੀਆਂ। ਬਿਮਾਰ ਹੈ ਜੀ, ਸਾਡੇ 'ਚੋਂ ਅੱਧੇ ਬੰਦੇ ਦਵਾਈ ਖਾਂਦੇ ਇੱਥੇ, ਕਿਸੇ ਨੂੰ ਬਲੱਡ ਪ੍ਰੈਸ਼ਰ ਹੈ, ਕਿਸੇ ਨੂੰ ਕੋਈ ਪ੍ਰੋਬਲਮ ਹੈ, ਕਿਸੇ ਨੂੰ ਕੋਈ ਪ੍ਰੋਬਲਮ ਹੈ, ਜੇ ਰੌਲਾ ਪਾਉਣੇ ਸਾਡੇ ਡਾਂਗਾਂ ਵੱਜਦੀਆਂ, ਅਸੀਂ ਕਿੱਧਰ ਜਾਈਏ? ਤਾਂ ਇਹ ਤਸਵੀਰ ਆ, ਇਹ ਪੰਜਾਬ ਦੇ ਇੱਕ ਪਿੰਡ ਦੀ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਕੱਲੇ ਨਾਲ ਕੋਸ਼ਿਸ਼ ਕਰਾਂਗੇ ਕਿ ਜਿੰਨੇ ਇੱਥੇ ਲੋਕ ਆਏ ਨੇ ਗੱਲ ਕਰੀ ਜਾਵੇ, ਕਿਉਂਕਿ ਨੁਕਸਾਨ ਸਾਰਿਆਂ ਦਾ ਹੋਇਆ, ਨੁਕਸਾਨ ਦਾ ਮੁਆਵਜ਼ਾ ਕਿੰਨਾ ਮਿਲਿਆ ਉਹ ਸਾਰੇ ਜਾਣਦੇ ਆ। ਤੁਹਾਡੀ ਵੀ ਕਣਕ ਆਈ ਸੀ ਗੜੇਮਾਰੀ ਦੇ ਵਿੱਚ? ਹਾਂਜੀ, ਸਾਰੇ ਪਿੰਡ ਤੋਂ ਕੋਈ ਆਈ ਆ ਕਣਕ। ਸਾਡੇ ਪਿੰਡ ਦਾ ਤਕਰੀਬਨ ਸਿਪਦੇ ਵਾਲਾ ਪਾਸਾ ਜਿਹੜਾ ਇਹ 4 ਕਿਲੋਮੀਟਰ ਹੋਊ ਸਿਪਦੇ ਵਾਲੇ ਪਾਸੇ ਨੂੰ,
ਤੇ 4 ਕਿਲੋਮੀਟਰ ਦੇ ਏਰੀਏ 'ਚ ਛੀੜ ਨੰਗੀ ਆ ਗਲਿਆਂ ਦੀ, ਉੱਥੇ ਸਾਰੇ ਕਿਸਾਨਾਂ ਦਾ ਨੁਕਸਾਨ ਹੋਇਆ ਹੈ। ਗਰਦੌਰੀ 'ਚ ਇਹਨਾਂ ਨੇ ਬਹੁਤ ਘੱਟ ਨੁਕਸਾਨ ਲਿਖਿਆ, ਤਾਂਹੀਓ ਸਾਡੇ ਪਿੰਡ 'ਚ ਸਾਰੇ ਕਿਸਾਨਾਂ ਨੂੰ ਪੈਸੇ ਨਹੀਂ ਮਿਲੇ, ਤੇ ਜਿਹੜਿਆਂ ਨੂੰ ਮਿਲੇ ਆ ਉਹਨਾਂ ਨੂੰ ਵੀ ਕਿਸੇ ਨੂੰ ਜਿਹਦਾ 10 ਕਿੱਲੇ ਨੁਕਸਾਨ ਆ ਗਿਆ ਉਹਨੂੰ 5 ਦੇ ਹੀ ਮਿਲੇ ਆ, ਜਿਹਦਾ 4 ਕਿੱਲੇ ਆ ਉਹਨੂੰ 1 ਦਾ ਹੀ ਆਇਆ ਗਾ। ਉਸ ਹਿਸਾਬ ਨਾਲ ਪਤਾ ਨਹੀਂ ਕਿਹੜੇ ਲੋਟ ਗਰਦੌਰੀ ਕੀਤੀ ਹੈ ਇਹਨਾਂ ਨੇ, ਤੇ ਵਧੀਆ ਢੰਗ ਨਾਲ ਕੋਈ ਕੰਮ ਨਹੀਂ ਕੀਤਾ ਪਟਵਾਰੀਆਂ ਨੇ। ਪਹਿਲਾਂ ਵੀ ਹੁੰਦੇ ਰਹੇ ਨੇ, ਪਹਿਲਾਂ ਵੀ ਮੁਆਵਜ਼ੇ ਦਿੰਦੀਆਂ ਰਹੀਆਂ ਸਰਕਾਰਾਂ, ਪਹਿਲਾਂ ਵਾਲੀ ਸਰਕਾਰ ਨਾਲੋਂ ਇਹ ਸਰਕਾਰ ਚੰਗੀ ਲੱਗ ਰਹੀ ਆ ਕੁਛ? ਸਰਕਾਰ ਸਾਰੀਆਂ ਹੀ ਜਦੋਂ ਪਹਿਲਾਂ ਬਣਨੀਆਂ ਹੁੰਦੀਆਂ ਉਦੋਂ ਬਹੁਤ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਆ ਵੀ ਅਸੀਂ ਸਰਕਾਰਾਂ ਕਿਸਾਨ ਪੱਖੀ ਕੰਮ ਕਰਾਂਗੀਆਂ, ਕਿਸਾਨਾਂ ਨੂੰ ਮੁਆਵਜ਼ੇ ਦੇਵਾਂਗੀਆਂ। 15,000 ਬੋਲਦਾ, ਕੋਈ 10,000 ਬੋਲਦਾ, ਪਰ ਜਦੋਂ ਸਰਕਾਰ ਬਣ ਜਾਂਦੀ ਆ ਉਦੋਂ ਬਾਅਦ ਇਹਨਾਂ ਦੇ ਮੂੰਹ ਚਿਹਰੇ ਬਦਲ ਜਾਂਦੇ ਆ, ਤੇ ਆਮ ਜਨਤਾ ਅੰਨੀ ਨਹੀਂ ਰਹਿੰਦੇ, ਤੇ ਇਹ ਸਾਰਾ ਕੁਝ ਆਪਦੇ ਅੰਨੀ ਨੂੰ ਲੈ ਜਾਂਦੇ ਆ ਵੀ ਆਪਦੇ ਘਰ ਭਰਨੇ ਸ਼ੁਰੂ ਕਰ ਦਿੰਦੇ ਆ। ਹਾਂਜੀ ਬਈ ਜੀ, ਕਰਜ਼ਾ ਮੁੜ ਗਿਆ ਹੋਣਾ, ਜਿਹੜਾ ਨੁਕਸਾਨ ਹੋਇਆ ਸੀ, ਜਿਹੜਾ ਮੁਆਵਜ਼ਾ ਮਿਲ ਗਿਆ, ਕਹਿੰਦੇ ਕਿ ਹੁਣ ਤਾਂ ਬੈਂਕ ਦੇ ਵਿੱਚ ਪੈਸੇ ਆ ਗਏ ਆ, ਕਰਜ਼ਾ ਮੋੜਤਾ ਹੋਣਾ ਜਿੰਨਾ ਕੁ ਲੈਤਾ ਹੋਣਾ? ਕੁਛ ਨਹੀਂ ਮੁੜਿਆ ਬਾਈ ਜੀ। ਮੇਰੇ ਸੀਗੇ 4 ਕਿੱਲੇ ਤੇ 2 ਕਨਾਲਾਂ, ਮੈਨੂੰ 28,000 ਰੁਪਇਆ ਮਿਲਿਆ ਉਹਦਾ, 4 ਕਿੱਲਿਆਂ ਦਾ। ਉਹ ਤੁਸੀਂ ਲਾ ਲਓ ਹਿਸਾਬ। ਕਣਕ ਖਤਮ ਹੈ ਜੀ ਜਦੋਂ। ਤੇ ਉਦੋਂ ਬਾਅਦ ਮੇਰੇ ਕੋਲੇ ਬਾਂਹ ਠੇਕੇ ਤੇ ਸੀਗਾ, ਤੇ ਮੈਨੂੰ ਉਹਦਾ ਕੁਝ ਨਹੀਂ ਮਿਲਿਆ। ਕਿੰਨਾ ਬਾਣ ਸੀ ਠੇਕੇ ਤੇ? ਠੇਕੇ ਤੇ ਮੇਰੇ ਕੋਲੇ ਕਿੱਲਾ ਥਾਂ ਦਾ ਸੀਗਾ ਜੀ। ਕਿੱਲਾ ਥਾਂ ਦਾ, ਉਹਦਾ ਕੁਝ ਵੀ ਨਹੀਂ ਆਇਆ? ਉਹਦਾ ਕੁਝ ਵੀ ਨਹੀਂ ਮਿਲਿਆ। 4 ਕਿੱਲਿਆਂ ਦਾ 28,000? ਹਾਂ, 4 ਕਿੱਲਿਆਂ ਦਾ 28,000 ਜੀ। ਖਰਚਾ ਕਿੰਨਾ ਹੋ ਗਿਆ ਸੀ ਕਣਕ ਨੂੰ ਪਾਲਣ ਤੇ ਜਦੋਂ ਤੱਕ ਗੜੇਮਾਰੀ ਹੋਈ ਆ? ਕਿੰਨਾ ਖਰਚਾ ਹੋ ਗਿਆ ਸੀਗਾ? ਖਰਚਾ ਤੁਹਾਨੂੰ ਪਤਾ ਹੀ ਹੈ ਜੀ, 10,000 ਰੁਪਇਆ ਕਿੱਲਾ ਤਾਂ ਹੋ ਹੀ ਜਾਂਦਾ, ਵਿੱਚ ਤੇਲ ਡੀਜ਼ਲ ਸਾਰਾ ਕੁਝ ਉਹ ਕਰਕੇ। ਮੱਕੀਆਂ ਬੀਜਣੀਆਂ ਪੈ ਗਈਆਂ ਜੀ, ਤੂੜੀ ਦੀ ਘਾਟ ਨਾ, ਮੱਕੀਆਂ ਦਾ ਹਰੇਕ ਕਿਸਾਨ ਤੇ ਮੱਕੀ ਦਾ 20-30 ਹਜ਼ਾਰ ਖਰਚਾ ਪੈ ਗਿਆ ਕਿੱਲੇ ਦਾ ਜੀ। ਤੂੜੀ ਹੈ ਨਹੀਂ ਸੀ, ਮੱਕੀ ਸਾਰੇ ਪਿੰਡ ਨੇ ਮੱਕੀ ਬੀਜੀ, ਮੱਕੀ ਦਾ ਖਰਚਾ ਬਹੁਤ ਪੈ ਗਿਆ ਜੀ ਲੋਕਾਂ ਤੇ। ਸਾਡੇ ਤਾਂ 2 ਵਾਰੀ ਸੂਰੀ ਖਾ ਗਏ ਜੀ ਪਹਿਲਾਂ ਮੱਕੀ, ਤੀਜੀ ਵਾਰ ਹੋਈ। ਬਿਲਕੁਲ। ਤਾਂ ਅਸੀਂ ਇੱਧਰ ਚੱਲ ਕੇ ਗੱਲ ਕਰਦੇ ਹਾਂ, ਇੱਧਰ ਵੀ ਦਿਖਾ ਦੇ ਤਸਵੀਰ ਬਾਈ ਜੀ। ਕਿੰਨਾ ਕੁ ਨੁਕਸਾਨ ਹੋਇਆ ਸੀਗਾ ਜਿਹੜਾ ਉਸ ਸਭ ਤੋਂ ਵਕਤ? ਪਹਿਲਾਂ ਤਾਂ ਮੈਂ ਇੰਡੋਜ਼ ਟੀਵੀ ਦਾ ਧੰਨਵਾਦ ਕਰੂੰਗਾ, ਜਿਹੜਾ ਸਾਡੇ ਦੁੱਖ ਸੁੱਖ 'ਚ ਖੜਦਾ ਹੈ। ਜਦੋਂ ਸਾਡੀ ਗੜੇਮਾਰੀ ਹੋਈ ਆ ਉਦੋਂ ਇਹੀ ਚੈਨਲ ਨੇ ਆ ਕੇ ਸਾਡੀ ਜਿਹੜੀ ਆਵਾਜ਼ ਆ ਸਰਕਾਰ ਤੱਕ ਪਹੁੰਚਾਈ। ਅੱਜ ਜਦੋਂ ਸਾਨੂੰ ਮੁਆਵਜ਼ਾ ਨਹੀਂ ਮਿਲਿਆ, ਫਿਰ ਆ ਕੇ ਇਹਨਾਂ ਨੇ ਸਾਡੀ ਸਾਰ ਲਈ ਆ ਸਾਰੇ ਕਿਸਾਨਾਂ ਦੀ। ਮੈਂ ਪਹਿਲਾਂ ਤਾਂ ਇਹਨਾਂ ਦਾ ਬਹੁਤ ਹੱਥ ਜੋੜ ਕੇ ਧੰਨਵਾਦ ਕਰਦਾ, ਜਿਹੜੇ ਆਪਦੇ ਕੰਮ ਛੱਡ ਕੇ ਸਾਡੇ ਪਿੰਡ 'ਚੋਂ ਕਿੱਥੇ ਬਰਨਾਲਾ ਕਿੱਥੇ ਆ ਕੇ ਸਾਡੀ ਇੰਟਰਵਿਊ ਲੈਂਦੇ ਆ। ਨੰਬਰ 1 ਗੱਲ ਇਹ ਹੈ ਜੀ, ਜਿਹੜੀ ਸਰਕਾਰ ਨੇ ਵਾਅਦੇ ਕਰੀ ਸਰਕਾਰ ਉਸ ਗੱਲ ਤੇ ਪੂਰੀ ਉਤਰੀ ਨਹੀਂ। ਚਲੋ ਅਸੀਂ ਇਹ ਕਹਿੰਦੇ ਆ ਸਰਕਾਰ ਵਾਅਦਾ ਹੀ ਉਹਨਾਂ ਕਰੇ ਜਿੰਨੀ ਗੱਲਬਾਤ ਹੁੰਦੀ ਆ। ਸਰਕਾਰ ਨੇ ਕਿਸਾਨਾਂ ਨੂੰ ਕਹਿ ਕੇ 15,000 ਰੁਪਇਆ ਮਲਮ ਲਾਤਾ ਸਾਡੇ ਜ਼ਖਮਾਂ ਤੇ। ਅਸੀਂ ਉਹ ਜ਼ਖਮ, ਚਲੋ ਸਾਨੂੰ ਆਸਰਾ ਹੋ ਗਿਆ ਵੀ ਸਰਕਾਰ ਸਾਨੂੰ ਕੁਛ ਨਾ ਕੁਛ ਦਊਗੀ, ਸਾਡਾ ਅਗਲਾ ਜਿਹੜਾ ਝੋਨਾ ਉਹ ਕਿਸੇ ਹਿਸਾਬ ਨਾਲ ਅਸੀਂ ਉਹਨੂੰ ਨਿੱਤਰੇ ਚਾੜ ਲਾਂਗੇ। ਪਰ ਸਰਕਾਰ ਨੇ ਸਾਨੂੰ ਲਾਰੇ ਲਾ ਕੇ ਅਸੀਂ ਪਟਵਾਰੀਆਂ ਕੋਲ ਵੀ ਗਏ, ਕਿਉਂਕਿ ਅਫਸਰ ਜਿਹੜੇ ਆ ਉਹ ਸਰਕਾਰਾਂ ਦੇ ਆ, ਉਹਨਾਂ ਦੇ ਹੱਥ ਬੰਨੇ ਹੁੰਦੇ ਆ। ਜਿਵੇਂ ਸਰਕਾਰ ਨੇ ਕਹਿਣਾ ਉਵੇਂ ਹੀ ਸਿਸਟਮ ਚੱਲਣਾ ਹੈ। ਅਫਸਰਾਂ ਦੇ ਵੱਸ ਕੁਛ ਨਹੀਂ ਹੁੰਦਾ। ਜਿਵੇਂ ਸਰਕਾਰ ਨੇ ਉੱਤੋਂ ਹੁਕਮ ਲਾਤਾ ਉਵੇਂ ਪਟਵਾਰੇ ਨੇ ਚੱਲਣਾ, ਉਵੇਂ ਤਹਿਸੀਲਦਾਰਾਂ ਚੱਲਣਾ, ਉਵੇਂ ਹਰ ਇੱਕ ਪੱਖ ਨੇ ਚੱਲਣਾ ਜੀ। ਸਾਡਾ 15,000 ਦਾ ਵਾਅਦਾ ਕਰਕੇ ਜਦੋਂ ਮੇਰੇ ਖੇਤ 'ਚ ਤੁਸੀਂ ਇੰਟਰਵਿਊ ਲੈਣ ਆਏ, MLA ਸਾਹਿਬ ਆਪ ਆਏ ਸੀ ਉੱਥੇ, ਉਹਨਾਂ ਨੇ ਇਹ ਵਾਅਦਾ ਕਰਕੇ ਗਏ ਸੀ ਵੀ 15,000 ਦੇ ਹਿਸਾਬ ਨਾਲ ਕਿੱਲੇ ਦਾ ਤੁਹਾਨੂੰ ਮੁਆਵਜ਼ਾ ਦੇਵਾਂਗੇ। ਪਰ ਸਾਨੂੰ 6800, ਕਿਸੇ ਨੂੰ 6200 ਮਿਲਿਆ, ਕਿਸੇ ਨੂੰ 6,000 ਮਿਲਿਆ, ਕਿਸੇ ਨੂੰ 6800 ਵੀ ਨਹੀਂ ਮਿਲਿਆ। ਅਜੇ ਕੁਝ ਸਾਡੇ 'ਚ ਕਿਸਾਨ ਇਹੋ ਜਿਹੇ ਨੇ ਜਿਨ੍ਹਾਂ ਨੂੰ ਕੁਝ ਵੀ ਨਹੀਂ ਮਿਲਿਆ, ਬਿਲਕੁਲ ਵੀ ਨਹੀਂ ਮਿਲਿਆ ਜੀ। ਉਹ ਵਿਚਾਰੇ ਸਾਡੇ ਉਹ ਐ ਹੁੰਦਾ ਸਾਡੇ 'ਚ ਫੁੱਟ ਪਾਉਣ ਦੀ ਉਹਨਾਂ ਨੇ ਸਰਕਾਰ ਨੇ ਇੱਕ ਲੱਭ ਲਈ ਵੀ ਕੁਝ ਕਿਸਾਨਾਂ ਦੇ ਖਾਤੇ 'ਚ ਪਾਤੇ, ਕੁਝ 'ਚ ਨਹੀਂ ਪਾਤੇ। ਉਹ ਕਿਸਾਨਾਂ ਨੂੰ ਇਹ ਆ ਵੀ ਇਹਨਾਂ ਨੇ ਤਾਂ ਉੱਤੇ ਅਫਸਰਾਂ ਤੋਂ ਘਵਾ ਲਿਆ, ਕਿਸੇ ਤੋਂ ਸਿਫਾਰਿਸ਼ ਪਾ ਲਈ। ਇਹੋ ਜਿਹੀ ਕੋਈ ਗੱਲ ਨਹੀਂ। ਮੇਰੇ 18 ਕਿੱਲੇ ਮਰੇ ਸੀ ਜੀ, ਮੈਨੂੰ 6800 ਦੇ ਹਿਸਾਬ ਨਾਲ 5 ਕਿੱਲਿਆਂ ਦੇ ਮੁਆਵਜ਼ਾ ਮਿਲਿਆ। ਹੁਣ ਤੁਸੀਂ ਆਪ ਹਿਸਾਬ ਲਾ ਲਓ 32,000 ਰੁਪਏ 'ਚ, ਤੇ ਸਾਡਾ ਨੁਕਸਾਨ 6-7 ਲੱਖ ਰੁਪਏ ਦਾ ਹੋ ਗਿਆ। ਤੇ ਉਹਦੇ ਨਾਲ ਅਸੀਂ ਕੀ ਕੁਝ ਕਰ ਲਾਂਗੇ ਕਿ ਨਹੀਂ ਕਰ ਲਾਂਗੇ। ਮੈਂ ਸਰਕਾਰ ਨੂੰ ਇੱਕ ਜ਼ਰੂਰ ਇਹ ਕਹਿਣਾ ਚਾਹੁੰਦਾ, ਜੇ ਤੁਸੀਂ ਦੇ ਨਹੀਂ ਸਕਦੇ ਤੇ ਵਾਅਦਾ ਨਾ ਕਰਿਆ ਕਰੋ। ਅਸੀਂ ਜਿਹੜਾ ਪੀੜਾ 'ਚੋਂ ਹੰਡਿਆ ਅਸੀਂ ਆਪੇ ਲੰਘ ਜਾਾਂਗੇ, ਸਾਡੇ ਮਲਮ ਨਾ ਲਾਇਆ ਕਰੋ ਵੀ ਤੁਹਾਨੂੰ 15,000 ਦੇ ਦਾਂਗੇ, ਇਹ ਦੇ ਦਾਂਗੇ। ਇਹ ਮੈਂ ਬੇਨਤੀ ਕਰਨਾ ਚਾਹੁੰਦਾ ਤੁਹਾਡੇ ਇਹ ਚੈਨਲ ਦੇ ਥਰੂ। ਜੇਕਰ ਗੱਲ ਕੀਤੀ ਜਾਵੇ, ਤੁਸੀਂ ਕਿਹਾ ਕਿ ਸਰਕਾਰ ਨੂੰ ਅਸੀਂ ਅਪੀਲ ਕਰਨੀ ਆ। 6-7 ਲੱਖ ਦਾ ਨੁਕਸਾਨ ਹੋਇਆ ਤੇ 32,000 ਰੁਪਇਆ ਤੁਹਾਡੇ ਖਾਤੇ 'ਚ ਆਇਆ। ਲੱਗਦਾ ਵੀ 32,000 ਦੇ ਨਾਲ ਰੇਹਾਂ ਸਪਰੇਹਾਂ ਦਾ ਵੀ ਨਹੀਂ ਖਰਚਾ ਮੁੜਿਆ ਹੋਣਾ? ਮੈਂ ਕਿਹਾ ਬਾਈ ਜੀ, ਮੈਂ ਤੁਹਾਨੂੰ ਇੱਕ ਗੱਲ ਹੀ ਕਹਿਤੀ, ਖਰਚਾ ਕੀ ਮੁੱਕਣਾ ਹੈ। ਉਹ 32,000 ਰੁਪਏ ਦਾ ਖਰੇ ਡੀਜ਼ਲ ਹੀ ਸਾਡਾ 50,000 ਦਾ ਡੀਜ਼ਲ ਲੱਗ ਗਿਆ ਜੀ। ਪਰ ਸਾਨੂੰ ਇਹ ਆ ਵੀ ਚਲੋ ਜਿਹੜਾ ਕਿਸਾਨ ਆ, ਉਹ ਕਿਸਾਨ ਇੱਕ ਇਹੋ ਜਿਹਾ ਬੰਦਾ ਜਿੰਨਾ ਮਰਜ਼ੀ ਆਪਦੇ ਦਿਲ ਤੇ ਪੱਥਰ ਰੱਖ ਲੈਂਦਾ।
ਉਹਨੂੰ ਇਹ ਆ ਵੀ ਕਣਕ ਮਰ ਗਈ, ਅਸੀਂ ਤਾਂ ਐਂ ਸਾਡੀ ਜ਼ਿੰਦਗੀ ਲੰਘੀ ਜਾਣੀ ਆ ਜੀ, ਕਿਤੇ ਸਾਡਾ ਕੁਝ ਹੋ ਗਿਆ। ਪਰ ਕਿਸਾਨ ਇੱਕ ਇਹੋ ਜਿਹਾ ਜਿਹੜਾ ਹਰ ਵਾਰੀ ਮਰਦਾ ਰਹਿੰਦਾ ਜੀ, ਉਹਦੀ ਕੋਈ ਨਹੀਂ ਸੁਣਦਾ। ਕੋਈ ਮਰਜ਼ੀ ਸਰਕਾਰ ਆ ਜੇ, ਸਾਨੂੰ ਇੰਨਾ ਮਾਣ ਸੀ ਭਗਵੰਤ ਸਰਕਾਰ ਤੇ ਵੀ ਲੋਕਾਂ ਨੇ 92 ਸੀਟਾਂ ਦੇ ਕੇ ਇਹਨਾਂ ਨੂੰ ਬਣਾਇਆ, ਸਰਕਾਰ ਨੂੰ 92 ਸੀਟਾਂ ਦੇ ਕੇ ਬਣਾਇਆ, ਪਰ ਸਰਕਾਰ ਨੇ ਉਹਨਾਂ ਦਾ ਕੋਈ ਮੁੱਲ ਨਹੀਂ ਪਾਇਆ ਜੀ। ਲੋਕਾਂ ਨੇ ਕੱਲਿਆਂ ਨੇ ਇੰਨਾ ਉਹਨਾਂ ਦੇ ਮਾਣ ਸੀ ਵੀ ਬਦਲਾਵ ਆ ਗਿਆ, ਸਰਕਾਰ ਸਾਡੀ ਆ ਗਈ, ਆਮ ਲੋਕਾਂ ਦੀ ਸਰਕਾਰ ਆ ਗਈ, ਪਰ ਇਹੋ ਜਿਹਾ ਕੁਛ ਨਹੀਂ, ਕੋਈ ਆਮ ਲੋਕਾਂ ਦੀ ਕੋਈ ਕੁਛ ਨਹੀਂ। ਹੁਣ ਤੁਸੀਂ ਵੇਖਿਆ ਅੰਮ੍ਰਿਤਸਰ ਏਰੀਆ ਜੀਰੇ 'ਚ ਕੀ ਕੁਛ ਹੋਇਆ। ਭਗਵੰਤ ਮਾਨ ਸਾਹਿਬ ਕਹੀ ਜਾਂਦੇ ਆ ਬੱਕਰੀ ਦਾ ਵੀ ਦੇਵਾਂਗੇ, ਮੁਰਗੀ ਦਾ ਵੀ ਦੇਵਾਂਗੇ। ਦੱਸੋ ਇਹ ਗੱਲਾਂ ਕਹਿਣ ਵਾਲੀਆਂ? ਉਹਨਾਂ ਦਾ 3 ਵਾਰੀ ਝੋਨਾ ਲਾ ਕੇ ਉਹ ਸਾਡੇ ਤੋਂ ਵੀ ਦੁਖੀ ਹੋ ਗਏ। ਚਲੋ ਅਸੀਂ ਕਹਿੰਦੇ ਆ ਸਾਡਾ ਪਰਮਾਤਮਾ ਨੇ ਹੱਥ ਫੜਿਆ, ਅਸੀਂ ਝੋਨੇ ਆ, ਅਸੀਂ ਹੁਣ ਆਪਦੀ ਫਸਲ ਨੂੰ ਦੇਖ ਕੇ ਕਹਿੰਦੇ ਪਰਮਾਤਮਾ ਨੂੰ ਸਿਰੇ ਲਾ ਦੇ। ਪਰ ਉਹ ਲੋਕਾਂ ਦਾ ਜਿਹੜਾ, ਮੈਂ ਕਹਿੰਦਾ ਸਰਕਾਰ ਨੂੰ ਇਹ ਬੇਨਤੀ ਆ, ਜੇ ਉਹ ਦੇਣ ਜੋਗੀ ਨਹੀਂ ਤੇ ਜ਼ਿਮੀਂਦਾਰਾਂ ਨੂੰ, ਜੱਟਾਂ ਨੂੰ ਇਹ ਫੋਕੇ ਵਾਅਦੇ ਨਾ ਕਰਨ ਵੀ ਅਸੀਂ ਆਹ ਕਰ ਦਿਆਂਗੇ, ਉਹ ਕਰ ਦਿਆਂਗੇ। ਅਸੀਂ ਜੋ ਆਪਦੇ ਚਲੋ ਭੈਣ ਭਰਾ ਰਲ ਮਿਲ ਕੇ, ਅਸੀਂ ਸਾਰਿਆਂ ਨੇ, ਜੇ ਕਿਸੇ ਦਾ ਕੁਛ ਮਰ ਗਿਆ, ਅਸੀਂ ਰਲ ਮਿਲ ਕੇ ਸਾਰੇ ਪਿੰਡ ਨੇ ਆਪਦਾ ਭਾਈਚਾਰਾ ਕਾਇਮ ਰੱਖਿਆ, ਇੱਕ ਦੂਜੇ ਦਾ ਦੁੱਖ ਸੁੱਖ, ਜੇ ਕਿਸੇ ਦੀ ਤੂੜੀ ਨਹੀਂ ਹੋਈ ਸਾਹਿਬ ਨੇ ਅਸੀਂ ਇਹੀ ਏਕਾ ਕੀਤਾ ਵੀ ਚਲੋ ਵੀ ਆਪਾਂ ਤਾਂ ਇੱਕ ਦੂਜੇ ਨਾਲ। ਪਰ ਸਰਕਾਰਾਂ ਦਾ ਕੁਛ ਨਹੀਂ ਇਹਦੇ ਵਿੱਚ ਹੱਲ, ਨਾ ਸਰਕਾਰਾਂ ਨੇ, ਨਾ ਸਾਡਾ MLA ਸਾਹਿਬ ਨੇ ਦੁਬਾਰਾ ਪੁੱਛਿਆ ਵੀ ਤੁਹਾਨੂੰ ਕੋਈ ਮੁਆਵਜ਼ਾ ਮਿਲਿਆ ਕਿ ਨਹੀਂ ਮਿਲਿਆ। ਉਹਨਾਂ ਨੇ ਕੋਈ ਸਾਡੇ ਨਾਲ ਰਾਮਤਾ ਨਹੀਂ ਉਹਨਾਂ ਨੇ ਕਾਇਮ ਕਰਾ। ਇੱਕ ਵਾਰੀ ਦਵਾਇਆ, ਤੁਸੀਂ ਵੀ ਉੱਥੇ ਆਏ ਸੀ ਤੇ MLA ਸਾਹਿਬ ਵੀ ਆਏ ਸੀ। ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੇਕਰ ਬਾਈ ਤੁਹਾਡੀ 19 ਕਿੱਲੇ ਉਦੋਂ ਵੀ ਤੁਸੀਂ ਮਿਲੇ ਸੀਗੇ, 19 ਕਿੱਲੇ ਕਣਕ, 22 ਕਿੱਲੇ ਕਣਕ ਸੀ ਜਿਹੜੀ ਕਿ ਸਾਰੀ ਦੀ ਸਾਰੀ ਖਤਮ ਹੋ ਗਈ ਸੀਗੀ, ਇੱਕ ਜਗ੍ਹਾ ਸੀਗੀ ਤੇ ਸਾਰੀ ਅੱਜ 100% ਹੀ ਤਬਾਹ। ਅਸਲ ਦੇ ਵਿੱਚ ਇਹ ਪੁੱਛਾਂਗੇ ਕਿ ਪੁੱਤਾਂ ਵਾਂਗੂ ਪਾਲੀ ਫਸਲ ਬਰਬਾਦ ਹੁੰਦੀ ਹੋਈ ਦੇਖ ਕੇ ਫਿਰ ਤੁਰਦੇ ਕਿਵੇਂ ਹੋ, ਪਿੰਡ ਦੇ ਵਿੱਚੋਂ ਦੀ ਲੰਘਦੇ ਕਿਵੇਂ ਹੋ? ਨਮੋਸ਼ੀ ਦਾ ਜਿਹੜਾ ਕਿ ਮੂੰਹ ਦੇਖਣਾ ਪੈਂਦਾ ਗਾ, ਉਦੋਂ ਜਿਹੜਾ ਕਿ ਦਿਲ ਦੇ ਉੱਪਰ ਪੱਥਰ ਰੱਖਣਾ ਪੈਂਦਾ। ਅੱਜ ਕਿਵੇਂ ਦੀ ਲੰਘਦੇ ਹੋ? ਉਹ ਦਿਨ ਕਿਵੇਂ ਯਾਦ ਕਰਕੇ ਭੁੱਲ ਨਹੀਂ ਸਕਦੇ ਹੁਣ? ਜਿਹੜਾ ਨੁਕਸਾਨ ਹੈ ਉਹਦੀ ਭਰਪਾਈ ਹੈ ਜਿਹੜੀ ਹਾਲੇ ਤੱਕ ਵੀ ਨਹੀਂ ਹੋ ਰਹੀ ਜੀ। ਮੈਂ ਖੁਦ ਦੇਖ ਲਓ ਵੀ ਚੰਗੀ ਪੈਲੀ ਵਾਲਾ ਹੋਣ ਕਰਕੇ ਵੀ ਉਸ ਤੋਂ ਬਾਅਦ 'ਚੋਂ, ਕਿਉਂਕਿ ਕੀ ਹੈ ਸਾਧਨ ਹੀ ਇਹ ਹੈ, ਪੜ੍ਹੇ ਲਿਖੇ ਸੀਗੇ, ਨੌਕਰੀਆਂ ਮਿਲੀਆਂ ਨਹੀਂ ਆ, ਖੇਤੀ ਵਾਲੇ ਪਾਸੇ ਆ ਗਏ ਆ, ਹੈ ਨਾ। ਅਤੇ ਉਹਦੇ 'ਚ ਕੀ ਹੈ ਵੀ ਜਦੋਂ ਖੇਤੀ ਨੂੰ ਸ਼ੌਂਕ ਨਾਲ ਕੀਤਾ ਸੀਗਾ, ਮਤਲਬ ਬਹੁਤ ਜ਼ਿਆਦਾ ਖਾਦਾਂ ਦੇ ਕੇ ਆਪਾਂ ਉਹਨੂੰ ਪਾਲਦੇ ਹਾਂ, ਆਸਾਂ ਹੁੰਦੀਆਂ ਆਪਾਂ ਨੂੰ, ਹੈ ਨਾ। ਤਾਂ ਜਦੋਂ ਪੂਰੀ ਦੀ ਪੂਰੀ ਮਤਲਬ ਕਣਕ ਤਬਾਹ ਹੋ ਗਈ ਹੈ, ਇਸ ਤੋਂ ਨਾਲ ਦੀ ਨਾਲ ਹੀ ਜਿਹੜੇ ਉਦੋਂ ਬਾਅਦ 'ਚੋਂ ਜਿਹੜੇ ਖਰਚੇ ਸੀਗੇ ਕੰਬਾਈਨਾਂ ਦੇ ਖਰਚੇ, ਉਹ ਵੀ ਗਾਹਾਂ ਆਪਣੇ ਵੀਰ ਭਾਈਆਂ ਨੇ ਲਗਭਗ 2-2000 ਰੁਪਈਆ ਕੰਬਾਈਨ ਦਾ ਖਰਚਾ ਕਿੱਲੇ ਦੇ ਹਿਸਾਬ ਨਾਲ ਉਹ ਦੇਣਾ ਪਿਆ। ਕਾਫੀ ਤਾਂ ਦੇਖ ਲਓ ਕੰਬਾਈਨ 'ਚ ਹੀ ਲੰਘ ਗਿਆ ਮੇਰਾ, ਲਗਭਗ 25-30 ਰੁਪਈਆ ਤਾਂ ਕੰਬਾਈਨ ਖਰਚੇ 'ਚ ਹੀ ਲੰਘ ਗਿਆ। ਆਇਆ ਕਿੰਨਾ ਸਾਰਾ 34,000 ਰੁਪਈਆ 34,000 ਰੁਪਈਆ। ਤਾਂ ਦੱਸੋ ਉਹਦੇ ਨਾਲ ਜਿਹੜਾ 20-22 ਕਿੱਲੇ ਸੀ ਉਹਦਾ ਜਿਹੜਾ ਨੁਕਸਾਨ ਹੋਇਆ, 34,000 ਤਾਂ ਕੁਛ ਵੀ ਨਹੀਂ ਹੈ ਜੀ। 5 ਕਿੱਲੇ, ਹਾਂ 15 ਤੋਂ 68 ਦੇ ਵਿੱਚੋਂ ਗਾਹਾਂ 5 ਕਿੱਲੇ। ਪਹਿਲਾਂ ਤਾਂ ਭਗਵੰਤ ਮਾਨ CM ਸਾਹਿਬ ਇਹ ਕਹਿੰਦੇ ਸੀਗੇ ਵੀ ਆਪ ਉਹਨਾਂ ਦਾ ਬਿਆਨ ਲਾਈਵ ਹੋ ਕੇ ਆਇਆ ਵੀ ਜੋ ਵੀ ਤੁਹਾਡੇ ਕਿੱਲੇ ਹੋਣਗੇ, ਜੋ ਜਿੰਨੇ ਵੀ, ਇਹ ਨਹੀਂ ਵੀ 5 ਦੇ ਹਿਸਾਬ ਨਾਲ ਜਾਂ ਇਹ ਕਰਾਂਗੇ ਆਪਾਂ, ਵੀ ਸਾਰੇ ਦੀ ਸਾਰੀ ਭਰਪਾਈ ਹੋਊਗੀ। ਤਾਂ ਨਿਕਲਿਆ ਕੀ ਇਸ ਗੱਲ ਦੇ ਵਿੱਚੋਂ ਜੀ, ਬਾਅਦ ਦੇ ਵਿੱਚ? ਹਾਂਜੀ, ਤੁਹਾਡਾ ਵੀ ਨੁਕਸਾਨ ਹੋਇਆ ਸੀ ਬਾਈ ਜੀ? ਜੇਕਰ ਗੱਲ ਕੀਤੀ ਜਾਵੇ ਕਿੰਨਾ ਕੁ ਜਿਹੜਾ ਕਿ ਇਹਨਾਂ ਦਾ ਜ਼ਿਆਦਾ ਹੋਇਆ ਸੀ ਨੁਕਸਾਨ? ਇਹਨਾਂ ਦਾ ਜ਼ਿਆਦਾ ਸੀਡ ਆ ਜਿਹੜੀ 2.5-3 ਕਿਲੋਮੀਟਰ ਦੇ ਵਿੱਚ ਸੀਡ ਬਹੁਤ ਜ਼ਿਆਦਾ ਟੱਪੀ ਸੀ ਗੜਿਆਂ ਦੀ, ਉਹ ਖੇਤ ਬਿਲਕੁਲ ਜਮਾਂ ਖਤਮ ਹੋ ਗਏ ਸੀ। ਜਿੱਥੇ ਆਪਾਂ ਇੰਟਰਵਿਊ ਪਹਿਲਾਂ ਕਰੀ ਆ, ਤੁਸੀਂ ਉੱਥੇ ਆਏ ਹੋ, ਉੱਥੇ ਇਹ ਨਾਲ ਉਹਨਾਂ ਦਾ, ਇਹਨਾਂ ਦਾ ਖੇਤ ਵੀ ਉੱਥੇ, ਤੇ 2.5-3 ਕਿਲੋਮੀਟਰ ਸੀਡ 'ਚ ਬਿਲਕੁਲ ਖਤਮ ਹੋ ਗਏ ਜੀ। ਵਿੱਚ ਅਜੇ ਉਹ ਇਹੋ ਜਿਹੇ ਘਰ ਬੈਠੇ ਆ ਜਿਨ੍ਹਾਂ ਦਾ ਖਤਮ ਹੋਏ ਦਾ ਵੀ ਅਜੇ ਮੁਆਵਜ਼ਾ ਨਹੀਂ ਮਿਲਿਆ ਜੀ। ਕੁਛ ਗਾਹਾਂ ਪਾਣੀ ਨੇ ਵੀ ਡੋਬਤੇ ਸੀ ਜੀ, 2.5-3 ਕਿਲੋਮੀਟਰ, 3.5 ਕਿਲੋਮੀਟਰ ਤਾਂ ਗੜਿਆਂ ਨੇ ਮਾਰਤੇ। ਉਦੋਂ ਗਾ ਜੀ ਐਡਾ ਪਾਣੀ ਖੜ ਗਿਆ, ਕਣਕਾਂ ਡਿੱਗ ਪਈਆਂ, ਕਾਫੀ ਕਣਕਾਂ ਸਾਡੀਆਂ ਸੂਏ ਤੱਕ ਉਹ ਪਾਣੀ ਦੇ ਵਿੱਚ ਡੁੱਬ ਕੇ ਅੱਧੀਆਂ ਗਲ ਗਈਆਂ, ਅੱਧੋਂ ਵੀ ਜ਼ਿਆਦੇ 60-70% ਗਲ ਗਈਆਂ, ਕੁਛ ਵੀ ਨਹੀਂ ਉਹਦਾ ਵੀ ਝਾੜ ਨਹੀਂ ਨਿਕਲਿਆ, ਦਾਣੇ ਵੀ ਗੰਦੇ ਨਿਕਲੇ ਆ ਜੀ ਉਹਦੇ। ਗੱਟਾ ਨਹੀਂ ਪੂਰਾ ਭਰ ਕੇ ਗੱਟਾ 35-50 ਕਿਲੋ ਦਾ ਨਹੀਂ ਸੀ ਹੁੰਦਾ, ਨਾ 35 ਦਾ ਨਾ 50 ਕਿਲੋ ਦਾ, ਜਮਾ ਹੀ ਕੁਛ ਨਹੀਂ ਨਿਕਲਿਆ। ਬਜ਼ੁਰਗੋ ਤੁਸੀਂ ਤਾਂ ਕਾਫੀ ਦੌਰ ਦੇਖਿਆ ਹੋਣਾ, ਮਾਰ ਪਈ ਗੜਿਆਂ ਦੀ, ਕਦੇ ਸੋਕਾ ਮਾਰ ਗਿਆ। ਆਹ ਏਰੀਆ ਤਾਂ ਟਿੱਬਿਆਂ ਦਾ ਏਰੀਆ ਰਿਹਾ ਹੈਗਾ, ਟਿੱਬਿਆਂ ਦੇ ਏਰੀਏ ਦੇ ਵਿੱਚ ਤਾਂ ਕਾਫੀ ਨੁਕਸਾਨ ਹੁੰਦਾ, ਕਦੇ ਨਰਮਾ, ਕਦੇ ਖਾਲੇ ਘੜਦੀ ਮਰ ਗਏ ਸੀ ਹੁਣ ਤੱਕ। ਕਰਾਹ ਲਾਉਂਦੇ ਮਰ ਗਏ ਪਹਿਲਾਂ ਤਾਂ ਪਾਣੀ ਤੇ, ਫਿਰ ਆਹ ਮੋਟਰਾਂ ਮਿਲੀਆਂ, ਪਹਿਲਾਂ ਬੋਰ ਕਰੇ, ਇੰਜਨ ਲਾਏ, ਬਹੁਤ ਕੁਛ ਕਰਕੇ ਹੁਣ ਇਹਨਾਂ ਨੇ ਉਹ ਕਰੇ ਸੀ ਵਾਅਦੇ, ਹੁਣ ਨਹੀਂ ਪੂਰੇ ਹੋਏ। ਸਾਡੇ ਆਪ ਦੇ ਅੱਧੇ ਵੀ ਨਹੀਂ ਦਿੱਤੇ, 5 ਕਿੱਲਿਆਂ ਦੇ ਦਿੱਤੇ ਆ ਬਸ। ਛੀਕਣ ਵਾਲਾ ਵਾਹਣ ਜੀ ਰਹਿ ਗਿਆ, ਮੁੰਡੇ ਦੇ ਨਾਲ ਇਕੱਲੇ ਦੇ ਨਾਲ ਲਿਖਾਈ ਗਈ, ਉਹਦੇ ਚਾਚੇ ਦਾ ਖਾਤਾ ਨਹੀਂ ਸੀ, ਉਹ ਛੀਕਣ ਵਾਲਾਂ ਦੇ ਪੈਸੇ ਵੀ ਰਹਿ ਗਏ। ਕੁੜੀਆਂ ਦੇ ਰਹਿ ਗਏ। ਕਿੰਨਾ ਬਾਣ ਸੀ ਟੋਟਲ ਉੱਥੇ 5 ਕਿੱਲੇ ਸੇਕ ਨਾਲ? ਹਾਂਜੀ, ਪੰਜਾਂ ਦੇ ਹੀ ਆਏ ਆ ਤੇ ਛੀਕਣ ਵਾਲਾ ਉਹ ਵੀ ਇੱਕ ਬਾਈ ਜੀ ਜਿਹੜੀ ਵੇਖੋ, ਤੁਸੀਂ ਕਹਿੰਦੇ ਹੋ ਵੀ ਜ਼ਿਮੀਂਦਾਰ ਕਿਵੇਂ ਉੱਠਦਾ, ਅਸੀਂ ਉੱਠ ਖੜੇ। ਅਸੀਂ 10 ਦਿਨ ਨਾ ਤਾਂ ਸਾਨੂੰ ਕੋਈ ਖੇਤ ਚੰਗਾ ਲੱਗਿਆ, ਨਾ ਅਸੀਂ ਰੋਟੀ ਖਾਧੀ, ਨਾ ਪਾਣੀ ਖਾਧੀ। ਉਹ ਇੱਕ ਗੱਲ ਐਂ ਚੱਲਦੀ ਹੁੰਦੀ ਹੈ, ਜਦੋਂ ਆਪਣੇ ਕੋਈ ਪਰਿਵਾਰ ਦਾ ਜਾਂ ਕਿਸੇ ਦਾ ਕੋਈ ਜੀਅ ਮਰ ਜੇ, ਉਹ ਜਦੋਂ ਮਰ ਜੇ ਉਦੋਂ ਨਵਾਂ ਦੁੱਖ ਹੁੰਦਾ ਹੈ।
ਜ਼ਿਮੀਂਦਾਰ ਨੇ ਉਵੇਂ ਪੱਥਰ ਦਿਲ ਤੇ ਰੱਖਿਆ। ਅਸੀਂ ਇਹੀ ਜਦੋਂ ਭਰਾ 4-5 ਇਕੱਠੇ ਹੁੰਦੇ ਸੀ ਅਸੀਂ ਇਹ ਕਹਿੰਦੇ ਸੀ ਯਾਰ ਜਿਵੇਂ ਉਹ ਗੱਲ ਚੱਲ ਜਾਂਦੀ ਨਾ ਵੀ ਪਹਿਲਾਂ ਬੰਦਾ ਮਰ ਜਾਂਦਾ ਸੰਸਕਾਰ ਹੋ ਜਾਂਦਾ ਫਿਰ ਫੁੱਲ ਚੁੱਕ ਲੈਂਦੇ ਆ ਫਿਰ ਭੋਗ ਪੈ ਜਾਂਦਾ। ਉਹ ਗੱਲ ਵੀ ਜਿੰਨਾ ਚਿਰ ਆਪਾਂ ਨੂੰ ਇਹ ਫਸਲ ਦਿਸਦੀ ਰਹੂਗੀ ਉਹਨਾਂ ਚਿਰ ਆਪਣਾ ਦਿਲ ਦੁਖੀ ਹੋਊਗਾ। ਜਦੋਂ ਅਸੀਂ ਫਸਲ ਵੱਢ ਲਿਓ ਭੋਗ ਵਾਲਾ ਕੰਮ ਹੋ ਗਿਆ ਜੀ, ਫਸਲ ਵੱਢੀ ਗਈ ਕਿਹੜਾ ਸਾਡਾ ਦਿਲ ਉਹੋ ਜਿਹਾ ਬਦਲ ਗਿਆ। ਮਨ ਤਾਂ ਸਾਡਾ ਉਦੋਂ ਬਹੁਤ ਦੁਖੀ ਰਿਹਾ, ਪਰ ਇਹ ਇੱਕ ਕਹਾਵਤ ਮੈਂ ਤੁਹਾਨੂੰ ਸੁਣਾਈ ਆ ਵੀ ਬੰਦੇ ਦਾ ਜਦੋਂ ਕੋਈ ਖਤਮ ਹੋ ਜਾਂਦੀ ਆ ਚੀਜ਼ ਉਹ ਦੁਖੀ ਬਹੁਤ ਦਿਲ ਹੋਇਆ, ਪਰ ਜਦੋਂ ਭੋਗ ਪੈ ਗਿਆ ਵੱਢੀ ਗਈ। ਪਰ ਇੱਕ ਕਿਸਾਨ ਇੱਕ ਜ਼ਿਮੀਂਦਾਰ ਇਹੋ ਜਿਹਾ ਬੰਦਾ ਹੈ ਜਿਹੜਾ ਸਭ ਤੋਂ ਜਿਹੜਾ ਨੰਗੀ ਸੱਚ ਆਪਦੀ ਫਸਲ ਪਾਲਦਾ। ਇੱਕ ਕੱਲਾ ਜ਼ਿਮੀਂਦਾਰ ਇੱਕ ਹੈ ਜੀ ਜਿਹੜਾ ਇੰਨਾ ਖਰਚਾ ਕਰਕੇ ਅਸੀਂ ਹੁਣ ਝੋਨੇ ਤੇ ਕਿੰਨਾ ਖਰਚਾ ਕਰ ਲਿਆ ਉਹ ਸਾਨੂੰ ਪਤਾ ਹੈ। ਸਰਕਾਰਾਂ ਕਹਿੰਦੀਆਂ ਵੱਡੇ ਵੱਡੇ ਲੋਕ ਜ਼ਿਮੀਂਦਾਰ ਨਜ਼ਾਰੇ ਲੈਂਦੇ ਆ, ਜਿਪਸੀਆਂ ਲੈਂਦੇ ਆ, ਜੀਪਾਂ ਲੈਂਦੇ ਆ, ਪਰ ਜ਼ਿਮੀਂਦਾਰ ਦਾ ਕੋਈ ਦਰਦ ਨਹੀਂ ਸਮਝਦਾ। ਹੁਣ ਸਰਕਾਰਾਂ ਨੇ ਨਵੇਂ ਅੱਗ ਤੋਂ ਵੀ ਰੋਕ ਲਾਈ ਜਾਂਦੇ ਆ। ਵੱਡੇ ਸੰਦ ਕਿੱਥੋਂ ਆਉਣਗੇ? ਵੱਡੇ ਸੰਦ ਜਦੋਂ ਸਾਡੇ ਕੋਲ ਪੈਸਾ ਹੀ ਨਹੀਂ ਹੋਊਗਾ। ਪਹਿਲਾਂ ਸਾਡਾ ਪਿਛਲੀ ਵਾਰੀ ਕਣਕ ਦਾ ਘਾਟਾ ਪਿਆ ਐ ਕਿ ਸਾਨੂੰ 10 ਉਹ 10 ਤਾਂ ਹੋ ਗਿਆ, 10 ਲੱਖ ਅਸੀਂ ਆੜਤਾਂ ਤੋਂ ਫੜਿਆ, ਸਾਨੂੰ 20 ਅਸੀਂ ਉਹ 20 ਲੱਖ ਕਿਵੇਂ ਪੂਰਾ ਕਰਾਂਗੇ? ਸਾਡੇ 5 ਸਾਲ ਨਹੀਂ ਪੂਰੇ ਹੁੰਦੇ। ਠੀਕ ਹੈ, ਅਸੀਂ ਆਪਦਾ ਬਿਆਨ ਇੱਕ ਜ਼ਿਮੀਂਦਾਰ ਆਪਦਾ ਅੰਦਰੋਂ ਰਾਤ ਨੂੰ 2 3 ਪੈਗ ਲਾ ਲਈਦੇ ਆ, ਰਾਤ ਨੂੰ ਸੋ ਜੀਦਾ, ਰਾਤ ਨੂੰ ਦਿਮਾਗ ਫਰੈਸ਼ ਰਹਿੰਦਾ, ਸਵੇਰੇ ਉੱਠ ਕੇ ਫਿਰ ਟੈਨਸ਼ਨ ਹੋ ਜਾਂਦੀਆਂ। ਸਪਸ਼ਟ ਗੱਲ ਮੈਂ ਤਾਂ ਕਹਿੰਦਾ ਜੀ, ਕਿਉਂਕਿ ਟੈਨਸ਼ਨ ਹਰ ਇੱਕ ਬੰਦੇ ਨੂੰ ਆ। ਫਸਲ ਮਰੀ ਆ, ਲੋਕਾਂ ਦੇ ਦੇਣੇ, ਆੜਤਿਆਂ ਦੇਣੇ ਆ, ਕਰਜ਼ਾ ਦੇਣਾ। ਅਗਲਾ ਕਹਿੰਦਾ ਜੱਟ ਪੀਂਦੇ ਆ, ਪੀਣੀ ਪੈਂਦੀ ਆ ਜੀ। ਜੋ ਰਾਤ ਨੂੰ 4 ਪੈਗ ਲੱਗੇ ਰਾਤ ਨੂੰ ਤਾਂ ਸੋਲੂਸ਼ਨ ਨਾਲ ਅਸੀਂ ਸੋ ਜਾਂਦੇ ਆ। ਸਾਡਾ ਦਿਮਾਗ ਅਸੀਂ ਆਪਦੇ ਦਿਮਾਗ ਦੇ ਨਾਲਿਆਂ ਦਾ ਨਹੀਂ ਫਾੜਨੇ ਜੀ। ਉਹ ਵੀ 250 ਦੀ ਬੋਤਲ ਆ ਠੇਕੇ ਤੇ ਜੀ, ਪੀ ਕੇ ਅਸੀਂ ਆਪਦਾ ਇੱਕ ਐ ਵੀ ਸੋ ਕੇ ਆਪਦਾ ਟੈਨਸ਼ਨ ਦੂਰ ਕਰ ਲੈਂਦੇ ਆ। ਪਰ ਸਰਕਾਰਾਂ ਨੇ ਕੋਈ ਸਾਡੀ ਸੁਣੀ ਨਹੀਂ। ਜਿੰਨਾ ਅਸੀਂ ਸਰਕਾਰ ਨੂੰ ਇਹ ਸੋਚਿਆ ਸੀ ਭਗਵੰਤ ਮਾਨ ਸਰਕਾਰ ਆ ਗਈ, ਬਦਲਾਵ ਆ ਗਿਆ, ਸਾਡੇ ਬਹੁਤ ਚਾਅ ਸਾਡੇ ਮਨ 'ਚ ਵੀ ਸੀ ਵੀ ਯਾਰ ਹੁਣ ਕੁਝ ਹੋਊਗਾ, ਪਰ ਨਹੀਂ। ਇਹ ਸਭ ਇੱਕੋ ਜਿਹੀਆਂ ਸਰਕਾਰਾਂ ਜੀ, ਕੋਈ ਕਿਸੇ ਦਾ ਕੁਝ ਨਹੀਂ ਸੁਣਦਾ, ਕਿਸੇ ਨੂੰ ਕੋਈ ਦਰਦ ਨਹੀਂ। ਕਹਿੰਦਾ ਰਿਹਾ ਮੈਂ ਚੈਨ ਡੋਰੀਆਂ ਬਦਲੀਆਂ, ਮੈਂ 60 ਫੁੱਟ ਡੂੰਘੇ ਟੋਇਆਂ ਦੇ ਵਿੱਚ ਗਿਆ। ਮੁੱਖ ਮੰਤਰੀ ਕਹਿੰਦਾ ਮੈਨੂੰ ਕਹਿੰਦਾ ਪਤਾ ਕਿਸਾਨੀ ਕੀ ਹੁੰਦੀ ਆ, ਦਰਦ ਪਤਾ, ਕਹਿੰਦਾ ਮੇਰੇ 10 ਕਿੱਲੇ ਡੁੱਬ ਜਾਂਦੇ ਸੀ, ਕਹਿੰਦਾ ਮੈਨੂੰ ਪਤਾ ਉਹ ਚੀਜ਼ਾਂ। ਭਾਈ ਜੀ ਜਿਹੜੇ ਅਫਸਰ ਨਾ ਉਹ ਅੰਦਰੋਂ ਏਸੀ 'ਚ ਬਹਿ ਕੇ ਕੁਰਸੇ ਗਰਾਊਂਡ ਲੈਵਲ ਤੇ ਹੋਣ, ਗਰਾਊਂਡ ਲੈਵਲ ਤੇ ਜਿਨ੍ਹਾਂ ਦੇ ਮਨ 'ਚ ਇੰਨਾ ਡਰ ਸੀ। ਜਿੱਦੇ ਜ਼ਿਮੀਂਦਾਰ ਤੁਸੀਂ ਲਾਈਵ ਹੋਏ ਹੋ, ਤੁਹਾਡੇ ਇੰਦਰ ਉਹਦੇ ਐਮਐਲਏ ਚੈੱਕ ਲੈ ਕੇ ਆਉਂਦਾ, ਕੋਈ ਮੰਤਰੀ ਆਉਂਦਾ, ਜਿਨ੍ਹਾਂ ਦੇ ਖੇਤ ਜਿੰਨੀ ਮਰੀ ਸੀ ਉਹਨਾਂ ਦਿੰਦਾ। ਅਸੀਂ ਨਹੀਂ ਆਂਦੇ ਸਾਨੂੰ ਵੱਧ ਦਿੰਦੇ, ਨਾਲ ਦੀ ਨਾਲ ਚੈੱਕ ਕਰਕੇ ਕਹਿੰਦੇ ਵੀ 2 ਮਹੀਨਿਆਂ ਨੂੰ ਭਾਈ ਤੁਹਾਨੂੰ ਪੈਸੇ ਮਿਲਣਗੇ। ਸਾਨੂੰ ਕੋਈ ਦੁੱਖ ਨਹੀਂ ਸੀ, ਜਿੰਨੀ ਫਸਲ ਮਿਲੀ ਸੀ ਦਿੰਦੇ ਅਸੀਂ, ਜਿੰਦੀ ਨਹੀਂ ਮਰੀ ਸੀ ਜਮ੍ਹਾਂ ਨਾ ਦਿੰਦੇ। ਜੇ ਮੇਰੀ ਨਹੀਂ ਮਰੀ ਸੀ ਮੈਨੂੰ ਜਮ੍ਹਾਂ ਨਾ ਦਿੰਦੇ, ਮੈਨੂੰ ਕੋਈ ਇਤਰਾਜ਼ ਨਹੀਂ ਸਰਕਾਰ। ਪਰ ਫਸਲ ਖੇਤ 'ਚ ਤੇ ਖਾਤਿਆਂ 'ਚ ਪੈਸੇ, ਇਹ ਗਲਤ ਗੱਲ ਹੈ। ਪਰ ਸਰਕਾਰ ਭਗਵੰਤ ਮਾਨ ਜੀ ਬਿਲਕੁਲ ਇਸ ਗੱਲ ਤੇ ਨਹੀਂ ਉਤਰੇ, ਫੇਲ ਆ ਬਿਲਕੁਲ। ਕਿਸਾਨਾਂ ਨੇ ਤਾਂ ਮਤਲਬ ਕਿ ਸੁਸਾਈਡ ਹੀ ਕਰ ਲਿਆ ਜੀ। ਮਤਲਬ ਇਸ ਆਸ ਦੇ ਵਿੱਚ ਉਹ ਕਹਿੰਦੇ ਸੀ ਕਿ ਮੱਲਮ ਤਾਂ ਉਦੋਂ ਹੀ ਕੰਮ ਕਰਦੇ ਜਦੋਂ ਜ਼ਖਮ ਤਾਜ਼ਾ ਹੋਵੇ। ਤਾਂ ਕੀ ਹੈ ਕਿੰਨੇ ਟਾਈਮ ਬਾਅਦੋਂ ਉਹ ਵੀ ਇੱਕ ਤਰ੍ਹਾਂ ਦਾ ਮਜ਼ਾਕ ਹੀ ਕੀਤਾ। ਜਿਹੜੇ ਜ਼ਖਮ ਸਾਡੇ ਅੱਲੇ 'ਚ ਦੁਬਾਰਾ ਫਿਰ ਇਹਨਾਂ ਨੇ ਖਦੇੜ ਤੇ, ਉਹ ਐ ਖਦੇੜ ਤੇ ਸਾਨੂੰ ਇਹ ਆਸ ਵੀ 15,000 ਮਿਲੂਗਾ। ਸਾਡਾ ਦਿਲ ਖੁਸ਼ ਸੀ ਵੀ ਚਲੋ ਜੇ ਮੇਰੇ 18 ਕਿੱਲੇ ਮੈਨੂੰ 15 ਹਿਸਾਬ ਨਾਲ 2.5 ਲੱਖ ਰੁਪਇਆ ਉਹ ਮੇਰਾ ਖਰਚਾ ਚੱਲ ਜੂ। ਤੇ ਚੱਕ ਕੇ ਇਹਨਾਂ ਨੇ 6800 ਉਹ ਵੀ ਇਹਨਾਂ ਨੇ ਅਫਸਰਾਂ ਨੇ ਤੁਹਾਨੂੰ ਮੈਂ ਪਹਿਲਾਂ ਕਿਹਾ ਅਫਸਰਾਂ ਨੇ ਸਰਕਾਰ ਦੇ ਹਿਸਾਬ ਨਾਲ ਚੱਲਣਾ ਹੁੰਦਾ। ਜਦੋਂ ਅਫਸਰਾਂ ਨੂੰ ਚੂੜੀ ਖਿੱਚਤੀ ਵੀ ਘੱਟ ਤੋਂ ਘੱਟ ਗਰਦੋਰੀਆਂ ਪਾਓ, ਘੱਟ ਤੋਂ ਘੱਟ ਤੁਸੀਂ ਮੁਆਵਜ਼ਾ ਪਾਓ, 6800 6200 ਕਈਆਂ ਨੂੰ 6000 ਆਇਆ ਜੀ, ਕਈਆਂ ਨੂੰ ਆਇਆ ਹੀ ਨਹੀਂ ਅਜੇ। ਕਈਆਂ ਬੰਦਿਆਂ ਦੀ ਫਸਲ ਮਰੀ ਆ, ਵਿਚਾਰੇ ਸਾਨੂੰ ਕਹਿੰਦੇ ਵੀ ਸਾਡੇ ਅਜੇ ਕਈਆਂ ਨੂੰ ਆਇਆ ਵੀ ਨਹੀਂ ਜੀ, ਬਿਲਕੁਲ ਵੀ ਨਹੀਂ ਆਇਆ। 5 ਵਾਲਿਆਂ ਨੂੰ ਵੀ 24,000 ਰੁਪਇਆ, ਕੋਈ ਹਿਸਾਬ ਕਿਤਾਬ ਹੀ ਨਹੀਂ ਹੈ ਵੀ ਕਿਸ ਹਿਸਾਬ ਨਾਲ ਇਹ ਆਏ ਆ ਪੈਸੇ। ਹਾਂਜੀ, ਤਾਂ ਅਸੀਂ ਅੱਜ ਇਸ ਵਕਤ ਜ਼ਿਲ੍ਹਾ ਬਠਿੰਡਾ ਦੇ ਪਿੰਡ ਦੇ ਵਿੱਚ ਖੜੇ ਸੀ। ਇਹ ਪਿੰਡ ਕਲਿਆਣ ਆ। ਤਾਂ ਕੋਸ਼ਿਸ਼ ਕੀਤੀ ਆ ਕਿ ਸਾਰਿਆਂ ਦੇ ਨਾਲ ਗੱਲ ਕੀਤੀ ਜਾਵੇ ਜਿਹੜੇ ਕਿਸਾਨ ਇੱਥੇ ਪਹੁੰਚੇ ਸਾਂ, ਕਿਉਂਕਿ ਜਦੋਂ ਗੜੇਮਾਰੀ ਹੋਈ ਆ ਉਦੋਂ ਵੀ ਇੰਡੋਸ ਟੀਵੀ ਤੇ ਸਭ ਤੋਂ ਪਹਿਲਾਂ ਤਸਵੀਰਾਂ ਦਿਖਾਈਆਂ ਗਈਆਂ, ਬੱਲੀਆਂ ਚੱਕ ਕੇ ਦਿਖਾਈਆਂ ਕਿ ਇਹ ਗੜੇਮਾਰੀ ਨੇ ਨੁਕਸਾਨ ਕੀਤਾ। ਤਾਂ ਉਸ ਤੋਂ ਬਾਅਦ ਜੇਕਰ ਗੱਲ ਕੀਤੀ ਜਾਵੇ ਤਾਂ ਅੱਜ ਫੇਰ ਜਦੋਂ 6800 ਰੁਪਇਆ ਸਰਕਾਰ ਨੇ ਪਰ ਏਕੜ ਦਾ ਪਾਇਆ, ਤਾਂ ਫੇਰ ਇਹਨਾਂ ਕਿਸਾਨਾਂ ਦਾ ਦੁੱਖ ਦਰਦ ਜਾਣਨ ਦੇ ਲਈ ਇੰਡੋਸ ਟੀਵੀ ਦੀ ਟੀਮ ਪਿੰਡ ਕਲਿਆਣ ਮੱਲਕਾ ਜ਼ਿਲ੍ਹਾ ਬਠਿੰਡਾ ਦੇ ਵਿੱਚ ਪਹੁੰਚੀ ਆ। ਤਾਂ ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਕੋਸ਼ਿਸ਼ ਰਹੇਗੀ ਕਿ ਪੰਜਾਬ ਦਾ ਦੁੱਖ ਦਰਦ ਸਾਂਝਾ ਕੀਤਾ ਜਾਵੇ। ਮੇਰੇ ਸਹਿਯੋਗੀ ਸਾਥੀ ਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਫਸਲ ਕਿੰਨੀ ਕੁ ਤਬਾਹ ਹੋਈ ਆ, ਕਿੰਨਾ ਕੁ ਜਿਹੜਾ ਨੁਕਸਾਨ ਆ ਫਸਲ ਦਾ ਹੋਇਆਗਾ, ਜੇਕਰ ਅਸੀਂ ਗੱਲ ਕਰੀਏ ਤਾਂ ਕਿੰਨਾ ਕੁ ਮੁਆਵਜ਼ਾ ਜਿਹੜੀ ਸਰਕਾਰ ਨੇ ਦੇ ਦਿੱਤਾ? 40% ਕਿਸਾਨ ਹੈ ਜਿਨ੍ਹਾਂ ਦਾ ਪੂਰੇ ਦਾ ਪੂਰਾ ਖੇਤ ਹੈ ਉਹ ਇਸ ਮਾਰ ਦੇ ਵਿੱਚ ਆ ਗਿਆ। ਬਾਕੀ ਰਹਿੰਦੇ ਕਿਸਾਨਾਂ ਦੇ ਵਿੱਚੋਂ ਕਿਸੇ ਦਾ 50%, ਕਿਸੇ ਦਾ 60%, ਕਿਸੇ ਦਾ 40%। ਪੰਜਾਬ ਸਰਕਾਰ ਨੇ ਕਿਹਾ ਕਿ ਅਸੀਂ ਗੋਦਾਵਰੀਆਂ ਬਾਅਦ ਚੋਂ ਕਰਾਂਗੇ, ਪਰ ਜਿਹੜਾ ਮੁਆਵਜ਼ਾ ਉਹ ਤੁਹਾਡੇ ਖਾਤਿਆਂ 'ਚ ਪਾ ਦੇਵਾਂਗੇ। ਹੜ੍ਹਾਂ ਨੇ 3 ਪਾਸੋਂ ਜਿਹੜਾ ਕਿ ਪਾਣੀ ਨੇ ਘੇਰ ਲਿਆ ਸੀ ਕਿਸਾਨਾਂ ਨੂੰ, ਤੇ ਇੱਕ ਪਾਸੋਂ ਜਿਹੜੀ ਗੜੇਮਾਰੀ ਦੀ ਮਾਰ ਪਈ ਆ, ਤੁਸੀਂ ਕਿਹਾ ਕਿ 6800 ਰੁਪਇਆ ਇੱਕ ਕਿੱਲੇ ਦਾ ਆਇਆਗਾ, ਪੂਰੇ ਕਿਸਾਨਾਂ ਨੂੰ ਮਿਲ ਗਿਆ। ਬਈ ਕੀ ਦੇ ਉੱਤੇ ਬੀਤੀ ਉਦੋਂ ਜਦੋਂ ਫਸਲ ਨੂੰ ਬੱਲੀਆਂ ਨੂੰ ਚੱਕਦੇ ਸੀ, ਤਾਂ ਦਿਨ ਯਾਦ ਆਉਂਦਾ ਤਾਂ ਕੀ ਮਨ ਤੇ ਬੀਤਦੀ ਹੈ? ਬਹੁਤ ਭੈੜਾ ਹਾਲ ਸੀਗਾ ਜੀ, 2-4 ਦਿਨ ਰੋਟੀ ਵੀ ਨਹੀਂ ਖਾਧੀ ਅਸੀਂ। ਜਦੋਂ ਕਿ ਮੇਰਾ ਸਾਰਾ ਖੇਤ ਹੀ ਨੁਕਸਾਨ 'ਚ ਆ ਗਿਆ ਸੀਗਾ। ਮੇਰਾ ਘੱਟੋ ਘੱਟ 80% ਨੁਕਸਾਨ ਸੀਗਾ ਜੀ, ਜਿਹਦੇ ਵਿੱਚੋਂ ਮੈਨੂੰ 5 ਕਿੱਲਿਆਂ ਦਾ ਮਿਲਿਆ ਜੀ 6800 ਦੇ ਹਿਸਾਬ ਨਾਲ।
ਪਰ ਮੇਰਾ 10 ਕਿੱਲਿਆਂ ਦਾ ਨੁਕਸਾਨ ਸੀਗਾ ਜੀ 80% ਦੇ ਹਿਸਾਬ ਨਾਲ। ਮਤਲਬ ਕਿ ਹੁਣ ਵੀ ਕਰਜ਼ੇ ਥੱਲੇ ਆਏ ਹੋਏ ਹਾਂ ਅਸੀਂ, ਇਸ ਕਾਰਨ ਘੱਟੋ ਘੱਟ 2-4 ਸਾਲ ਪਿੱਛੇ ਹਟ ਗਏ ਜੀ ਅਸੀਂ। ਬਈ ਤੁਹਾਡਾ ਵੀ ਨੁਕਸਾਨ ਹੋਇਆ ਸੀ? ਕਿੰਨੀ ਕਣਕ ਮਰੀ ਆ ਉਦੋਂ ਜਦੋਂ ਗੜੇਮਾਰੀ ਹੋਈ ਆ? 10 ਕਿੱਲਿਆਂ 'ਚ ਸਾਡੇ ਘੱਟੋ ਘੱਟ ਟਰਾਲੀ ਇੱਕ ਹੀ ਭਰੀ ਸੀ। ਤੇ ਕਣਕ ਤਾਂ ਬਾਅਦ ਦੀ ਗੱਲ ਹੈ, ਜਿਵੇਂ ਆਲੂ ਹੋ ਗਿਆ, ਆਲੂ ਸਰੋਂ ਸਬਜ਼ੀ, ਇਹਦੇ ਬਾਰੇ ਕੋਈ ਗੱਲ ਹੀ ਨਹੀਂ ਕਰ ਰਿਹਾ। ਕਦੇ ਉਹਨਾਂ ਨਾਲ ਪਹੁੰਚਣ ਦੀ ਜਾਂ ਪਿੰਡ ਵਾਲਿਆਂ ਨਾਲ ਗੱਲ ਕਰੀ ਵੀ ਆਪਾਂ ਮੁੱਖ ਮੰਤਰੀ ਨੂੰ ਮਿਲ ਲਈ ਜਾ ਕੇ ਆਮ ਘਰ ਚੋਂ? ਤੁਸੀਂ ਵੀ ਜਾਣਦੇ ਆ ਜੀ, ਅਸੀਂ ਵੀ ਜਾਣਦੇ ਆ, ਮੁੱਖ ਮੰਤਰੀ ਕੀ ਸਰਪੰਚ ਨੂੰ ਵੀ ਮਿਲਣਾ ਬਹੁਤ ਔਖਾ ਹੁੰਦਾ ਆਮ ਲੋਕਾਂ ਨੂੰ। ਤਾਂ ਡਾਂਗਾਂ ਪੈਂਦੀਆਂ ਜੀ, ਜਿਹੜੇ ਮੀਟਿੰਗ ਮੰਗਦੇ ਆ, ਕਿਸਾਨ ਮੰਗ ਲੈਣ, ਮੈਟਰ ਮੰਗ ਲੈਣ। ਕਰਜ਼ਾ ਮੁੜ ਗਿਆ ਹੋਣਾ, ਜਿਹੜਾ ਨੁਕਸਾਨ ਹੋਇਆ ਸੀ, ਜਿਹੜਾ ਮੁਆਵਜ਼ਾ ਮਿਲ ਗਿਆ, ਕਹਿੰਦੇ ਕਿ ਹੁਣ ਤਾਂ ਬੈਂਕ ਦੇ ਵਿੱਚ ਪੈਸੇ ਆ ਗਏ ਆ, ਕਰਜ਼ਾ ਮੋੜਤਾ ਹੋਣਾ ਜਿੰਨਾ ਕੁ ਲੈਤਾ ਹੋਣਾ? ਕੁਛ ਨਹੀਂ ਮੁੜਿਆ ਬਾਈ ਜੀ। ਮੇਰੇ ਸੀਗੇ 4 ਕਿੱਲੇ ਤੇ 2 ਕਨਾਲਾਂ, ਤੇ ਮੈਨੂੰ ਉਹਦਾ ਕੁਝ ਨਹੀਂ ਮਿਲਿਆ। ਜਿਹੜੀ ਸਰਕਾਰ ਨੇ ਵਾਅਦੇ ਕਰੀ, ਸਰਕਾਰ ਉਸ ਗੱਲ ਤੇ ਪੂਰੀ ਉਤਰੀ ਨਹੀਂ। ਚਲੋ ਅਸੀਂ ਇਹ ਕਹਿੰਦੇ ਆ, ਸਰਕਾਰ ਵਾਅਦਾ ਹੀ ਉਹਨਾਂ ਕਰੇ ਜਿੰਨੀ ਗੱਲਬਾਤ ਹੁੰਦੀ ਆ। ਸਰਕਾਰ ਨੇ ਕਿਸਾਨਾਂ ਨੂੰ ਕਹਿ ਕੇ 15-15 ਹਜ਼ਾਰ ਰੁਪਇਆ ਮਲਮ ਲਾਤਾ ਸਾਡੇ ਜ਼ਖਮਾਂ ਤੇ। ਸਾਡਾ 15 ਹਜ਼ਾਰ ਦਾ ਵਾਅਦਾ ਕਰਕੇ, ਜਦੋਂ ਮੇਰੇ ਖੇਤ 'ਚ ਤੁਸੀਂ ਇੰਟਰਵਿਊ ਲੈਣ ਆਏ, ਐਮਐਲਏ ਸਾਹਿਬ ਆਪ ਆਏ ਸੀ ਉੱਥੇ, ਉਹਨਾਂ ਨੇ ਇਹ ਵਾਅਦਾ ਕਰਕੇ ਗਏ ਸੀ ਵੀ 15 ਹਜ਼ਾਰ ਦੇ ਹਿਸਾਬ ਨਾਲ ਕਿੱਲੇ ਦਾ ਤੁਹਾਨੂੰ ਮੁਆਵਜ਼ਾ ਦੇਵਾਂਗੇ। ਮੈਂ ਸਰਕਾਰ ਨੂੰ ਇੱਕ ਜ਼ਰੂਰ ਇਹ ਕਹਿਣਾ ਚਾਹੁੰਦਾ, ਜੇ ਤੁਸੀਂ ਦੇ ਨਹੀਂ ਸਕਦੇ ਤੇ ਵਾਅਦਾ ਨਾ ਕਰਿਆ ਕਰੋ। ਪੰਜਾਬ ਸਰਕਾਰ ਨੇ ਵੱਡੇ ਵਾਅਦੇ ਕੀਤੇ। ਪੰਜਾਬ ਸਰਕਾਰ ਨੇ ਕਿਹਾ ਕਿ ਕਿਸਾਨਾਂ ਨੂੰ ਮੁਆਵਜ਼ਾ ਦੇ ਦਿੱਤਾ। ਖਬਰਾਂ ਚੱਲੀਆਂ, ਖਬਰਾਂ ਦੇ ਵਿੱਚ ਕਾਫੀ ਜ਼ੋਰ ਲੱਗਿਆ ਪੱਤਰਕਾਰਾਂ ਦਾ। ਸਟੂਡੀਓ ਦੇ ਵਿੱਚੋਂ ਬੈਠਿਆਂ ਨੇ ਕਾਫੀ ਕੁਝ ਬੋਲਿਆ ਕਿ ਕਿਸਾਨਾਂ ਨੂੰ ਜੋ ਮੁਆਵਜ਼ਾ ਗਾ ਉਹ ਹੜ੍ਹਾਂ ਦੀ ਮਾਰ ਪਈ ਆ, ਤੇ ਕਿਸਾਨਾਂ ਨੂੰ ਜੋ ਮੁਆਵਜ਼ਾ ਉਹ ਮਿਲ ਚੁੱਕਿਆ ਹੈਗਾ। ਇੱਥੋਂ ਤੱਕ ਕਿ ਵਿਰੋਧੀ ਧਿਰਾਂ ਨੇ ਸਵਾਲ ਖੜੇ ਕੀਤੇ। ਪਰ ਅੱਜ ਅਸੀਂ ਇੱਕ ਅਜਿਹੇ ਪਿੰਡ ਦੇ ਵਿੱਚ ਖੜੇ ਹਾਂ, ਜਿਵੇਂ ਪਿਛਲੀ ਵਾਰ ਤੁਹਾਨੂੰ ਪਿੰਡ ਸੇਲਵਰਾ ਜ਼ਿਲ੍ਹਾ ਬਠਿੰਡਾ ਪੈ ਜਾਂਦਾ, ਉੱਥੋਂ ਦੀ ਖਬਰ ਦਿਖਾਈ ਸੀ ਕਿ ਕਿਸਾਨਾਂ ਦੀਆਂ ਫਸਲਾਂ ਤਬਾਹ ਹੋ ਗਈਆਂ, ਕਣਕਾਂ 15-15 ਗੱਟੇ ਇੱਕ ਕਿੱਲੇ 'ਚੋਂ ਭਰੀ ਗਈ, ਤੇ ਰੋੜਾਂ ਦੀ ਜ਼ਮੀਨ ਸੀ ਜਿਹੜੀ ਕਿ ਉਹਦੇ ਵਿੱਚੋਂ ਜਿਹੜੀ ਕਿ ਰੋੜਾਂ ਵਾਲੀ ਕਣਕ ਸੀ ਜਿਹੜੀ ਕਿ ਉਹ ਆਪਦੇ ਘਰ ਦੇ ਵਿੱਚ ਲਿਆਂਦੀ ਗਈ, ਤੇ ਅੱਜ ਉਹ ਕਿਸਾਨ ਰੋੜ ਖਾਣ ਦੇ ਲਈ ਮਜਬੂਰ ਨੇ। ਰੇਤੇ ਮਿੱਟੀ ਵਾਲੀ ਜਿਹੜੀ ਕਣਕ ਆ ਉਹ ਖਾ ਰਹੇ ਨੇ, ਆਟੇ ਦੇ ਵਿੱਚ ਰੇਤਾ ਮਿੱਟੀ ਆਉਂਦਾ। ਤਾਂ ਪਰ ਦੂਸਰੇ ਪਾਸੇ ਜੇਕਰ ਅਸੀਂ ਗੱਲ ਕਰੀਏ ਤਾਂ ਪਿਛਲੇ ਦਿਨਾਂ ਦੇ ਦੌਰਾਨ ਪੰਜਾਬ ਸਰਕਾਰ ਦੇ ਵੱਲੋਂ ਮੁਆਵਜ਼ਾ ਦੇਣ ਦੀ ਗੱਲ ਕੀਤੀ ਗਈ, ਪਰ ਮੁਆਵਜ਼ਾ ਆਇਆ ਕਿੰਨਾ ਇਹ ਤਾਂ ਸਵਾਲ ਖੜੇ ਵਿਰੋਧੀਆਂ ਨੇ ਕਰ ਹੀ ਦਿੱਤੇ ਨੇ। ਪਰ ਅਸੀਂ ਗੱਲਬਾਤ ਕਰਾਂਗੇ ਉਹਨਾਂ ਕਿਸਾਨਾਂ ਦੇ ਨਾਲ ਜਿਨ੍ਹਾਂ ਕਿਸਾਨਾਂ ਦੀ ਫਸਲ ਤਬਾਹ ਹੋ ਗਈ, ਜਿਨ੍ਹਾਂ ਕਿਸਾਨਾਂ ਦੀ ਗੜੇਮਾਰੀ ਦੇ ਕਾਰਨ ਫਸਲ ਬਰਬਾਦ ਹੋ ਗਈ। ਤਾਂ ਅਸੀਂ ਪਹਿਲਾਂ ਸ਼ੁਰੂਆਤ ਕਰਦੇ ਹਾਂ, ਪਿੰਡ ਕਲਿਆਣ ਦੇ ਵਿੱਚ ਖੜੇ ਹਾਂ, ਜ਼ਿਲ੍ਹਾ ਬਠਿੰਡਾ ਪੈ ਜਾਂਦਾ ਜੀ। ਬਹੁਤ ਸਵਾਗਤ ਆ ਸਾਰਿਆਂ ਦਾ, ਸਤਿ ਸ਼੍ਰੀ ਅਕਾਲ। ਪਹਿਲਾਂ ਤਾਂ ਫਸਲ ਕਿੰਨੀ ਕੁ ਤਬਾਹ ਹੋਈ ਆ, ਕਿੰਨਾ ਕੁ ਜਿਹੜਾ ਨੁਕਸਾਨ ਆ ਫਸਲ ਦਾ ਹੋਇਆ ਗਾ, ਜੇਕਰ ਅਸੀਂ ਗੱਲ ਕਰੀਏ ਤਾਂ ਕਿੰਨਾ ਕੁ ਮੁਆਵਜ਼ਾ ਜਿਹੜੀ ਸਰਕਾਰ ਨੇ ਦੇ ਦਿੱਤਾ? ਜਿੱਥੋਂ ਤੱਕ ਫਸਲ ਤਬਾਹੀ ਦਾ ਸੰਬੰਧ ਆ, ਪਿੰਡ ਦੇ ਵਿੱਚ ਵੱਡੇ ਪੱਧਰ 'ਤੇ ਜਿਹੜੀ ਫਸਲ ਹੈ ਗੜਿਆਂ ਦੇ ਮਾਰ ਦੇ ਵਿੱਚ ਆਈ ਸੀਗੀ। ਲਗਭਗ ਜਿਹੜੇ 40% ਕਿਸਾਨ ਹੈ ਜਿਨ੍ਹਾਂ ਦਾ ਪੂਰਾ ਖੇਤ ਹੈ ਉਹ ਇਸ ਮਾਰ ਦੇ ਵਿੱਚ ਆ ਗਿਆ। ਬਾਕੀ ਰਹਿੰਦੇ ਕਿਸਾਨਾਂ ਦੇ ਵਿੱਚੋਂ ਕਿਸੇ ਦਾ 50%, ਕਿਸੇ ਦਾ 60%, ਕਿਸੇ ਦਾ 40%। ਇਸ ਕਰਕੇ ਮਾਰ ਸਾਰੇ ਕਿਸਾਨਾਂ ਦੇ ਉੱਪਰ ਹੀ ਪਈ ਹੈ। ਤੇ ਜਿਹੜਾ ਸਰਕਾਰ ਨੇ ਕਿਹਾ ਸੀਗਾ, ਜਿਵੇਂ ਪਹਿਲਾਂ ਸਰਕਾਰ ਬਣਨ ਤੋਂ ਹੀ ਪਹਿਲਾਂ ਕਹਿੰਦੇ ਹੁੰਦੇ ਕਿ ਅਸੀਂ 20,000 ਰੁਪਈਆ ਕਿੱਲੇ ਦਾ ਦੇਵਾਂਗੇ ਕਿਸਾਨ ਨੂੰ, ਤੇ ਜਿਹੜੀ ਗਰਦੌਰੀ ਬਾਅਦ 'ਚ ਕਰਾਂਗੇ। ਪਰ ਜਿਹੜਾ ਇਹਨਾਂ ਨੇ ਜਿੰਨੇ ਵੀ ਪਿੱਛੇ ਮਸਲੇ ਬਣੇ ਆ ਉਹਨਾਂ ਦੇ ਵਿੱਚ ਵੀ ਤੇ ਇਸ ਦੇ ਵਿੱਚ ਵੀ ਸਿਰਫ ਕਿਸਾਨਾਂ ਨੂੰ ਦਿੱਤਾ 6800 ਰੁਪਈਆ, ਉਹ ਵੀ 50% ਕਿਸਾਨਾਂ ਨੂੰ। ਜਿੰਨੇ ਕਿਸਾਨਾਂ ਦਾ ਨੁਕਸਾਨ ਹੋਇਆ ਉਹਨਾਂ ਨੂੰ ਹਲੇ 6800 ਰੁਪਈਆ ਵੀ ਨਹੀਂ ਆਇਆ, ਜਦ ਕਿ ਇਹਨਾਂ ਨੇ ਕਿਹਾ ਸੀਗਾ ਕਿ ਅਸੀਂ 15,000 ਦੇਵਾਂਗੇ। 20 ਵਾਲਾ ਪਹਿਲਾਂ ਤਾਂ ਭੁੱਲ ਕੇ ਇਹ ਬਾਅਦ 'ਚ 15 ਤੇ ਆ ਗਏ ਸੀ ਵੀ ਵਿਸਾਖੀ ਤੱਕ ਅਸੀਂ 15,000 ਕਿੱਲੇ ਦਾ ਹਰੇਕ ਕਿਸਾਨ ਦੇ ਖਾਤੇ 'ਚ ਪਾ ਦਿਆਂਗੇ। ਪਰ ਹਾਲ ਦੀ ਘੜੀ ਕਿਸਾਨ ਉਹ ਨਾਲ ਮੂੰਹ ਚੱਕ ਕੇ ਦੇਖ ਰਹੇ ਆ, ਕਿਸਾਨਾਂ ਦੇ ਖਾਤੇ 'ਚ ਕੁਝ ਨਹੀਂ ਆ ਰਿਹਾ। ਕਿਸਾਨਾਂ ਦੀ ਜਿਹੜੀ ਹਾਲਤ ਬਹੁਤ ਬੁਰੀ ਹੋਈ ਪਈ ਆ, ਕਿਉਂਕਿ ਸਿਰਫ ਕੁਛ ਕਿਸਾਨਾਂ ਦੇ 6 ਗੱਟੇ, ਇੱਕ ਕਿੱਲੇ 'ਚੋਂ 6 ਗੱਟੇ ਸਿਰਫ ਨਿਕਲੇ ਆ, ਤੇ ਤੂੜੀ ਆ ਜਿਹੜੀ ਉਹ ਖਤਮ ਹੋ ਗਈ ਆ। ਪੰਜਾਬ ਸਰਕਾਰ ਨੇ ਕਿਹਾ ਕਿ ਅਸੀਂ ਗੋਦਾਵਰੀਆਂ ਬਾਅਦ ਚੋਂ ਕਰਾਂਗੇ, ਪਰ ਜਿਹੜਾ ਮੁਆਵਜ਼ਾ ਉਹ ਤੁਹਾਡੇ ਖਾਤਿਆਂ 'ਚ ਪਾ ਦਿਆਂਗੇ। ਫਸਲ ਕਲਿਆਣ ਪਿੰਡ ਦੀ ਕਿੰਨੀ ਕੁ ਨੁਕਸਾਨੀ ਗਈ ਸੀਗੀ ਜਿਹੜੀ ਉਸ ਵਕਤ ਹੋਈ ਸੀ? ਤੇ ਇੱਕ ਪਾਸੋਂ ਹੜ੍ਹਾਂ ਦੀ ਮਾਰ ਪਈ ਕਿਸਾਨਾਂ ਦੇ ਉੱਪਰ, ਹੜ੍ਹਾਂ ਨੇ 3 ਪਾਸੋਂ ਜਿਹੜਾ ਕਿ ਪਾਣੀ ਨੇ ਘੇਰ ਲਿਆ ਸੀ ਕਿਸਾਨਾਂ ਨੂੰ, ਤੇ ਇੱਕ ਪਾਸੋਂ ਜਿਹੜੀ ਗੜੇਮਾਰੀ ਦੀ ਮਾਰ ਪਈ ਆ, ਤੁਸੀਂ ਕਿਹਾ ਕਿ 6800 ਰੁਪਈਆ ਇੱਕ ਕਿੱਲੇ ਦਾ ਆਇਆਗਾ, ਪੂਰੇ ਕਿਸਾਨਾਂ ਨੂੰ ਮਿਲ ਗਿਆ? ਨਹੀਂ ਜੀ, ਜਿਹੜਾ 6800 ਆ ਉਹ ਵੀ ਪੂਰੇ ਕਿਸਾਨਾਂ ਨੂੰ ਨਹੀਂ ਮਿਲਿਆਗਾ। ਜਿਹੜੀ ਮਾਰ ਹੈਗੀ ਆ, ਮਾਰ ਤਾਂ ਇਹਨਾਂ ਨੇ ਸਿਰਫ ਗੜੇਮਾਰੀ ਦਾ ਹੀ ਕਹਿ ਰਹੇ ਆ ਕਿ ਮੁਆਵਜ਼ੇ ਦੇਣਾ, ਜਦ ਕਿ ਜਿੱਥੇ ਪਾਣੀ ਖੜ ਗਿਆ ਖੇਤਾਂ ਦੇ ਵਿੱਚ ਉਹ ਵੀ ਮਾਰ ਗੜਿਆਂ ਨਾਲੋਂ ਘੱਟ ਨਹੀਂ ਸੀਗੀ,
ਉਹ ਵੀ ਮਾਰ ਉਨੀਓ ਹੀ ਹੋਈ ਆ ਕਿਸਾਨ ਦੀ ਜਿੰਨੀ ਗੜਿਆਂ ਨੇ ਹੋਈ ਆ, ਕਿਉਂਕਿ ਜਿੱਥੇ ਪਾਣੀ ਖੜ ਗਿਆ ਪਾਣੀ ਦੇ ਨਾਲ ਥੱਲੇ ਬੱਲੀਆਂ ਗਲ ਗਈਆਂ, ਬੱਲੀਆਂ ਗਲ ਕੇ ਸਾਰਾ ਨਾੜ ਗਲ ਗਿਆ, ਨਾ ਤਾਂ ਉੱਥੇ ਤੂੜੀ ਰਹੀ ਆ ਨਾ ਦਾਣੇ ਰਹੇ ਆ। ਉਹਦਾ ਤਾਂ ਕੱਖ ਹੀ ਨਹੀਂ ਦਿੱਤਾ ਇਹਨਾਂ ਨੇ, ਉਸ ਪਾਸੇ ਤਾਂ ਧਿਆਨ ਹੀ ਨਹੀਂ ਦਿੱਤਾ, ਸਿਰਫ ਗੜੇਮਾਰੀ ਵਾਲਿਆਂ ਦਾ ਕਿਹਾ ਸੀ, ਪਰ ਗੜੇਮਾਰੀ ਵਾਲੀ ਵੀ ਜਿਹੜੀ ਪੂਰਤੀ ਨਹੀਂ ਕੀਤੀ ਹਲੇ ਤੱਕ। ਬਈ ਕੀ ਦਿਲ ਤੇ ਬੀਤੀ ਉਦੋਂ ਜਦੋਂ ਫਸਲ ਨੂੰ ਬੱਲੀਆਂ ਨੂੰ ਚੱਕਦੇ ਸੀ ਤਾਂ ਰੋਣਾ ਨਿਕਲਦਾ ਸੀਗਾ, ਤੇ ਅੱਜ ਵੀ ਉਹ ਦਿਨ ਯਾਦ ਆਉਂਦਾ ਤਾਂ ਕੀ ਮਨ ਤੇ ਬੀਤਦੀ ਹੈ? ਬਹੁਤ ਭੈੜਾ ਹਾਲ ਸੀਗਾ ਜੀ। 2-4 ਦਿਨ ਰੋਟੀ ਵੀ ਨਹੀਂ ਖਾਧੀ ਅਸੀਂ, ਜਦੋਂ ਕਿ ਮੇਰਾ ਸਾਰਾ ਖੇਤ ਹੀ ਨੁਕਸਾਨ 'ਚ ਆ ਗਿਆ ਸੀਗਾ। ਮੇਰਾ ਘੱਟੋ ਘੱਟ 80% ਨੁਕਸਾਨ ਸੀਗਾ ਜੀ, ਜਿਹਦੇ ਵਿੱਚੋਂ ਮੈਨੂੰ 5 ਕਿੱਲਿਆਂ ਦਾ ਮਿਲਿਆ ਜੀ 6800 ਦੇ ਹਿਸਾਬ ਨਾਲ, ਪਰ ਮੇਰਾ 10 ਕਿੱਲਿਆਂ ਦਾ ਨੁਕਸਾਨ ਸੀਗਾ ਜੀ 80% ਦੇ ਹਿਸਾਬ ਨਾਲ। ਜਦੋਂ ਅੱਜ ਉਹ ਦਿਨ ਯਾਦ ਕਰਦੇ ਹੋ ਤਾਂ ਘਰ ਦੇ ਵਿੱਚ ਗੱਲਾਂ ਬਾਤਾਂ ਹੁੰਦੀਆਂ ਨੇ, ਰੋਟੀ ਤਾਂ ਅੱਜ ਵੀ ਨਹੀਂ ਲੰਘਦੀ ਹੋਣੀ? ਨਾ ਜੀ, ਹਜੇ ਵੀ ਬਹੁਤ ਮਤਲਬ ਕਿ ਹੁਣ ਵੀ ਕਰਜ਼ੇ ਥੱਲੇ ਆਏ ਹੋਏ ਹਾਂ ਅਸੀਂ, ਇਸ ਕਾਰਨ ਘੱਟੋ ਘੱਟ 2-4 ਸਾਲ ਪਿੱਛੇ ਹਟ ਗਏ ਜੀ ਅਸੀਂ। ਬਈ ਤੁਹਾਡਾ ਵੀ ਨੁਕਸਾਨ ਹੋਇਆ ਸੀ? ਕਿੰਨੀ ਕਣਕ ਮਰੀ ਆ ਉਦੋਂ ਜਦੋਂ ਗੜੇਮਾਰੀ ਹੋਈ ਆ? ਸਾਡੇ 80% ਦਾ ਕੇਵਲ 100% ਹੀ ਸੀਗਾ ਜੀ, ਜਿੱਥੇ ਕੁਝ ਵੀ ਨਹੀਂ ਸੀਗਾ। 10 ਕਿੱਲਿਆਂ 'ਚ ਤਾਂ ਸਾਡੇ ਘੱਟੋ ਘੱਟ ਟਰਾਲੀ ਇੱਕ ਹੀ ਭਰੀ ਸੀਗੀ। ਅਤੇ ਕਣਕ ਤਾਂ ਬਾਅਦ ਦੀ ਗੱਲ ਹੈ, ਜਿਵੇਂ ਆਲੂ ਹੋ ਗਿਆ, ਆਲੂ ਸਰੋਂ ਸਬਜ਼ੀ, ਇਹਦੇ ਬਾਰੇ ਕੋਈ ਗੱਲ ਹੀ ਨਹੀਂ ਕਰ ਰਿਹਾ। ਬਿਲਕੁਲ। ਇਹ ਨੁਕਸਾਨ ਤਾਂ ਇਹਨਾਂ ਦੇ ਬਹੁਤ ਜ਼ਿਆਦਾ ਹੋਇਆ ਹੈਗਾ। ਪਹਿਲਾਂ ਕੋਰੇ ਨੇ ਮਾਰੇ, ਮੁੜ ਕੇ ਗੜੇ ਨੇ ਮਾਰਤੇ, ਅਤੇ ਮੁੜ ਕੇ ਪਾਣੀ ਨਾਲ ਮੂੰਗੀ ਵੀ ਗਈ। ਜਦੋਂ ਸਰਕਾਰ ਨੇ ਕਿਹਾ ਵੋਟਾਂ ਤੋਂ ਪਹਿਲਾਂ ਕਿ ਅਸੀਂ ਬਦਲਾਅ ਕਰਾਂਗੇ, ਅਸੀਂ ਬਦਲਾਅ ਦੀ ਨੀਤੀ ਲਿਆਵਾਂਗੇ, ਇਹਨਾਂ ਸੱਥਾਂ ਦੇ ਵਿੱਚੋਂ ਸਰਕਾਰ ਚੱਲੂ, ਗੜਿਆਂ ਦੀ ਮਾਰ ਨੂੰ ਲੈ ਕੇ ਕੋਈ ਨੁਮਾਇੰਦਾ ਆਇਆ ਇੱਥੇ ਵੀ ਭਾਈ ਤੁਹਾਡਾ ਨੁਕਸਾਨ ਹੋ ਗਿਆ, ਅਸੀਂ ਤੁਹਾਡੇ ਨਾਲ ਖੜ੍ਹੇ ਹਾਂ ਮੋਢੇ ਨਾਲ ਮੋਢਾ ਜੋੜ ਕੇ? ਨਹੀਂ ਜੀ, ਮਾਸਟਰ ਜਗਸੀਰ ਸਿੰਘ ਉਦੋਂ ਇੱਕ ਵਾਰੀ ਤਾਂ ਗਰਦੌਰੀ ਮਤਲਬ ਜਦੋਂ ਗੜੇ ਪਏ ਆ, ਉਦੋਂ ਇੱਕ ਦਿਨ ਉਦੋਂ ਤੁਸੀਂ ਉਹਦਾ ਇੰਟਰਵਿਊ ਕੀਤਾ ਸੀਗਾ, ਸਿਰਫ ਉਦੋਂ ਹੀ ਆਏ ਆ। ਉਦੋਂ ਬਾਅਦ ਨਾ ਕੋਈ ਸਰਕਾਰੀ ਅਫਸਰ ਆਇਆ, ਨਾ ਕੋਈ MLA, ਅਤੇ ਸੇਲਵਰਾ CM ਸਾਹਿਬ ਖੁਦ ਆਏ ਸੀਗੇ, ਅਤੇ ਉਹਨਾਂ ਨੇ ਬਿਆਨ ਦਿੱਤੇ ਸੀ ਵੱਡੇ ਅਤੇ ਉੱਥੇ ਤਾਂ ਹਜੇ ਤੱਕ ਕੁਝ ਵੀ ਨਹੀਂ ਗਿਆ ਸੇਲਵਰਾ ਦੇ ਪਿੰਡ 'ਚ। ਸਾਡੇ ਚਲੋ ਆਪਣੇ ਪਿੰਡ 'ਚ ਘੱਟੋ ਘੱਟ 50% ਕਿਸਾਨਾਂ ਨੂੰ ਤਾਂ ਆਪਾਂ ਮੰਨਦੇ ਹਾਂ ਵੀ ਆਏ ਆ, ਪੈਸੇ ਆਏ ਆ, ਉੱਥੇ ਇੱਕ ਬੰਦੇ ਨੂੰ ਵੀ ਨਹੀਂ ਆਏ। ਉਹਦਾ ਕੀ? ਤੁਹਾਡਾ ਵੀ ਨੁਕਸਾਨਿਆ ਗਿਆ ਸੀ? ਕਿੰਨਾ ਵਾਹਣ ਸੀਗਾ ਜਿਹੜਾ ਨੁਕਸਾਨਿਆ ਗਿਆ? 9.5 ਕਿੱਲੇ ਕਣਕ ਮਰ ਗਈ ਸੀ ਜੀ, ਜਮਾ ਮਰ ਗਈ ਸੀ 9.5 ਕਿੱਲੇ, ਅਤੇ ਆਲੂ ਅੱਧੇ ਹੋਏ ਸੀ ਜੀ 4 ਕਿੱਲੇ। ਆਲੂ 150 ਗੱਟਾ ਹੀ ਹੋਇਆ ਸੀਗਾ, ਅਤੇ ਕਣਕ ਜਮਾ ਖਤਮ ਸੀ। ਮੈਂ ਬੋਲਿਆ ਵੀ ਹਾਂ ਜੀ ਉਹਦੇ ਵੀ ਸਾਡੇ ਕੋਲ ਕੁਛ ਨਹੀਂ ਰਿਹਾ, ਸਾਡੇ ਪਰਿਵਾਰਾਂ 'ਚ ਦਵਾਈਆਂ ਵੀ ਲੈਣੀਆਂ, ਅਸੀਂ ਆਪਦੇ ਕਬੀਲਦਾਰੀ ਵੀ ਚਲਾਉਣੀ ਹੈ, ਵੀ ਸਾਨੂੰ ਸਰਕਾਰ ਦੀ ਲੋੜ ਹੈ, ਪਰ ਸਰਕਾਰ ਨੇ ਥੋੜ੍ਹੇ ਜਿਹੇ ਪੈਸੇ ਦਿੱਤੇ ਆ। ਮੁੱਖ ਮੰਤਰੀ ਕਹਿੰਦਾ ਮੈਂ ਕੱਲੀ ਗੱਲ ਤੇ ਗੌਰ ਕਰ ਰਿਹਾ, ਕੱਲਾ ਮੇਰੇ ਧਿਆਨ 'ਚ ਆ, ਜੋ ਵੀ ਮੁੱਦਾ ਹੈ ਕਦੇ ਉਹਨਾਂ ਨਾਲ ਪਹੁੰਚਣ ਦੀ ਜਾਂ ਪਿੰਡ ਵਾਲਿਆਂ ਨਾਲ ਗੱਲ ਕਰੀਓ ਵੀ ਆਪਾਂ ਮੁੱਖ ਮੰਤਰੀ ਨੂੰ ਮਿਲ ਲਈ ਜਾ ਕੇ, ਆਮ ਘਰ 'ਚੋਂ ਆ। ਤੁਸੀਂ ਵੀ ਜਾਣਦੇ ਆ ਜੀ, ਅਸੀਂ ਵੀ ਜਾਣਦੇ ਹਾਂ, ਮੁੱਖ ਮੰਤਰੀ ਕੀ ਸਰਪੰਚ ਨੂੰ ਵੀ ਮਿਲਣਾ ਬਹੁਤ ਔਖਾ ਹੁੰਦਾ ਆਮ ਲੋਕਾਂ ਨੂੰ। ਤਾਂ ਆਪਣੀ ਐਡੀ ਕਿੱਥੇ ਅਪਰੋਚ ਆ ਵੀ ਮੁੱਖ ਮੰਤਰੀ ਆਪਾਂ ਜਾ ਵੀ ਵੜਦੇ, ਅਸੀਂ 50 ਬੰਦੇ ਵੀ ਜਾਣਦੇ ਹਾਂ ਵੀ ਆਪਾਂ ਨੂੰ ਟਾਈਮ ਦੇ ਦੂ ਅਤੇ ਗੱਲ ਦੂ। ਡਾਂਗਾਂ ਪੈਂਦੀਆਂ ਜੀ, ਜਿਹੜੇ ਮੀਟਿੰਗ ਮੰਗਦੇ ਆ, ਕਿਸਾਨ ਮੰਗ ਲੈਣ, ਮਾਸਟਰ ਮੰਗ ਲੈਣ, ਪਟਵਾਰੀ ਮੰਗ ਲੈਣ, ਡਾਂਗਾਂ ਪੈਂਦੀਆਂ, ਇਦੋਂ ਬਿਨਾਂ ਕੁਛ ਨਹੀਂ ਬਣਦਾ ਜੀ। ਪਰ ਮੁੱਖ ਮੰਤਰੀ ਤਾਂ ਕਹਿੰਦੇ ਰਹੇ ਨੇ, ਕਹਿੰਦੇ ਕਿ ਅਸੀਂ ਪੱਕੇ ਕਰੇ ਆ ਮਾਸਟਰ ਵੀ, ਅਤੇ ਕਿਸਾਨਾਂ ਨੂੰ ਜੋ ਬਣਦਾ ਹੱਕ ਆ ਉਹ ਵੀ ਦੇ ਰਹੇ ਆ। ਕਿਸਾਨ ਪਹਿਲਾਂ ਵਜ੍ਹਾ ਦੇ ਹੁੰਦੀ ਸੀ, ਹੁਣ ਜਗ੍ਹਾ ਹੁੰਦੀ ਹੈ ਜਿੱਥੇ ਧਰਨਾ ਲਾ ਲੈਂਦੇ ਨੇ, ਕਹਿੰਦੇ ਬਿਨਾਂ ਮਤਲਬ ਤੋਂ ਤੁਰੇ ਫਿਰਦੇ ਨੇ ਕਿਸਾਨ ਜੀ। ਅਸੀਂ ਜਮ੍ਹਾਂ ਨਹੀਂ ਧਰਨਾ ਲਾਉਂਦੇ, ਸਾਨੂੰ ਕੋਈ ਵਜ੍ਹਾ ਨਹੀਂ। ਵਜ੍ਹਾ ਸਾਡੀ ਜਦੋਂ ਮੁਆਵਜ਼ੇ ਦੀ ਮਜਬੂਰੀ ਬਣ ਗਈ, ਕਿਸਾਨਾਂ ਕੋਲੇ ਪੈਸੇ ਹੀ ਹੈ ਨਹੀਂ ਕਿਸੇ ਚੀਜ਼ 'ਤੇ ਲਾਉਣ ਨੂੰ, ਉਦੋਂ ਕਿਸਾਨ ਫਿਰ ਕਿੱਧਰ ਜਾਣ? ਸਰਕਾਰ ਨੂੰ ਹੀ ਕਹਿਣਾ ਜੀ। ਜੇ ਸਰਕਾਰ ਨੂੰ ਹੁਣ ਆਪਾਂ ਪਹਿਲਾਂ ਵੀ ਤੁਹਾਨੂੰ ਕਹਿ ਕੇ ਹਟਿਆ ਵੀ ਡਾਂਗਾਂ ਵੱਜ ਜਾਂਦੀਆਂ ਬਿਨਾਂ ਗੱਲ ਤੋਂ, ਜੇ ਅਸੀਂ ਧਰਨਾ ਲਾਉਣੇ ਸਾਡੇ ਡਾਂਗਾਂ ਪੈਂਦੀਆਂ। ਬਿਮਾਰ ਹੈ ਜੀ, ਸਾਡੇ 'ਚੋਂ ਅੱਧੇ ਬੰਦੇ ਦਵਾਈ ਖਾਂਦੇ ਇੱਥੇ, ਕਿਸੇ ਨੂੰ ਬਲੱਡ ਪ੍ਰੈਸ਼ਰ ਹੈ, ਕਿਸੇ ਨੂੰ ਕੋਈ ਪ੍ਰੋਬਲਮ ਹੈ, ਕਿਸੇ ਨੂੰ ਕੋਈ ਪ੍ਰੋਬਲਮ ਹੈ। ਜੇ ਰੌਲਾ ਪਾਉਣੇ ਸਾਡੇ ਡਾਂਗਾਂ ਵੱਜਦੀਆਂ, ਅਸੀਂ ਕਿੱਧਰ ਜਾਈਏ? ਤਾਂ ਇਹ ਤਸਵੀਰ ਆ, ਇਹ ਪੰਜਾਬ ਦੇ ਇੱਕ ਪਿੰਡ ਦੀ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਕੱਲੇ ਨਾਲ ਕੋਸ਼ਿਸ਼ ਕਰਾਂਗੇ ਕਿ ਜਿੰਨੇ ਇੱਥੇ ਲੋਕ ਆਏ ਨੇ ਗੱਲ ਕਰੀ ਜਾਵੇ, ਕਿਉਂਕਿ ਨੁਕਸਾਨ ਸਾਰਿਆਂ ਦਾ ਹੋਇਆ। ਨੁਕਸਾਨ ਦਾ ਮੁਆਵਜ਼ਾ ਕਿੰਨਾ ਮਿਲਿਆ ਉਹ ਸਾਰੇ ਜਾਣਦੇ ਹੀ ਆ। ਤੁਹਾਡੀ ਵੀ ਕਣਕ ਆਈ ਸੀ ਗੜੇਮਾਰੀ ਦੇ ਵਿੱਚ? ਹਾਂਜੀ, ਸਾਰੇ ਪਿੰਡ ਤੋਂ ਹੀ ਆਈ ਆ ਕਣਕ। ਸਾਡੇ ਪਿੰਡ ਦਾ ਤਕਰੀਬਨ ਸਿਪਦੇ ਵਾਲਾ ਪਾਸਾ ਜਿਹੜਾ ਇਹ 4 ਕਿਲੋਮੀਟਰ ਹੋਊ ਸਿਪਦੇ ਵਾਲੇ ਪਾਸੇ ਨੂੰ, ਅਤੇ 4 ਕਿਲੋਮੀਟਰ ਦੇ ਏਰੀਏ 'ਚ ਛੀੜ ਲੰਘੀ ਆ ਗਲਿਆਂ ਦੀ। ਉੱਥੇ ਸਾਰੇ ਕਿਸਾਨਾਂ ਦਾ ਨੁਕਸਾਨ ਹੋਇਆ। ਗਰਦੌਰੀ 'ਚ ਇਹਨਾਂ ਨੇ ਬਹੁਤ ਘੱਟ ਨੁਕਸਾਨ ਲਿਖਿਆ, ਤਾਂਹੀਓ ਸਾਡੇ ਪਿੰਡ 'ਚ ਸਾਰੇ ਕਿਸਾਨਾਂ ਨੂੰ ਪੈਸੇ ਨਹੀਂ ਮਿਲੇ। ਅਤੇ ਜਿਹੜਿਆਂ ਨੂੰ ਮਿਲੇ ਆ ਉਹਨਾਂ ਨੂੰ ਵੀ, ਕਿਸੇ ਨੂੰ ਜਿਹਦਾ 10 ਕਿੱਲੇ ਨੁਕਸਾਨ ਆ ਗਿਆ ਉਹਨੂੰ 5 ਦੇ ਹੀ ਮਿਲੇ ਆ, ਜਿਹਦਾ 4 ਕਿੱਲੇ ਆ ਉਹਨੂੰ 1 ਦਾ ਹੀ ਆਇਆ ਗਾ। ਉਸ ਹਿਸਾਬ ਨਾਲ ਪਤਾ ਨਹੀਂ ਕਿਹੜੇ ਲੋਟ ਗਰਦੌਰੀ ਕੀਤੀ ਹੈ ਇਹਨਾਂ ਨੇ, ਅਤੇ ਵਧੀਆ ਢੰਗ ਨਾਲ ਕੋਈ
ਕੰਮ ਨਹੀਂ ਕੀਤਾ ਨੁਕਸਾਨ ਪਟਵਾਰੀਆਂ ਨੇ। ਪਹਿਲਾਂ ਵੀ ਹੁੰਦੇ ਰਹੇ ਨੇ, ਪਹਿਲਾਂ ਵੀ ਮੁਆਵਜ਼ੇ ਦਿੰਦੀਆਂ ਰਹੀਆਂ ਸਰਕਾਰਾਂ। ਪਹਿਲਾਂ ਵਾਲੀ ਸਰਕਾਰ ਨਾਲੋਂ ਇਹ ਸਰਕਾਰ ਚੰਗੀ ਲੱਗ ਰਹੀ ਆ ਕੁਛ? ਸਰਕਾਰ ਸਾਰੀਆਂ ਹੀ ਜਦੋਂ ਪਹਿਲਾਂ ਬਣਨੀਆਂ ਹੁੰਦੀਆਂ ਉਦੋਂ ਬਹੁਤ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਆ ਵੀ ਅਸੀਂ ਸਰਕਾਰਾਂ ਕਿਸਾਨ ਪੱਖੀ ਕੰਮ ਕਰਾਂਗੀਆਂ, ਕਿਸਾਨਾਂ ਨੂੰ ਮੁਆਵਜ਼ੇ ਦੇਵਾਂਗੀਆਂ। 15,000 ਬੋਲਦਾ, ਕੋਈ 8-10,000 ਬੋਲਦਾ, ਪਰ ਜਦੋਂ ਸਰਕਾਰ ਬਣ ਜਾਂਦੀ ਆ ਉਦੋਂ ਬਾਅਦ ਇਹਨਾਂ ਦੇ ਮੂੰਹ ਚਿਹਰੇ ਬਦਲ ਜਾਂਦੇ ਆ ਤੇ ਆਮ ਜਨਤਾ ਅੰਨੀ ਨਹੀਂ ਰਹਿੰਦੇ ਤੇ ਇਹ ਸਾਰਾ ਕੁਝ ਆਪਦੇ ਅੰਨੀ ਨੂੰ ਲੈ ਜਾਂਦੇ ਆ ਵੀ ਆਪਦੇ ਘਰ ਭਰਨੇ ਸ਼ੁਰੂ ਕਰ ਦਿੰਦੇ ਆ। ਹਾਂਜੀ ਬਈ ਕਰਜ਼ਾ ਮੁੜ ਗਿਆ ਹੋਣਾ, ਜਿਹੜਾ ਨੁਕਸਾਨ ਹੋਇਆ ਸੀ, ਜਿਹੜਾ ਮੁਆਵਜ਼ਾ ਮਿਲ ਗਿਆ, ਕਹਿੰਦੇ ਕਿ ਹੁਣ ਤਾਂ ਬੈਂਕ ਦੇ ਵਿੱਚ ਪੈਸੇ ਆ ਗਏ ਆ, ਕਰਜ਼ਾ ਮੋੜਤਾ ਹੋਣਾ ਜਿੰਨਾ ਕੁ ਲੈਤਾ ਹੋਣਾ? ਕੁਛ ਨਹੀਂ ਮੁੜਿਆ ਬਾਈ ਜੀ। ਮੇਰੇ ਸੀਗੇ 4 ਕਿੱਲੇ ਤੇ 2 ਕਨਾਲਾਂ, ਮੈਨੂੰ 28,000 ਰੁਪਇਆ ਮਿਲਿਆ ਉਹਦਾ, 4 ਕਿੱਲਿਆਂ ਦਾ। ਉਹ ਤੁਸੀਂ ਲਾ ਲਓ ਹਿਸਾਬ। ਕਣਕ ਖਤਮ ਹੈ ਜੀ ਜਦ। ਤੇ ਉਦੋਂ ਬਾਅਦ ਮੇਰੇ ਕੋਲੇ ਬਾਂਹ ਠੇਕੇ ਤੇ ਸੀਗਾ ਤੇ ਮੈਨੂੰ ਉਹਦਾ ਕੁਝ ਨਹੀਂ ਮਿਲਿਆ। ਕਿੰਨਾ ਬਾਣ ਸੀ ਠੇਕੇ ਤੇ? ਠੇਕੇ ਤੇ ਮੇਰੇ ਕੋਲੇ ਕਿੱਲਾ ਥਾਂ ਦਾ ਸੀਗਾ ਜੀ। ਕਿੱਲਾ ਥਾਂ ਦਾ, ਉਹਦਾ ਕੁਝ ਵੀ ਨਹੀਂ ਆਇਆ? ਉਹਦਾ ਕੁਝ ਵੀ ਨਹੀਂ ਮਿਲਿਆ। 4 ਕਿੱਲਿਆਂ ਦਾ 28,000? ਹਾਂ 4 ਕਿੱਲਿਆਂ ਦਾ 28,000 ਜੀ। ਖਰਚਾ ਕਿੰਨਾ ਹੋ ਗਿਆ ਸੀ ਕਣਕ ਨੂੰ ਪਾਲਣ ਤੇ ਜਦੋਂ ਤੱਕ ਗੜੇਮਾਰੀ ਹੋਈ ਆ? ਕਿੰਨਾ ਖਰਚਾ ਹੋ ਗਿਆ ਸੀਗਾ? ਖਰਚਾ ਤੁਹਾਨੂੰ ਪਤਾ ਹੀ ਹੈ ਜੀ, 10,000 ਰੁਪਇਆ ਕਿੱਲਾ ਤਾਂ ਹੋ ਹੀ ਜਾਂਦਾ, ਵਿੱਚ ਤੇਲ ਡੀਜ਼ਲ ਸਾਰਾ ਕੁਝ ਉਹ ਕਰਕੇ। ਮੱਕੀਆਂ ਵੀ ਜਿੰਨੀਆਂ ਪੈ ਗਈਆਂ ਜੀ, ਤੂੜੀ ਦੀ ਘਾਟ ਨਾ, ਮੱਕੀਆਂ ਦਾ ਹਰੇਕ ਕਿਸਾਨ ਤੇ ਮੱਕੀ ਦਾ 20-30 ਹਜ਼ਾਰ ਖਰਚਾ ਪੈ ਗਿਆ ਕਿੱਲੇ ਦਾ ਜੀ। ਤੂੜੀ ਹੈ ਨਹੀਂ ਸੀ, ਮੱਕੀ ਸਾਰੇ ਪਿੰਡ ਨੇ ਮੱਕੀ ਬੀਜੀ, ਮੱਕੀ ਦਾ ਖਰਚਾ ਬਹੁਤ ਪੈ ਗਿਆ ਜੀ ਲੋਕਾਂ ਤੇ। ਸਾਡੇ ਤਾਂ 2 ਵਾਰੀ ਸੂਰ ਹੀ ਖਾ ਗਏ ਜੀ ਪਹਿਲਾਂ ਮੱਕੀ, ਤੀਜੀ ਵਾਰ ਹੋਈ। ਬਿਲਕੁਲ। ਤਾਂ ਅਸੀਂ ਇੱਧਰ ਚੱਲ ਕੇ ਗੱਲ ਕਰਦੇ ਹਾਂ, ਇੱਧਰ ਵੀ ਦਿਖਾ ਦੇ ਤਸਵੀਰ ਬਾਈ ਜੀ। ਤੁਹਾਡਾ ਕਿੰਨਾ ਕੁ ਨੁਕਸਾਨ ਹੋਇਆ ਸੀਗਾ ਜਿਹੜਾ ਉਸ ਸਭ ਤੋਂ ਵਕਤ? ਪਹਿਲਾਂ ਤਾਂ ਮੈਂ ਇੰਡੋਜ਼ ਟੀਵੀ ਦਾ ਧੰਨਵਾਦ ਕਰੂੰਗਾ, ਜਿਹੜਾ ਸਾਡੇ ਦੁੱਖ ਸੁੱਖ 'ਚ ਖੜਦਾ ਹੈ। ਜਦੋਂ ਸਾਡੀ ਗਾੜੇਮਾਰੀ ਹੋਈ ਆ ਉਦੋਂ ਇਹੀ ਚੈਨਲ ਲਿਆ ਕੇ ਸਾਡੀ ਜਿਹੜੀ ਆਵਾਜ਼ ਆ ਸਰਕਾਰ ਤੱਕ ਪਹੁੰਚਾਈ। ਅੱਜ ਜਦੋਂ ਸਾਨੂੰ ਮੁਆਵਜ਼ਾ ਨਹੀਂ ਮਿਲਿਆ, ਫਿਰ ਆ ਕੇ ਇਹਨਾਂ ਨੇ ਸਾਡੀ ਸਾਰ ਲਈ ਆ ਸਾਰੇ ਕਿਸਾਨਾਂ ਦੀ। ਮੈਂ ਪਹਿਲਾਂ ਤਾਂ ਇਹਨਾਂ ਦਾ ਬਹੁਤ ਬਹੁਤ ਹੱਥ ਜੋੜ ਕੇ ਧੰਨਵਾਦ ਕਰਦਾ, ਜਿਹੜੇ ਆਪਦੇ ਕੰਮ ਛੱਡ ਕੇ ਸਾਡੇ ਪਿੰਡ 'ਚੋਂ ਕਿੱਥੇ ਬਰਨਾਲਾ ਕਿੱਥੇ ਆ ਕੇ ਸਾਡੀ ਇੰਟਰਵਿਊ ਲੈਂਦੇ ਆ। ਨੰਬਰ 1 ਗੱਲ ਇਹ ਹੈ ਜੀ, ਜਿਹੜੀ ਸਰਕਾਰ ਨੇ ਵਾਅਦੇ ਕਰੀ ਸਰਕਾਰ ਉਸ ਗੱਲ ਤੇ ਪੂਰੀ ਉਤਰੀ ਨਹੀਂ। ਚਲੋ ਅਸੀਂ ਇਹ ਕਹਿੰਦੇ ਆ ਸਰਕਾਰ ਵਾਅਦਾ ਹੀ ਉਹਨਾਂ ਕਰੇ ਜਿੰਨੀ ਗੱਲਬਾਤ ਹੁੰਦੀ ਆ। ਸਰਕਾਰ ਨੇ ਕਿਸਾਨਾਂ ਨੂੰ ਕਹਿ ਕੇ 15-15,000 ਰੁਪਇਆ ਮਲਮ ਲਾਤਾ ਸਾਡੇ ਜ਼ਖਮਾਂ ਤੇ। ਅਸੀਂ ਉਹ ਜ਼ਖਮ, ਚਲੋ ਸਾਨੂੰ ਆਸਰਾ ਹੋ ਗਿਆ ਵੀ ਸਰਕਾਰ ਸਾਨੂੰ ਕੁਛ ਨਾ ਕੁਛ ਦਊਗੀ, ਸਾਡਾ ਅਗਲਾ ਜਿਹੜਾ ਝੋਨਾ ਉਹ ਕਿਸੇ ਹਿਸਾਬ ਨਾਲ ਅਸੀਂ ਉਹਨੂੰ ਨੇਤਰੇ ਚਾੜ ਲਾਂਗੇ। ਪਰ ਸਰਕਾਰ ਨੇ ਸਾਨੂੰ ਲਾਰੇ ਲਾ ਕੇ ਅਸੀਂ ਪਟਵਾਰੀਆਂ ਕੋਲ ਵੀ ਗਏ, ਕਿਉਂਕਿ ਅਫਸਰ ਜਿਹੜੇ ਆ ਉਹ ਸਰਕਾਰਾਂ ਦੇ ਆ, ਉਹਨਾਂ ਦੇ ਹੱਥ ਬੰਨੇ ਹੁੰਦੇ ਆ। ਜਿਵੇਂ ਸਰਕਾਰ ਨੇ ਕਹਿਣਾ ਉਵੇਂ ਹੀ ਸਿਸਟਮ ਚੱਲਣਾ ਹੈ। ਅਫਸਰਾਂ ਦੇ ਵੱਸ ਕੁਛ ਨਹੀਂ ਹੁੰਦਾ। ਜਿਵੇਂ ਸਰਕਾਰਾਂ ਨੇ ਉੱਤੋਂ ਹੁਕਮ ਲਾਤਾ ਉਵੇਂ ਪਟਵਾਰੇ ਨੇ ਚੱਲਣਾ, ਉਵੇਂ ਤਹਿਸੀਲਦਾਰਾਂ ਚੱਲਣਾ, ਉਵੇਂ ਹਰ ਇੱਕ ਪੱਖ ਨੇ ਚੱਲਣਾ ਜੀ। ਸਾਡਾ 15,000 ਦਾ ਵਾਅਦਾ ਕਰਕੇ, ਜਦੋਂ ਮੇਰੇ ਖੇਤ 'ਚ ਤੁਸੀਂ ਇੰਟਰਵਿਊ ਲੈਣ ਆਏ, MLA ਸਾਹਿਬ ਆਪ ਆਏ ਸੀ ਉੱਥੇ, ਉਹਨਾਂ ਨੇ ਇਹ ਵਾਅਦਾ ਕਰਕੇ ਗਏ ਸੀ ਵੀ 15,000 ਦੇ ਹਿਸਾਬ ਨਾਲ ਕਿੱਲੇ ਦਾ ਤੁਹਾਨੂੰ ਮੁਆਵਜ਼ਾ ਦੇਵਾਂਗੇ। ਪਰ ਸਾਨੂੰ 6800, ਕਿਸੇ ਨੂੰ 6200 ਮਿਲਿਆ, ਕਿਸੇ ਨੂੰ 6000 ਮਿਲਿਆ, ਕਿਸੇ ਨੂੰ 6800 ਵੀ ਨਹੀਂ ਮਿਲਿਆ। ਅਜੇ ਕੁਝ ਸਾਡੇ 'ਚ ਕਿਸਾਨ ਇਹੋ ਜਿਹੇ ਨੇ ਜਿਨ੍ਹਾਂ ਨੂੰ ਕੁਝ ਵੀ ਨਹੀਂ ਮਿਲਿਆ, ਬਿਲਕੁਲ ਵੀ ਨਹੀਂ ਮਿਲਿਆ ਜੀ। ਉਹ ਵਿਚਾਰੇ ਸਾਡੇ ਉਹ ਐਂ ਹੁੰਦਾ ਸਾਡੇ 'ਚ ਫੁੱਟ ਪਾਉਣ ਦੀ ਉਹਨਾਂ ਨੇ ਸਰਕਾਰ ਨੇ ਇੱਕ ਲੱਭ ਲਈ ਵੀ ਕੁਝ ਕਿਸਾਨਾਂ ਦੇ ਖਾਤੇ 'ਚ ਪਾਤੇ, ਕੁਝ 'ਚ ਨਹੀਂ ਪਾਤੇ। ਉਹ ਕਿਸਾਨਾਂ ਨੂੰ ਇਹ ਆ ਵੀ ਇਹਨਾਂ ਨੇ ਤਾਂ ਉੱਤੇ ਅਫਸਰਾਂ ਤੋਂ ਘਵਾ ਲਿਆ, ਕਿਸੇ ਤੋਂ ਸਿਫਾਰਿਸ਼ ਪਾ ਲਈ। ਇਹੋ ਜਿਹੀ ਕੋਈ ਗੱਲ ਨਹੀਂ। ਮੇਰੇ 18 ਕਿੱਲੇ ਮਰੇ ਸੀ ਜੀ, ਮੈਨੂੰ 6800 ਦੇ ਹਿਸਾਬ ਨਾਲ 5 ਕਿੱਲਿਆਂ ਦੇ ਮੁਆਵਜ਼ਾ ਮਿਲਿਆ। ਹੁਣ ਤੁਸੀਂ ਆਪ ਹਿਸਾਬ ਲਾ ਲਓ 32,000 ਰੁਪਏ 'ਚ ਤੇ ਸਾਡਾ ਨੁਕਸਾਨ 6-7 ਲੱਖ ਰੁਪਏ ਦਾ ਹੋ ਗਿਆ, ਤੇ ਉਹਦੇ ਨਾਲ ਅਸੀਂ ਕੀ ਕੁਝ ਕਰ ਲਾਂਗੇ ਕਿ ਨਹੀਂ ਕਰ ਲਾਂਗੇ। ਮੈਂ ਸਰਕਾਰ ਨੂੰ ਇੱਕ ਜ਼ਰੂਰ ਇਹ ਕਹਿਣਾ ਚਾਹੁੰਦਾ, ਜੇ ਤੁਸੀਂ ਦੇ ਨਹੀਂ ਸਕਦੇ ਤੇ ਵਾਅਦਾ ਨਾ ਕਰਿਆ ਕਰੋ। ਅਸੀਂ ਜਿਹੜਾ ਪੀੜਾ 'ਚੋਂ ਹੰਡਿਆ ਅਸੀਂ ਆਪੇ ਲੰਘ ਜਾਾਂਗੇ, ਸਾਡੇ ਮਲਮ ਨਾ ਲਾਇਆ ਕਰੋ ਵੀ ਤੁਹਾਨੂੰ 15,000 ਦੇ ਦਾਂਗੇ, ਇਹ ਦੇ ਦਾਂਗੇ। ਇਹ ਮੈਂ ਬੇਨਤੀ ਕਰਨਾ ਚਾਹੁੰਦਾ ਤੁਹਾਡੇ ਇਹ ਚੈਨਲ ਦੇ ਥਰੂ। ਜੇਕਰ ਗੱਲ ਕੀਤੀ ਜਾਵੇ, ਤੁਸੀਂ ਕਿਹਾ ਕਿ ਸਰਕਾਰ ਨੂੰ ਅਸੀਂ ਅਪੀਲ ਕਰਨੀ ਆ। 6-7 ਲੱਖ ਦਾ ਨੁਕਸਾਨ ਹੋਇਆ ਤੇ 32,000 ਰੁਪਇਆ ਤੁਹਾਡੇ ਖਾਤੇ 'ਚ ਆਇਆ। ਲੱਗਦਾ ਵੀ 32,000 ਦੇ ਨਾਲ ਰੇਹਾਂ ਸਪਰੇਹਾਂ ਦਾ ਵੀ ਨਹੀਂ ਖਰਚਾ ਮੁੜਿਆ ਹੋਣਾ? ਮੈਂ ਕਿਹਾ ਬਾਈ ਜੀ, ਮੈਂ ਤੁਹਾਨੂੰ ਇੱਕ ਗੱਲ ਹੀ ਕਹਿਤੀ, ਖਰਚਾ ਕੀ ਮੁੱਕਣਾ। ਉਹ 32,000 ਰੁਪਏ ਦਾ ਖਰੇ ਡੀਜ਼ਲ ਹੀ ਸਾਡਾ 50,000 ਦਾ ਡੀਜ਼ਲ ਲੱਗ ਗਿਆ ਜੀ। ਪਰ ਸਾਨੂੰ ਇਹ ਆ ਵੀ ਚਲੋ ਜਿਹੜਾ ਕਿਸਾਨ ਆ, ਉਹ ਕਿਸਾਨ ਇੱਕ ਇਹੋ ਜਿਹਾ ਬੰਦਾ ਜਿੰਨਾ ਮਰਜ਼ੀ ਆਪਦੇ ਦਿਲ ਤੇ ਪੱਥਰ ਰੱਖ ਲੈਂਦਾ। ਉਹਨੂੰ ਇਹ ਆ ਵੀ ਕਣਕ ਮਰ ਗਈ, ਅਸੀਂ ਤਾਂ ਐਂ ਸਾਡੀ ਜ਼ਿੰਦਗੀ ਲੰਘੀ ਜਾਣੀ ਹੈ ਜੀ, ਕਿਤੇ ਸਾਡਾ ਕੁਝ ਹੋ ਗਿਆ। ਪਰ ਕਿਸਾਨ ਇੱਕ ਇਹੋ ਜਿਹਾ ਜਿਹੜਾ ਹਰ ਵਾਰੀ ਮਰਦਾ ਰਹਿੰਦਾ ਜੀ, ਉਹਦੀ ਕੋਈ ਨਹੀਂ ਸੁਣਦਾ। ਕੋਈ ਮਰਜ਼ੀ ਸਰਕਾਰ ਆ ਜੇ, ਸਾਨੂੰ ਇੰਨਾ ਮਾਣ ਸੀ ਭਗਵੰਤ ਸਰਕਾਰ ਤੇ ਵੀ ਲੋਕਾਂ ਨੇ 92 ਸੀਟਾਂ ਦੇ ਕੇ ਇਹਨਾਂ ਨੂੰ ਬਣਾਇਆ, ਸਰਕਾਰ ਨੂੰ 92 ਸੀਟਾਂ ਦੇ ਕੇ ਬਣਾਇਆ। ਪਰ ਸਰਕਾਰ ਨੇ ਉਹਨਾਂ ਦਾ ਕੋਈ ਮੁੱਲ ਨਹੀਂ ਪਾਇਆ ਜੀ।
ਲੋਕਾਂ ਨੇ ਕੱਲਿਆਂ ਨੇ ਇੰਨਾ ਉਹਨਾਂ ਦੇ ਮਾਣ ਸੀ ਵੀ ਬਦਲਾਵ ਆ ਗਿਆ, ਸਰਕਾਰ ਸਾਡੀ ਆ ਗਈ, ਆਮ ਲੋਕਾਂ ਦੀ ਸਰਕਾਰ ਆ ਗਈ। ਪਰ ਇਹੋ ਜਿਹਾ ਕੁਝ ਨਹੀਂ, ਕੋਈ ਆਮ ਲੋਕਾਂ ਦੀ ਕੋਈ ਕੁਝ ਨਹੀਂ। ਹੁਣ ਤੁਸੀਂ ਵੇਖਿਆ ਅੰਮ੍ਰਿਤਸਰ ਏਰੀਆ ਜੀਰੇ 'ਚ ਕੀ ਕੁਝ ਹੋਇਆ। ਭਗਵੰਤ ਮਾਨ ਸਾਹਿਬ ਕਹੀ ਜਾਂਦੇ ਆ ਬੱਕਰੀ ਦਾ ਵੀ ਦੇਵਾਂਗੇ, ਮੁਰਗੀ ਦਾ ਵੀ ਦੇਵਾਂਗੇ। ਦੱਸੋ ਇਹ ਗੱਲਾਂ ਕਹਿਣ ਵਾਲੀਆਂ? ਉਹਨਾਂ ਦਾ 3-3 ਵਾਰੀ ਝੋਨਾ ਲਾ ਕੇ ਉਹ ਸਾਡੇ ਤੋਂ ਵੀ ਦੁਖੀ ਹੋ ਗਏ। ਚਲੋ ਅਸੀਂ ਕਹਿੰਦੇ ਆ ਸਾਡਾ ਪਰਮਾਤਮਾ ਨੇ ਹੱਥ ਫੜਿਆ, ਅਸੀਂ ਝੋਨੇ ਆ, ਅਸੀਂ ਹੁਣ ਆਪਦੀ ਫਸਲ ਨੂੰ ਦੇਖ ਕੇ ਕਹਿੰਦੇ ਪਰਮਾਤਮਾ ਨੂੰ ਸਿਰੇ ਲਾ ਦੇ। ਪਰ ਉਹ ਲੋਕਾਂ ਦਾ ਜਿਹੜਾ, ਮੈਂ ਕਹਿੰਦਾ ਸਰਕਾਰ ਨੂੰ ਇਹ ਬੇਨਤੀ ਆ, ਜੇ ਉਹ ਦੇਣ ਜੋਗੀ ਨਹੀਂ ਤੇ ਜ਼ਿਮੀਂਦਾਰਾਂ ਨੂੰ, ਜੱਟਾਂ ਨੂੰ ਇਹ ਫੋਕੇ ਵਾਅਦੇ ਨਾ ਕਰਨ ਵੀ ਅਸੀਂ ਆਹ ਕਰ ਦਿਆਂਗੇ, ਉਹ ਕਰ ਦਿਆਂਗੇ। ਅਸੀਂ ਜੋ ਆਪਦੇ ਚਲੋ ਭੈਣ ਭਰਾ ਰਲ ਮਿਲ ਕੇ, ਅਸੀਂ ਸਾਰਿਆਂ ਨੇ, ਜੇ ਕਿਸੇ ਦਾ ਕੁਛ ਮਰ ਗਿਆ, ਅਸੀਂ ਰਲ ਮਿਲ ਕੇ ਸਾਰੇ ਪਿੰਡ ਨੇ ਆਪਦਾ ਭਾਈਚਾਰਾ ਕਾਇਮ ਰੱਖਿਆ, ਇੱਕ ਦੂਜੇ ਦਾ ਦੁੱਖ ਸੁੱਖ, ਜੇ ਕਿਸੇ ਦੀ ਤੂੜੀ ਨਹੀਂ ਹੋਈ ਸਾਹਿਬ ਨੇ ਅਸੀਂ ਇਹੀ ਏਕਾ ਕੀਤਾ ਵੀ ਚਲੋ ਵੀ ਆਪਾਂ ਤਾਂ ਇੱਕ ਦੂਜੇ ਨਾਲ। ਪਰ ਸਰਕਾਰਾਂ ਦਾ ਕੁਛ ਨਹੀਂ ਇਹਦੇ ਵਿੱਚ ਹੱਲ, ਨਾ ਸਰਕਾਰਾਂ ਨੇ, ਨਾ ਸਾਡਾ MLA ਸਾਹਿਬ ਨੇ ਦੁਬਾਰਾ ਪੁੱਛਿਆ ਵੀ ਤੁਹਾਨੂੰ ਕੋਈ ਮੁਆਵਜ਼ਾ ਮਿਲਿਆ ਕਿ ਨਹੀਂ ਮਿਲਿਆ। ਉਹਨਾਂ ਨੇ ਕੋਈ ਸਾਡੇ ਨਾਲ ਰਾਮਤਾ ਨਹੀਂ ਉਹਨਾਂ ਨੇ ਕਾਇਮ ਕਰਾ। ਇੱਕ ਵਾਰੀ ਦਵਾਇਆ, ਤੁਸੀਂ ਵੀ ਉੱਥੇ ਆਏ ਸੀ ਤੇ MLA ਸਾਹਿਬ ਵੀ ਆਏ ਸੀ। ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਜੇਕਰ ਬਾਈ ਤੁਹਾਡੀ 19 ਕਿੱਲੇ ਉਦੋਂ ਵੀ ਤੁਸੀਂ ਮਿਲੇ ਸੀਗੇ, 19 ਕਿੱਲੇ ਕਣਕ, 22 ਕਿੱਲੇ ਕਣਕ ਸੀ ਜਿਹੜੀ ਕਿ ਸਾਰੀ ਦੀ ਸਾਰੀ ਖਤਮ ਹੋ ਗਈ ਸੀਗੀ। ਇੱਕ ਜਗ੍ਹਾ ਸੀਗੀ ਤੇ ਸਾਰੀ ਅੱਜ 100% ਹੀ ਤਬਾਹ। ਅਸਲ ਦੇ ਵਿੱਚ ਇਹ ਪੁੱਛਾਂਗੇ ਕਿ ਪੁੱਤਾਂ ਵਾਂਗੂ ਪਾਲੀ ਫਸਲ ਬਰਬਾਦ ਹੁੰਦੀ ਹੋਈ ਦੇਖ ਕੇ ਫਿਰ ਤੁਰਦੇ ਕਿਵੇਂ ਹੋ, ਪਿੰਡ ਦੇ ਵਿੱਚੋਂ ਦੀ ਲੰਘਦੇ ਕਿਵੇਂ ਹੋ? ਨਮੋਸ਼ੀ ਦਾ ਜਿਹੜਾ ਕਿ ਮੂੰਹ ਦੇਖਣਾ ਪੈਂਦਾ ਗਾ, ਉਦੋਂ ਜਿਹੜਾ ਕਿ ਦਿਲ ਦੇ ਉੱਪਰ ਪੱਥਰ ਰੱਖਣਾ ਪੈਂਦਾ। ਅੱਜ ਕਿਵੇਂ ਦੀ ਲੰਘਦੇ ਹੋ? ਉਹ ਦਿਨ ਕਿਵੇਂ ਯਾਦ ਕਰਕੇ ਭੁੱਲ ਨਹੀਂ ਸਕਦੇ ਉਹ ਹੁਣ? ਜਿਹੜਾ ਨੁਕਸਾਨ ਹੈ ਉਹਦੀ ਭਰਪਾਈ ਹੈ ਜਿਹੜੀ ਹਾਲੇ ਤੱਕ ਵੀ ਨਹੀਂ ਹੋ ਰਹੀ ਜੀ। ਮੈਂ ਖੁਦ ਦੇਖ ਲਓ ਵੀ ਚੰਗੀ ਪੈਲੀ ਵਾਲਾ ਹੋਣ ਕਰਕੇ ਵੀ ਉਸ ਤੋਂ ਬਾਅਦ 'ਚੋਂ, ਕਿਉਂਕਿ ਕੀ ਹੈ ਸਾਧਨ ਹੀ ਇਹ ਹੈ, ਪੜ੍ਹੇ ਲਿਖੇ ਸੀਗੇ, ਨੌਕਰੀਆਂ ਮਿਲੀਆਂ ਨਹੀਂ ਆ, ਖੇਤੀ ਵਾਲੇ ਪਾਸੇ ਆ ਗਏ ਆ, ਹੈ ਨਾ। ਅਤੇ ਉਹਦੇ 'ਚ ਕੀ ਹੈ ਵੀ ਜਦੋਂ ਖੇਤੀ ਨੂੰ ਸ਼ੌਂਕ ਨਾਲ ਕੀਤਾ ਸੀਗਾ, ਮਤਲਬ ਬਹੁਤ ਜ਼ਿਆਦਾ ਖਾਦਾਂ ਦੇ ਕੇ ਆਪਾਂ ਉਹਨੂੰ ਪਾਲਦੇ ਹਾਂ, ਆਸਾਂ ਹੁੰਦੀਆਂ ਆਪਾਂ ਨੂੰ, ਹੈ ਨਾ। ਤਾਂ ਜਦੋਂ ਪੂਰੀ ਦੀ ਪੂਰੀ ਮਤਲਬ ਕਣਕ ਤਬਾਹ ਹੋ ਗਈ ਹੈ, ਇਸ ਤੋਂ ਨਾਲ ਦੀ ਨਾਲ ਹੀ ਜਿਹੜੇ ਉਦੋਂ ਬਾਅਦ 'ਚ ਜਿਹੜੇ ਖਰਚੇ ਸੀਗੇ ਕੰਬਾਈਨਾਂ ਦੇ ਖਰਚੇ, ਉਹ ਵੀ ਗਾਹਾਂ ਆਪਣੇ ਵੀਰ ਭਾਈਆਂ ਨੇ ਲਗਭਗ 2-2000 ਰੁਪਈਆ ਕੰਬਾਈਨ ਦਾ ਖਰਚਾ ਕਿੱਲੇ ਦੇ ਹਿਸਾਬ ਨਾਲ ਉਹ ਦੇਣਾ ਪਿਆ। ਕਾਫੀ ਤਾਂ ਦੇਖ ਲਓ ਕੰਬਾਈਨ 'ਚ ਹੀ ਲੰਘ ਗਿਆ ਮੇਰਾ, ਲਗਭਗ 25-30 ਹਜ਼ਾਰ ਰੁਪਈਆ ਤਾਂ ਕੰਬਾਈਨ ਖਰਚੇ 'ਚ ਲੰਘ ਗਿਆ। ਆਇਆ ਕਿੰਨਾ ਸਾਰਾ 34,000 ਰੁਪਈਆ 34,000 ਰੁਪਈਆ। ਤਾਂ ਦੱਸੋ ਉਹਦੇ ਨਾਲ ਜਿਹੜਾ 20-22 ਕਿੱਲੇ ਸੀ ਉਹਦਾ ਜਿਹੜਾ ਨੁਕਸਾਨ ਹੋਇਆ, 34,000 ਤਾਂ ਕੁਛ ਵੀ ਨਹੀਂ ਹੈ ਜੀ। 5 ਕਿੱਲੇ, ਹਾਂ 15 ਤੋਂ 68 ਦੇ ਵਿੱਚੋਂ ਗਾਹਾਂ 5 ਕਿੱਲੇ। ਪਹਿਲਾਂ ਤਾਂ ਭਗਵੰਤ ਮਾਨ CM ਸਾਹਿਬ ਇਹ ਕਹਿੰਦੇ ਸੀਗੇ ਵੀ ਆਪ ਉਹਨਾਂ ਦਾ ਬਿਆਨ ਲਾਈਵ ਹੋ ਕੇ ਆਇਆ ਵੀ ਜੋ ਵੀ ਤੁਹਾਡੇ ਕਿੱਲੇ ਹੋਣਗੇ, ਜੋ ਜਿੰਨੇ ਵੀ, ਇਹ ਨਹੀਂ ਵੀ 5 ਦੇ ਹਿਸਾਬ ਨਾਲ ਜਾਂ ਐਂ ਕਰਾਂਗੇ ਆਪਾਂ, ਵੀ ਸਾਰੇ ਦੀ ਸਾਰੀ ਭਰਪਾਈ ਹੋਊਗੀ। ਤਾਂ ਨਿਕਲਿਆ ਕੀ ਇਸ ਗੱਲ ਦੇ ਵਿੱਚੋਂ ਜੀ, ਬਾਅਦ ਦੇ ਵਿੱਚ। ਹਾਂਜੀ, ਤੁਹਾਡਾ ਵੀ ਨੁਕਸਾਨ ਹੋਇਆ ਸੀ ਬਾਈ ਜੀ? ਜੇਕਰ ਗੱਲ ਕੀਤੀ ਜਾਵੇ ਕਿੰਨਾ ਕੁ ਜਿਹੜਾ ਕਿ ਇਹਨਾਂ ਦਾ ਜ਼ਿਆਦਾ ਹੋਇਆ ਸੀ ਨੁਕਸਾਨ? ਇਹਨਾਂ ਦਾ ਜ਼ਿਆਦਾ ਸੀਡ ਆ ਜਿਹੜੀ 2.5-3 ਕਿਲੋਮੀਟਰ ਦੇ ਵਿੱਚ ਸੀਡ ਬਹੁਤ ਜ਼ਿਆਦਾ ਟੱਪੀ ਸੀ ਗੜਿਆਂ ਦੀ, ਉਹ ਖੇਤ ਬਿਲਕੁਲ ਜਮਾਂ ਖਤਮ ਹੋ ਗਏ ਸੀ। ਜਿੱਥੇ ਆਪਾਂ ਇੰਟਰਵਿਊ ਪਹਿਲਾਂ ਕਰੀ ਆ, ਤੁਸੀਂ ਉੱਥੇ ਆਏ ਹੋ, ਉੱਥੇ ਇਹ ਨਾਲ ਉਹਨਾਂ ਦਾ, ਇਹਨਾਂ ਦਾ ਖੇਤ ਵੀ ਉੱਥੇ, ਤੇ 2.5-3 ਕਿਲੋਮੀਟਰ ਸੀਡ 'ਚ ਬਿਲਕੁਲ ਖਤਮ ਹੋ ਗਏ ਜੀ। ਵਿੱਚ ਅਜੇ ਉਹ ਇਹੋ ਜਿਹੇ ਘਰ ਬੈਠੇ ਆ ਜਿਨ੍ਹਾਂ ਦਾ ਖਤਮ ਹੋਏ ਦਾ ਵੀ ਅਜੇ ਮੁਆਵਜ਼ਾ ਨਹੀਂ ਮਿਲਿਆ ਜੀ। ਕੁਛ ਗਾਹਾਂ ਪਾਣੀ ਨੇ ਵੀ ਡੋਬਤੇ ਸੀ ਜੀ। 2.5-3 ਕਿਲੋਮੀਟਰ, 3.5 ਕਿਲੋਮੀਟਰ ਤਾਂ ਗੜਿਆਂ ਨੇ ਮਾਰਤੇ। ਉਦੋਂ ਗਾ ਜੀ ਐਡਾ ਪਾਣੀ ਖੜ ਗਿਆ, ਕਣਕਾਂ ਡਿੱਗ ਪਈਆਂ, ਕਾਫੀ ਕਣਕਾਂ ਸਾਡੀਆਂ ਸੂਏ ਤੱਕ ਉਹ ਪਾਣੀ ਦੇ ਵਿੱਚ ਡੁੱਬ ਕੇ ਅੱਧੀਆਂ ਗਲ ਗਈਆਂ, ਅੱਧੋਂ ਵੀ ਜ਼ਿਆਦੇ 60-70% ਗਲ ਗਈਆਂ। ਕੁਛ ਵੀ ਨਹੀਂ, ਉਹਦਾ ਵੀ ਝਾੜ ਨਹੀਂ ਨਿਕਲਿਆ, ਦਾਣੇ ਵੀ ਗੰਦੇ ਨਿਕਲੇ ਜੀ ਉਹਦੇ। ਗੱਟਾ ਨਹੀਂ ਪੂਰਾ ਭਰ ਕੇ ਗੱਟਾ 35-50 ਕਿਲੋ ਦਾ ਨਹੀਂ ਸੀ ਹੁੰਦਾ, ਨਾ 35 ਦਾ ਨਾ 50 ਕਿਲੋ ਦਾ, ਜਮਾ ਹੀ ਕੁਛ ਨਹੀਂ ਨਿਕਲਿਆ। ਬਜ਼ੁਰਗੋ ਤੁਸੀਂ ਤਾਂ ਕਾਫੀ ਦੌਰ ਦੇਖਿਆ ਹੋਣਾ, ਮਾਰ ਪਈ ਗੜਿਆਂ ਦੀ, ਕਦੇ ਸੋਕਾ ਮਾਰ ਗਿਆ। ਆਹ ਏਰੀਆ ਤਾਂ ਟਿੱਬਿਆਂ ਦਾ ਏਰੀਆ ਰਿਹਾ ਹੈਗਾ, ਟਿੱਬਿਆਂ ਦੇ ਏਰੀਏ ਦੇ ਵਿੱਚ ਤਾਂ ਕਾਫੀ ਨੁਕਸਾਨ ਹੁੰਦਾ, ਕਦੇ ਨਰਮਾ, ਕਦੇ ਖਾਲੇ ਘੜਦੀ ਮਰ ਗਏ ਸੀ। ਹੁਣ ਤੱਕ ਕਰਾਹ ਲਾਉਂਦੇ ਮਰ ਗਏ ਪਹਿਲਾਂ ਤਾਂ ਪਾਣੀ ਤੇ, ਫਿਰ ਆਹ ਮੋਟਰਾਂ ਮਿਲੀਆਂ, ਪਹਿਲਾਂ ਬੋਰ ਕਰੇ, ਇੰਜਨ ਲਾਏ, ਬਹੁਤ ਕੁਛ ਕਰਕੇ ਹੁਣ ਇਹਨਾਂ ਨੇ ਉਹ ਕਰੇ ਸੀ ਵਾਅਦੇ, ਹੁਣ ਨਹੀਂ ਪੂਰੇ ਹੋਏ। ਸਾਡੇ ਆਪ ਦੇ ਅੱਧੇ ਵੀ ਨਹੀਂ ਦਿੱਤੇ, 5 ਕਿੱਲਿਆਂ ਦੇ ਦਿੱਤੇ ਆ ਬਸ। ਛੀਕਣ ਵਾਲਾ ਵਾਹਣ ਜੀ ਰਹਿ ਗਿਆ, ਮੁੰਡੇ ਦੇ ਨਾਲ ਇਕੱਲੇ ਦੇ ਨਾਲ ਲਿਖਾਈ ਗਈ, ਉਹਦੇ ਚਾਚੇ ਦਾ ਖਾਤਾ ਨਹੀਂ ਸੀ, ਉਹ ਛੀਕਣ ਵਾਲਾਂ ਦੇ ਪੈਸੇ ਵੀ ਰਹਿ ਗਏ। ਕੁੜੀਆਂ ਦੇ ਰਹਿ ਗਏ। ਕਿੰਨਾ ਵਾਣ ਸੀ ਟੋਟਲ? ਉੱਥੇ 5 ਕਿੱਲੇ ਸੇਕ ਨਾਲ। ਹਾਂਜੀ, ਪੰਜਾਂ ਦੇ ਹੀ ਆਏ ਆ ਤੇ ਛੀਕਣ ਵਾਲਾ ਉਹ ਵੀ ਇੱਕ ਬਾਈ ਜੀ ਜਿਹੜੀ ਵੇਖੋ, ਤੁਸੀਂ ਕਹਿੰਦੇ ਹੋ ਵੀ ਜ਼ਿਮੀਂਦਾਰ ਕਿਵੇਂ ਉੱਠਦਾ, ਅਸੀਂ ਉੱਠ ਖੜੇ। ਅਸੀਂ 10 ਦਿਨ ਨਾ ਤਾਂ ਸਾਨੂੰ ਕੋਈ ਖੇਤ ਚੰਗਾ ਲੱਗਿਆ, ਨਾ ਅਸੀਂ ਰੋਟੀ ਖਾਧੀ, ਨਾ ਪਾਣੀ ਖਾਧੀ। ਉਹ ਇੱਕ ਗੱਲ ਐਂ ਚੱਲਦੀ ਹੁੰਦੀ ਹੈ, ਜਦੋਂ ਆਪਣੇ ਕੋਈ ਪਰਿਵਾਰ ਦਾ ਜਾਂ ਕਿਸੇ ਦਾ ਕੋਈ ਜੀਅ ਮਰ ਜੇ, ਉਹ ਜਦੋਂ ਮਰ ਜੇ ਤਾਂ ਨਵਾਂ ਦੁੱਖ ਹੁੰਦਾ ਹੈ।
ਜ਼ਿਮੀਂਦਾਰ ਨੇ ਉਵੇਂ ਪੱਥਰ ਦਿਲ ਤੇ ਰੱਖਿਆ। ਅਸੀਂ ਇਹੀ ਜਦੋਂ ਭਰਾ 4-5 ਇਕੱਠੇ ਹੁੰਦੇ ਸੀ ਅਸੀਂ ਇਹ ਕਹਿੰਦੇ ਸੀ ਯਾਰ ਜਿਵੇਂ ਉਹ ਗੱਲ ਚੱਲ ਜਾਂਦੀ ਨਾ ਵੀ ਪਹਿਲਾਂ ਬੰਦਾ ਮਰ ਜਾਂਦਾ ਸੰਸਕਾਰ ਹੋ ਜਾਂਦਾ ਫਿਰ ਫੁੱਲ ਚੁੱਕ ਲੈਂਦੇ ਆ ਫਿਰ ਭੋਗ ਪੈ ਜਾਂਦਾ। ਉਹ ਗੱਲ ਹੈ ਵੀ ਜਿੰਨਾ ਚਿਰ ਆਪਾਂ ਨੂੰ ਇਹ ਫਸਲ ਦਿਸਦੀ ਰਹੂਗੀ ਉਹਨਾਂ ਚਿਰ ਆਪਣਾ ਦਿਲ ਦੁਖੀ ਹੋਊਗਾ। ਜਦੋਂ ਅਸੀਂ ਫਸਲ ਵੱਢ ਲਿਓ ਭੋਗ ਵਾਲਾ ਕੰਮ ਹੋ ਗਿਆ ਜੀ, ਫਸਲ ਵੱਢੀ ਗਈ ਕਿ ਸਾਡਾ ਦਿਲ ਉਹੋ ਜਿਹਾ ਬਦਲ ਗਿਆ। ਮਨ ਤਾਂ ਸਾਡਾ ਉਦੋਂ ਬਹੁਤ ਦੁਖੀ ਰਿਹਾ, ਪਰ ਇਹ ਇੱਕ ਕਹਾਵਤ ਮੈਂ ਤੁਹਾਨੂੰ ਸੁਣਾਈ ਆ ਵੀ ਬੰਦੇ ਦਾ ਜਦੋਂ ਕੋਈ ਖਤਮ ਹੋ ਜਾਂਦੀ ਹੈ ਚੀਜ਼ ਉਹ ਦੁਖੀ ਬਹੁਤ ਦਿਲ ਹੋਇਆ, ਪਰ ਜਦੋਂ ਭੋਗ ਪੈ ਗਿਆ ਵੱਢੀ ਗਈ। ਪਰ ਇੱਕ ਕਿਸਾਨ ਇੱਕ ਜ਼ਿਮੀਂਦਾਰ ਇਹੋ ਜਿਹਾ ਬੰਦਾ ਹੈ ਜਿਹੜਾ ਸਭ ਤੋਂ ਜਿਹੜਾ ਨੰਗੀ ਸੱਚ ਆਪਦੀ ਫਸਲ ਪਾਲਦਾ। ਇੱਕ ਕੱਲਾ ਜ਼ਿਮੀਂਦਾਰ ਇੱਕ ਹੈ ਜੀ ਜਿਹੜਾ ਇੰਨਾ ਖਰਚਾ ਕਰਕੇ ਅਸੀਂ ਹੁਣ ਝੋਨੇ ਤੇ ਕਿੰਨਾ ਖਰਚਾ ਕਰ ਲਿਆ ਉਹ ਸਾਨੂੰ ਪਤਾ ਹੈ। ਸਰਕਾਰਾਂ ਕਹਿੰਦੀਆਂ ਵੱਡੇ ਵੱਡੇ ਲੋਕ ਜ਼ਿਮੀਂਦਾਰ ਨਜ਼ਾਰੇ ਲੈਂਦੇ ਆ, ਜਿਪਸੀਆਂ ਲੈਂਦੇ ਆ, ਜੀਪਾਂ ਲੈਂਦੇ ਆ, ਪਰ ਜ਼ਿਮੀਂਦਾਰ ਦਾ ਕੋਈ ਦਰਦ ਨਹੀਂ ਸਮਝਦਾ। ਹੁਣ ਸਰਕਾਰਾਂ ਨੇ ਨਵੇਂ ਅੱਗ ਤੋਂ ਵੀ ਰੋਕ ਲਾਈ ਜਾਂਦੇ ਆ। ਵੱਡੇ ਸੰਦ ਕਿੱਥੋਂ ਆਉਣਗੇ? ਵੱਡੇ ਸੰਦ ਜਦੋਂ ਸਾਡੇ ਕੋਲ ਪੈਸਾ ਹੀ ਨਹੀਂ ਹੋਊਗਾ। ਪਹਿਲਾਂ ਸਾਡਾ ਪਿਛਲੀ ਵਾਰੀ ਕਣਕ ਦਾ ਘਾਟਾ ਪਿਆ, ਐ ਕਿ ਸਾਨੂੰ 10 ਉਹ 10 ਤਾਂ ਹੋ ਗਿਆ, 10 ਲੱਖ ਅਸੀਂ ਆੜਤਾਂ ਤੋਂ ਫੜਿਆ, ਸਾਨੂੰ 20 ਅਸੀਂ ਉਹ 20 ਲੱਖ ਕਿਵੇਂ ਪੂਰਾ ਕਰਾਂਗੇ? ਸਾਡੇ 5 ਸਾਲ ਨਹੀਂ ਪੂਰੇ ਹੁੰਦੇ। ਠੀਕ ਹੈ, ਅਸੀਂ ਆਪਦਾ ਬਿਆਨ ਇੱਕ ਜ਼ਿਮੀਂਦਾਰ ਆਪਦਾ ਅੰਦਰੋਂ ਰਾਤ ਨੂੰ 2 3 ਪੈਗ ਲਾ ਲਈਦੇ ਆ, ਰਾਤ ਨੂੰ ਸੋ ਜੀਦਾ, ਰਾਤ ਨੂੰ ਦਿਮਾਗ ਫਰੈਸ਼ ਰਹਿੰਦਾ, ਸਵੇਰੇ ਉੱਠ ਕੇ ਫਿਰ ਟੈਨਸ਼ਨਾਂ ਹੋ ਜਾਂਦੀਆਂ। ਸਪਸ਼ਟ ਗੱਲ ਮੈਂ ਤਾਂ ਕਹਿੰਦਾ ਜੀ, ਕਿਉਂਕਿ ਟੈਨਸ਼ਨ ਹਰ ਇੱਕ ਬੰਦੇ ਨੂੰ ਆ। ਫਸਲ ਮਰੀ ਆ, ਲੋਕਾਂ ਦੇ ਦੇਣੇ, ਆੜਤਿਆਂ ਦੇਣੇ ਆ, ਕਰਜ਼ਾ ਦੇਣਾ। ਅਗਲਾ ਕਹਿੰਦਾ ਜੱਟ ਪੀਂਦੇ ਆ, ਪੀਣੀ ਪੈਂਦੀ ਆ ਜੀ। ਜੋ ਰਾਤ ਨੂੰ 4 ਪੈਗ ਲੱਗੇ ਰਾਤ ਨੂੰ ਤਾਂ ਸੋਲੂਸ਼ਨ ਨਾਲ ਅਸੀਂ ਸੋ ਜਾਂਦੇ ਆ। ਸਾਡਾ ਦਿਮਾਗ ਅਸੀਂ ਆਪਦੇ ਦਿਮਾਗ ਦੇ ਨਾਲਿਆਂ ਦਾ ਨਹੀਂ ਫਾੜਨੇ ਜੀ। ਉਹ ਵੀ 250 ਦੀ ਬੋਤਲ ਆ ਠੇਕੇ ਤੇ ਜੀ, ਪੀ ਕੇ ਅਸੀਂ ਆਪਦਾ ਇੱਕ ਐ ਵੀ ਸੋ ਕੇ ਆਪਦਾ ਟੈਨਸ਼ਨ ਦੂਰ ਕਰ ਲੈਂਦੇ ਆ। ਪਰ ਸਰਕਾਰਾਂ ਨੇ ਕੋਈ ਸਾਡੀ ਸੁਣੀ ਨਹੀਂ। ਜਿੰਨਾ ਅਸੀਂ ਸਰਕਾਰ ਨੂੰ ਇਹ ਸੋਚਿਆ ਸੀ ਭਗਵੰਤ ਮਾਨ ਸਰਕਾਰ ਆ ਗਈ, ਬਦਲਾਵ ਆ ਗਿਆ, ਸਾਡੇ ਬਹੁਤ ਸਾਡੇ ਮਨ 'ਚ ਵੀ ਸੀ ਵੀ ਯਾਰ ਹੁਣ ਕੁਝ ਹੋਊਗਾ, ਪਰ ਨਹੀਂ। ਇਹ ਸਭ ਇੱਕੋ ਜਿਹੀਆਂ ਸਰਕਾਰਾਂ ਜੀ, ਕੋਈ ਕਿਸੇ ਦਾ ਕੁਝ ਨਹੀਂ ਸੁਣਦਾ, ਕਿਸੇ ਨੂੰ ਕੋਈ ਦਰਦ ਨਹੀਂ। ਕਹਿੰਦਾ ਰਿਹਾ ਮੈਂ ਚੈਨ ਡੋਰੀਆਂ ਬਦਲੀਆਂ, ਮੈਂ 60 ਫੁੱਟ ਡੂੰਘੇ ਟੋਇਆਂ ਦੇ ਵਿੱਚ ਗਿਆ। ਮੁੱਖ ਮੰਤਰੀ ਕਹਿੰਦਾ ਮੈਨੂੰ ਕਹਿੰਦਾ ਪਤਾ ਕਿਸਾਨੀ ਕੀ ਹੁੰਦੀ ਹੈ, ਦਰਦ ਪਤਾ। ਕਹਿੰਦਾ ਮੇਰੇ 10 ਕਿੱਲੇ ਡੁੱਬ ਜਾਂਦੇ ਸੀ, ਕਹਿੰਦਾ ਮੈਨੂੰ ਪਤਾ ਉਹ ਚੀਜ਼ਾਂ। ਭਾਈ ਜੀ ਜਿਹੜੇ ਅਫਸਰ ਨਾ ਉਹ ਅੰਦਰੋਂ ਏਸੀ 'ਚ ਬਹਿ ਕੇ ਕੁਰਸੇ ਗਰਾਊਂਡ ਲੈਵਲ ਤੇ ਹੋਣ, ਗਰਾਊਂਡ ਲੈਵਲ ਤੇ ਜਿਨ੍ਹਾਂ ਦੇ ਮਨ 'ਚ ਇੰਨਾ ਡਰ ਸੀ। ਜਿੱਦੇ ਜ਼ਿਮੀਂਦਾਰ ਤੁਸੀਂ ਲਾਈਵ ਹੋਏ ਹੋ, ਤੁਹਾਡੇ ਉਹਦੇ ਐਮਐਲਏ ਚੈੱਕ ਲੈ ਕੇ ਆਉਂਦਾ, ਕੋਈ ਮੰਤਰੀ ਆਉਂਦਾ, ਜਿਨ੍ਹਾਂ ਦੇ ਖੇਤ ਜਿੰਨੀ ਮਰੀ ਸੀ ਉਹਨਾਂ ਦਿੰਦਾ। ਅਸੀਂ ਨਹੀਂ ਆਂਦੇ ਸਾਨੂੰ ਵੱਧ ਦਿੰਦੇ, ਨਾਲ ਦੀ ਨਾਲ ਚੈੱਕ ਕਰਕੇ ਕਹਿੰਦੇ ਵੀ 2 ਮਹੀਨਿਆਂ ਨੂੰ ਭਾਈ ਤੁਹਾਨੂੰ ਪੈਸੇ ਮਿਲਣਗੇ। ਸਾਨੂੰ ਕੋਈ ਦੁੱਖ ਨਹੀਂ ਸੀ, ਜਿੰਨੀ ਫਸਲ ਮਿਲੀ ਸੀ ਦਿੰਦੇ ਅਸੀਂ, ਜਿੰਦੀ ਨਹੀਂ ਮਰੀ ਸੀ ਜਮ੍ਹਾਂ ਨਾ ਦਿੰਦੇ। ਜੇ ਮੇਰੀ ਨਹੀਂ ਮਰੀ ਸੀ ਮੈਨੂੰ ਜਮ੍ਹਾਂ ਨਾ ਦਿੰਦੇ, ਮੈਨੂੰ ਕੋਈ ਇਤਰਾਜ਼ ਨਹੀਂ ਸਰਕਾਰ। ਪਰ ਫਸਲ ਖੇਤ 'ਚ ਤੇ ਖਾਤਿਆਂ 'ਚ ਪੈਸੇ, ਇਹ ਗਲਤ ਗੱਲ ਹੈ। ਪਰ ਸਰਕਾਰ ਭਗਵੰਤ ਮਾਨ ਜੀ ਬਿਲਕੁਲ ਇਸ ਗੱਲ ਤੇ ਨਹੀਂ ਉਤਰੇ, ਫੇਲ ਆ ਬਿਲਕੁਲ। ਕਿਸਾਨਾਂ ਨੇ ਤਾਂ ਮਤਲਬ ਕਿ ਸੁਸਾਈਡ ਹੀ ਕਰ ਲਿਆ ਜੀ। ਮਤਲਬ ਇਸ ਆਸ ਦੇ ਵਿੱਚ ਵੀ ਉਹ ਕਹਿੰਦੇ ਸੀ ਕਿ ਮੱਲਮ ਤਾਂ ਉਦੋਂ ਹੀ ਕੰਮ ਕਰਦੇ ਜਦੋਂ ਜ਼ਖਮ ਤਾਜ਼ਾ ਹੋਵੇ। ਤਾਂ ਕੀ ਹੈ ਕਿੰਨੇ ਟਾਈਮ ਬਾਅਦੋਂ ਉਹ ਵੀ ਇੱਕ ਤਰ੍ਹਾਂ ਦਾ ਮਜ਼ਾਕ ਹੀ ਕੀਤਾ। ਜਿਹੜੇ ਜ਼ਖਮ ਸਾਡੇ ਅੱਲੇ 'ਚ ਦੁਬਾਰਾ ਫਿਰ ਇਹਨਾਂ ਨੇ ਖਦੇੜ ਤੇ, ਉਹ ਐ ਖਦੇੜ ਤੇ ਸਾਨੂੰ ਇਹ ਆਸ ਵੀ 15000 ਮਿਲੂਗਾ। ਸਾਡਾ ਦਿਲ ਖੁਸ਼ ਸੀ ਵੀ ਚਲੋ ਜੇ ਮੇਰੇ 18 ਕਿੱਲੇ ਮੈਨੂੰ 15 ਹਿਸਾਬ ਨਾਲ 2.5 ਲੱਖ ਰੁਪਇਆ ਉਹ ਮੇਰਾ ਖਰਚਾ ਚੱਲ ਜੂ। ਤੇ ਚੱਕ ਕੇ ਇਹਨਾਂ ਨੇ 6800 ਉਹ ਵੀ ਇਹਨਾਂ ਨੇ ਅਫਸਰਾਂ ਨੇ ਤੁਹਾਨੂੰ ਮੈਂ ਪਹਿਲਾਂ ਕਿਹਾ ਅਫਸਰਾਂ ਨੇ ਸਰਕਾਰ ਦੇ ਹਿਸਾਬ ਨਾਲ ਚੱਲਣਾ ਹੁੰਦਾ। ਜਦੋਂ ਅਫਸਰਾਂ ਨੂੰ ਚੂੜੀ ਖਿੱਚਤੀ ਵੀ ਘੱਟ ਤੋਂ ਘੱਟ ਗਰਦੋਰੀਆਂ ਪਾਓ, ਘੱਟ ਤੋਂ ਘੱਟ ਤੁਸੀਂ ਮੁਆਵਜ਼ਾ ਪਾਓ, 6800 6200 ਕਈਆਂ ਨੂੰ 6000 ਆਇਆ ਜੀ, ਕਈਆਂ ਨੂੰ ਆਇਆ ਹੀ ਨਹੀਂ ਅਜੇ। ਕਈਆਂ ਬੰਦਿਆਂ ਦੀ ਫਸਲ ਮਰੀ ਆ, ਵਿਚਾਰੇ ਸਾਨੂੰ ਕਹਿੰਦੇ ਵੀ ਸਾਡੇ ਅਜੇ ਕਈਆਂ ਨੂੰ ਆਇਆ ਵੀ ਨਹੀਂ ਜੀ, ਬਿਲਕੁਲ ਵੀ ਨਹੀਂ ਆਇਆ। 5 ਵਾਲਿਆਂ ਨੂੰ ਵੀ 24000 ਰੁਪਏ, ਕੋਈ ਹਿਸਾਬ ਕਿਤਾਬ ਹੀ ਨਹੀਂ ਹੈ ਵੀ ਕਿਸ ਹਿਸਾਬ ਨਾਲ ਇਹ ਆਏ ਆ ਪੈਸੇ। ਹਾਂਜੀ, ਤਾਂ ਅਸੀਂ ਅੱਜ ਇਸ ਵਕਤ ਜ਼ਿਲ੍ਹਾ ਬਠਿੰਡਾ ਦੇ ਪਿੰਡ ਦੇ ਵਿੱਚ ਖੜੇ ਸੀ। ਇਹ ਪਿੰਡ ਕਲਿਆਣ ਆ। ਤਾਂ ਕੋਸ਼ਿਸ਼ ਕੀਤੀ ਆ ਕਿ ਸਾਰਿਆਂ ਦੇ ਨਾਲ ਗੱਲ ਕੀਤੀ ਜਾਵੇ ਜਿਹੜੇ ਕਿਸਾਨ ਇੱਥੇ ਪਹੁੰਚੇ ਸਾਂ, ਕਿਉਂਕਿ ਜਦੋਂ ਗੜੇਮਾਰੀ ਹੋਈ ਆ ਉਦੋਂ ਵੀ ਇੰਡੋਸ ਟੀਵੀ ਤੇ ਸਭ ਤੋਂ ਪਹਿਲਾਂ ਤਸਵੀਰਾਂ ਦਿਖਾਈਆਂ ਗਈਆਂ, ਬੱਲੀਆਂ ਚੱਕ ਕੇ ਦਿਖਾਈਆਂ ਕਿ ਇਹ ਗੜੇਮਾਰੀ ਨੇ ਨੁਕਸਾਨ ਕੀਤਾ। ਤਾਂ ਉਸ ਤੋਂ ਬਾਅਦ ਜੇਕਰ ਗੱਲ ਕੀਤੀ ਜਾਵੇ ਤਾਂ ਅੱਜ ਫੇਰ ਜਦੋਂ 6800 ਰੁਪਇਆ ਸਰਕਾਰ ਨੇ ਪਰ ਏਕੜ ਦਾ ਪਾਇਆ, ਤਾਂ ਫੇਰ ਇਹਨਾਂ ਕਿਸਾਨਾਂ ਦਾ ਦੁੱਖ ਦਰਦ ਜਾਣਨ ਦੇ ਲਈ ਇੰਡੋਸ ਟੀਵੀ ਦੀ ਟੀਮ ਪਿੰਡ ਕਲਿਆਣ ਮੱਲਕਾ ਜ਼ਿਲ੍ਹਾ ਬਠਿੰਡਾ ਦੇ ਵਿੱਚ ਪਹੁੰਚੀ ਆ। ਤਾਂ ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਕੋਸ਼ਿਸ਼ ਰਹੇਗੀ ਕਿ ਪੰਜਾਬ ਦਾ ਦੁੱਖ ਦਰਦ ਸਾਂਝਾ ਕੀਤਾ ਜਾਵੇ। ਮੇਰੇ ਸਹਿਯੋਗੀ ਸਾਥੀ ਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਫਸਲ ਕਿੰਨੀ ਕੁ ਤਬਾਹ ਹੋਈ ਆ, ਕਿੰਨਾ ਕੁ ਜਿਹੜਾ ਨੁਕਸਾਨ ਆ ਫਸਲ ਦਾ ਹੋਇਆਗਾ, ਜੇਕਰ ਅਸੀਂ ਗੱਲ ਕਰੀਏ ਤਾਂ ਕਿੰਨਾ ਕੁ ਮੁਆਵਜ਼ਾ ਜਿਹੜੀ ਸਰਕਾਰ ਨੇ ਦੇ ਦਿੱਤਾ? 40% ਕਿਸਾਨ ਹੈ ਜਿਨ੍ਹਾਂ ਦਾ ਪੂਰਾ ਖੇਤ ਹੈ ਉਹ ਇਸ ਮਾਰ ਦੇ ਵਿੱਚ ਆ ਗਿਆ। ਬਾਕੀ ਰਹਿੰਦੇ ਕਿਸਾਨਾਂ ਦੇ ਵਿੱਚੋਂ ਕਿਸੇ ਦਾ 50%, ਕਿਸੇ ਦਾ 60%, ਕਿਸੇ ਦਾ 40%। ਪੰਜਾਬ ਸਰਕਾਰ ਨੇ ਕਿਹਾ ਕਿ ਅਸੀਂ ਗੋਦਾਵਰੀਆਂ ਬਾਅਦ ਚੋਂ ਕਰਾਂਗੇ, ਪਰ ਜਿਹੜਾ ਮੁਆਵਜ਼ਾ ਉਹ ਤੁਹਾਡੇ ਖਾਤਿਆਂ 'ਚ ਪਾ ਦੇਵਾਂਗੇ। ਹੜ੍ਹਾਂ ਨੇ 3 ਪਾਸੋਂ ਜਿਹੜਾ ਕਿ ਪਾਣੀ ਨੇ ਘੇਰ ਲਿਆ ਸੀ ਕਿਸਾਨਾਂ ਨੂੰ, ਤੇ ਇੱਕ ਪਾਸੋਂ ਜਿਹੜੀ ਗੜੇਮਾਰੀ ਦੀ ਮਾਰ ਪਈ ਆ, ਤੁਸੀਂ ਕਿਹਾ ਕਿ 6800 ਰੁਪਇਆ ਇੱਕ ਕਿੱਲੇ ਦਾ ਆਇਆਗਾ, ਪੂਰੇ ਕਿਸਾਨਾਂ ਨੂੰ ਮਿਲ ਗਿਆ। ਬਈ ਕੀ ਦੇ ਉੱਤੇ ਬੀਤੀ ਉਦੋਂ ਜਦੋਂ ਫਸਲ ਨੂੰ ਬੱਲੀਆਂ ਨੂੰ ਚੱਕਦੇ ਸੀ, ਤਾਂ ਦਿਨ ਯਾਦ ਆਉਂਦਾ ਤਾਂ ਕੀ ਮਨ ਤੇ ਬੀਤਦੀ ਹੈ? ਬਹੁਤ ਭੈੜਾ ਹਾਲ ਸੀਗਾ ਜੀ, 2-4 ਦਿਨ ਰੋਟੀ ਵੀ ਨਹੀਂ ਖਾਧੀ ਅਸੀਂ। ਜਦੋਂ ਕਿ ਮੇਰਾ ਸਾਰਾ ਖੇਤ ਹੀ ਨੁਕਸਾਨ 'ਚ ਆ ਗਿਆ ਸੀਗਾ, ਮੇਰਾ ਘੱਟੋ ਘੱਟ 80% ਨੁਕਸਾਨ ਸੀਗਾ ਜੀ, ਜਿਹਦੇ ਵਿੱਚੋਂ ਮੈਨੂੰ 5 ਕਿੱਲਿਆਂ ਦਾ ਮਿਲਿਆ ਜੀ 6800 ਦੇ ਹਿਸਾਬ ਨਾਲ।
ਪਰ ਮੇਰਾ 10 ਕਿੱਲਿਆਂ ਦਾ ਨੁਕਸਾਨ ਸੀਗਾ ਜੀ 80% ਦੇ ਹਿਸਾਬ ਨਾਲ। ਮਤਲਬ ਕਿ ਹੁਣ ਵੀ ਕਰਜ਼ੇ ਥੱਲੇ ਆਏ ਹੋਏ ਹਾਂ ਅਸੀਂ, ਇਸ ਕਾਰਨ ਘੱਟੋ ਘੱਟ 2-4 ਸਾਲ ਪਿੱਛੇ ਹਟ ਗਏ ਜੀ ਅਸੀਂ। ਬਈ ਤੁਹਾਡਾ ਵੀ ਨੁਕਸਾਨ ਹੋਇਆ ਸੀ? ਕਿੰਨੀ ਕਣਕ ਮਰੀ ਆ ਉਦੋਂ ਜਦੋਂ ਗੜੇਮਾਰੀ ਹੋਈ ਆ? 10 ਕਿੱਲਿਆਂ 'ਚ ਸਾਡੇ ਘੱਟੋ ਘੱਟ ਟਰਾਲੀ ਇੱਕ ਹੀ ਭਰੀ ਸੀ। ਤੇ ਕਣਕ ਤਾਂ ਬਾਅਦ ਦੀ ਗੱਲ ਹੈ, ਜਿਵੇਂ ਆਲੂ ਹੋ ਗਿਆ, ਆਲੂ ਸਰੋਂ ਸਬਜ਼ੀ, ਇਹਦੇ ਬਾਰੇ ਕੋਈ ਗੱਲ ਹੀ ਨਹੀਂ ਕਰ ਰਿਹਾ। ਕਦੇ ਉਹਨਾਂ ਨਾਲ ਪਹੁੰਚਣ ਦੀ ਜਾਂ ਪਿੰਡ ਵਾਲਿਆਂ ਨਾਲ ਗੱਲ ਕਰੀ ਵੀ ਆਪਾਂ ਮੁੱਖ ਮੰਤਰੀ ਨੂੰ ਮਿਲ ਲਈ ਜਾ ਕੇ ਆਮ ਘਰ ਚੋਂ? ਤੁਸੀਂ ਵੀ ਜਾਣਦੇ ਆ ਜੀ, ਅਸੀਂ ਵੀ ਜਾਣਦੇ ਆ, ਮੁੱਖ ਮੰਤਰੀ ਕੀ ਸਰਪੰਚ ਨੂੰ ਵੀ ਮਿਲਣਾ ਬਹੁਤ ਔਖਾ ਹੁੰਦਾ ਆਮ ਲੋਕਾਂ ਨੂੰ। ਤਾਂ ਡਾਂਗਾਂ ਪੈਂਦੀਆਂ ਜੀ, ਜਿਹੜੇ ਮੀਟਿੰਗ ਮੰਗਦੇ ਆ, ਕਿਸਾਨ ਮੰਗ ਲੈਣ, ਮਾਸਟਰ ਮੰਗ ਲੈਣ। ਕਰਜ਼ਾ ਮੁੜ ਗਿਆ ਹੋਣਾ, ਜਿਹੜਾ ਨੁਕਸਾਨ ਹੋਇਆ ਸੀ, ਜਿਹੜਾ ਮੁਆਵਜ਼ਾ ਮਿਲ ਗਿਆ, ਕਹਿੰਦੇ ਕਿ ਹੁਣ ਤਾਂ ਬੈਂਕ ਦੇ ਵਿੱਚ ਪੈਸੇ ਆ ਗਏ ਆ, ਕਰਜ਼ਾ ਮੋੜਤਾ ਹੋਣਾ ਜਿੰਨਾ ਕੁ ਲੈਤਾ ਹੋਣਾ? ਕੁਛ ਨਹੀਂ ਮੁੜਿਆ ਬਾਈ ਜੀ। ਮੇਰੇ ਸੀਗੇ 4 ਕਿੱਲੇ ਤੇ 2 ਕਨਾਲਾਂ, ਤੇ ਮੈਨੂੰ ਉਹਦਾ ਕੁਝ ਨਹੀਂ ਮਿਲਿਆ। ਜਿਹੜੀ ਸਰਕਾਰ ਨੇ ਵਾਅਦੇ ਕਰੀ, ਸਰਕਾਰ ਉਸ ਗੱਲ ਤੇ ਪੂਰੀ ਉਤਰੀ ਨਹੀਂ। ਚਲੋ ਅਸੀਂ ਇਹ ਕਹਿੰਦੇ ਆ, ਸਰਕਾਰ ਵਾਅਦਾ ਹੀ ਉਹਨਾਂ ਕਰੇ ਜਿੰਨੀ ਗੱਲਬਾਤ ਹੁੰਦੀ ਆ। ਸਰਕਾਰ ਨੇ ਕਿਸਾਨਾਂ ਨੂੰ ਕਹਿ ਕੇ 15-15 ਹਜ਼ਾਰ ਰੁਪਇਆ ਮਲਮ ਲਾਤਾ ਸਾਡੇ ਜ਼ਖਮਾਂ ਤੇ। ਸਾਡਾ 15 ਹਜ਼ਾਰ ਦਾ ਵਾਅਦਾ ਕਰਕੇ, ਜਦੋਂ ਮੇਰੇ ਖੇਤ 'ਚ ਤੁਸੀਂ ਇੰਟਰਵਿਊ ਲੈਣ ਆਏ, MLA ਸਾਹਿਬ ਆਪ ਆਏ ਸੀ ਉੱਥੇ, ਉਹਨਾਂ ਨੇ ਇਹ ਵਾਅਦਾ ਕਰਕੇ ਗਏ ਸੀ ਵੀ 15 ਹਜ਼ਾਰ ਦੇ ਹਿਸਾਬ ਨਾਲ ਕਿੱਲੇ ਦਾ ਤੁਹਾਨੂੰ ਮੁਆਵਜ਼ਾ ਦੇਵਾਂਗੇ। ਮੈਂ ਸਰਕਾਰ ਨੂੰ ਇੱਕ ਜ਼ਰੂਰ ਇਹ ਕਹਿਣਾ ਚਾਹੁੰਦਾ, ਜੇ ਤੁਸੀਂ ਦੇ ਨਹੀਂ ਸਕਦੇ ਤੇ ਵਾਅਦਾ ਨਾ ਕਰਿਆ ਕਰੋ। ਪੰਜਾਬ ਸਰਕਾਰ ਨੇ ਵੱਡੇ ਵਾਅਦੇ ਕੀਤੇ। ਪੰਜਾਬ ਸਰਕਾਰ ਨੇ ਕਿਹਾ ਕਿ ਕਿਸਾਨਾਂ ਨੂੰ ਮੁਆਵਜ਼ਾ ਦੇ ਦਿੱਤਾ। ਖਬਰਾਂ ਚੱਲੀਆਂ, ਖਬਰਾਂ ਦੇ ਵਿੱਚ ਕਾਫੀ ਜ਼ੋਰ ਲੱਗਿਆ ਪੱਤਰਕਾਰਾਂ ਦਾ। ਸਟੂਡੀਓ ਦੇ ਵਿੱਚੋਂ ਬੈਠਿਆਂ ਨੇ ਕਾਫੀ ਕੁਝ ਬੋਲਿਆ ਕਿ ਕਿਸਾਨਾਂ ਨੂੰ ਜੋ ਮੁਆਵਜ਼ਾ ਗਾ ਉਹ ਹੜ੍ਹਾਂ ਦੀ ਮਾਰ ਪਈ ਆ, ਤੇ ਕਿਸਾਨਾਂ ਨੂੰ ਜੋ ਮੁਆਵਜ਼ਾ ਉਹ ਮਿਲ ਚੁੱਕਿਆ ਹੈਗਾ। ਇੱਥੋਂ ਤੱਕ ਕਿ ਵਿਰੋਧੀ ਧਿਰਾਂ ਨੇ ਸਵਾਲ ਖੜੇ ਕੀਤੇ। ਪਰ ਅੱਜ ਅਸੀਂ ਇੱਕ ਅਜਿਹੇ ਪਿੰਡ ਦੇ ਵਿੱਚ ਖੜੇ ਹਾਂ, ਜਿਵੇਂ ਪਿਛਲੀ ਵਾਰ ਤੁਹਾਨੂੰ ਪਿੰਡ ਸੇਲਵਰਾ ਜ਼ਿਲ੍ਹਾ ਬਠਿੰਡਾ ਪੈ ਜਾਂਦਾ, ਉੱਥੋਂ ਦੀ ਖਬਰ ਦਿਖਾਈ ਸੀ ਕਿ ਕਿਸਾਨਾਂ ਦੀਆਂ ਫਸਲਾਂ ਤਬਾਹ ਹੋ ਗਈਆਂ, ਕਣਕਾਂ 15-15 ਗੱਟੇ ਇੱਕ ਕਿੱਲੇ 'ਚੋਂ ਭਰੀ ਗਈ, ਤੇ ਰੋੜਾਂ ਦੀ ਜ਼ਮੀਨ ਸੀ ਜਿਹੜੀ ਕਿ ਉਹਦੇ ਵਿੱਚੋਂ ਜਿਹੜੀ ਕਿ ਰੋੜਾਂ ਵਾਲੀ ਕਣਕ ਸੀ ਜਿਹੜੀ ਕਿ ਉਹ ਆਪਦੇ ਘਰ ਦੇ ਵਿੱਚ ਲਿਆਂਦੀ ਗਈ, ਤੇ ਅੱਜ ਉਹ ਕਿਸਾਨ ਰੋੜ ਖਾਣ ਦੇ ਲਈ ਮਜਬੂਰ ਨੇ। ਰੇਤੇ ਮਿੱਟੀ ਵਾਲੀ ਜਿਹੜੀ ਕਣਕ ਆ ਉਹ ਖਾ ਰਹੇ ਨੇ, ਆਟੇ ਦੇ ਵਿੱਚ ਰੇਤਾ ਮਿੱਟੀ ਆਉਂਦਾ। ਤਾਂ ਪਰ ਦੂਸਰੇ ਪਾਸੇ ਜੇਕਰ ਅਸੀਂ ਗੱਲ ਕਰੀਏ ਤਾਂ ਪਿਛਲੇ ਦਿਨਾਂ ਦੇ ਦੌਰਾਨ ਪੰਜਾਬ ਸਰਕਾਰ ਦੇ ਵੱਲੋਂ ਮੁਆਵਜ਼ਾ ਦੇਣ ਦੀ ਗੱਲ ਕੀਤੀ ਗਈ, ਪਰ ਮੁਆਵਜ਼ਾ ਆਇਆ ਕਿੰਨਾ ਇਹ ਤਾਂ ਸਵਾਲ ਖੜੇ ਵਿਰੋਧੀਆਂ ਨੇ ਕਰ ਹੀ ਦਿੱਤੇ ਨੇ। ਪਰ ਅਸੀਂ ਗੱਲਬਾਤ ਕਰਾਂਗੇ ਉਹਨਾਂ ਕਿਸਾਨਾਂ ਦੇ ਨਾਲ ਜਿਨ੍ਹਾਂ ਕਿਸਾਨਾਂ ਦੀ ਫਸਲ ਤਬਾਹ ਹੋ ਗਈ, ਜਿਨ੍ਹਾਂ ਕਿਸਾਨਾਂ ਦੀ ਗੜੇਮਾਰੀ ਦੇ ਕਾਰਨ ਫਸਲ ਬਰਬਾਦ ਹੋ ਗਈ। ਤਾਂ ਅਸੀਂ ਪਹਿਲਾਂ ਸ਼ੁਰੂਆਤ ਕਰਦੇ ਹਾਂ, ਪਿੰਡ ਕਲਿਆਣ ਦੇ ਵਿੱਚ ਖੜੇ ਹਾਂ, ਜ਼ਿਲ੍ਹਾ ਬਠਿੰਡਾ ਪੈ ਜਾਂਦਾ ਜੀ। ਬਹੁਤ ਸਵਾਗਤ ਆ ਸਾਰਿਆਂ ਦਾ, ਸਤਿ ਸ਼੍ਰੀ ਅਕਾਲ। ਪਹਿਲਾਂ ਤਾਂ ਫਸਲ ਕਿੰਨੀ ਕੁ ਤਬਾਹ ਹੋਈ ਆ, ਕਿੰਨਾ ਕੁ ਜਿਹੜਾ ਨੁਕਸਾਨ ਆ ਫਸਲ ਦਾ ਹੋਇਆ ਗਾ, ਜੇਕਰ ਅਸੀਂ ਗੱਲ ਕਰੀਏ ਤਾਂ ਕਿੰਨਾ ਕੁ ਮੁਆਵਜ਼ਾ ਜਿਹੜੀ ਸਰਕਾਰ ਨੇ ਦੇ ਦਿੱਤਾ? ਜਿੱਥੋਂ ਤੱਕ ਫਸਲ ਤਬਾਹੀ ਦਾ ਸੰਬੰਧ ਆ, ਪਿੰਡ ਦੇ ਵਿੱਚ ਵੱਡੇ ਪੱਧਰ 'ਤੇ ਜਿਹੜੀ ਫਸਲ ਆ ਗੜਿਆਂ ਦੇ ਮਾਰ ਦੇ ਵਿੱਚ ਆਈ ਸੀਗੀ। ਲਗਭਗ ਜਿਹੜੇ 40% ਕਿਸਾਨ ਹੈ ਜਿਨ੍ਹਾਂ ਦਾ ਪੂਰਾ ਖੇਤ ਹੈ ਉਹ ਇਸ ਮਾਰ ਦੇ ਵਿੱਚ ਆ ਗਿਆ। ਬਾਕੀ ਰਹਿੰਦੇ ਕਿਸਾਨਾਂ ਦੇ ਵਿੱਚੋਂ ਕਿਸੇ ਦਾ 50%, ਕਿਸੇ ਦਾ 60%, ਕਿਸੇ ਦਾ 40%। ਇਸ ਕਰਕੇ ਮਾਰ ਸਾਰੇ ਕਿਸਾਨਾਂ ਦੇ ਉੱਪਰ ਹੀ ਪਈ ਹੈ। ਤੇ ਜਿਹੜਾ ਸਰਕਾਰ ਨੇ ਕਿਹਾ ਸੀਗਾ, ਜਿਵੇਂ ਪਹਿਲਾਂ ਸਰਕਾਰ ਵੰਡ ਤੋਂ ਹੀ ਪਹਿਲਾਂ ਕਹਿੰਦੇ ਹੁੰਦੇ ਕਿ ਅਸੀਂ 20,000 ਰੁਪਈਆ ਕਿੱਲੇ ਦਾ ਦੇਵਾਂਗੇ ਕਿਸਾਨ ਨੂੰ, ਤੇ ਜਿਹੜੀ ਗਰਦੌਰੀ ਬਾਅਦ 'ਚ ਕਰਾਂਗੇ। ਪਰ ਜਿਹੜਾ ਇਹਨਾਂ ਨੇ ਜਿੰਨੇ ਵੀ ਪਿੱਛੇ ਮਸਲੇ ਬਣੇ ਆ ਉਹਨਾਂ ਦੇ ਵਿੱਚ ਵੀ ਤੇ ਇਸ ਦੇ ਵਿੱਚ ਵੀ ਸਿਰਫ ਕਿਸਾਨਾਂ ਨੂੰ ਦਿੱਤਾ 6800 ਰੁਪਈਆ, ਉਹ ਵੀ 50% ਕਿਸਾਨਾਂ ਨੂੰ। ਜਿੰਨੇ ਕਿਸਾਨਾਂ ਦਾ ਨੁਕਸਾਨ ਹੋਇਆ ਉਹਨਾਂ ਨੂੰ ਹਲੇ 6800 ਰੁਪਈਆ ਵੀ ਨਹੀਂ ਆਇਆ, ਜਦ ਕਿ ਇਹਨਾਂ ਨੇ ਕਿਹਾ ਸੀਗਾ ਕਿ ਅਸੀਂ 15,000 ਦੇਵਾਂਗੇ। 20 ਵਾਲਾ ਪਹਿਲਾਂ ਤਾਂ ਭੁੱਲ ਕੇ ਇਹ ਬਾਅਦ 'ਚ 15 ਤੇ ਆ ਗਏ ਸੀ ਵੀ ਵਿਸਾਖੀ ਤੱਕ ਅਸੀਂ 15,000 ਕਿੱਲੇ ਦਾ ਹਰੇਕ ਕਿਸਾਨ ਦੇ ਖਾਤੇ 'ਚ ਪਾ ਦਿਆਂਗੇ। ਪਰ ਹਾਲ ਦੀ ਘੜੀ ਕਿਸਾਨ ਉਹ ਨਾਲ ਮੂੰਹ ਚੱਕ ਕੇ ਦੇਖ ਰਹੇ ਆ, ਕਿਸਾਨਾਂ ਦੇ ਖਾਤੇ 'ਚ ਕੁਝ ਨਹੀਂ ਆ ਰਿਹਾ। ਕਿਸਾਨਾਂ ਦੀ ਜਿਹੜੀ ਹਾਲਤ ਬਹੁਤ ਬੁਰੀ ਹੋਈ ਪਈ ਆ, ਕਿਉਂਕਿ ਸਿਰਫ ਕੁਛ ਕਿਸਾਨਾਂ ਦੇ 6 ਗੱਟੇ, ਇੱਕ ਕਿੱਲੇ 'ਚੋਂ 6 ਗੱਟੇ ਸਿਰਫ ਨਿਕਲੇ ਆ, ਤੇ ਤੂੜੀ ਆ ਜਿਹੜੀ ਉਹ ਖਤਮ ਹੋ ਗਈ ਆ। ਪੰਜਾਬ ਸਰਕਾਰ ਨੇ ਕਿਹਾ ਕਿ ਅਸੀਂ ਗੋਦਾਵਰੀਆਂ ਬਾਅਦ ਚੋਂ ਕਰਾਂਗੇ, ਪਰ ਜਿਹੜਾ ਮੁਆਵਜ਼ਾ ਉਹ ਤੁਹਾਡੇ ਖਾਤਿਆਂ 'ਚ ਪਾ ਦਿਆਂਗੇ। ਫਸਲ ਕਲਿਆਣ ਪਿੰਡ ਦੀ ਕਿੰਨੀ ਕੁ ਨੁਕਸਾਨੀ ਗਈ ਸੀਗੀ ਜਿਹੜੀ ਉਸ ਵਕਤ ਹੋਈ ਸੀ? ਤੇ ਇੱਕ ਪਾਸੋਂ ਹੜ੍ਹਾਂ ਦੀ ਮਾਰ ਪਈ ਕਿਸਾਨਾਂ ਦੇ ਉੱਪਰ, ਹੜ੍ਹਾਂ ਨੇ 3 ਪਾਸੋਂ ਜਿਹੜਾ ਕਿ ਪਾਣੀ ਨੇ ਘੇਰ ਲਿਆ ਸੀ ਕਿਸਾਨਾਂ ਨੂੰ, ਤੇ ਇੱਕ ਪਾਸੋਂ ਜਿਹੜੀ ਗੜੇਮਾਰੀ ਦੀ ਮਾਰ ਪਈ ਆ। ਤੁਸੀਂ ਕਿਹਾ ਕਿ 6800 ਰੁਪਈਆ ਇੱਕ ਕਿੱਲੇ ਦਾ ਆਇਆਗਾ, ਪੂਰੇ ਕਿਸਾਨਾਂ ਨੂੰ ਮਿਲ ਗਿਆ? ਨਹੀਂ ਜੀ, ਜਿਹੜਾ 6800 ਆ ਉਹ ਵੀ ਪੂਰੇ ਕਿਸਾਨਾਂ ਨੂੰ ਨਹੀਂ ਮਿਲਿਆਗਾ। ਜਿਹੜੀ ਮਾਰ ਹੈਗੀ ਆ, ਮਾਰ ਤਾਂ ਇਹਨਾਂ ਨੇ ਸਿਰਫ ਗੜੇਮਾਰੀ ਦਾ ਹੀ ਕਹਿ ਰਹੇ ਆ ਕਿ ਮੁਆਵਜ਼ੇ ਦੇਣਾ, ਜਦ ਕਿ ਜਿੱਥੇ ਪਾਣੀ ਖੜ ਗਿਆ ਖੇਤਾਂ ਦੇ ਵਿੱਚ ਉਹ ਵੀ ਮਾਰ ਗੜਿਆਂ ਨਾਲੋਂ ਘੱਟ ਨਹੀਂ ਸੀਗੀ।
ਉਹ ਵੀ ਮਾਰ ਉਨੀਓ ਹੀ ਹੋਈ ਆ ਕਿਸਾਨ ਦੀ ਜਿੰਨੀ ਗੜਿਆਂ ਨੇ ਹੋਈ ਆ, ਕਿਉਂਕਿ ਜਿੱਥੇ ਪਾਣੀ ਖੜ ਗਿਆ ਪਾਣੀ ਦੇ ਨਾਲ ਥੱਲੇ ਬੱਲੀਆਂ ਗਲ ਗਈਆਂ, ਬੱਲੀਆਂ ਗਲ ਕੇ ਸਾਰਾ ਨਾੜ ਗਲ ਗਿਆ, ਨਾ ਤਾਂ ਉੱਥੇ ਤੂੜੀ ਰਹੀ ਆ ਨਾ ਦਾਣੇ ਰਹੇ ਆ। ਉਹਦਾ ਤਾਂ ਕੱਖ ਹੀ ਨਹੀਂ ਦਿੱਤਾ ਇਹਨਾਂ ਨੇ, ਉਸ ਪਾਸੇ ਤਾਂ ਧਿਆਨ ਹੀ ਨਹੀਂ ਦਿੱਤਾ, ਸਿਰਫ ਗੜੇਮਾਰੀ ਵਾਲਿਆਂ ਦਾ ਕਿਹਾ ਸੀ, ਪਰ ਗੜੇਮਾਰੀ ਵਾਲੀ ਵੀ ਜਿਹੜੀ ਪੂਰਤੀ ਨਹੀਂ ਕੀਤੀ ਹਲੇ ਤੱਕ। ਬਈ ਕੀ ਦਿਲ ਤੇ ਬੀਤੀ ਉਦੋਂ ਜਦੋਂ ਫਸਲ ਨੂੰ ਬੱਲੀਆਂ ਨੂੰ ਚੱਕਦੇ ਸੀ ਤਾਂ ਰੋਣਾ ਨਿਕਲਦਾ ਸੀਗਾ, ਤੇ ਅੱਜ ਵੀ ਉਹ ਦਿਨ ਯਾਦ ਆਉਂਦਾ ਤਾਂ ਕੀ ਮਨ ਤੇ ਬੀਤਦੀ ਹੈ? ਬਹੁਤ ਭੈੜਾ ਹਾਲ ਸੀਗਾ ਜੀ। 2-4 ਦਿਨ ਰੋਟੀ ਵੀ ਨਹੀਂ ਖਾਧੀ ਅਸੀਂ, ਜਦੋਂ ਕਿ ਮੇਰਾ ਸਾਰਾ ਖੇਤ ਹੀ ਨੁਕਸਾਨ 'ਚ ਆ ਗਿਆ ਸੀਗਾ। ਮੇਰਾ ਘੱਟੋ ਘੱਟ 80% ਨੁਕਸਾਨ ਸੀਗਾ ਜੀ, ਜਿਹਦੇ ਵਿੱਚੋਂ ਮੈਨੂੰ 5 ਕਿੱਲਿਆਂ ਦਾ ਮਿਲਿਆ ਜੀ 6800 ਦੇ ਹਿਸਾਬ ਨਾਲ, ਪਰ ਮੇਰਾ 10 ਕਿੱਲਿਆਂ ਦਾ ਨੁਕਸਾਨ ਸੀਗਾ ਜੀ 80% ਦੇ ਹਿਸਾਬ ਨਾਲ। ਜਦੋਂ ਅੱਜ ਉਹ ਦਿਨ ਯਾਦ ਕਰਦੇ ਹੋ ਤਾਂ ਘਰ ਦੇ ਵਿੱਚ ਗੱਲਾਂ ਬਾਤਾਂ ਹੁੰਦੀਆਂ ਨੇ, ਰੋਟੀ ਤਾਂ ਅੱਜ ਵੀ ਨਹੀਂ ਲੰਘਦੀ ਹੋਣੀ? ਨਾ ਜੀ, ਹਜੇ ਵੀ ਬਹੁਤ ਮਤਲਬ ਕਿ ਹੁਣ ਵੀ ਕਰਜ਼ੇ ਥੱਲੇ ਆਏ ਹੋਏ ਹਾਂ ਅਸੀਂ, ਇਸ ਕਾਰਨ ਘੱਟੋ ਘੱਟ 2-4 ਸਾਲ ਪਿੱਛੇ ਹਟ ਗਏ ਜੀ ਅਸੀਂ। ਬਈ ਤੁਹਾਡਾ ਵੀ ਨੁਕਸਾਨ ਹੋਇਆ ਸੀ? ਕਿੰਨੀ ਕਣਕ ਮਰੀ ਆ ਉਦੋਂ ਜਦੋਂ ਗੜੇਮਾਰੀ ਹੋਈ ਆ? ਸਾਡੇ 80% ਦਾ ਕੇਵਲ 100% ਵਾਂਗੂ ਹੀ ਸੀਗਾ ਜੀ, ਜਿੱਥੇ ਕੁਝ ਵੀ ਨਹੀਂ ਸੀਗਾ। 10 ਕਿੱਲਿਆਂ ਤਾਂ ਸਾਡੇ ਘੱਟੋ ਘੱਟ ਟਰਾਲੀ ਇੱਕ ਹੀ ਭਰੀ ਸੀਗੀ। ਤੇ ਕਣਕ ਤਾਂ ਬਾਅਦ ਦੀ ਗੱਲ ਹੈ, ਜਿਵੇਂ ਆਲੂ ਹੋ ਗਿਆ, ਆਲੂ ਸਰੋਂ ਸਬਜ਼ੀ, ਇਹਦੇ ਬਾਰੇ ਕੋਈ ਗੱਲ ਹੀ ਨਹੀਂ ਕਰ ਰਿਹਾ। ਬਿਲਕੁਲ ਇਹ ਨੁਕਸਾਨ ਤਾਂ ਇਹਨਾਂ ਦੇ ਬਹੁਤ ਜ਼ਿਆਦਾ ਹੋਇਆ ਹੈਗਾ। ਪਹਿਲਾਂ ਕੋਰੇ ਨੇ ਮਾਰੇ, ਮੁੜ ਕੇ ਗੜੇ ਨੇ ਮਾਰਤੇ, ਤੇ ਮੁੜ ਕੇ ਪਾਣੀ ਨਾਲ ਮੂੰਗੀ ਵੀ ਗਈ। ਜਦੋਂ ਸਰਕਾਰ ਨੇ ਕਿਹਾ ਵੋਟਾਂ ਤੋਂ ਪਹਿਲਾਂ ਕਿ ਅਸੀਂ ਬਦਲਾਅ ਕਰਾਂਗੇ, ਅਸੀਂ ਬਦਲਾਅ ਦੀ ਨੀਤੀ ਲਿਆਵਾਂਗੇ, ਇਹਨਾਂ ਸੱਥਾਂ ਦੇ ਵਿੱਚੋਂ ਸਰਕਾਰ ਚੱਲੂ, ਗੜਿਆਂ ਦੀ ਮਾਰ ਨੂੰ ਲੈ ਕੇ ਕੋਈ ਨੁਮਾਇੰਦਾ ਆਇਆ ਇੱਥੇ ਵੀ ਭਾਈ ਤੁਹਾਡਾ ਨੁਕਸਾਨ ਹੋ ਗਿਆ, ਅਸੀਂ ਤੁਹਾਡੇ ਨਾਲ ਖੜੇ ਹਾਂ ਮੋਢੇ ਨਾਲ ਮੋਢਾ ਜੋੜ ਕੇ? ਨਹੀਂ ਜੀ, ਮਾਸਟਰ ਜਗਸੀਰ ਸਿੰਘ ਉਦੋਂ ਇੱਕ ਵਾਰੀ ਜਦੋਂ ਗਰਦੌਰੀ ਮਤਲਬ ਜਦੋਂ ਗੜੇ ਪਏ ਆ, ਉਦੋਂ ਇੱਕ ਦਿਨ ਉਦੋਂ ਤੁਸੀਂ ਉਦੋਂ ਇੰਟਰਵਿਊ ਕੀਤਾ ਸੀਗਾ, ਸਿਰਫ ਉਦੋਂ ਹੀ ਆਏ ਆ। ਉਦੋਂ ਬਾਅਦ ਨਾ ਕੋਈ ਸਰਕਾਰੀ ਅਫਸਰ ਆਇਆ, ਨਾ ਕੋਈ MLA, ਤੇ ਸੇਲਵਰਾ CM ਸਾਹਿਬ ਖੁਦ ਆਏ ਸੀਗੇ, ਤੇ ਉਹਨਾਂ ਨੇ ਬਿਆਨ ਦਿੱਤੇ ਸੀ ਵੱਡੇ, ਤੇ ਉੱਥੇ ਤਾਂ ਹਜੇ ਤੱਕ ਕੁਝ ਵੀ ਨਹੀਂ ਗਿਆ ਸੇਲਵਰਾ ਦੇ ਪਿੰਡ 'ਚ। ਸਾਡੇ ਚਲੋ ਆਪਣੇ ਪਿੰਡ 'ਚ ਘੱਟੋ ਘੱਟ 50% ਕਿਸਾਨਾਂ ਨੂੰ ਤਾਂ ਆਪਾਂ ਮੰਨਦੇ ਹਾਂ ਵੀ ਆਏ ਆ, ਪੈਸੇ ਆਏ ਆ, ਉੱਥੇ ਇੱਕ ਬੰਦੇ ਨੂੰ ਵੀ ਨਹੀਂ ਆਏ। ਉਹਦਾ ਕੀ? ਤੁਹਾਡਾ ਵੀ ਨੁਕਸਾਨਿਆ ਗਿਆ ਸੀ? ਕਿੰਨਾ ਵਾਹਣ ਸੀਗਾ ਜਿਹੜਾ ਨੁਕਸਾਨਿਆ ਗਿਆ? 9.5 ਕਿੱਲੇ ਕਣਕ ਮਰ ਗਈ ਸੀ ਜੀ, ਜਮਾ ਮਰ ਗਈ ਸੀ 9.5 ਕਿੱਲੇ, ਤੇ ਆਲੂ ਅੱਧੇ ਹੋਏ ਸੀ ਜੀ 4 ਕਿੱਲੇ। ਆਲੂ 150 ਗੱਟਾ ਹੀ ਹੋਇਆ ਸੀਗਾ, ਤੇ ਕਣਕ ਜਮਾ ਖਤਮ ਸੀ। ਮੈਂ ਬੋਲਿਆ ਵੀ ਹਾਂ ਜੀ ਉਹਦੇ ਵੀ ਸਾਡੇ ਕੋਲੇ ਕੁਛ ਨਹੀਂ ਰਿਹਾ, ਸਾਡੇ ਪਰਿਵਾਰਾਂ 'ਚ ਦਵਾਈਆਂ ਵੀ ਲੈਣੀਆਂ, ਅਸੀਂ ਆਪਦੇ ਕਬੀਲਦਾਰੀ ਵੀ ਚਲਾਉਣੀ ਹੈ, ਵੀ ਸਾਨੂੰ ਸਰਕਾਰ ਦੀ ਲੋੜ ਹੈ, ਪਰ ਸਰਕਾਰ ਨੇ ਥੋੜ੍ਹੇ ਜਿਹੇ ਪੈਸੇ ਦਿੱਤੇ ਆ। ਮੁੱਖ ਮੰਤਰੀ ਕਹਿੰਦਾ ਮੈਂ ਕੱਲੀ ਗੱਲ ਤੇ ਗੌਰ ਕਰ ਰਿਹਾ, ਕੱਲਾ ਮੇਰੇ ਧਿਆਨ 'ਚ ਆ, ਜੋ ਵੀ ਮੁੱਦਾ ਹੈ ਕਦੇ ਉਹਨਾਂ ਨਾਲ ਪਹੁੰਚਣ ਦੀ ਜਾਂ ਪਿੰਡ ਵਾਲਿਆਂ ਨਾਲ ਗੱਲ ਕਰੀਓ ਵੀ ਆਪਾਂ ਮੁੱਖ ਮੰਤਰੀ ਨੂੰ ਮਿਲ ਲਈ ਜਾ ਕੇ ਆਮ ਘਰ 'ਚੋਂ ਆ। ਤੁਸੀਂ ਵੀ ਜਾਣਦੇ ਆ ਜੀ, ਅਸੀਂ ਵੀ ਜਾਣਦੇ ਹਾਂ, ਮੁੱਖ ਮੰਤਰੀ ਕੀ ਸਰਪੰਚ ਨੂੰ ਵੀ ਮਿਲਣਾ ਬਹੁਤ ਔਖਾ ਹੁੰਦਾ ਆਮ ਲੋਕਾਂ ਨੂੰ। ਤਾਂ ਆਪਣੀ ਐਡੀ ਕਿੱਥੇ ਅਪਰੋਚ ਆ ਵੀ ਮੁੱਖ ਮੰਤਰੀ ਆਪਾਂ ਜਾ ਵੀ ਵੜਦੇ, ਅਸੀਂ 50 ਬੰਦੇ ਵੀ ਜਾਣਦੇ ਹਾਂ ਵੀ ਆਪਾਂ ਨੂੰ ਟਾਈਮ ਦੇ ਦੂ ਤੇ ਗੱਲ ਦੂ। ਡਾਂਗਾਂ ਪੈਂਦੀਆਂ ਜੀ, ਜਿਹੜੇ ਮੀਟਿੰਗ ਮੰਗਦੇ ਆ, ਕਿਸਾਨ ਮੰਗ ਲੈਣ, ਮਾਸਟਰ ਮੰਗ ਲੈਣ, ਪਟਵਾਰੀ ਮੰਗ ਲੈਣ, ਡਾਂਗਾਂ ਪੈਂਦੀਆਂ, ਇਦੋਂ ਬਿਨਾਂ ਕੁਛ ਨਹੀਂ ਬਣਦਾ ਜੀ। ਪਰ ਮੁੱਖ ਮੰਤਰੀ ਤਾਂ ਕਹਿੰਦੇ ਰਹੇ ਨੇ, ਕਹਿੰਦੇ ਕਿ ਅਸੀਂ ਪੱਕੇ ਕਰੇ ਆ ਮਾਸਟਰ ਵੀ, ਤੇ ਕਿਸਾਨਾਂ ਨੂੰ ਜੋ ਬਣਦਾ ਹੱਕ ਆ ਉਹ ਵੀ ਦੇ ਰਹੇ ਆ। ਕਿਸਾਨ ਪਹਿਲਾਂ ਵਜ੍ਹਾ ਦੇ ਹੁੰਦੀ ਸੀ, ਹੁਣ ਜਗ੍ਹਾ ਹੁੰਦੀ ਹੈ ਜਿੱਥੇ ਧਰਨਾ ਲਾ ਲੈਂਦੇ ਨੇ, ਕਹਿੰਦੇ ਬਿਨਾਂ ਮਤਲਬ ਤੋਂ ਤੁਰੇ ਫਿਰਦੇ ਨੇ ਕਿਸਾਨ ਜੀ। ਅਸੀਂ ਜਮ੍ਹਾਂ ਨਹੀਂ ਧਰਨਾ ਲਾਉਂਦੇ, ਸਾਨੂੰ ਕੋਈ ਵਜ੍ਹਾ ਨਹੀਂ। ਵਜ੍ਹਾ ਸਾਡੀ ਜਦੋਂ ਮੁਆਵਜ਼ੇ ਦੀ ਮਜਬੂਰੀ ਬਣ ਗਈ, ਕਿਸਾਨਾਂ ਕੋਲੇ ਪੈਸੇ ਹੀ ਹੈ ਨਹੀਂ ਕਿਸੇ ਚੀਜ਼ 'ਤੇ ਲਾਉਣ ਨੂੰ, ਉਦੋਂ ਕਿਸਾਨ ਫਿਰ ਕਿੱਧਰ ਜਾਣ? ਸਰਕਾਰ ਨੂੰ ਹੀ ਕਹਿਣਾ ਜੀ। ਜੇ ਸਰਕਾਰ ਨੂੰ ਹੁਣ ਆਪਾਂ ਪਹਿਲਾਂ ਵੀ ਤੁਹਾਨੂੰ ਕਹਿ ਕੇ ਹਟਿਆ ਵੀ ਡਾਂਗਾਂ ਵੱਜ ਜਾਂਦੀਆਂ ਬਿਨਾਂ ਗੱਲ ਤੋਂ, ਜੇ ਅਸੀਂ ਧਰਨਾ ਲਾਉਣੇ ਸਾਡੇ ਡਾਂਗਾਂ ਪੈਂਦੀਆਂ। ਬਿਮਾਰ ਹੈ ਜੀ ਸਾਡੇ 'ਚੋਂ ਅੱਧੇ ਬੰਦੇ ਦਵਾਈ ਖਾਂਦੇ ਇੱਥੇ, ਕਿਸੇ ਨੂੰ ਬਲੱਡ ਪ੍ਰੈਸ਼ਰ ਹੈ, ਕਿਸੇ ਨੂੰ ਕੋਈ ਪ੍ਰੋਬਲਮ ਹੈ, ਕਿਸੇ ਨੂੰ ਕੋਈ ਪ੍ਰੋਬਲਮ ਹੈ। ਜੇ ਰੌਲਾ ਪਾਉਣੇ ਸਾਡੇ ਡਾਂਗਾਂ ਵੱਜਦੀਆਂ, ਅਸੀਂ ਕਿੱਧਰ ਜਾਈਏ? ਤਾਂ ਇਹ ਤਸਵੀਰ ਆ, ਇਹ ਪੰਜਾਬ ਦੇ ਇੱਕ ਪਿੰਡ ਦੀ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਕੱਲੇ ਨਾਲ ਕੋਸ਼ਿਸ਼ ਕਰਾਂਗੇ ਕਿ ਜਿੰਨੇ ਇੱਥੇ ਲੋਕ ਆਏ ਨੇ ਗੱਲ ਕਰੀ ਜਾਵੇ, ਕਿਉਂਕਿ ਨੁਕਸਾਨ ਸਾਰਿਆਂ ਦਾ ਹੋਇਆ। ਨੁਕਸਾਨ ਦਾ ਮੁਆਵਜ਼ਾ ਕਿੰਨਾ ਮਿਲਿਆ ਉਹ ਸਾਰੇ ਜਾਣਦੇ ਆ। ਤੁਹਾਡੀ ਵੀ ਕਣਕ ਆਈ ਸੀ ਗੜੇਮਾਰੀ ਦੇ ਵਿੱਚ? ਹਾਂਜੀ, ਸਾਰੇ ਪਿੰਡ ਤੋਂ ਹੀ ਆਈ ਆ ਕਣਕ। ਸਾਡੇ ਪਿੰਡ ਦਾ ਤਕਰੀਬਨ ਸਿਪਦੇ ਵਾਲਾ ਪਾਸਾ ਜਿਹੜਾ ਇਹ 4 ਕਿਲੋਮੀਟਰ ਹੋਊ ਸਿਪਦੇ ਵਾਲੇ ਪਾਸੇ ਨੂੰ, ਤੇ 4 ਕਿਲੋਮੀਟਰ ਦੇ ਏਰੀਏ 'ਚ ਛੀੜ ਨੰਗੀ ਆ ਗਲਿਆਂ ਦੀ। ਉੱਥੇ ਸਾਰੇ ਕਿਸਾਨਾਂ ਦਾ ਨੁਕਸਾਨ ਹੋਇਆ। ਗਰਦੌਰੀ 'ਚ ਇਹਨਾਂ ਨੇ ਬਹੁਤ ਘੱਟ ਨੁਕਸਾਨ ਲਿਖਿਆ, ਤਾਂਹੀਓ ਸਾਡੇ ਪਿੰਡ 'ਚ ਸਾਰੇ ਕਿਸਾਨਾਂ ਨੂੰ ਪੈਸੇ ਨਹੀਂ ਮਿਲੇ। ਤੇ ਜਿਹੜਿਆਂ ਨੂੰ ਮਿਲੇ ਆ ਉਹਨਾਂ ਨੂੰ ਵੀ, ਕਿਸੇ ਨੂੰ ਜਿਹਦਾ 10 ਕਿੱਲੇ ਨੁਕਸਾਨ ਆ ਗਿਆ ਉਹਨੂੰ 5 ਦੇ ਹੀ ਮਿਲੇ ਆ, ਜਿਹਦਾ 4 ਕਿੱਲੇ ਆ ਉਹਨੂੰ 1 ਦਾ ਹੀ ਆਇਆ ਗਾ। ਉਸ ਹਿਸਾਬ ਨਾਲ ਪਤਾ ਨਹੀਂ ਕਿਹੜੇ ਲੋਟ ਗਰਦੌਰੀ ਕੀਤੀ ਹੈ ਇਹਨਾਂ ਨੇ, ਤੇ ਵਧੀਆ ਢੰਗ ਨਾਲ ਕੋਈ
ਕੰਮ ਨਹੀਂ ਕੀਤਾ ਨੁਕਸਾਨ ਪਟਵਾਰੀਆਂ ਨੇ। ਪਹਿਲਾਂ ਵੀ ਹੁੰਦੇ ਰਹੇ ਨੇ, ਪਹਿਲਾਂ ਵੀ ਮੁਆਵਜ਼ੇ ਦਿੰਦੀਆਂ ਰਹੀਆਂ ਸਰਕਾਰਾਂ। ਪਹਿਲਾਂ ਵਾਲੀ ਸਰਕਾਰ ਨਾਲੋਂ ਇਹ ਸਰਕਾਰ ਚੰਗੀ ਲੱਗ ਰਹੀ ਆ ਕੁਛ? ਸਰਕਾਰ ਸਾਰੀਆਂ ਹੀ ਜਦੋਂ ਪਹਿਲਾਂ ਬਣਨੀਆਂ ਹੁੰਦੀਆਂ ਉਦੋਂ ਬਹੁਤ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਆ ਵੀ ਅਸੀਂ ਸਰਕਾਰਾਂ ਕਿਸਾਨ ਪੱਖੀ ਕੰਮ ਕਰਾਂਗੀਆਂ, ਕਿਸਾਨਾਂ ਨੂੰ ਮੁਆਵਜ਼ੇ ਦੇਵਾਂਗੀਆਂ। 15,000 ਬੋਲਦਾ, ਕੋਈ 8-10,000 ਬੋਲਦਾ, ਪਰ ਜਦੋਂ ਸਰਕਾਰ ਬਣ ਜਾਂਦੀ ਆ ਉਦੋਂ ਬਾਅਦ ਇਹਨਾਂ ਦੇ ਮੂੰਹ ਚਿਹਰੇ ਬਦਲ ਜਾਂਦੇ ਆ ਤੇ ਆਮ ਜਨਤਾ ਅੰਨੀ ਨਹੀਂ ਰਹਿੰਦੇ ਤੇ ਇਹ ਸਾਰਾ ਕੁਝ ਆਪਦੇ ਅੰਨੀ ਨੂੰ ਲੈ ਜਾਂਦੇ ਆ ਵੀ ਆਪਦੇ ਘਰ ਭਰਨੇ ਸ਼ੁਰੂ ਕਰ ਦਿੰਦੇ ਆ। ਬਿਲਕੁਲ। ਹਾਂਜੀ ਬਈ ਕਰਜ਼ਾ ਮੁੜ ਗਿਆ ਹੋਣਾ, ਜਿਹੜਾ ਨੁਕਸਾਨ ਹੋਇਆ ਸੀ, ਜਿਹੜਾ ਮੁਆਵਜ਼ਾ ਮਿਲ ਗਿਆ, ਕਹਿੰਦੇ ਕਿ ਹੁਣ ਤਾਂ ਬੈਂਕ ਦੇ ਵਿੱਚ ਪੈਸੇ ਆ ਗਏ ਆ, ਕਰਜ਼ਾ ਮੋੜਤਾ ਹੋਣਾ ਜਿੰਨਾ ਕੁ ਲੈਤਾ ਹੋਣਾ? ਕੁਛ ਨਹੀਂ ਮੁੜਿਆ ਬਾਈ ਜੀ। ਮੇਰੇ ਸੀਗੇ 4 ਕਿੱਲੇ ਤੇ 2 ਕਨਾਲਾਂ, ਮੈਨੂੰ 28,000 ਰੁਪਇਆ ਮਿਲਿਆ ਉਹਦਾ 4 ਕਿੱਲਿਆਂ ਦਾ। ਉਹ ਤੁਸੀਂ ਲਾ ਲਓ ਹਿਸਾਬ। ਕਣਕ ਖਤਮ ਹੈ ਜੀ ਜਦੋਂ। ਤੇ ਉਦੋਂ ਬਾਅਦ ਮੇਰੇ ਕੋਲੇ ਬਾਂਹ ਠੇਕੇ ਤੇ ਸੀਗਾ ਤੇ ਮੈਨੂੰ ਉਹਦਾ ਕੁਝ ਨਹੀਂ ਮਿਲਿਆ। ਕਿੰਨਾ ਬਾਣ ਸੀ ਠੇਕੇ ਤੇ? ਠੇਕੇ ਤੇ ਮੇਰੇ ਕੋਲੇ ਕਿੱਲਾ ਥਾਂ ਦਾ ਸੀਗਾ ਜੀ। ਕਿੱਲਾ ਥਾਂ ਦਾ, ਉਹਦਾ ਕੁਝ ਵੀ ਨਹੀਂ ਆਇਆ? ਉਹਦਾ ਕੁਝ ਵੀ ਨਹੀਂ ਮਿਲਿਆ। 4 ਕਿੱਲਿਆਂ ਦਾ 28,000? ਹਾਂ 4 ਕਿੱਲਿਆਂ ਦਾ 28,000 ਜੀ। ਖਰਚਾ ਕਿੰਨਾ ਹੋ ਗਿਆ ਸੀ ਕਣਕ ਨੂੰ ਪਾਲਣ ਤੇ ਜਦੋਂ ਤੱਕ ਗੜੇਮਾਰੀ ਹੋਈ ਆ? ਕਿੰਨਾ ਖਰਚਾ ਹੋ ਗਿਆ ਸੀਗਾ? ਖਰਚਾ ਤੁਹਾਨੂੰ ਪਤਾ ਹੀ ਹੈ ਜੀ, 10,000 ਰੁਪਇਆ ਕਿੱਲਾ ਤਾਂ ਹੋ ਹੀ ਜਾਂਦਾ, ਵਿੱਚ ਤੇਲ ਡੀਜ਼ਲ ਸਾਰਾ ਕੁਝ ਉਹ ਕਰਕੇ। ਮੱਕੀਆਂ ਬੀਜਣੀਆਂ ਪੈ ਗਈਆਂ ਜੀ, ਤੂੜੀ ਦੀ ਘਾਟ ਨਾ। ਮੱਕੀਆਂ ਦਾ ਹਰੇਕ ਕਿਸਾਨ ਤੇ ਮੱਕੀ ਦਾ 20-30 ਹਜ਼ਾਰ ਖਰਚਾ ਪੈ ਗਿਆ ਕਿੱਲੇ ਦਾ ਜੀ। ਤੂੜੀ ਹੈ ਨਹੀਂ ਸੀ, ਮੱਕੀ ਸਾਰੇ ਪਿੰਡ ਨੇ ਮੱਕੀ ਬੀਜੀ। ਮੱਕੀ ਦਾ ਖਰਚਾ ਬਹੁਤ ਪੈ ਗਿਆ ਜੀ ਲੋਕਾਂ ਤੇ। ਸਾਡੇ ਤਾਂ 2 ਵਾਰੀ ਸੂਰ ਹੀ ਖਾ ਗਏ ਜੀ, ਪਹਿਲਾਂ ਮੱਕੀ ਤੀਜੀ ਵਾਰ ਹੋਈ। ਬਿਲਕੁਲ। ਤਾਂ ਅਸੀਂ ਇੱਧਰ ਚੱਲ ਕੇ ਗੱਲ ਕਰਦੇ ਹਾਂ, ਇੱਧਰ ਵੀ ਦਿਖਾ ਦੇ ਤਸਵੀਰ ਬਾਈ ਜੀ। ਤੁਹਾਡਾ ਕਿੰਨਾ ਕੁ ਨੁਕਸਾਨ ਹੋਇਆ ਸੀਗਾ ਜਿਹੜਾ ਉਸ ਸਭ ਤੋਂ ਵਕਤ? ਪਹਿਲਾਂ ਤਾਂ ਮੈਂ ਇੰਡੋਜ਼ ਟੀਵੀ ਦਾ ਧੰਨਵਾਦ ਕਰੂੰਗਾ, ਜਿਹੜਾ ਸਾਡੇ ਦੁੱਖ ਸੁੱਖ 'ਚ ਖੜਦਾ ਹੈ। ਜਦੋਂ ਸਾਡੀ ਗੜੇਮਾਰੀ ਹੋਈ ਆ ਉਦੋਂ ਇਹੀ ਚੈਨਲ ਨੇ ਆ ਕੇ ਸਾਡੀ ਜਿਹੜੀ ਆਵਾਜ਼ ਆ ਸਰਕਾਰ ਤੱਕ ਪਹੁੰਚਾਈ। ਅੱਜ ਜਦੋਂ ਸਾਨੂੰ ਮੁਆਵਜ਼ਾ ਨਹੀਂ ਮਿਲਿਆ, ਫਿਰ ਆ ਕੇ ਇਹਨਾਂ ਨੇ ਸਾਡੀ ਸਾਰ ਲਈ ਆ ਸਾਰੇ ਕਿਸਾਨਾਂ ਦੀ। ਮੈਂ ਪਹਿਲਾਂ ਤਾਂ ਇਹਨਾਂ ਦਾ ਬਹੁਤ ਬਹੁਤ ਹੱਥ ਜੋੜ ਕੇ ਧੰਨਵਾਦ ਕਰਦਾ, ਜਿਹੜੇ ਆਪਦੇ ਕੰਮ ਛੱਡ ਕੇ ਸਾਡੇ ਪਿੰਡ 'ਚੋਂ ਕਿੱਥੇ ਬਰਨਾਲਾ ਕਿੱਥੇ ਆ ਕੇ ਸਾਡੀ ਇੰਟਰਵਿਊ ਲੈਂਦੇ ਆ। ਨੰਬਰ 1 ਗੱਲ ਇਹ ਹੈ ਜੀ, ਜਿਹੜੀ ਸਰਕਾਰ ਨੇ ਵਾਅਦੇ ਕਰੀ ਸਰਕਾਰ ਉਸ ਗੱਲ ਤੇ ਪੂਰੀ ਉਤਰੀ ਨਹੀਂ। ਚਲੋ ਅਸੀਂ ਇਹ ਕਹਿੰਦੇ ਆ ਸਰਕਾਰ ਵਾਅਦਾ ਹੀ ਉਹਨਾਂ ਕਰੇ ਜਿੰਨੀ ਗੱਲਬਾਤ ਹੁੰਦੀ ਆ। ਸਰਕਾਰ ਨੇ ਕਿਸਾਨਾਂ ਨੂੰ ਕਹਿ ਕੇ 15,000 ਰੁਪਇਆ ਮਲਮ ਲਾਤਾ ਸਾਡੇ ਜ਼ਖਮਾਂ ਤੇ। ਅਸੀਂ ਉਹ ਜ਼ਖਮ ਚਲੋ ਸਾਨੂੰ ਆਸਰਾ ਹੋ ਗਿਆ ਵੀ ਸਰਕਾਰ ਸਾਨੂੰ ਕੁਛ ਨਾ ਕੁਛ ਦਊਗੀ, ਸਾਡਾ ਅਗਲਾ ਜਿਹੜਾ ਝੋਨਾ ਉਹ ਕਿਸੇ ਹਿਸਾਬ ਨਾਲ ਅਸੀਂ ਉਹਨੂੰ ਨਿੱਤਰੇ ਚਾੜ ਲਾਂਗੇ। ਪਰ ਸਰਕਾਰ ਨੇ ਸਾਨੂੰ ਲਾਰੇ ਲਾ ਕੇ ਅਸੀਂ ਪਟਵਾਰੀਆਂ ਕੋਲ ਵੀ ਗਏ, ਕਿਉਂਕਿ ਅਫਸਰ ਜਿਹੜੇ ਆ ਉਹ ਸਰਕਾਰਾਂ ਦੇ ਆ, ਉਹਨਾਂ ਦੇ ਹੱਥ ਬੰਨੇ ਹੁੰਦੇ ਆ। ਜਿਵੇਂ ਸਰਕਾਰ ਨੇ ਕਹਿਣਾ ਉਵੇਂ ਹੀ ਸਿਸਟਮ ਚੱਲਣਾ ਹੈ। ਅਫਸਰਾਂ ਦੇ ਵੱਸ ਕੁਛ ਨਹੀਂ ਹੁੰਦਾ। ਜਿਵੇਂ ਸਰਕਾਰਾਂ ਨੇ ਉੱਤੋਂ ਹੁਕਮ ਲਾਤਾ ਉਵੇਂ ਪਟਵਾਰੇ ਨੇ ਚੱਲਣਾ, ਉਵੇਂ ਤਹਿਸੀਲਦਾਰਾਂ ਚੱਲਣਾ, ਉਵੇਂ ਹਰ ਇੱਕ ਪੱਖ ਨੇ ਚੱਲਣਾ ਜੀ। ਸਾਡਾ 15,000 ਦਾ ਵਾਅਦਾ ਕਰਕੇ ਜਦੋਂ ਮੇਰੇ ਖੇਤ 'ਚ ਤੁਸੀਂ ਇੰਟਰਵਿਊ ਲੈਣ ਆਏ, MLA ਸਾਹਿਬ ਆਪ ਆਏ ਸੀ ਉੱਥੇ, ਉਹਨਾਂ ਨੇ ਇਹ ਵਾਅਦਾ ਕਰਕੇ ਗਏ ਸੀ ਵੀ 15,000 ਦੇ ਹਿਸਾਬ ਨਾਲ ਕਿੱਲੇ ਦਾ ਤੁਹਾਨੂੰ ਮੁਆਵਜ਼ਾ ਦੇਵਾਂਗੇ। ਪਰ ਸਾਨੂੰ 6800, ਕਿਸੇ ਨੂੰ 6200 ਮਿਲਿਆ, ਕਿਸੇ ਨੂੰ 6,000 ਮਿਲਿਆ, ਕਿਸੇ ਨੂੰ 6800 ਵੀ ਨਹੀਂ ਮਿਲਿਆ। ਅਜੇ ਕੁਝ ਸਾਡੇ 'ਚ ਕਿਸਾਨ ਇਹੋ ਜਿਹੇ ਨੇ ਜਿਨ੍ਹਾਂ ਨੂੰ ਕੁਝ ਵੀ ਨਹੀਂ ਮਿਲਿਆ, ਬਿਲਕੁਲ ਵੀ ਨਹੀਂ ਮਿਲਿਆ ਜੀ। ਉਹ ਵਿਚਾਰੇ ਸਾਡੇ ਤਰ੍ਹਾਂ ਉਹ ਐਂ ਹੁੰਦਾ ਸਾਡੇ 'ਚ ਫੁੱਟ ਪਾਉਣ ਦੀ ਉਹਨਾਂ ਨੇ ਸਰਕਾਰ ਨੇ ਇੱਕ ਲੱਭ ਲਈ ਵੀ ਕੁਝ ਕਿਸਾਨਾਂ ਦੇ ਖਾਤੇ 'ਚ ਪਾਤੇ, ਕੁਝ 'ਚ ਨਹੀਂ ਪਾਤੇ। ਉਹ ਕਿਸਾਨਾਂ ਨੂੰ ਇਹ ਆ ਵੀ ਇਹਨਾਂ ਨੇ ਤਾਂ ਉੱਤੇ ਅਫਸਰਾਂ ਤੋਂ ਘਵਾ ਲਿਆ, ਕਿਸੇ ਤੋਂ ਸਿਫਾਰਿਸ਼ ਪਾ ਲਈ। ਇਹੋ ਜਿਹੀ ਕੋਈ ਗੱਲ ਨਹੀਂ। ਮੇਰੇ 18 ਕਿੱਲੇ ਮਰੇ ਸੀ ਜੀ, ਮੈਨੂੰ 6800 ਦੇ ਹਿਸਾਬ ਨਾਲ 5 ਕਿੱਲਿਆਂ ਦੇ ਮੁਆਵਜ਼ਾ ਮਿਲਿਆ। ਹੁਣ ਤੁਸੀਂ ਆਪ ਹਿਸਾਬ ਲਾ ਲਓ 32,000 ਰੁਪਏ 'ਚ ਤੇ ਸਾਡਾ ਨੁਕਸਾਨ 6-7 ਲੱਖ ਰੁਪਏ ਦਾ ਹੋ ਗਿਆ, ਤੇ ਉਹਦੇ ਨਾਲ ਅਸੀਂ ਕੀ ਕੁਝ ਕਰ ਲਾਂਗੇ ਕਿ ਨਹੀਂ ਕਰ ਲਾਂਗੇ। ਮੈਂ ਸਰਕਾਰ ਨੂੰ ਇੱਕ ਜ਼ਰੂਰ ਇਹ ਕਹਿਣਾ ਚਾਹੁੰਦਾ, ਜੇ ਤੁਸੀਂ ਦੇ ਨਹੀਂ ਸਕਦੇ ਤੇ ਵਾਅਦਾ ਨਾ ਕਰਿਆ ਕਰੋ। ਅਸੀਂ ਜਿਹੜਾ ਪੀੜਾ 'ਚੋਂ ਹੰਡਿਆ ਅਸੀਂ ਆਪੇ ਲੰਘ ਜਾਾਂਗੇ, ਸਾਡੇ ਮਲਮ ਨਾ ਲਾਇਆ ਕਰੋ ਵੀ ਤੁਹਾਨੂੰ 15,000 ਦੇ ਦਾਂਗੇ, ਇਹ ਦੇ ਦਾਂਗੇ। ਇਹ ਮੈਂ ਬੇਨਤੀ ਕਰਨਾ ਚਾਹੁੰਦਾ ਤੁਹਾਡੇ ਇਹ ਚੈਨਲ ਦੇ ਥਰੂ। ਜੇਕਰ ਗੱਲ ਕੀਤੀ ਜਾਵੇ, ਤੁਸੀਂ ਕਿਹਾ ਕਿ ਸਰਕਾਰ ਨੂੰ ਅਸੀਂ ਅਪੀਲ ਕਰਨੀ ਆ। 6-7 ਲੱਖ ਦਾ ਨੁਕਸਾਨ ਹੋਇਆ ਤੇ 32,000 ਰੁਪਇਆ ਤੁਹਾਡੇ ਖਾਤੇ 'ਚ ਆਇਆ। ਲੱਗਦਾ ਵੀ 32,000 ਦੇ ਨਾਲ ਰੇਹਾਂ ਸਪਰੇਹਾਂ ਦਾ ਵੀ ਨਹੀਂ ਖਰਚਾ ਮੁੜਿਆ ਹੋਣਾ? ਮੈਂ ਕਿਹਾ ਬਾਈ ਜੀ, ਮੈਂ ਤੁਹਾਨੂੰ ਇੱਕ ਗੱਲ ਹੀ ਕਹਿਤੀ, ਖਰਚਾ ਕੀ ਮੁੱਕਣਾ। ਉਹ 32,000 ਰੁਪਏ ਦਾ ਖਰੇ ਡੀਜ਼ਲ ਹੀ ਸਾਡਾ 50,000 ਦਾ ਡੀਜ਼ਲ ਲੱਗ ਗਿਆ ਜੀ। ਪਰ ਸਾਨੂੰ ਇਹ ਆ ਵੀ ਚਲੋ ਜਿਹੜਾ ਕਿਸਾਨ ਆ, ਉਹ ਕਿਸਾਨ ਇੱਕ ਇਹੋ ਜਿਹਾ ਬੰਦਾ ਜਿੰਨਾ ਮਰਜ਼ੀ ਆਪਦੇ ਦਿਲ ਤੇ ਪੱਥਰ ਰੱਖ ਲੈਂਦਾ। ਉਹਨੂੰ ਇਹ ਆ ਵੀ ਕਣਕ ਮਰ ਗਈ, ਅਸੀਂ ਤਾਂ ਐਂ ਸਾਡੀ ਜ਼ਿੰਦਗੀ ਲੰਘੀ ਜਾਣੀ ਹੈ ਜੀ, ਕਿਤੇ ਸਾਡਾ ਕੁਝ ਹੋ ਗਿਆ। ਪਰ ਕਿਸਾਨ ਇੱਕ ਇਹੋ ਜਿਹਾ ਜਿਹੜਾ ਹਰ ਵਾਰੀ ਮਰਦਾ ਰਹਿੰਦਾ ਜੀ, ਉਹਦੀ ਕੋਈ ਨਹੀਂ ਸੁਣਦਾ। ਕੋਈ ਮਰਜ਼ੀ ਸਰਕਾਰ ਆ ਜੇ, ਸਾਨੂੰ ਇੰਨਾ ਮਾਣ ਸੀ ਭਗਵੰਤ ਸਰਕਾਰ ਤੇ ਵੀ ਲੋਕਾਂ ਨੇ 92 ਸੀਟਾਂ ਦੇ ਕੇ ਇਹਨਾਂ ਨੂੰ ਬਣਾਇਆ, ਸਰਕਾਰ ਨੂੰ 92 ਸੀਟਾਂ ਦੇ ਕੇ ਬਣਾਇਆ। ਪਰ ਸਰਕਾਰ ਨੇ ਉਹਨਾਂ ਦਾ ਕੋਈ ਮੁੱਲ ਨਹੀਂ ਪਾਇਆ ਜੀ।
ਲੋਕਾਂ ਨੇ ਕੱਲਿਆਂ ਨੇ ਇੰਨਾ ਉਹਨਾਂ ਦੇ ਮਾਨ ਸੀ ਵੀ ਬਦਲਾਵ ਆ ਗਿਆ, ਸਰਕਾਰ ਸਾਡੀ ਆ ਗਈ, ਆਮ ਲੋਕਾਂ ਦੀ ਸਰਕਾਰ ਆ ਗਈ। ਪਰ ਇਹੋ ਜਿਹਾ ਕੁਝ ਨਹੀਂ, ਕੋਈ ਆਮ ਲੋਕਾਂ ਦੀ ਕੋਈ ਕੁਝ ਨਹੀਂ। ਹੁਣ ਤੁਸੀਂ ਵੇਖਿਆ ਅੰਮ੍ਰਿਤਸਰ ਏਰੀਆ ਜੀਰੇ 'ਚ ਕੀ ਕੁਝ ਹੋਇਆ। ਭਗਵੰਤ ਮਾਨ ਸਾਹਿਬ ਕਹੀ ਜਾਂਦੇ ਆ ਬੱਕਰੀ ਦਾ ਵੀ ਦੇਵਾਂਗੇ, ਮੁਰਗੀ ਦਾ ਵੀ ਦੇਵਾਂਗੇ। ਦੱਸੋ ਇਹ ਗੱਲਾਂ ਕਹਿਣ ਵਾਲੀਆਂ? ਉਹਨਾਂ ਦਾ ਤਿੰਨ ਵਾਰੀ ਝੋਨਾ ਲਾ ਕੇ ਉਹ ਸਾਡੇ ਤੋਂ ਵੀ ਦੁਖੀ ਹੋ ਗਏ। ਚਲੋ ਅਸੀਂ ਕਹਿੰਦੇ ਆ ਸਾਡਾ ਪ੍ਰਮਾਤਮਾ ਨੇ ਹੱਥ ਫੜਿਆ, ਅਸੀਂ ਝੋਨੇ ਆ, ਅਸੀਂ ਹੁਣ ਆਪਦੀ ਫਸਲ ਨੂੰ ਦੇਖ ਕੇ ਕਹਿੰਦੇ ਪ੍ਰਮਾਤਮਾ ਨੂੰ ਸਿਰੇ ਲਾ ਦੇ। ਪਰ ਉਹ ਲੋਕਾਂ ਦਾ ਜਿਹੜਾ, ਮੈਂ ਕਹਿੰਦਾ ਸਰਕਾਰ ਨੂੰ ਇਹ ਬੇਨਤੀ ਆ, ਜੇ ਉਹ ਦੇਣ ਜੋਗੀ ਨਹੀਂ ਤੇ ਜ਼ਿਮੀਂਦਾਰਾਂ ਨੂੰ, ਜੱਟਾਂ ਨੂੰ ਇਹ ਫੋਕੇ ਵਾਅਦੇ ਨਾ ਕਰਨ ਵੀ ਅਸੀਂ ਆਹ ਕਰ ਦਿਆਂਗੇ, ਉਹ ਕਰ ਦਿਆਂਗੇ। ਅਸੀਂ ਜੋ ਆਪਦੇ ਚਲੋ ਭੈਣ ਭਰਾ ਰਲ ਮਿਲ ਕੇ, ਅਸੀਂ ਸਾਰਿਆਂ ਨੇ, ਜੇ ਕਿਸੇ ਦਾ ਕੁਛ ਮਰ ਗਿਆ ਅਸੀਂ ਰਲ ਮਿਲ ਕੇ ਸਾਰੇ ਪਿੰਡ ਨੇ ਆਪਦਾ ਭਾਈਚਾਰਾ ਕਾਇਮ ਰੱਖਿਆ, ਇੱਕ ਦੂਜੇ ਦਾ ਦੁੱਖ ਸੁੱਖ, ਜੇ ਕਿਸੇ ਦੀ ਤੂੜੀ ਨਹੀਂ ਹੋਈ ਸਾਹਿਬ ਨੇ ਅਸੀਂ ਇਹੀ ਏਕਾ ਕੀਤਾ ਵੀ ਚਲੋ ਵੀ ਆਪਾਂ ਤਾਂ ਇੱਕ ਦੂਜੇ ਨਾਲ। ਪਰ ਸਰਕਾਰਾਂ ਦਾ ਕੁਛ ਨਹੀਂ ਇਹਦੇ ਵਿੱਚ ਹੱਲ, ਨਾ ਸਰਕਾਰਾਂ ਨੇ, ਨਾ ਸਾਡਾ MLA ਸਾਹਿਬ ਨੇ ਦੁਬਾਰਾ ਪੁੱਛਿਆ ਵੀ ਤੁਹਾਨੂੰ ਕੋਈ ਮੁਆਵਜ਼ਾ ਮਿਲਿਆ ਕਿ ਨਹੀਂ ਮਿਲਿਆ। ਉਹਨਾਂ ਨੇ ਕੋਈ ਸਾਡੇ ਨਾਲ ਰਾਬਤਾ ਨਹੀਂ ਉਹਨਾਂ ਨੇ ਕਾਇਮ ਕਰਿਆ। ਇੱਕ ਵਾਰੀ ਦਵਾਇਆ, ਤੁਸੀਂ ਵੀ ਉੱਥੇ ਆਏ ਸੀ ਤੇ MLA ਸਾਹਿਬ ਵੀ ਆਏ ਸੀ। ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਜੇਕਰ ਬਾਈ ਤੁਹਾਡੀ 19 ਕਿੱਲੇ ਉਦੋਂ ਵੀ ਤੁਸੀਂ ਮਿਲੇ ਸੀਗੇ, 19 ਕਿੱਲੇ ਕਣਕ, 22 ਕਿੱਲੇ ਕਣਕ ਸੀ ਜਿਹੜੀ ਕਿ ਸਾਰੀ ਦੀ ਸਾਰੀ ਖਤਮ ਹੋ ਗਈ ਸੀਗੀ। ਅੱਜ ਅਸਲ ਦੇ ਵਿੱਚ ਇਹ ਪੁੱਛਾਂਗੇ ਕਿ ਪੁੱਤਾਂ ਵਾਂਗੂ ਪਾਲੀ ਫਸਲ ਬਰਬਾਦ ਹੁੰਦੀ ਹੋਈ ਦੇਖ ਕੇ ਫਿਰ ਤੁਰਦੇ ਕਿਵੇਂ ਹੋ, ਪਿੰਡ ਦੇ ਵਿੱਚੋਂ ਦੀ ਲੰਘਦੇ ਕਿਵੇਂ ਹੋ? ਨਮੋਸ਼ੀ ਦਾ ਜਿਹੜਾ ਕਿ ਮੂੰਹ ਦੇਖਣਾ ਪੈਂਦਾ ਗਾ, ਉਦੋਂ ਜਿਹੜਾ ਕਿ ਦਿਲ ਦੇ ਉੱਪਰ ਪੱਥਰ ਰੱਖਣਾ ਪੈਂਦਾ। ਅੱਜ ਕਿਵੇਂ ਦੀ ਲੰਘਦੇ ਹੋ? ਉਹ ਦਿਨ ਕਿਵੇਂ ਯਾਦ ਕਰਕੇ ਭੁੱਲ ਨਹੀਂ ਸਕਦੇ ਹੋ? ਜਿਹੜਾ ਨੁਕਸਾਨ ਹੈ ਉਹਦੀ ਭਰਪਾਈ ਹੈ ਜਿਹੜੀ ਹਾਲੇ ਤੱਕ ਵੀ ਨਹੀਂ ਹੋ ਰਹੀ ਜੀ। ਮੈਂ ਖੁਦ ਦੇਖ ਲਓ ਵੀ ਚੰਗੀ ਪੈਲੀ ਵਾਲਾ ਹੋਣ ਕਰਕੇ ਵੀ ਉਸ ਤੋਂ ਬਾਅਦ 'ਚੋਂ, ਕਿਉਂਕਿ ਕੀ ਹੈ ਸਾਧਨ ਹੀ ਇਹ ਹੈ, ਪੜ੍ਹੇ ਲਿਖੇ ਸੀਗੇ, ਨੌਕਰੀਆਂ ਮਿਲੀਆਂ ਨਹੀਂ ਆ, ਖੇਤੀ ਵਾਲੇ ਪਾਸੇ ਆ ਗਏ ਆ, ਹੈ ਨਾ। ਅਤੇ ਉਹਦੇ 'ਚ ਕੀ ਹੈ ਵੀ ਜਦੋਂ ਖੇਤੀ ਨੂੰ ਸ਼ੌਂਕ ਨਾਲ ਕੀਤਾ ਸੀਗਾ, ਮਤਲਬ ਬਹੁਤ ਜ਼ਿਆਦਾ ਖਾਦਾਂ ਦੇ ਕੇ ਆਪਾਂ ਉਹਨੂੰ ਪਾਲਦੇ ਹਾਂ, ਆਸਾਂ ਹੁੰਦੀਆਂ ਆਪਾਂ ਨੂੰ, ਹੈ ਨਾ। ਤਾਂ ਜਦੋਂ ਪੂਰੀ ਦੀ ਪੂਰੀ ਮਤਲਬ ਕਣਕ ਤਬਾਹ ਹੋ ਗਈ ਹੈ, ਇਸ ਤੋਂ ਨਾਲ ਦੀ ਨਾਲ ਹੀ ਜਿਹੜੇ ਉਸ ਤੋਂ ਬਾਅਦ 'ਚ ਜਿਹੜੇ ਖਰਚੇ ਸੀਗੇ ਕੰਬਾਈਨਾਂ ਦੇ ਖਰਚੇ, ਉਹ ਵੀ ਗਾਹਾਂ ਆਪਣੇ ਵੀਰ ਭਾਈਆਂ ਨੇ ਲਗਭਗ 2-2000 ਰੁਪਈਆ ਕੰਬਾਈਨ ਦਾ ਖਰਚਾ ਕਿੱਲੇ ਦੇ ਹਿਸਾਬ ਨਾਲ ਉਹ ਦੇਣਾ ਪਿਆ। ਕਾਫੀ ਤਾਂ ਦੇਖ ਲਓ ਕੰਬਾਈਨ 'ਚ ਹੀ ਲੰਘ ਗਿਆ ਮੇਰਾ, ਲਗਭਗ 25-30 ਹਜ਼ਾਰ ਰੁਪਈਆ ਤਾਂ ਕੰਬਾਈਨ ਖਰਚੇ 'ਚ ਹੀ ਲੰਘ ਗਿਆ। ਆਇਆ ਕਿੰਨਾ ਸਾਰਾ 34,000 ਰੁਪਈਆ, 34,000 ਰੁਪਈਆ। ਤਾਂ ਦੱਸੋ ਉਹਦੇ ਨਾਲ ਜਿਹੜਾ 20-22 ਕਿੱਲੇ ਸੀ ਉਹਦਾ ਜਿਹੜਾ ਨੁਕਸਾਨ ਹੋਇਆ, 34,000 ਤਾਂ ਕੁਛ ਵੀ ਨਹੀਂ ਹੈ ਜੀ। 5 ਕਿੱਲੇ, ਹਾਂ 15 ਤੋਂ 68 ਦੇ ਵਿੱਚੋਂ ਗਾਹਾਂ 5 ਕਿੱਲੇ। ਪਹਿਲਾਂ ਤਾਂ ਭਗਵੰਤ ਮਾਨ CM ਸਾਹਿਬ ਇਹ ਕਹਿੰਦੇ ਸੀਗੇ ਵੀ ਆਪ ਉਹਨਾਂ ਦਾ ਬਿਆਨ ਲਾਈਵ ਹੋ ਕੇ ਆਇਆ ਵੀ ਜੋ ਵੀ ਤੁਹਾਡੇ ਕਿੱਲੇ ਹੋਣਗੇ, ਜੋ ਜਿੰਨੇ ਵੀ, ਇਹ ਨਹੀਂ ਵੀ 5 ਦੇ ਹਿਸਾਬ ਨਾਲ ਜਾਂ ਇਹ ਕਰਾਂਗੇ ਆਪਾਂ, ਵੀ ਸਾਰੇ ਦੀ ਸਾਰੀ ਭਰਪਾਈ ਹੋਊਗੀ। ਤਾਂ ਨਿਕਲਿਆ ਕੀ ਇਸ ਗੱਲ ਦੇ ਵਿੱਚੋਂ ਜੀ, ਬਾਅਦ ਦੇ ਵਿੱਚ ਹਾਂਜੀ ਤੁਹਾਡਾ ਵੀ ਨੁਕਸਾਨ ਹੋਇਆ ਸੀ ਬਾਈ ਜੀ? ਜੇਕਰ ਗੱਲ ਕੀਤੀ ਜਾਵੇ ਕਿੰਨਾ ਕੁ ਜਿਹੜਾ ਕਿ ਇਹਨਾਂ ਦਾ ਜ਼ਿਆਦਾ ਹੋਇਆ ਸੀ ਨੁਕਸਾਨ? ਇਹਨਾਂ ਦਾ ਜ਼ਿਆਦਾ ਸੀਡ ਆ ਜਿਹੜੀ 2.5-3 ਕਿਲੋਮੀਟਰ ਦੇ ਵਿੱਚ ਸੀਡ ਬਹੁਤ ਜ਼ਿਆਦਾ ਟੱਪੀ ਸੀ ਗੜਿਆਂ ਦੀ। ਉਹ ਖੇਤ ਬਿਲਕੁਲ ਜਮਾਂ ਖਤਮ ਹੋ ਗਏ ਸੀ। ਜਿੱਥੇ ਆਪਾਂ ਇੰਟਰਵਿਊ ਪਹਿਲਾਂ ਕਰੀ ਆ, ਤੁਸੀਂ ਉੱਥੇ ਆਏ ਹੋ, ਉੱਥੇ ਇਹ ਨਾਲ ਇਹਨਾਂ ਦਾ ਖੇਤ ਵੀ ਉੱਥੇ, ਤੇ 2.5-3 ਕਿਲੋਮੀਟਰ ਸੀਡ 'ਚ ਬਿਲਕੁਲ ਖਤਮ ਹੋ ਗਏ ਜੀ। ਵਿੱਚ ਅਜੇ ਉਹ ਇਹੋ ਜਿਹੇ ਘਰ ਬੈਠੇ ਆ ਜਿਨ੍ਹਾਂ ਦਾ ਖਤਮ ਹੋਏ ਦਾ ਵੀ ਅਜੇ ਮੁਆਵਜ਼ਾ ਨਹੀਂ ਮਿਲਿਆ ਜੀ। ਕੁਛ ਗਾਹਾਂ ਪਾਣੀ ਨੇ ਵੀ ਡੋਬਤੇ ਸੀ ਜੀ। 2.5-3 ਕਿਲੋਮੀਟਰ, 3.5 ਕਿਲੋਮੀਟਰ ਤਾਂ ਗੜਿਆਂ ਨੇ ਮਾਰਤੇ। ਉਦੋਂ ਗਾਂ ਜੀ ਐਡਾ ਪਾਣੀ ਖੜ ਗਿਆ, ਕਣਕਾਂ ਡਿੱਗ ਪਈਆਂ, ਕਾਫੀ ਕਣਕਾਂ ਸਾਡੀਆਂ ਸੂਏ ਤੱਕ ਉਹ ਪਾਣੀ ਦੇ ਵਿੱਚ ਡੁੱਬ ਕੇ ਅੱਧੀਆਂ ਗਲ ਗਈਆਂ, ਅੱਧੋਂ ਵੀ ਜ਼ਿਆਦੇ 60-70% ਗਲ ਗਈਆਂ। ਕੁਛ ਵੀ ਨਹੀਂ, ਉਹਦਾ ਵੀ ਝਾੜ ਨਹੀਂ ਨਿਕਲਿਆ, ਦਾਣੇ ਵੀ ਗੰਦੇ ਨਿਕਲੇ ਆ ਜੀ ਉਹਦੇ। ਗੱਟਾ ਨਹੀਂ ਪੂਰਾ ਭਰ ਕੇ ਗੱਟਾ 35-50 ਕਿਲੋ ਦਾ ਨਹੀਂ ਸੀ ਹੁੰਦਾ, ਨਾ 35 ਦਾ, ਨਾ 50 ਕਿਲੋ ਦਾ, ਜਮਾ ਹੀ ਕੁਛ ਨਹੀਂ ਨਿਕਲਿਆ। ਬਜ਼ੁਰਗੋ ਤੁਸੀਂ ਤਾਂ ਕਾਫੀ ਦੌਰ ਦੇਖਿਆ ਹੋਣਾ, ਮਾਰ ਪਈ ਗੜਿਆਂ ਦੀ, ਕਦੇ ਸੋਕਾ ਮਾਰ ਗਿਆ। ਆਹ ਏਰੀਆ ਤਾਂ ਟਿੱਬਿਆਂ ਦਾ ਏਰੀਆ ਰਿਹਾ ਹੈਗਾ। ਟਿੱਬਿਆਂ ਦੇ ਏਰੀਏ ਦੇ ਵਿੱਚ ਤਾਂ ਕਾਫੀ ਨੁਕਸਾਨ ਹੁੰਦਾ, ਕਦੇ ਨਰਮਾ, ਕਦੇ ਖਾਲੇ ਘੜਦੀ ਮਰ ਗਏ ਸੀ ਹੁਣ ਤੱਕ। ਕਰਾਹ ਲਾਉਂਦੇ ਮਰ ਗਏ ਪਹਿਲਾਂ ਤਾਂ ਪਾਣੀ ਤੇ, ਫਿਰ ਆਹ ਮੋਟਰਾਂ ਮਿਲੀਆਂ, ਪਹਿਲਾਂ ਬੋਰ ਕਰੇ, ਇੰਜਨ ਲਾਏ, ਬਹੁਤ ਕੁਛ ਕਰਕੇ ਹੁਣ ਇਹਨਾਂ ਨੇ ਉਹ ਕਰੇ ਸੀ ਵਾਅਦੇ, ਹੁਣ ਨਹੀਂ ਪੂਰੇ ਹੋਏ। ਸਾਡੇ ਆਪ ਦੇ ਅੱਧੇ ਵੀ ਨਹੀਂ ਦਿੱਤੇ, 5 ਕਿੱਲਿਆਂ ਦੇ ਦਿੱਤੇ ਆ ਬਸ। ਛੀਕ ਨਾਲਾ ਵਾਹਣ ਜੀ ਰਹਿ ਗਿਆ, ਮੁੰਡੇ ਦੇ ਨਾਲ ਇਕੱਲੇ ਦੇ ਨਾਲ ਲਿਖਾਈ ਗਈ, ਉਹਦੇ ਚਾਚੇ ਦਾ ਖਾਤਾ ਨਹੀਂ ਸੀ, ਉਹ ਛੀਕ ਨਾਲਾਂ ਦੇ ਪੈਸੇ ਵੀ ਰਹਿ ਗਏ, ਕੁੜੀਆਂ ਦੇ ਰਹਿ ਗਏ। ਕਿੰਨਾ ਵਾਹਣ ਸੀ ਟੋਟਲ ਉੱਥੇ 5 ਕਿੱਲੇ ਛੀਕ ਨਾਲ? ਹਾਂਜੀ, ਪੰਜਾਂ ਦੇ ਹੀ ਆਏ ਆ ਤੇ ਛੀਕ ਨਾਲਾਂ ਉਹ ਵੀ ਇੱਕ ਬਾਈ ਜੀ ਜਿਹੜੀ ਵੇਖੋ, ਤੁਸੀਂ ਕਹਿੰਦੇ ਹੋ ਵੀ ਜ਼ਿਮੀਂਦਾਰ ਕਿਵੇਂ ਉੱਠਦਾ, ਅਸੀਂ ਉੱਠ ਖੜੇ। ਅਸੀਂ 10 ਦਿਨ ਨਾ ਤਾਂ ਸਾਨੂੰ ਕੋਈ ਖੇਤ ਚੰਗਾ ਲੱਗਿਆ, ਨਾ ਅਸੀਂ ਰੋਟੀ ਖਾਧੀ, ਨਾ ਪਾਣੀ ਖਾਧੀ। ਉਹ ਇੱਕ ਗੱਲ ਐ ਚੱਲਦੀ ਹੁੰਦੀ ਹੈ, ਜਦੋਂ ਆਪਣੇ ਕੋਈ ਪਰਿਵਾਰ ਦਾ ਜਾਂ ਕਿਸੇ ਦਾ ਕੋਈ ਜੀਅ ਮਰ ਜੇ, ਉਹ ਜਦੋਂ ਮਰ ਜੇ ਤਾਂ ਨਵਾਂ ਦੁੱਖ ਹੁੰਦਾ ਹੈ।
ਜ਼ਿਮੀਂਦਾਰ ਨੇ ਉਵੇਂ ਪੱਥਰ ਦਿਲ ਤੇ ਰੱਖਿਆ। ਅਸੀਂ ਇਹੀ ਜਦੋਂ ਭਰਾ 4-5 ਇਕੱਠੇ ਹੁੰਦੇ ਸੀ ਅਸੀਂ ਇਹ ਕਹਿੰਦੇ ਸੀ ਯਾਰ ਜਿਵੇਂ ਉਹ ਗੱਲ ਚੱਲ ਜਾਂਦੀ ਨਾ ਵੀ ਪਹਿਲਾਂ ਬੰਦਾ ਮਰ ਜਾਂਦਾ ਸੰਸਕਾਰ ਹੋ ਜਾਂਦਾ ਫਿਰ ਫੁੱਲ ਚੁੱਕ ਲੈਂਦੇ ਆ ਫਿਰ ਭੋਗ ਪੈ ਜਾਂਦਾ। ਉਹ ਗੱਲ ਵੀ ਜਿੰਨਾ ਚਿਰ ਆਪਾਂ ਨੂੰ ਇਹ ਫਸਲ ਦਿਸਦੀ ਰਹੂਗੀ ਉਹਨਾਂ ਚਿਰ ਆਪਣਾ ਦਿਲ ਦੁਖੀ ਹੋਊਗਾ। ਜਦੋਂ ਅਸੀਂ ਫਸਲ ਵੱਢ ਲਿਓ ਭੋਗ ਵਾਲਾ ਕੰਮ ਹੋ ਗਿਆ ਜੀ, ਫਸਲ ਵੱਢੀ ਗਈ ਕਿਹੜਾ ਸਾਡਾ ਦਿਲ ਉਹੋ ਜਿਹਾ ਬਦਲ ਗਿਆ। ਮਨ ਤਾਂ ਸਾਡਾ ਉਦੋਂ ਬਹੁਤ ਦੁਖੀ ਰਿਹਾ, ਪਰ ਇਹ ਇੱਕ ਕਹਾਵਤ ਮੈਂ ਤੁਹਾਨੂੰ ਸੁਣਾਈ ਆ ਵੀ ਬੰਦੇ ਦਾ ਜਦੋਂ ਕੋਈ ਖਤਮ ਹੋ ਜਾਂਦੀ ਹੈ ਚੀਜ਼ ਉਹ ਦੁਖੀ ਬਹੁਤ ਦਿਲ ਹੋਇਆ, ਪਰ ਜਦੋਂ ਭੋਗ ਪੈ ਗਿਆ ਵੱਢੀ ਗਈ। ਪਰ ਇੱਕ ਕਿਸਾਨ ਇੱਕ ਜ਼ਿਮੀਂਦਾਰ ਇਹੋ ਜਿਹਾ ਬੰਦਾ ਹੈ ਜਿਹੜਾ ਸਭ ਤੋਂ ਜਿਹੜਾ ਨੰਗੀ ਸੱਚ ਆਪਦੀ ਫਸਲ ਪਾਲਦਾ। ਇੱਕ ਕੱਲਾ ਜ਼ਿਮੀਂਦਾਰ ਇੱਕ ਹੈ ਜੀ ਜਿਹੜਾ ਇੰਨਾ ਖਰਚਾ ਕਰਕੇ ਅਸੀਂ ਹੁਣ ਝੋਨੇ ਤੇ ਕਿੰਨਾ ਖਰਚਾ ਕਰ ਲਿਆ ਉਹ ਸਾਨੂੰ ਪਤਾ ਹੈ। ਸਰਕਾਰਾਂ ਕਹਿੰਦੀਆਂ ਵੱਡੇ ਵੱਡੇ ਲੋਕ ਜ਼ਿਮੀਂਦਾਰ ਨਜ਼ਾਰੇ ਲੈਂਦੇ ਆ, ਜਿਪਸੀਆਂ ਲੈਂਦੇ ਆ, ਜੀਪਾਂ ਲੈਂਦੇ ਆ, ਪਰ ਜ਼ਿਮੀਂਦਾਰ ਦਾ ਕੋਈ ਦਰਦ ਨਹੀਂ ਸਮਝਦਾ। ਹੁਣ ਸਰਕਾਰਾਂ ਨੇ ਨਵੇਂ ਅੱਗ ਤੋਂ ਵੀ ਰੋਕ ਲਾਈ ਜਾਂਦੇ ਆ। ਵੱਡੇ ਸੰਦ ਕਿੱਥੋਂ ਆਉਣਗੇ? ਵੱਡੇ ਸੰਦ ਜਦੋਂ ਸਾਡੇ ਕੋਲ ਪੈਸਾ ਹੀ ਨਹੀਂ ਹੋਊਗਾ। ਪਹਿਲਾਂ ਸਾਡਾ ਪਿਛਲੀ ਵਾਰੀ ਕਣਕ ਦਾ ਘਾਟਾ ਪਿਆ, ਐ ਕਿ ਸਾਨੂੰ 10 ਉਹ 10 ਤਾਂ ਹੋ ਗਿਆ, 10 ਲੱਖ ਅਸੀਂ ਆੜਤਾਂ ਤੋਂ ਫੜਿਆ, ਸਾਨੂੰ 20 ਅਸੀਂ ਉਹ 20 ਲੱਖ ਕਿਵੇਂ ਪੂਰਾ ਕਰਾਂਗੇ? ਸਾਡੇ 5 ਸਾਲ ਨਹੀਂ ਪੂਰੇ ਹੁੰਦੇ। ਠੀਕ ਹੈ, ਅਸੀਂ ਆਪਦਾ ਬਿਆਨ ਇੱਕ ਜ਼ਿਮੀਂਦਾਰ ਆਪਦਾ ਅੰਦਰੋਂ ਰਾਤ ਨੂੰ 2 3 ਪੈਗ ਲਾ ਲਈਦੇ ਆ, ਰਾਤ ਨੂੰ ਸੋ ਜੀਦਾ, ਰਾਤ ਨੂੰ ਦਿਮਾਗ ਫਰੈਸ਼ ਰਹਿੰਦਾ, ਸਵੇਰੇ ਉੱਠ ਕੇ ਫਿਰ ਟੈਨਸ਼ਨਾਂ ਹੋ ਜਾਂਦੀਆਂ। ਸਪਸ਼ਟ ਗੱਲ ਮੈਂ ਤਾਂ ਕਹਿੰਦਾ ਜੀ, ਕਿਉਂਕਿ ਟੈਨਸ਼ਨ ਹਰ ਇੱਕ ਬੰਦੇ ਨੂੰ ਆ। ਫਸਲ ਮਰੀ ਆ, ਲੋਕਾਂ ਦੇ ਦੇਣੇ, ਆੜਤਿਆਂ ਦੇਣੇ ਆ, ਕਰਜ਼ਾ ਦੇਣਾ। ਅਗਲਾ ਕਹਿੰਦਾ ਜੱਟ ਪੀਂਦੇ ਆ, ਪੀਣੀ ਪੈਂਦੀ ਆ ਜੀ। ਜੋ ਰਾਤ ਨੂੰ 4 ਪੈਗ ਲੱਗੇ ਰਾਤ ਨੂੰ ਤਾਂ ਸੋਲੂਸ਼ਨ ਨਾਲ ਅਸੀਂ ਸੋ ਜਾਂਦੇ ਆ। ਸਾਡਾ ਦਿਮਾਗ ਅਸੀਂ ਆਪਦੇ ਦਿਮਾਗ ਦੇ ਨਾਲਿਆਂ ਦਾ ਨਹੀਂ ਫਾੜਨੇ ਜੀ। ਉਹ ਵੀ 250 ਦੀ ਬੋਤਲ ਆ ਠੇਕੇ ਤੇ ਜੀ, ਪੀ ਕੇ ਅਸੀਂ ਆਪਦਾ ਇੱਕ ਐਂ ਵੀ ਸੋ ਕੇ ਆਪਦਾ ਟੈਨਸ਼ਨ ਦੂਰ ਕਰ ਲੈਂਦੇ ਆ। ਪਰ ਸਰਕਾਰਾਂ ਨੇ ਕੋਈ ਸਾਡੀ ਸੁਣੀ ਨਹੀਂ। ਜਿੰਨਾ ਅਸੀਂ ਸਰਕਾਰ ਨੂੰ ਇਹ ਸੋਚਿਆ ਸੀ ਵੀ ਭਗਵੰਤ ਮਾਨ ਸਰਕਾਰ ਆ ਗਈ, ਬਦਲਾਅ ਆ ਗਿਆ, ਸਾਡੇ ਬਹੁਤ ਚਾਅ ਸਾਡੇ ਮਨ 'ਚ ਵੀ ਸੀ ਵੀ ਯਾਰ ਹੁਣ ਕੁਝ ਹੋਊਗਾ, ਪਰ ਨਹੀਂ। ਇਹ ਸਭ ਇੱਕੋ ਜਿਹੀਆਂ ਸਰਕਾਰਾਂ ਜੀ, ਕੋਈ ਕਿਸੇ ਦਾ ਕੁਝ ਨਹੀਂ ਸੁਣਦਾ, ਕਿਸੇ ਨੂੰ ਕੋਈ ਦਰਦ ਨਹੀਂ। ਕਹਿੰਦਾ ਰਿਹਾ ਮੈਂ ਚੈਨ ਡੋਰੀਆਂ ਬਦਲੀਆਂ, ਮੈਂ 60 ਫੁੱਟ ਡੂੰਘੇ ਟੋਇਆਂ ਦੇ ਵਿੱਚ ਗਿਆ। ਮੁੱਖ ਮੰਤਰੀ ਕਹਿੰਦਾ ਮੈਨੂੰ ਕਹਿੰਦਾ ਪਤਾ ਕਿਸਾਨੀ ਕੀ ਹੁੰਦੀ ਹੈ, ਦਰਦ ਪਤਾ। ਕਹਿੰਦਾ ਮੇਰੇ 10 ਕਿੱਲੇ ਡੁੱਬ ਜਾਂਦੇ ਸੀ, ਕਹਿੰਦਾ ਮੈਨੂੰ ਪਤਾ ਉਹ ਚੀਜ਼ਾਂ। ਭਾਈ ਜੀ ਜਿਹੜੇ ਅਫਸਰ ਨਾ ਉਹ ਅੰਦਰੋਂ ਏਸੀ 'ਚ ਬਹਿ ਕੇ ਕੁਰਸੇ ਗਰਾਊਂਡ ਲੈਵਲ ਤੇ ਆਉਣ, ਗਰਾਊਂਡ ਲੈਵਲ ਤੇ ਜਿਨ੍ਹਾਂ ਦੇ ਮਨ 'ਚ ਇੰਨਾ ਡਰ ਸੀ। ਜਿੱਦੇ ਜ਼ਿਮੀਂਦਾਰ ਤੁਸੀਂ ਲਾਈਵ ਹੋਏ ਹੋ, ਤੁਹਾਡੇ ਉਹਦੇ ਐਮਐਲਏ ਚੈੱਕ ਲੈ ਕੇ ਆਉਂਦਾ, ਕੋਈ ਮੰਤਰੀ ਆਉਂਦਾ, ਜਿਨ੍ਹਾਂ ਦੇ ਖੇਤ ਜਿੰਨੀ ਮਰੀ ਸੀ ਉਹਨਾਂ ਦਿੰਦਾ। ਅਸੀਂ ਨਹੀਂ ਆਂਦੇ ਸਾਨੂੰ ਵੱਧ ਦਿੰਦੇ, ਨਾਲ ਦੀ ਨਾਲ ਚੈੱਕ ਕਰਕੇ ਕਹਿੰਦੇ ਵੀ 2 ਮਹੀਨਿਆਂ ਨੂੰ ਭਾਈ ਤੁਹਾਨੂੰ ਪੈਸੇ ਮਿਲਣਗੇ। ਸਾਨੂੰ ਕੋਈ ਦੁੱਖ ਨਹੀਂ ਸੀ, ਜਿੰਨੀ ਫਸਲ ਮਿਲੀ ਸੀ ਦਿੰਦੇ ਅਸੀਂ, ਜਿੰਦੀ ਨਹੀਂ ਮਰੀ ਸੀ ਜਮ੍ਹਾਂ ਨਾ ਦਿੰਦੇ। ਜੇ ਮੇਰੀ ਨਹੀਂ ਮਰੀ ਸੀ ਮੈਨੂੰ ਜਮ੍ਹਾਂ ਨਾ ਦਿੰਦੇ, ਮੈਨੂੰ ਕੋਈ ਇਤਰਾਜ਼ ਨਹੀਂ ਸਰਕਾਰ। ਪਰ ਫਸਲ ਖੇਤ 'ਚ ਤੇ ਖਾਤਿਆਂ 'ਚ ਪੈਸੇ, ਇਹ ਗਲਤ ਗੱਲ ਆ। ਪਰ ਸਰਕਾਰ ਭਗਵੰਤ ਮਾਨ ਜੀ ਬਿਲਕੁਲ ਇਸ ਗੱਲ ਤੇ ਨਹੀਂ ਉਤਰੇ, ਫੇਲ ਆ ਬਿਲਕੁਲ। ਕਿਸਾਨਾਂ ਨੇ ਤਾਂ ਮਤਲਬ ਕਿ ਸੁਸਾਈਡ ਹੀ ਕਰ ਲਿਆ ਜੀ। ਮਤਲਬ ਇਸ ਆਸ ਦੇ ਵਿੱਚ ਉਹ ਕਹਿੰਦੇ ਸੀ ਕਿ ਮੱਲਮ ਤਾਂ ਉਦੋਂ ਹੀ ਕੰਮ ਕਰਦੇ ਜਦੋਂ ਜ਼ਖਮ ਤਾਜ਼ਾ ਹੋਵੇ। ਤਾਂ ਕੀ ਹੈ ਕਿੰਨੇ ਟਾਈਮ ਬਾਅਦੋਂ ਉਹ ਵੀ ਇੱਕ ਤਰ੍ਹਾਂ ਦਾ ਮਜ਼ਾਕ ਹੀ ਕੀਤਾ। ਜਿਹੜੇ ਜ਼ਖਮ ਸਾਡੇ ਅੱਲੇ 'ਚ ਦੁਬਾਰਾ ਫਿਰ ਇਹਨਾਂ ਨੇ ਖਦੇੜ ਤੇ, ਉਹ ਐ ਖਦੇੜ ਤੇ ਸਾਨੂੰ ਇਹ ਆਸ ਵੀ 15,000 ਮਿਲੂਗਾ। ਸਾਡਾ ਦਿਲ ਖੁਸ਼ ਸੀ ਵੀ ਚਲੋ ਜੇ ਮੇਰੇ 18 ਕਿੱਲੇ ਮੈਨੂੰ 15 ਹਿਸਾਬ ਨਾਲ 2.5 ਲੱਖ ਰੁਪਇਆ ਉਹ ਮੇਰਾ ਖਰਚਾ ਚੱਲ ਜੂ। ਤੇ ਚੱਕ ਕੇ ਇਹਨਾਂ ਨੇ 6800 ਉਹ ਵੀ ਇਹਨਾਂ ਨੇ ਅਫਸਰਾਂ ਨੂੰ, ਅਫਸਰਾਂ ਨੇ ਤੁਹਾਨੂੰ ਮੈਂ ਪਹਿਲਾਂ ਕਿਹਾ ਅਫਸਰਾਂ ਨੇ ਸਰਕਾਰ ਦੇ ਹਿਸਾਬ ਨਾਲ ਚੱਲਣਾ ਹੁੰਦਾ। ਜਦੋਂ ਅਫਸਰਾਂ ਨੂੰ ਚੂੜੀ ਖਿੱਚਤੀ ਵੀ ਘੱਟ ਤੋਂ ਘੱਟ ਗਰਦੋਰੀਆਂ ਪਾਓ, ਘੱਟ ਤੋਂ ਘੱਟ ਤੁਸੀਂ ਮੁਆਵਜ਼ਾ ਪਾਓ, 6800 6200 ਕਈਆਂ ਨੂੰ 6000 ਆਇਆ ਜੀ, ਕਈਆਂ ਨੂੰ ਆਇਆ ਹੀ ਨਹੀਂ ਅਜੇ। ਕਈਆਂ ਬੰਦਿਆਂ ਦੀ ਫਸਲ ਮਰੀ ਆ, ਵਿਚਾਰੇ ਸਾਨੂੰ ਕਹਿੰਦੇ ਵੀ ਸਾਡੇ ਅਜੇ ਕਈਆਂ ਨੂੰ ਆਇਆ ਵੀ ਨਹੀਂ ਜੀ, ਬਿਲਕੁਲ ਵੀ ਨਹੀਂ ਆਇਆ। 5 ਵਾਲਿਆਂ ਨੂੰ ਵੀ 24,000 ਰੁਪਏ, ਕੋਈ ਹਿਸਾਬ ਕਿਤਾਬ ਹੀ ਨਹੀਂ ਹੈ ਕਿਸ ਹਿਸਾਬ ਨਾਲ ਇਹ ਆਏ ਆ ਪੈਸੇ। ਹਾਂਜੀ, ਤਾਂ ਅਸੀਂ ਅੱਜ ਇਸ ਵਕਤ ਜ਼ਿਲ੍ਹਾ ਬਠਿੰਡਾ ਦੇ ਪਿੰਡ ਦੇ ਵਿੱਚ ਖੜੇ ਸੀ। ਇਹ ਪਿੰਡ ਕਲਿਆਣ ਆ। ਤਾਂ ਕੋਸ਼ਿਸ਼ ਕੀਤੀ ਆ ਕਿ ਸਾਰਿਆਂ ਦੇ ਨਾਲ ਗੱਲ ਕੀਤੀ ਜਾਵੇ ਜਿਹੜੇ ਕਿਸਾਨ ਇੱਥੇ ਪਹੁੰਚੇ ਸਾਂ, ਕਿਉਂਕਿ ਜਦੋਂ ਗੜੇਮਾਰੀ ਹੋਈ ਆ ਉਦੋਂ ਵੀ ਇੰਡੋਸ ਟੀਵੀ ਤੇ ਸਭ ਤੋਂ ਪਹਿਲਾਂ ਤਸਵੀਰਾਂ ਦਿਖਾਈਆਂ ਗਈਆਂ, ਬੱਲੀਆਂ ਚੱਕ ਕੇ ਦਿਖਾਈਆਂ ਕਿ ਇਹ ਗੜੇਮਾਰੀ ਨੇ ਨੁਕਸਾਨ ਕੀਤਾ। ਤਾਂ ਉਸ ਤੋਂ ਬਾਅਦ ਜੇਕਰ ਗੱਲ ਕੀਤੀ ਜਾਵੇ ਤਾਂ ਅੱਜ ਫੇਰ ਜਦੋਂ 6800 ਰੁਪਇਆ ਸਰਕਾਰ ਨੇ ਪਰ ਏਕੜ ਦਾ ਪਾਇਆ, ਤਾਂ ਫੇਰ ਇਹਨਾਂ ਕਿਸਾਨਾਂ ਦਾ ਦੁੱਖ ਦਰਦ ਜਾਣਨ ਦੇ ਲਈ ਇੰਡੋਸ ਟੀਵੀ ਦੀ ਟੀਮ ਪਿੰਡ ਕਲਿਆਣ ਮੱਲਕਾ ਜ਼ਿਲ੍ਹਾ ਬਠਿੰਡਾ ਦੇ ਵਿੱਚ ਪਹੁੰਚੀ ਆ। ਤਾਂ ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਕੋਸ਼ਿਸ਼ ਰਹੇਗੀ ਕਿ ਪੰਜਾਬ ਦਾ ਦੁੱਖ ਦਰਦ ਸਾਂਝਾ ਕੀਤਾ ਜਾਵੇ। ਮੇਰੇ ਸਹਿਯੋਗੀ ਸਾਥੀ ਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਫਸਲ ਕਿੰਨੀ ਕੁ ਤਬਾਹ ਹੋਈ ਆ, ਕਿੰਨਾ ਕੁ ਜਿਹੜਾ ਨੁਕਸਾਨ ਆ ਫਸਲ ਦਾ ਹੋਇਆਗਾ, ਜੇਕਰ ਅਸੀਂ ਗੱਲ ਕਰੀਏ ਤਾਂ ਕਿੰਨਾ ਕੁ ਮੁਆਵਜ਼ਾ ਜਿਹੜੀ ਸਰਕਾਰ ਨੇ ਦੇ ਦਿੱਤਾ? 40% ਕਿਸਾਨ ਹੈ ਜਿਨ੍ਹਾਂ ਦਾ ਪੂਰੇ ਦਾ ਪੂਰਾ ਖੇਤ ਹੈ ਉਹ ਇਸ ਮਾਰ ਦੇ ਵਿੱਚ ਆ ਗਿਆ। ਬਾਕੀ ਰਹਿੰਦੇ ਕਿਸਾਨਾਂ ਦੇ ਵਿੱਚੋਂ ਕਿਸੇ ਦਾ 50%, ਕਿਸੇ ਦਾ 60%, ਕਿਸੇ ਦਾ 40%। ਪੰਜਾਬ ਸਰਕਾਰ ਨੇ ਕਿਹਾ ਕਿ ਅਸੀਂ ਗੋਦਾਵਰੀਆਂ ਬਾਅਦ ਚੋਂ ਕਰਾਂਗੇ, ਪਰ ਜਿਹੜਾ ਮੁਆਵਜ਼ਾ ਉਹ ਤੁਹਾਡੇ ਖਾਤਿਆਂ 'ਚ ਪਾ ਦੇਵਾਂਗੇ। ਹੜ੍ਹਾਂ ਨੇ 3 ਪਾਸੋਂ ਜਿਹੜਾ ਕਿ ਪਾਣੀ ਨੇ ਘੇਰ ਲਿਆ ਸੀ ਕਿਸਾਨਾਂ ਨੂੰ, ਤੇ ਇੱਕ ਪਾਸੋਂ ਜਿਹੜੀ ਗੜੇਮਾਰੀ ਦੀ ਮਾਰ ਪਈ ਆ, ਤੁਸੀਂ ਕਿਹਾ ਕਿ 6800 ਰੁਪਇਆ ਇੱਕ ਕਿੱਲੇ ਦਾ ਆਇਆਗਾ, ਪੂਰੇ ਕਿਸਾਨਾਂ ਨੂੰ ਮਿਲ ਗਿਆ। ਬਈ ਕੀ ਦਿਲ ਤੇ ਬੀਤੀ ਉਦੋਂ ਜਦੋਂ ਫਸਲ ਨੂੰ ਬੱਲੀਆਂ ਨੂੰ ਚੱਕਦੇ ਸੀ, ਤਾਂ ਦਿਨ ਯਾਦ ਆਉਂਦਾ ਤਾਂ ਕੀ ਮਨ ਤੇ ਬੀਤਦੀ ਹੈ? ਬਹੁਤ ਭੈੜਾ ਹਾਲ ਸੀਗਾ ਜੀ, 2-4 ਦਿਨ ਰੋਟੀ ਵੀ ਨਹੀਂ ਖਾਧੀ ਅਸੀਂ, ਜਦੋਂ ਕਿ ਮੇਰਾ ਸਾਰਾ ਖੇਤ ਹੀ ਨੁਕਸਾਨ 'ਚ ਆ ਗਿਆ ਸੀਗਾ। ਮੇਰਾ ਘੱਟੋ ਘੱਟ 80% ਨੁਕਸਾਨ ਸੀਗਾ ਜੀ।
ਜਿਹਦੇ ਵਿੱਚੋਂ ਮੈਨੂੰ 5 ਕਿੱਲਿਆਂ ਦਾ ਮਿਲਿਆ ਜੀ 6800 ਦੇ ਹਿਸਾਬ ਨਾਲ, ਪਰ ਮੇਰਾ 10 ਕਿੱਲਿਆਂ ਦਾ ਨੁਕਸਾਨ ਸੀਗਾ ਜੀ 80% ਦੇ ਹਿਸਾਬ ਨਾਲ। ਮਤਲਬ ਕਿ ਹੁਣ ਵੀ ਕਰਜ਼ੇ ਥੱਲੇ ਆਏ ਹੋਏ ਹਾਂ ਅਸੀਂ, ਇਸ ਕਾਰਨ ਘੱਟੋ ਘੱਟ 2-4 ਸਾਲ ਪਿੱਛੇ ਹਟ ਗਏ ਜੀ ਅਸੀਂ। ਬਈ ਤੁਹਾਡਾ ਵੀ ਨੁਕਸਾਨ ਹੋਇਆ ਸੀ? ਕਿੰਨੀ ਕਣਕ ਮਰੀ ਆ ਉਦੋਂ ਜਦੋਂ ਗੜੇਮਾਰੀ ਹੋਈ ਆ? 10 ਕਿੱਲਿਆਂ 'ਚ ਸਾਡੇ ਘੱਟੋ ਘੱਟ ਟਰਾਲੀ ਇੱਕ ਹੀ ਭਰੀ ਸੀ। ਤੇ ਕਣਕ ਤਾਂ ਬਾਅਦ ਦੀ ਗੱਲ ਹੈ, ਜਿਵੇਂ ਆਲੂ ਹੋ ਗਿਆ, ਆਲੂ ਸਰੋਂ ਸਬਜ਼ੀ, ਇਹਦੇ ਬਾਰੇ ਕੋਈ ਗੱਲ ਹੀ ਨਹੀਂ ਕਰ ਰਿਹਾ। ਕਦੇ ਉਹਨਾਂ ਨਾਲ ਪਹੁੰਚਣ ਦੀ ਜਾਂ ਪਿੰਡ ਵਾਲਿਆਂ ਨਾਲ ਗੱਲ ਕਰੀ ਵੀ ਆਪਾਂ ਮੁੱਖ ਮੰਤਰੀ ਨੂੰ ਮਿਲ ਲਈ ਜਾ ਕੇ ਆਮ ਘਰ ਚੋਂ? ਤੁਸੀਂ ਵੀ ਜਾਣਦੇ ਆ ਜੀ, ਅਸੀਂ ਵੀ ਜਾਣਦੇ ਆ, ਮੁੱਖ ਮੰਤਰੀ ਕੀ ਸਰਪੰਚ ਨੂੰ ਵੀ ਮਿਲਣਾ ਬਹੁਤ ਔਖਾ ਹੁੰਦਾ ਆਮ ਲੋਕਾਂ ਨੂੰ। ਤਾਂ ਡਾਂਗਾ ਪੈਂਦੀਆਂ ਜੀ, ਜਿਹੜੇ ਮੀਟਿੰਗ ਮੰਗਦੇ ਆ, ਕਿਸਾਨ ਮੰਗ ਲੈਣ, ਮਾਸਟਰ ਮੰਗ ਲੈਣ। ਕਰਜ਼ਾ ਮੁੜ ਗਿਆ ਹੋਣਾ, ਜਿਹੜਾ ਨੁਕਸਾਨ ਹੋਇਆ ਸੀ, ਜਿਹੜਾ ਮੁਆਵਜ਼ਾ ਮਿਲ ਗਿਆ, ਕਹਿੰਦੇ ਕਿ ਹੁਣ ਤਾਂ ਬੈਂਕ ਦੇ ਵਿੱਚ ਪੈਸੇ ਆ ਗਏ ਆ, ਕਰਜ਼ਾ ਮੋੜਤਾ ਹੋਣਾ ਜਿੰਨਾ ਕੁ ਲੈਤਾ ਹੋਣਾ? ਕੁਛ ਨਹੀਂ ਮੁੜਿਆ ਬਾਈ ਜੀ। ਮੇਰੇ ਸੀਗੇ 4 ਕਿੱਲੇ ਤੇ 2 ਕਨਾਲਾਂ, ਤੇ ਮੈਨੂੰ ਉਹਦਾ ਕੁਝ ਨਹੀਂ ਮਿਲਿਆ। ਜਿਹੜੀ ਸਰਕਾਰ ਨੇ ਵਾਅਦੇ ਕਰੀ, ਸਰਕਾਰ ਉਸ ਗੱਲ ਤੇ ਪੂਰੀ ਉਤਰੀ ਨਹੀਂ। ਚਲੋ ਅਸੀਂ ਇਹ ਕਹਿੰਦੇ ਆ, ਸਰਕਾਰ ਵਾਅਦਾ ਹੀ ਉਹਨਾਂ ਕਰੇ ਜਿੰਨੀ ਗੱਲਬਾਤ ਹੁੰਦੀ ਆ। ਸਰਕਾਰ ਨੇ ਕਿਸਾਨਾਂ ਨੂੰ ਕਹਿ ਕੇ 15-15000 ਰੁਪਇਆ ਮਲਮ ਲਾਤਾ ਸਾਡੇ ਜ਼ਖਮਾਂ ਤੇ। ਸਾਡਾ 15000 ਦਾ ਵਾਅਦਾ ਕਰਕੇ, ਜਦੋਂ ਮੇਰੇ ਖੇਤ 'ਚ ਤੁਸੀਂ ਇੰਟਰਵਿਊ ਲੈਣ ਆਏ, MLA ਸਾਹਿਬ ਆਪ ਆਏ ਸੀ ਉੱਥੇ, ਉਹਨਾਂ ਨੇ ਇਹ ਵਾਅਦਾ ਕਰਕੇ ਗਏ ਸੀ ਵੀ 15000 ਦੇ ਹਿਸਾਬ ਨਾਲ ਕਿੱਲੇ ਦਾ ਤੁਹਾਨੂੰ ਮੁਆਵਜ਼ਾ ਦੇਵਾਂਗੇ। ਮੈਂ ਸਰਕਾਰ ਨੂੰ ਇੱਕ ਜ਼ਰੂਰ ਇਹ ਕਹਿਣਾ ਚਾਹੁੰਦਾ, ਜੇ ਤੁਸੀਂ ਦੇ ਨਹੀਂ ਸਕਦੇ ਤੇ ਵਾਅਦਾ ਨਾ ਕਰਿਆ ਕਰੋ। ਪੰਜਾਬ ਸਰਕਾਰ ਨੇ ਵੱਡੇ ਵਾਅਦੇ ਕੀਤੇ। ਪੰਜਾਬ ਸਰਕਾਰ ਨੇ ਕਿਹਾ ਕਿ ਕਿਸਾਨਾਂ ਨੂੰ ਮੁਆਵਜ਼ਾ ਦੇ ਦਿੱਤਾ। ਖਬਰਾਂ ਚੱਲੀਆਂ, ਖਬਰਾਂ ਦੇ ਵਿੱਚ ਕਾਫੀ ਜ਼ੋਰ ਲੱਗਿਆ ਪੱਤਰਕਾਰਾਂ ਦਾ। ਸਟੂਡੀਓ ਦੇ ਵਿੱਚੋਂ ਬੈਠਿਆਂ ਨੇ ਕਾਫੀ ਕੁਝ ਬੋਲਿਆ ਕਿ ਕਿਸਾਨਾਂ ਨੂੰ ਜੋ ਮੁਆਵਜ਼ਾ ਗਾ ਉਹ ਹੜ੍ਹਾਂ ਦੀ ਮਾਰ ਪਈ ਆ, ਤੇ ਕਿਸਾਨਾਂ ਨੂੰ ਜੋ ਮੁਆਵਜ਼ਾ ਉਹ ਮਿਲ ਚੁੱਕਿਆ ਹੈਗਾ। ਇੱਥੋਂ ਤੱਕ ਕਿ ਵਿਰੋਧੀ ਧਿਰਾਂ ਨੇ ਸਵਾਲ ਖੜੇ ਕੀਤੇ। ਪਰ ਅੱਜ ਅਸੀਂ ਇੱਕ ਅਜਿਹੇ ਪਿੰਡ ਦੇ ਵਿੱਚ ਖੜੇ ਹਾਂ, ਜਿਵੇਂ ਪਿਛਲੀ ਵਾਰ ਤੁਹਾਨੂੰ ਪਿੰਡ ਸੇਲਵਰਾ ਜ਼ਿਲ੍ਹਾ ਬਠਿੰਡਾ ਪੈ ਜਾਂਦਾ, ਉੱਥੋਂ ਦੀ ਖਬਰ ਦਿਖਾਈ ਸੀ ਕਿ ਕਿਸਾਨਾਂ ਦੀਆਂ ਫਸਲਾਂ ਤਬਾਹ ਹੋ ਗਈਆਂ, ਕਣਕਾਂ 15-15 ਗੱਟੇ ਇੱਕ ਕਿੱਲੇ 'ਚੋਂ ਭਰੀ ਗਈ, ਤੇ ਰੋੜਾਂ ਦੀ ਜ਼ਮੀਨ ਸੀ ਜਿਹੜੀ ਕਿ ਉਹਦੇ ਵਿੱਚੋਂ ਜਿਹੜੀ ਕਿ ਰੋੜਾਂ ਵਾਲੀ ਕਣਕ ਸੀ ਜਿਹੜੀ ਕਿ ਉਹ ਆਪਦੇ ਘਰ ਦੇ ਵਿੱਚ ਲਿਆਂਦੀ ਗਈ, ਤੇ ਅੱਜ ਉਹ ਕਿਸਾਨ ਰੋੜ ਖਾਣ ਦੇ ਲਈ ਮਜਬੂਰ ਨੇ। ਰੇਤੇ ਮਿੱਟੀ ਵਾਲੀ ਜਿਹੜੀ ਕਣਕ ਆ ਉਹ ਖਾ ਰਹੇ ਨੇ, ਆਟੇ ਦੇ ਵਿੱਚ ਰੇਤਾ ਮਿੱਟੀ ਆਉਂਦਾ। ਤਾਂ ਪਰ ਦੂਸਰੇ ਪਾਸੇ ਜੇਕਰ ਅਸੀਂ ਗੱਲ ਕਰੀਏ ਤਾਂ ਪਿਛਲੇ ਦਿਨਾਂ ਦੇ ਦੌਰਾਨ ਪੰਜਾਬ ਸਰਕਾਰ ਦੇ ਵੱਲੋਂ ਮੁਆਵਜ਼ਾ ਦੇਣ ਦੀ ਗੱਲ ਕੀਤੀ ਗਈ, ਪਰ ਮੁਆਵਜ਼ਾ ਆਇਆ ਕਿੰਨਾ ਇਹ ਤਾਂ ਸਵਾਲ ਖੜੇ ਵਿਰੋਧੀਆਂ ਨੇ ਕਰ ਹੀ ਦਿੱਤੇ ਨੇ। ਪਰ ਅਸੀਂ ਗੱਲਬਾਤ ਕਰਾਂਗੇ ਉਹਨਾਂ ਕਿਸਾਨਾਂ ਦੇ ਨਾਲ ਜਿਨ੍ਹਾਂ ਕਿਸਾਨਾਂ ਦੀ ਫਸਲ ਤਬਾਹ ਹੋ ਗਈ, ਜਿਨ੍ਹਾਂ ਕਿਸਾਨਾਂ ਦੀ ਗੜੇਮਾਰੀ ਦੇ ਕਾਰਨ ਫਸਲ ਬਰਬਾਦ ਹੋ ਗਈ। ਤਾਂ ਅਸੀਂ ਪਹਿਲਾਂ ਸ਼ੁਰੂਆਤ ਕਰਦੇ ਹਾਂ, ਪਿੰਡ ਕਲਿਆਣ ਦੇ ਵਿੱਚ ਖੜੇ ਹਾਂ, ਜ਼ਿਲ੍ਹਾ ਬਠਿੰਡਾ ਪੈ ਜਾਂਦਾ ਜੀ। ਬਹੁਤ ਸਵਾਗਤ ਆ ਸਾਰਿਆਂ ਦਾ, ਸਤਿ ਸ਼੍ਰੀ ਅਕਾਲ। ਪਹਿਲਾਂ ਤਾਂ ਫਸਲ ਕਿੰਨੀ ਕੁ ਤਬਾਹ ਹੋਈ ਆ, ਕਿੰਨਾ ਕੁ ਜਿਹੜਾ ਨੁਕਸਾਨ ਆ ਫਸਲ ਦਾ ਹੋਇਆ ਗਾ, ਜੇਕਰ ਅਸੀਂ ਗੱਲ ਕਰੀਏ ਤਾਂ ਕਿੰਨਾ ਕੁ ਮੁਆਵਜ਼ਾ ਜਿਹੜੀ ਸਰਕਾਰ ਨੇ ਦੇ ਦਿੱਤਾ? ਜਿੱਥੋਂ ਤੱਕ ਫਸਲ ਤਬਾਹੀ ਦਾ ਸੰਬੰਧ ਆ, ਪਿੰਡ ਦੇ ਵਿੱਚ ਵੱਡੇ ਪੱਧਰ 'ਤੇ ਜਿਹੜੀ ਫਸਲ ਆ ਗੜਿਆਂ ਦੇ ਮਾਰ ਦੇ ਵਿੱਚ ਆਈ ਸੀਗੀ। ਲਗਭਗ ਜਿਹੜੇ 40% ਕਿਸਾਨ ਹੈ ਜਿਨ੍ਹਾਂ ਦਾ ਪੂਰਾ ਖੇਤ ਹੈ ਉਹ ਇਸ ਮਾਰ ਦੇ ਵਿੱਚ ਆ ਗਿਆ। ਬਾਕੀ ਰਹਿੰਦੇ ਕਿਸਾਨਾਂ ਦੇ ਵਿੱਚੋਂ ਕਿਸੇ ਦਾ 50%, ਕਿਸੇ ਦਾ 60%, ਕਿਸੇ ਦਾ 40%। ਇਸ ਕਰਕੇ ਮਾਰ ਸਾਰੇ ਕਿਸਾਨਾਂ ਦੇ ਉੱਪਰ ਹੀ ਪਈ ਹੈ। ਤੇ ਜਿਹੜਾ ਸਰਕਾਰ ਨੇ ਕਿਹਾ ਸੀਗਾ, ਜਿਵੇਂ ਪਹਿਲਾਂ ਸਰਕਾਰ ਵੰਡ ਤੋਂ ਹੀ ਪਹਿਲਾਂ ਕਹਿੰਦੇ ਹੁੰਦੇ ਕਿ ਅਸੀਂ 20000 ਰੁਪਇਆ ਕਿੱਲੇ ਦਾ ਦੇਵਾਂਗੇ ਕਿਸਾਨ ਨੂੰ, ਤੇ ਜਿਹੜੀ ਗਰਦੌਰੀ ਬਾਅਦ 'ਚ ਕਰਾਂਗੇ। ਪਰ ਜਿਹੜਾ ਇਹਨਾਂ ਨੇ ਜਿੰਨੇ ਵੀ ਪਿੱਛੇ ਮਸਲੇ ਬਣੇ ਆ ਉਹਨਾਂ ਦੇ ਵਿੱਚ ਵੀ ਤੇ ਇਸ ਦੇ ਵਿੱਚ ਵੀ ਸਿਰਫ ਕਿਸਾਨਾਂ ਨੂੰ ਦਿੱਤਾ 6800 ਰੁਪਇਆ, ਉਹ ਵੀ 50% ਕਿਸਾਨਾਂ ਨੂੰ। ਜਿੰਨੇ ਕਿਸਾਨਾਂ ਦਾ ਨੁਕਸਾਨ ਹੋਇਆ ਉਹਨਾਂ ਨੂੰ ਹਲੇ 6800 ਰੁਪਇਆ ਵੀ ਨਹੀਂ ਆਇਆ, ਜਦ ਕਿ ਇਹਨਾਂ ਨੇ ਕਿਹਾ ਸੀਗਾ ਕਿ ਅਸੀਂ 15000 ਦੇਵਾਂਗੇ। 20 ਵਾਲਾ ਪਹਿਲਾਂ ਤਾਂ ਭੁੱਲ ਕੇ ਇਹ ਬਾਅਦ 'ਚ 15 ਤੇ ਆ ਗਏ ਸੀ ਵੀ ਵਿਸਾਖੀ ਤੱਕ ਅਸੀਂ 15000 ਕਿੱਲੇ ਦਾ ਹਰੇਕ ਕਿਸਾਨ ਦੇ ਖਾਤੇ 'ਚ ਪਾ ਦਿਆਂਗੇ। ਪਰ ਹਾਲ ਦੀ ਘੜੀ ਕਿਸਾਨ ਉਹ ਨਾਲ ਮੂੰਹ ਚੱਕ ਕੇ ਦੇਖ ਰਹੇ ਆ, ਕਿਸਾਨਾਂ ਦੇ ਖਾਤੇ 'ਚ ਕੁਝ ਨਹੀਂ ਆ ਰਿਹਾ। ਕਿਸਾਨਾਂ ਦੀ ਜਿਹੜੀ ਹਾਲਤ ਬਹੁਤ ਬੁਰੀ ਹੋਈ ਪਈ ਆ, ਕਿਉਂਕਿ ਸਿਰਫ ਕੁਛ ਕਿਸਾਨਾਂ ਦੇ 6 ਗੱਟੇ, ਇੱਕ ਕਿੱਲੇ 'ਚੋਂ 6 ਗੱਟੇ ਸਿਰਫ ਨਿਕਲੇ ਆ, ਤੇ ਤੂੜੀ ਆ ਜਿਹੜੀ ਉਹ ਖਤਮ ਹੋ ਗਈ ਆ। ਪੰਜਾਬ ਸਰਕਾਰ ਨੇ ਕਿਹਾ ਕਿ ਅਸੀਂ ਗੋਦਾਵਰੀਆਂ ਬਾਅਦ ਚੋਂ ਕਰਾਂਗੇ, ਪਰ ਜਿਹੜਾ ਮੁਆਵਜ਼ਾ ਉਹ ਤੁਹਾਡੇ ਖਾਤਿਆਂ 'ਚ ਪਾ ਦੇਵਾਂਗੇ। ਫਸਲ ਕਲਿਆਣ ਪਿੰਡ ਦੀ ਕਿੰਨੀ ਕੁ ਨੁਕਸਾਨੀ ਗਈ ਸੀਗੀ ਜਿਹੜੀ ਉਸ ਵਕਤ ਹੋਈ ਸੀ? ਤੇ ਇੱਕ ਪਾਸੋਂ ਹੜ੍ਹਾਂ ਦੀ ਮਾਰ ਪਈ ਕਿਸਾਨਾਂ ਦੇ ਉੱਪਰ, ਹੜ੍ਹਾਂ ਨੇ 3 ਪਾਸੋਂ ਜਿਹੜਾ ਕਿ ਪਾਣੀ ਨੇ ਘੇਰ ਲਿਆ ਸੀ ਕਿਸਾਨਾਂ ਨੂੰ, ਤੇ ਇੱਕ ਪਾਸੋਂ ਜਿਹੜੀ ਗੜੇਮਾਰੀ ਦੀ ਮਾਰ ਪਈ ਆ। ਤੁਸੀਂ ਕਿਹਾ ਕਿ 6800 ਰੁਪਇਆ ਇੱਕ ਕਿੱਲੇ ਦਾ ਆਇਆਗਾ, ਪੂਰੇ ਕਿਸਾਨਾਂ ਨੂੰ ਮਿਲ ਗਿਆ? ਨਹੀਂ ਜੀ, ਜਿਹੜਾ 6800 ਆ ਉਹ ਵੀ ਪੂਰੇ ਕਿਸਾਨਾਂ ਨੂੰ ਨਹੀਂ ਮਿਲਿਆਗਾ। ਜਿਹੜੀ ਮਾਰ ਹੈਗੀ ਆ, ਮਾਰ ਤਾਂ ਇਹਨਾਂ ਨੇ ਸਿਰਫ ਗੜੇਮਾਰੀ ਦਾ ਹੀ ਕਹਿ ਰਹੇ ਆ ਕਿ ਮੁਆਵਜ਼ੇ ਦੇਣਾ, ਜਦ ਕਿ ਜਿੱਥੇ ਪਾਣੀ ਖੜ ਗਿਆ ਖੇਤਾਂ ਦੇ ਵਿੱਚ ਉਹ ਵੀ ਮਾਰ ਗੜਿਆਂ ਨਾਲੋਂ ਘੱਟ ਨਹੀਂ ਸੀਗੀ।
ਉਹ ਵੀ ਮਾਰ ਉਨੀ ਹੀ ਹੋਈ ਆ ਕਿਸਾਨ ਦੀ ਜਿੰਨੀ ਗੜਿਆਂ ਨੇ ਹੋਈ ਆ, ਕਿਉਂਕਿ ਜਿੱਥੇ ਪਾਣੀ ਖੜ ਗਿਆ ਪਾਣੀ ਦੇ ਨਾਲ ਥੱਲੇ ਬੱਲੀਆਂ ਗਲ ਗਈਆਂ, ਬੱਲੀਆਂ ਗਲ ਕੇ ਸਾਰਾ ਨਾੜ ਗਲ ਗਿਆ, ਨਾ ਤਾਂ ਉੱਥੇ ਤੂੜੀ ਰਹੀ ਆ ਨਾ ਦਾਣੇ ਰਹੇ ਆ। ਉਹਦਾ ਤਾਂ ਕੱਖ ਹੀ ਨਹੀਂ ਦਿੱਤਾ ਇਹਨਾਂ ਨੇ, ਉਸ ਪਾਸੇ ਤਾਂ ਧਿਆਨ ਹੀ ਨਹੀਂ ਦਿੱਤਾ, ਸਿਰਫ ਗੜੇਮਾਰੀ ਵਾਲਿਆਂ ਦਾ ਕਿਹਾ ਸੀ, ਪਰ ਗੜੇਮਾਰੀ ਵਾਲੀ ਵੀ ਜਿਹੜੀ ਪੂਰਤੀ ਨਹੀਂ ਕੀਤੀ ਹਲੇ ਤੱਕ। ਬਈ ਕੀ ਦਿਲ ਤੇ ਬੀਤੀ ਉਦੋਂ ਜਦੋਂ ਫਸਲ ਨੂੰ ਬੱਲੀਆਂ ਨੂੰ ਚੱਕਦੇ ਸੀ ਤਾਂ ਰੋਣਾ ਨਿਕਲਦਾ ਸੀਗਾ, ਤੇ ਅੱਜ ਵੀ ਉਹ ਦਿਨ ਯਾਦ ਆਉਂਦਾ ਤਾਂ ਕੀ ਮਨ ਤੇ ਬੀਤਦੀ ਹੈ? ਬਹੁਤ ਭੈੜਾ ਹਾਲ ਸੀਗਾ ਜੀ। 2-4 ਦਿਨ ਰੋਟੀ ਵੀ ਨਹੀਂ ਖਾਧੀ ਅਸੀਂ, ਜਦੋਂ ਕਿ ਮੇਰਾ ਸਾਰਾ ਖੇਤ ਹੀ ਨੁਕਸਾਨ 'ਚ ਆ ਗਿਆ ਸੀਗਾ। ਮੇਰਾ ਘੱਟੋ ਘੱਟ 80% ਨੁਕਸਾਨ ਸੀਗਾ ਜੀ, ਜਿਹਦੇ ਵਿੱਚੋਂ ਮੈਨੂੰ 5 ਕਿੱਲਿਆਂ ਦਾ ਮਿਲਿਆ ਜੀ 1800 ਦੇ ਹਿਸਾਬ ਨਾਲ, ਪਰ ਮੇਰਾ 10 ਕਿੱਲਿਆਂ ਦਾ ਨੁਕਸਾਨ ਸੀਗਾ ਜੀ 80% ਦੇ ਹਿਸਾਬ ਨਾਲ। ਜਦੋਂ ਅੱਜ ਉਹ ਦਿਨ ਯਾਦ ਕਰਦੇ ਹੋ ਤਾਂ ਘਰ ਦੇ ਵਿੱਚ ਗੱਲਾਂ ਬਾਤਾਂ ਹੁੰਦੀਆਂ ਨੇ, ਰੋਟੀ ਤਾਂ ਅੱਜ ਵੀ ਨਹੀਂ ਲੰਘਦੀ ਹੋਣੀ? ਨਾ ਜੀ, ਹਜੇ ਵੀ ਬਹੁਤ ਮਤਲਬ ਕਿ ਹੁਣ ਵੀ ਕਰਜ਼ੇ ਥੱਲੇ ਆਏ ਹੋਏ ਹਾਂ ਅਸੀਂ, ਇਸ ਕਾਰਨ ਘੱਟੋ ਘੱਟ 2-4 ਸਾਲ ਪਿੱਛੇ ਹਟ ਗਏ ਜੀ ਅਸੀਂ। ਬਈ ਤੁਹਾਡਾ ਵੀ ਨੁਕਸਾਨ ਹੋਇਆ ਸੀ? ਕਿੰਨੀ ਕਣਕ ਮਰੀ ਆ ਉਦੋਂ ਜਦੋਂ ਗੜੇਮਾਰੀ ਹੋਈ ਆ? ਸਾਡੇ 80% ਦਾ ਕੇਵਲ 100% ਵਾਂਗੂ ਹੀ ਸੀਗਾ ਜੀ, ਜਿੱਥੇ ਕੁਝ ਵੀ ਨਹੀਂ ਸੀਗਾ। 10 ਕਿੱਲਿਆਂ 'ਚ ਤਾਂ ਸਾਡੇ ਘੱਟੋ ਘੱਟ ਟਰਾਲੀ ਇੱਕ ਹੀ ਭਰੀ ਸੀਗੀ। ਤੇ ਕਣਕ ਤਾਂ ਬਾਅਦ ਦੀ ਗੱਲ ਹੈ, ਜਿਵੇਂ ਆਲੂ ਹੋ ਗਿਆ, ਆਲੂ ਸਰੋਂ ਸਬਜ਼ੀ, ਇਹਦੇ ਬਾਰੇ ਕੋਈ ਗੱਲ ਹੀ ਨਹੀਂ ਕਰ ਰਿਹਾ। ਬਿਲਕੁਲ। ਇਹ ਨੁਕਸਾਨ ਤਾਂ ਇਹਨਾਂ ਦੇ ਬਹੁਤ ਜ਼ਿਆਦਾ ਹੋਇਆ ਹੈਗਾ। ਪਹਿਲਾਂ ਕੋਰੇ ਨੇ ਮਾਰੇ, ਮੁੜ ਕੇ ਗੜੇ ਨੇ ਮਾਰਤੇ, ਤੇ ਮੁੜ ਕੇ ਪਾਣੀ ਨਾਲ ਮੂੰਗੀ ਵੀ ਗਈ। ਜਦੋਂ ਸਰਕਾਰ ਨੇ ਕਿਹਾ ਵੋਟਾਂ ਤੋਂ ਪਹਿਲਾਂ ਕਿ ਅਸੀਂ ਬਦਲਾਅ ਕਰਾਂਗੇ, ਅਸੀਂ ਬਦਲਾਅ ਦੀ ਨੀਤੀ ਲਿਆਵਾਂਗੇ, ਇਹਨਾਂ ਸੱਥਾਂ ਦੇ ਵਿੱਚੋਂ ਸਰਕਾਰ ਚੱਲੂ, ਗੜਿਆਂ ਦੀ ਮਾਰ ਨੂੰ ਲੈ ਕੇ ਕੋਈ ਨੁਮਾਇੰਦਾ ਆਇਆ ਇੱਥੇ ਵੀ ਭਾਈ ਤੁਹਾਡਾ ਨੁਕਸਾਨ ਹੋ ਗਿਆ, ਅਸੀਂ ਤੁਹਾਡੇ ਨਾਲ ਖੜ੍ਹੇ ਹਾਂ ਮੋਢੇ ਨਾਲ ਮੋਢਾ ਜੋੜ ਕੇ? ਨਹੀਂ ਜੀ, ਮਾਸਟਰ ਜਗਸੀਰ ਸਿੰਘ ਉਦੋਂ ਇੱਕ ਵਾਰੀ ਜਦੋਂ ਗਰਦੌਰੀ ਮਤਲਬ ਜਦੋਂ ਗੜੇ ਪਏ ਆ, ਉਦੋਂ ਇੱਕ ਦਿਨ ਉਦੋਂ ਤੁਸੀਂ ਉਦੋਂ ਇੰਟਰਵਿਊ ਕੀਤਾ ਸੀਗਾ, ਸਿਰਫ ਉਦੋਂ ਹੀ ਆਏ ਆ। ਉਦੋਂ ਬਾਅਦ ਨਾ ਕੋਈ ਸਰਕਾਰੀ ਅਫਸਰ ਆਇਆ, ਨਾ ਕੋਈ MLA, ਤੇ ਸੇਲਵਰਾ CM ਸਾਹਿਬ ਖੁਦ ਆਏ ਸੀਗੇ, ਤੇ ਉਹਨਾਂ ਨੇ ਬਿਆਨ ਦਿੱਤੇ ਸੀ ਵੱਡੇ, ਤੇ ਉੱਥੇ ਤਾਂ ਹਜੇ ਤੱਕ ਕੁਝ ਵੀ ਨਹੀਂ ਗਿਆ ਸੇਲਵਰਾ ਦੇ ਪਿੰਡ 'ਚ। ਸਾਡੇ ਚਲੋ ਆਪਣੇ ਪਿੰਡ 'ਚ ਘੱਟੋ ਘੱਟ 50% ਕਿਸਾਨਾਂ ਨੂੰ ਤਾਂ ਆਪਾਂ ਮੰਨਦੇ ਹਾਂ ਵੀ ਆਏ ਆ, ਪੈਸੇ ਆਏ ਆ, ਉੱਥੇ ਇੱਕ ਬੰਦੇ ਨੂੰ ਵੀ ਨਹੀਂ ਆਏ। ਉਹਦਾ ਕੀ? ਤੁਹਾਡਾ ਵੀ ਨੁਕਸਾਨਿਆ ਗਿਆ ਸੀ? ਕਿੰਨਾ ਵਾਹਣ ਸੀਗਾ ਜਿਹੜਾ ਨੁਕਸਾਨਿਆ ਗਿਆ ਸੀ? 9.5 ਕਿੱਲੇ ਕਣਕ ਮਰ ਗਈ ਸੀ ਜੀ, ਜਮਾ ਮਰ ਗਈ ਸੀ 9.5 ਕਿੱਲੇ, ਤੇ ਆਲੂ ਅੱਧੇ ਹੋਏ ਸੀ ਜੀ 4 ਕਿੱਲੇ। ਆਲੂ 150 ਗੱਟਾ ਹੀ ਹੋਇਆ ਸੀਗਾ, ਤੇ ਕਣਕ ਜਮਾ ਖਤਮ ਸੀ। ਮੈਂ ਬੋਲਿਆ ਵੀ ਹਾਂ ਜੀ ਉਹਦੇ ਵੀ ਸਾਡੇ ਕੋਲੇ ਕੁਛ ਨਹੀਂ ਰਿਹਾ, ਸਾਡੇ ਪਰਿਵਾਰਾਂ 'ਚ ਦਵਾਈਆਂ ਵੀ ਲੈਣੀਆਂ, ਅਸੀਂ ਆਪਦੇ ਕਬੀਲਦਾਰੀ ਵੀ ਚਲਾਉਣੀ ਹੈ, ਵੀ ਸਾਨੂੰ ਸਰਕਾਰ ਦੀ ਲੋੜ ਹੈ, ਪਰ ਸਰਕਾਰ ਨੇ ਥੋੜ੍ਹੇ ਜਿਹੇ ਪੈਸੇ ਦਿੱਤੇ ਆ। ਮੁੱਖ ਮੰਤਰੀ ਕਹਿੰਦਾ ਮੈਂ ਕੱਲੀ ਗੱਲ ਤੇ ਗੌਰ ਕਰ ਰਿਹਾ, ਕੱਲਾ ਮੇਰੇ ਧਿਆਨ 'ਚ ਆ, ਜੋ ਵੀ ਮੁੱਦਾ ਹੈ ਕਦੇ ਉਹਨਾਂ ਨਾਲ ਪਹੁੰਚਣ ਦੀ, ਜਾਂ ਪਿੰਡ ਵਾਲਿਆਂ ਨਾਲ ਗੱਲ ਕਰੀਓ ਵੀ ਆਪਾਂ ਮੁੱਖ ਮੰਤਰੀ ਨੂੰ ਮਿਲ ਲਈ ਜਾ ਕੇ ਆਮ ਘਰ 'ਚੋਂ ਆ? ਤੁਸੀਂ ਵੀ ਜਾਣਦੇ ਆ ਜੀ, ਅਸੀਂ ਵੀ ਜਾਣਦੇ ਹਾਂ, ਮੁੱਖ ਮੰਤਰੀ ਕੀ ਸਰਪੰਚ ਨੂੰ ਵੀ ਮਿਲਣਾ ਬਹੁਤ ਔਖਾ ਹੁੰਦਾ ਆਮ ਲੋਕਾਂ ਨੂੰ। ਤਾਂ ਆਪਣੀ ਐਡੀ ਕਿੱਥੇ ਅਪਰੋਚ ਆ ਵੀ ਮੁੱਖ ਮੰਤਰੀ ਆਪਾਂ ਜਾ ਵੀ ਵੜਦੇ, ਅਸੀਂ 50 ਬੰਦੇ ਵੀ ਜਾਣਦੇ ਹਾਂ ਵੀ ਆਪਾਂ ਨੂੰ ਟਾਈਮ ਦੇ ਦੂ ਤੇ ਗੱਲ ਦੂ। ਡਾਂਗਾਂ ਪੈਂਦੀਆਂ ਜੀ, ਜਿਹੜੇ ਮੀਟਿੰਗ ਮੰਗਦੇ ਆ, ਕਿਸਾਨ ਮੰਗ ਲੈਣ, ਮਾਸਟਰ ਮੰਗ ਲੈਣ, ਪਟਵਾਰੀ ਮੰਗ ਲੈਣ, ਡਾਂਗਾਂ ਪੈਂਦੀਆਂ, ਇਦੋਂ ਬਿਨਾਂ ਕੁਛ ਨਹੀਂ ਬਣਦਾ ਜੀ। ਪਰ ਮੁੱਖ ਮੰਤਰੀ ਤਾਂ ਕਹਿੰਦੇ ਰਹੇ ਨੇ, ਕਹਿੰਦੇ ਕਿ ਅਸੀਂ ਪੱਕੇ ਕਰੇ ਆ ਮਾਸਟਰ ਵੀ, ਤੇ ਕਿਸਾਨਾਂ ਨੂੰ ਜੋ ਬਣਦਾ ਹੱਕ ਆ ਉਹ ਵੀ ਦੇ ਰਹੇ ਆ। ਕਿਸਾਨ ਪਹਿਲਾਂ ਵਜ੍ਹਾ ਦੇ ਹੁੰਦੀ ਸੀ, ਹੁਣ ਜਗ੍ਹਾ ਹੁੰਦੀ ਹੈ ਜਿੱਥੇ ਧਰਨਾ ਲਾ ਲੈਂਦੇ ਨੇ, ਕਹਿੰਦੇ ਬਿਨਾਂ ਮਤਲਬ ਤੋਂ ਤੁਰੇ ਫਿਰਦੇ ਨੇ ਕਿਸਾਨ ਜੀ ਅਸੀਂ ਜਮ੍ਹਾਂ ਨਹੀਂ ਧਰਨਾ ਲਾਉਂਦੇ, ਸਾਨੂੰ ਕੋਈ ਵਜ੍ਹਾ ਨਹੀਂ। ਵਜ੍ਹਾ ਸਾਡੀ ਜਦੋਂ ਮੁਆਵਜ਼ੇ ਦੀ ਮਜਬੂਰੀ ਬਣ ਗਈ, ਕਿਸਾਨਾਂ ਕੋਲੇ ਪੈਸੇ ਹੀ ਹੈ ਨਹੀਂ ਕਿਸੇ ਚੀਜ਼ 'ਤੇ ਲਾਉਣ ਨੂੰ, ਉਦੋਂ ਕਿਸਾਨ ਫਿਰ ਕਿੱਧਰ ਜਾਣ? ਸਰਕਾਰ ਨੂੰ ਹੀ ਕਹਿਣਾ ਜੀ। ਜੇ ਸਰਕਾਰ ਨੂੰ ਹੁਣ ਆਪਾਂ ਪਹਿਲਾਂ ਵੀ ਤੁਹਾਨੂੰ ਕਹਿ ਕੇ ਹਟਿਆ ਵੀ ਡਾਂਗਾਂ ਵੱਜ ਜਾਂਦੀਆਂ ਬਿਨਾਂ ਗੱਲ ਤੋਂ, ਜੇ ਅਸੀਂ ਧਰਨਾ ਲਾਉਣੇ ਸਾਡੇ ਡਾਂਗਾਂ ਪੈਂਦੀਆਂ। ਬਿਮਾਰ ਹੈ ਜੀ ਸਾਡੇ 'ਚੋਂ ਅੱਧੇ ਬੰਦੇ ਦਵਾਈ ਖਾਂਦੇ ਇੱਥੇ, ਕਿਸੇ ਨੂੰ ਬਲੱਡ ਪ੍ਰੈਸ਼ਰ ਹੈ, ਕਿਸੇ ਨੂੰ ਕੋਈ ਪ੍ਰੋਬਲਮ ਹੈ, ਕਿਸੇ ਨੂੰ ਕੋਈ ਪ੍ਰੋਬਲਮ ਹੈ। ਜੇ ਰੌਲਾ ਪਾਉਣੇ ਸਾਡੇ ਡਾਂਗਾਂ ਵੱਜਦੀਆਂ, ਅਸੀਂ ਕਿੱਧਰ ਜਾਈਏ? ਤਾਂ ਇਹ ਤਸਵੀਰ ਆ, ਇਹ ਪੰਜਾਬ ਦੇ ਇੱਕ ਪਿੰਡ ਦੀ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਕੱਲੇ ਨਾਲ ਕੋਸ਼ਿਸ਼ ਕਰਾਂਗੇ ਕਿ ਜਿੰਨੇ ਇੱਥੇ ਲੋਕ ਆਏ ਨੇ ਗੱਲ ਕਰੀ ਜਾਵੇ, ਕਿਉਂਕਿ ਨੁਕਸਾਨ ਸਾਰਿਆਂ ਦਾ ਹੋਇਆ। ਨੁਕਸਾਨ ਦਾ ਮੁਆਵਜ਼ਾ ਕਿੰਨਾ ਮਿਲਿਆ ਉਹ ਸਾਰੇ ਜਾਣਦੇ ਆ। ਤੁਹਾਡੀ ਵੀ ਕਣਕ ਆਈ ਸੀ ਗੜੇਮਾਰੀ ਦੇ ਵਿੱਚ? ਹਾਂਜੀ, ਸਾਰੇ ਪਿੰਡ ਤੋਂ ਹੀ ਆਈ ਆ ਕਣਕ। ਸਾਡੇ ਪਿੰਡ ਦਾ ਤਕਰੀਬਨ ਸਿਪਦੇ ਵਾਲਾ ਪਾਸਾ ਜਿਹੜਾ ਇਹ 4 ਕਿਲੋਮੀਟਰ ਹੋਊ ਸਿਪਦੇ ਵਾਲੇ ਪਾਸੇ ਨੂੰ, ਤੇ 4 ਕਿਲੋਮੀਟਰ ਦੇ ਏਰੀਏ 'ਚ ਛੀੜ ਲੰਘੀ ਆ ਗਲਿਆਂ ਦੀ। ਉੱਥੇ ਸਾਰੇ ਕਿਸਾਨਾਂ ਦਾ ਨੁਕਸਾਨ ਹੋਇਆ। ਗਰਦੌਰੀ 'ਚ ਇਹਨਾਂ ਨੇ ਬਹੁਤ ਘੱਟ ਨੁਕਸਾਨ ਲਿਖਿਆ, ਤਾਂਹੀਓ ਸਾਡੇ ਪਿੰਡ 'ਚ ਸਾਰੇ ਕਿਸਾਨਾਂ ਨੂੰ ਪੈਸੇ ਨਹੀਂ ਮਿਲੇ। ਤੇ ਜਿਹੜਿਆਂ ਨੂੰ ਮਿਲੇ ਆ ਉਹਨਾਂ ਨੂੰ ਵੀ, ਕਿਸੇ ਨੂੰ ਜਿਹਦਾ 10 ਕਿੱਲੇ ਨੁਕਸਾਨ ਆ ਗਿਆ ਉਹਨੂੰ 5 ਦੇ ਹੀ ਮਿਲੇ ਆ, ਜਿਹਦਾ 4 ਕਿੱਲੇ ਆ ਉਹਨੂੰ 1 ਦਾ ਹੀ ਆਇਆ ਗਾ। ਉਸ ਹਿਸਾਬ ਨਾਲ ਪਤਾ ਨਹੀਂ ਕਿਹੜੇ ਲੋਟ ਗਰਦੌਰੀ ਕੀਤੀ ਹੈ ਇਹਨਾਂ ਨੇ, ਤੇ ਵਧੀਆ ਢੰਗ ਨਾਲ ਕੋਈ
ਕੰਮ ਨਹੀਂ ਕੀਤਾ ਨੁਕਸਾਨ ਪਟਵਾਰੀਆਂ ਨੇ। ਪਹਿਲਾਂ ਵੀ ਹੁੰਦੇ ਰਹੇ ਨੇ, ਪਹਿਲਾਂ ਵੀ ਮੁਆਵਜ਼ੇ ਦਿੰਦੀਆਂ ਰਹੀਆਂ ਸਰਕਾਰਾਂ। ਪਹਿਲਾਂ ਵਾਲੀ ਸਰਕਾਰ ਨਾਲੋਂ ਇਹ ਸਰਕਾਰ ਚੰਗੀ ਲੱਗ ਰਹੀ ਆ ਕੁਛ? ਸਰਕਾਰ ਸਾਰੀਆਂ ਹੀ ਜਦੋਂ ਪਹਿਲਾਂ ਬਣਨੀਆਂ ਹੁੰਦੀਆਂ ਉਦੋਂ ਬਹੁਤ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਆ ਵੀ ਅਸੀਂ ਸਰਕਾਰਾਂ ਕਿਸਾਨ ਪੱਖੀ ਕੰਮ ਕਰਾਂਗੇ ਜਾਂ ਕਿਸਾਨਾਂ ਨੂੰ ਮੁਆਵਜ਼ੇ ਦੇਵਾਂਗੇ ਜਾਂ 15,000 ਬੋਲਦਾ, ਕੋਈ 10,000 ਬੋਲਦਾ। ਪਰ ਜਦੋਂ ਸਰਕਾਰ ਬਣ ਜਾਂਦੀ ਆ ਉਦੋਂ ਬਾਅਦ ਇਹਨਾਂ ਦੇ ਮੂੰਹ ਚਿਹਰੇ ਬਦਲ ਜਾਂਦੇ ਆ ਤੇ ਆਮ ਜਨਤਾ ਅੰਨੀ ਨਹੀਂ ਰਹਿੰਦੇ ਤੇ ਇਹ ਸਾਰਾ ਕੁਝ ਆਪਦੇ ਅੰਨੀ ਨੂੰ ਲੈ ਜਾਂਦੇ ਆ ਵੀ ਆਪਦੇ ਘਰ ਭਰਨੇ ਸ਼ੁਰੂ ਕਰ ਦਿੰਦੇ ਆ। ਹਾਂਜੀ ਬਈ ਕਰਜ਼ਾ ਮੁੜ ਗਿਆ ਹੋਣਾ, ਜਿਹੜਾ ਨੁਕਸਾਨ ਹੋਇਆ ਸੀ, ਜਿਹੜਾ ਮੁਆਵਜ਼ਾ ਮਿਲ ਗਿਆ, ਕਹਿੰਦੇ ਕਿ ਹੁਣ ਤਾਂ ਬੈਂਕ ਦੇ ਵਿੱਚ ਪੈਸੇ ਆ ਗਏ ਆ, ਕਰਜ਼ਾ ਮੋੜਤਾ ਹੋਣਾ ਜਿੰਨਾ ਕੁ ਲੈਤਾ ਹੋਣਾ? ਕੁਛ ਨਹੀਂ ਮੁੜਿਆ ਬਾਈ ਜੀ। ਮੇਰੇ ਸੀਗੇ 4 ਕਿੱਲੇ ਤੇ 2 ਕਨਾਲਾਂ, ਮੈਨੂੰ 28,000 ਰੁਪਇਆ ਮਿਲਿਆ ਉਹਦਾ 4 ਕਿੱਲਿਆਂ ਦਾ। ਉਹ ਤੁਸੀਂ ਲਾ ਲਓ ਹਿਸਾਬ। ਕਣਕ ਖਤਮ ਹੈ ਜੀ ਜਦ। ਤੇ ਉਦੋਂ ਬਾਅਦ ਮੇਰੇ ਕੋਲੇ ਬਾਂਹ ਠੇਕੇ ਤੇ ਸੀਗਾ ਤੇ ਮੈਨੂੰ ਉਹਦਾ ਕੁਝ ਨਹੀਂ ਮਿਲਿਆ। ਕਿੰਨਾ ਬਾਣ ਸੀ ਠੇਕੇ ਤੇ? ਠੇਕੇ ਤੇ ਮੇਰੇ ਕੋਲੇ ਕਿੱਲਾ ਥਾਂ ਦਾ ਸੀਗਾ ਜੀ। ਕਿੱਲਾ ਥਾਂ ਦਾ, ਉਹਦਾ ਕੁਝ ਵੀ ਨਹੀਂ ਆਇਆ? ਉਹਦਾ ਕੁਝ ਵੀ ਨਹੀਂ ਮਿਲਿਆ। 4 ਕਿੱਲਿਆਂ ਦਾ 28,000? ਹਾਂ 4 ਕਿੱਲਿਆਂ ਦਾ 28,000 ਜੀ। ਖਰਚਾ ਕਿੰਨਾ ਹੋ ਗਿਆ ਸੀ ਕਣਕ ਨੂੰ ਪਾਲਣ ਤੇ ਜਦੋਂ ਤੱਕ ਗੜੇਮਾਰੀ ਹੋਈ ਆ? ਕਿੰਨਾ ਖਰਚਾ ਹੋ ਗਿਆ ਸੀਗਾ? ਖਰਚਾ ਤੁਹਾਨੂੰ ਪਤਾ ਹੀ ਹੈ ਜੀ, 10,000 ਰੁਪਇਆ ਕਿੱਲਾ ਤਾਂ ਹੋ ਹੀ ਜਾਂਦਾ, ਵਿੱਚ ਤੇਲ ਡੀਜ਼ਲ ਸਾਰਾ ਕੁਝ ਉਹ ਕਰਕੇ। ਮੱਕੀਆਂ ਵੀ ਜਿੰਨੀਆਂ ਪੈ ਗਈਆਂ ਜੀ, ਤੂੜੀ ਦੀ ਘਾਟ ਨਾ, ਮੱਕੀਆਂ ਦਾ ਹਰੇਕ ਕਿਸਾਨ ਤੇ ਮੱਕੀ ਦਾ 20-30 ਹਜ਼ਾਰ ਖਰਚਾ ਪੈ ਗਿਆ ਕਿੱਲੇ ਦਾ ਜੀ। ਤੂੜੀ ਹੈ ਨਹੀਂ ਸੀ, ਮੱਕੀ ਸਾਰੇ ਪਿੰਡ ਨੇ ਮੱਕੀ ਬੀਜੀ, ਮੱਕੀ ਦਾ ਖਰਚਾ ਬਹੁਤ ਪੈ ਗਿਆ ਜੀ ਲੋਕਾਂ ਤੇ। ਸਾਡੇ ਤਾਂ 2 ਵਾਰੀ ਸੂਰ ਹੀ ਖਾ ਗਏ ਜੀ, ਪਹਿਲਾਂ ਮੱਕੀ ਤੀਜੀ ਵਾਰ ਹੋਈ। ਬਿਲਕੁਲ। ਤਾਂ ਅਸੀਂ ਇੱਧਰ ਚੱਲ ਕੇ ਗੱਲ ਕਰਦੇ ਹਾਂ, ਇੱਧਰ ਵੀ ਦਿਖਾ ਦੇ ਤਸਵੀਰ ਬਾਈ ਜੀ। ਤੁਹਾਡਾ ਕਿੰਨਾ ਕੁ ਨੁਕਸਾਨ ਹੋਇਆ ਸੀਗਾ ਜਿਹੜਾ ਉਸ ਸਭ ਤੋਂ ਵਕਤ? ਪਹਿਲਾਂ ਤਾਂ ਮੈਂ ਇੰਡੋਜ਼ ਟੀਵੀ ਦਾ ਧੰਨਵਾਦ ਕਰੂੰਗਾ, ਜਿਹੜਾ ਸਾਡੇ ਦੁੱਖ ਸੁੱਖ 'ਚ ਖੜਦਾ ਹੈ। ਜਦੋਂ ਸਾਡੀ ਗੜੇਮਾਰੀ ਹੋਈ ਆ ਉਦੋਂ ਇਹੀ ਚੈਨਲ ਨੇ ਆ ਕੇ ਸਾਡੀ ਜਿਹੜੀ ਆਵਾਜ਼ ਆ ਸਰਕਾਰ ਤੱਕ ਪਹੁੰਚਾਈ। ਅੱਜ ਜਦੋਂ ਸਾਨੂੰ ਮੁਆਵਜ਼ਾ ਨਹੀਂ ਮਿਲਿਆ, ਫਿਰ ਆ ਕੇ ਇਹਨਾਂ ਨੇ ਸਾਡੀ ਸਾਰ ਲਈ ਆ ਸਾਰੇ ਕਿਸਾਨਾਂ ਦੀ। ਮੈਂ ਪਹਿਲਾਂ ਤਾਂ ਇਹਨਾਂ ਦਾ ਬਹੁਤ ਬਹੁਤ ਹੱਥ ਜੋੜ ਕੇ ਧੰਨਵਾਦ ਕਰਦਾ, ਜਿਹੜੇ ਆਪਦੇ ਕੰਮ ਛੱਡ ਕੇ ਸਾਡੇ ਪਿੰਡ 'ਚੋਂ ਕਿੱਥੇ ਬਰਨਾਲਾ ਕਿੱਥੇ ਆ ਕੇ ਸਾਡੀ ਇੰਟਰਵਿਊ ਲੈਂਦੇ ਆ। ਨੰਬਰ 1 ਗੱਲ ਇਹ ਹੈ ਜੀ, ਜਿਹੜੀ ਸਰਕਾਰ ਨੇ ਵਾਅਦੇ ਕਰੀ ਸਰਕਾਰ ਉਸ ਗੱਲ ਤੇ ਪੂਰੀ ਉਤਰੀ ਨਹੀਂ। ਚਲੋ ਅਸੀਂ ਇਹ ਕਹਿੰਦੇ ਆ ਸਰਕਾਰ ਵਾਅਦਾ ਹੀ ਉਹਨਾਂ ਕਰੇ ਜਿੰਨੀ ਗੱਲਬਾਤ ਹੁੰਦੀ ਆ। ਸਰਕਾਰ ਨੇ ਕਿਸਾਨਾਂ ਨੂੰ ਕਹਿ ਕੇ 15,000 ਰੁਪਇਆ ਮਲਮ ਲਾਤਾ ਸਾਡੇ ਜ਼ਖਮਾਂ ਤੇ। ਅਸੀਂ ਉਹ ਜ਼ਖਮ ਚਲੋ ਸਾਨੂੰ ਆਸਰਾ ਹੋ ਗਿਆ ਵੀ ਸਰਕਾਰ ਸਾਨੂੰ ਕੁਛ ਨਾ ਕੁਛ ਦਊਗੀ, ਸਾਡਾ ਅਗਲਾ ਜਿਹੜਾ ਝੋਨਾ ਉਹ ਕਿਸੇ ਹਿਸਾਬ ਨਾਲ ਅਸੀਂ ਉਹਨੂੰ ਨਿੱਤਰੇ ਚਾੜ ਲਾਂਗੇ। ਪਰ ਸਰਕਾਰ ਨੇ ਸਾਨੂੰ ਲਾਰੇ ਲਾ ਕੇ ਅਸੀਂ ਪਟਵਾਰੀਆਂ ਕੋਲ ਵੀ ਗਏ, ਕਿਉਂਕਿ ਅਫਸਰ ਜਿਹੜੇ ਆ ਉਹ ਸਰਕਾਰਾਂ ਦੇ ਆ, ਉਹਨਾਂ ਦੇ ਹੱਥ ਬੰਨੇ ਹੁੰਦੇ ਆ। ਜਿਵੇਂ ਸਰਕਾਰ ਨੇ ਕਹਿਣਾ ਉਵੇਂ ਸਿਸਟਮ ਚੱਲਣਾ ਹੈ। ਅਫਸਰਾਂ ਦੇ ਵੱਸ ਕੁਛ ਨਹੀਂ ਹੁੰਦਾ। ਜਿਵੇਂ ਸਰਕਾਰ ਨੇ ਉੱਤੋਂ ਹੁਕਮ ਲਾਤਾ ਉਵੇਂ ਪਟਵਾਰੇ ਨੇ ਚੱਲਣਾ, ਉਵੇਂ ਤਹਿਸੀਲਦਾਰਾਂ ਚੱਲਣਾ, ਉਵੇਂ ਹਰ ਇੱਕ ਪੱਖ ਨੇ ਚੱਲਣਾ ਜੀ। ਸਾਡਾ 15,000 ਦਾ ਵਾਅਦਾ ਕਰਕੇ ਜਦੋਂ ਮੇਰੇ ਖੇਤ 'ਚ ਤੁਸੀਂ ਇੰਟਰਵਿਊ ਲੈਣ ਆਏ, MLA ਸਾਹਿਬ ਆਪ ਆਏ ਸੀ ਉੱਥੇ, ਉਹਨਾਂ ਨੇ ਇਹ ਵਾਅਦਾ ਕਰਕੇ ਗਏ ਸੀ ਵੀ 15,000 ਦੇ ਹਿਸਾਬ ਨਾਲ ਕਿੱਲੇ ਦਾ ਤੁਹਾਨੂੰ ਮੁਆਵਜ਼ਾ ਦੇਵਾਂਗੇ। ਪਰ ਸਾਨੂੰ 6800, ਕਿਸੇ ਨੂੰ 6200 ਮਿਲਿਆ, ਕਿਸੇ ਨੂੰ 6000 ਮਿਲਿਆ, ਕਿਸੇ ਨੂੰ 6800 ਵੀ ਨਹੀਂ ਮਿਲਿਆ। ਅਜੇ ਕੁਝ ਸਾਡੇ 'ਚ ਕਿਸਾਨ ਇਹੋ ਜਿਹੇ ਨੇ ਜਿਨ੍ਹਾਂ ਨੂੰ ਕੁਝ ਵੀ ਨਹੀਂ ਮਿਲਿਆ, ਬਿਲਕੁਲ ਵੀ ਨਹੀਂ ਮਿਲਿਆ ਜੀ। ਉਹ ਵਿਚਾਰੇ ਸਾਡੇ ਤਰ੍ਹਾਂ ਉਹ ਐ ਹੁੰਦਾ ਸਾਡੇ 'ਚ ਫੁੱਟ ਪਾਉਣ ਦੀ ਉਹਨਾਂ ਨੇ ਸਰਕਾਰ ਨੇ ਇੱਕ ਲੱਭ ਲਈ ਵੀ ਕੁਝ ਕਿਸਾਨਾਂ ਦੇ ਖਾਤੇ 'ਚ ਪਾਤੇ, ਕੁਝ 'ਚ ਨਹੀਂ ਪਾਤੇ। ਉਹ ਕਿਸਾਨਾਂ ਨੂੰ ਇਹ ਆ ਵੀ ਇਹਨਾਂ ਨੇ ਤਾਂ ਉੱਤੇ ਅਫਸਰਾਂ ਤੋਂ ਘਵਾ ਲਿਆ, ਕਿਸੇ ਤੋਂ ਸਿਫਾਰਿਸ਼ ਪਾ ਲਈ। ਇਹੋ ਜਿਹੀ ਕੋਈ ਗੱਲ ਨਹੀਂ। ਮੇਰੇ 18 ਕਿੱਲੇ ਮਰੇ ਸੀ ਜੀ, ਮੈਨੂੰ 6800 ਦੇ ਹਿਸਾਬ ਨਾਲ 5 ਕਿੱਲਿਆਂ ਦੇ ਮੁਆਵਜ਼ਾ ਮਿਲਿਆ। ਹੁਣ ਤੁਸੀਂ ਆਪ ਹਿਸਾਬ ਲਾ ਲਓ 32,000 ਰੁਪਏ 'ਚ ਤੇ ਸਾਡਾ ਨੁਕਸਾਨ 6-7 ਲੱਖ ਰੁਪਏ ਦਾ ਹੋ ਗਿਆ, ਤੇ ਉਹਦੇ ਨਾਲ ਅਸੀਂ ਕੀ ਕੁਝ ਕਰ ਲਾਂਗੇ ਕਿ ਨਹੀਂ ਕਰ ਲਾਂਗੇ। ਮੈਂ ਸਰਕਾਰ ਨੂੰ ਇੱਕ ਜ਼ਰੂਰ ਇਹ ਕਹਿਣਾ ਚਾਹੁੰਦਾ, ਜੇ ਤੁਸੀਂ ਦੇ ਨਹੀਂ ਸਕਦੇ ਤੇ ਵਾਅਦਾ ਨਾ ਕਰਿਆ ਕਰੋ। ਅਸੀਂ ਜਿਹੜਾ ਪੀੜਾ 'ਚੋਂ ਹੰਡਿਆ ਅਸੀਂ ਆਪੇ ਲੰਘ ਜਾਾਂਗੇ, ਸਾਡੇ ਮਲਮ ਨਾ ਲਾਇਆ ਕਰੋ ਵੀ ਤੁਹਾਨੂੰ 15,000 ਦੇ ਦਾਂਗੇ, ਇਹ ਦੇ ਦਾਂਗੇ। ਇਹ ਮੈਂ ਬੇਨਤੀ ਕਰਨਾ ਚਾਹੁੰਦਾ ਤੁਹਾਡੇ ਇਹ ਚੈਨਲ ਦੇ ਥਰੂ। ਜੇਕਰ ਗੱਲ ਕੀਤੀ ਜਾਵੇ, ਤੁਸੀਂ ਕਿਹਾ ਕਿ ਸਰਕਾਰ ਨੂੰ ਅਸੀਂ ਅਪੀਲ ਕਰਨੀ ਆ। 6-7 ਲੱਖ ਦਾ ਨੁਕਸਾਨ ਹੋਇਆ ਤੇ 32,000 ਰੁਪਇਆ ਤੁਹਾਡੇ ਖਾਤੇ 'ਚ ਆਇਆ। ਲੱਗਦਾ ਵੀ 32,000 ਦੇ ਨਾਲ ਰੇਹਾਂ ਸਪਰੇਹਾਂ ਦਾ ਵੀ ਨਹੀਂ ਖਰਚਾ ਮੁੜਿਆ ਹੋਣਾ? ਮੈਂ ਕਿਹਾ ਬਾਈ ਜੀ, ਮੈਂ ਤੁਹਾਨੂੰ ਇੱਕ ਗੱਲ ਹੀ ਕਹਿਤੀ, ਖਰਚਾ ਕੀ ਮੁੱਕਣਾ ਹੈ। ਉਹ 32,000 ਰੁਪਏ ਦਾ ਖਰੇ ਡੀਜ਼ਲ ਹੀ ਸਾਡਾ 50,000 ਦਾ ਡੀਜ਼ਲ ਲੱਗ ਗਿਆ ਜੀ। ਪਰ ਸਾਨੂੰ ਇਹ ਆ ਵੀ ਚਲੋ ਜਿਹੜਾ ਕਿਸਾਨ ਆ, ਉਹ ਕਿਸਾਨ ਇੱਕ ਇਹੋ ਜਿਹਾ ਬੰਦਾ ਜਿੰਨਾ ਮਰਜ਼ੀ ਆਪਦੇ ਦਿਲ ਤੇ ਪੱਥਰ ਰੱਖ ਲੈਂਦਾ। ਉਹਨੂੰ ਇਹ ਆ ਵੀ ਕਣਕ ਮਰ ਗਈ, ਅਸੀਂ ਤਾਂ ਐਂ ਸਾਡੀ ਜ਼ਿੰਦਗੀ ਲੰਘੀ ਜਾਣੀ ਹੈ ਜੀ, ਕਿਤੇ ਸਾਡਾ ਕੁਝ ਹੋ ਗਿਆ। ਪਰ ਕਿਸਾਨ ਇੱਕ ਇਹੋ ਜਿਹਾ ਜਿਹੜਾ ਹਰ ਵਾਰੀ ਮਰਦਾ ਰਹਿੰਦਾ ਜੀ, ਉਹਦੀ ਕੋਈ ਨਹੀਂ ਸੁਣਦਾ। ਕੋਈ ਮਰਜ਼ੀ ਸਰਕਾਰ ਆ ਜੇ, ਸਾਨੂੰ ਇੰਨਾ ਮਾਣ ਸੀ ਭਗਵੰਤ ਸਰਕਾਰ ਤੇ ਵੀ ਲੋਕਾਂ ਨੇ 92 ਸੀਟਾਂ ਦੇ ਕੇ ਇਹਨਾਂ ਨੂੰ ਬਣਾਇਆ, ਸਰਕਾਰ ਨੂੰ 92 ਸੀਟਾਂ ਦੇ ਕੇ ਬਣਾਇਆ। ਪਰ ਸਰਕਾਰ ਨੇ ਉਹਨਾਂ ਦਾ ਕੋਈ ਮੁੱਲ ਨਹੀਂ ਪਾਇਆ ਜੀ।
ਲੋਕਾਂ ਨੇ ਕੱਲਿਆਂ ਨੇ ਇੰਨਾ ਉਹਨਾਂ ਦੇ ਮਾਣ ਸੀ ਵੀ ਬਦਲਾਵ ਆ ਗਿਆ, ਸਰਕਾਰ ਸਾਡੀ ਆ ਗਈ, ਆਮ ਲੋਕਾਂ ਦੀ ਸਰਕਾਰ ਆ ਗਈ, ਪਰ ਇਹੋ ਜਿਹਾ ਕੁਝ ਨਹੀਂ, ਕੋਈ ਆਮ ਲੋਕਾਂ ਦੀ ਕੋਈ ਕੁਝ ਨਹੀਂ। ਹੁਣ ਤੁਸੀਂ ਵੇਖਿਆ ਅੰਮ੍ਰਿਤਸਰ ਏਰੀਆ ਜੀਰੇ 'ਚ ਕੀ ਕੁਝ ਹੋਇਆ। ਭਗਵੰਤ ਮਾਨ ਸਾਹਿਬ ਕਹੀ ਜਾਂਦੇ ਆ ਬੱਕਰੀ ਦਾ ਵੀ ਦੇਵਾਂਗੇ, ਮੁਰਗੀ ਦਾ ਵੀ ਦੇਵਾਂਗੇ। ਦੱਸੋ ਇਹ ਗੱਲਾਂ ਕਹਿਣ ਵਾਲੀਆਂ? ਉਹਨਾਂ ਦਾ 3-3 ਵਾਰੀ ਝੋਨਾ ਲਾ ਕੇ ਉਹ ਸਾਡੇ ਤੋਂ ਵੀ ਦੁਖੀ ਹੋ ਗਏ। ਚਲੋ ਅਸੀਂ ਕਹਿੰਦੇ ਆ ਸਾਡਾ ਪ੍ਰਮਾਤਮਾ ਨੇ ਹੱਥ ਫੜਿਆ, ਅਸੀਂ ਝੋਨੇ ਆ, ਅਸੀਂ ਹੁਣ ਆਪਦੀ ਫਸਲ ਨੂੰ ਦੇਖ ਕੇ ਕਹਿੰਦੇ ਪ੍ਰਮਾਤਮਾ ਨੂੰ ਸਿਰੇ ਲਾ ਦੇ। ਪਰ ਉਹ ਲੋਕਾਂ ਦਾ ਜਿਹੜਾ, ਮੈਂ ਕਹਿੰਦਾ ਸਰਕਾਰ ਨੂੰ ਇਹ ਬੇਨਤੀ ਆ, ਜੇ ਉਹ ਦੇਣ ਜੋਗੀ ਨਹੀਂ ਤੇ ਜ਼ਿਮੀਂਦਾਰਾਂ ਨੂੰ, ਜੱਟਾਂ ਨੂੰ ਇਹ ਫੋਕੇ ਵਾਅਦੇ ਨਾ ਕਰਨ ਵੀ ਅਸੀਂ ਆਹ ਕਰ ਦਿਆਂਗੇ, ਉਹ ਕਰ ਦਿਆਂਗੇ। ਅਸੀਂ ਜੋ ਆਪਦੇ ਚਲੋ ਭੈਣ ਭਰਾ ਰਲ ਮਿਲ ਕੇ, ਅਸੀਂ ਸਾਰਿਆਂ ਨੇ, ਜੇ ਕਿਸੇ ਦਾ ਕੁਛ ਮਰ ਗਿਆ ਸੀ ਰਲ ਮਿਲ ਕੇ ਸਾਰੇ ਪਿੰਡ ਨੇ ਆਪਦਾ ਭਾਈਚਾਰਾ ਕਾਇਮ ਰੱਖਿਆ, ਇੱਕ ਦੂਜੇ ਦਾ ਦੁੱਖ ਸੁੱਖ, ਜੇ ਕਿਸੇ ਦੀ ਤੂੜੀ ਨਹੀਂ ਹੋਈ ਸਭ ਨੇ ਅਸੀਂ ਇਹੀ ਏਕਾ ਕੀਤਾ ਵੀ ਚਲੋ ਵੀ ਆਪਾਂ ਤਾਂ ਇੱਕ ਦੂਜੇ ਨਾਲ। ਪਰ ਸਰਕਾਰਾਂ ਦਾ ਕੁਛ ਨਹੀਂ ਇਹਦੇ ਵਿੱਚ ਹੱਲ, ਨਾ ਸਰਕਾਰਾਂ ਨੇ, ਨਾ ਸਾਡਾ MLA ਸਾਹਿਬ ਨੇ ਦੁਬਾਰਾ ਪੁੱਛਿਆ ਵੀ ਤੁਹਾਨੂੰ ਕੋਈ ਮੁਆਵਜ਼ਾ ਮਿਲਿਆ ਕਿ ਨਹੀਂ ਮਿਲਿਆ। ਉਹਨਾਂ ਨੇ ਕੋਈ ਸਾਡੇ ਨਾਲ ਰਾਮਤਾ ਨਹੀਂ ਉਹਨਾਂ ਨੇ ਕਾਇਮ ਕਰਾ। ਇੱਕ ਵਾਰੀ ਦਵਾਇਆ, ਤੁਸੀਂ ਵੀ ਉੱਥੇ ਆਏ ਸੀ ਤੇ MLA ਸਾਹਿਬ ਵੀ ਆਏ ਸੀ। ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਜੇਕਰ ਬਾਈ ਤੁਹਾਡੀ 19 ਕਿੱਲੇ ਉਦੋਂ ਵੀ ਤੁਸੀਂ ਮਿਲੇ ਸੀਗੇ, 19 ਕਿੱਲੇ ਕਣਕ, 22 ਕਿੱਲੇ ਕਣਕ ਸੀ ਜਿਹੜੀ ਕਿ ਸਾਰੀ ਦੀ ਸਾਰੀ ਖਤਮ ਹੋ ਗਈ ਸੀਗੀ। ਇੱਕ ਜਗ੍ਹਾ ਸੀਗੀ ਤੇ ਸਾਰੀ ਅੱਜ 100% ਹੀ ਤਬਾਹ। ਅਸਲ ਦੇ ਵਿੱਚ ਇਹ ਪੁੱਛਾਂਗੇ ਕਿ ਪੁੱਤਾਂ ਵਾਂਗੂ ਪਾਲੀ ਫਸਲ ਬਰਬਾਦ ਹੁੰਦੀ ਹੋਈ ਦੇਖ ਕੇ ਫਿਰ ਤੁਰਦੇ ਕਿਵੇਂ ਹੋ, ਪਿੰਡ ਦੇ ਵਿੱਚੋਂ ਦੀ ਲੰਘਦੇ ਕਿਵੇਂ ਹੋ? ਨਮੋਸ਼ੀ ਦਾ ਜਿਹੜਾ ਕਿ ਮੂੰਹ ਦੇਖਣਾ ਪੈਂਦਾ ਗਾ, ਉਦੋਂ ਜਿਹੜਾ ਕਿ ਦਿਲ ਦੇ ਉੱਪਰ ਪੱਥਰ ਰੱਖਣਾ ਪੈਂਦਾ। ਅੱਜ ਕਿਵੇਂ ਦੀ ਲੰਘਦੇ ਹੋ? ਉਹ ਦਿਨ ਕਿਵੇਂ ਯਾਦ ਕਰਕੇ ਭੁੱਲ ਨਹੀਂ ਸਕਦੇ ਹੋ? ਜਿਹੜਾ ਨੁਕਸਾਨ ਹੈ ਉਹਦੀ ਭਰਪਾਈ ਹੈ ਜਿਹੜੀ ਹਾਲੇ ਤੱਕ ਵੀ ਨਹੀਂ ਹੋ ਰਹੀ ਜੀ। ਮੈਂ ਖੁਦ ਦੇਖ ਲਓ ਵੀ ਚੰਗੀ ਪੈਲੀ ਵਾਲਾ ਹੋਣ ਕਰਕੇ ਵੀ ਉਸ ਤੋਂ ਬਾਅਦ 'ਚੋਂ, ਕਿਉਂਕਿ ਕੀ ਹੈ ਸਾਧਨ ਹੀ ਇਹ ਹੈ, ਪੜ੍ਹੇ ਲਿਖੇ ਸੀਗੇ, ਨੌਕਰੀਆਂ ਮਿਲੀਆਂ ਨਹੀਂ ਆ, ਖੇਤੀ ਵਾਲੇ ਪਾਸੇ ਆ ਗਏ ਆ, ਹੈ ਨਾ। ਅਤੇ ਉਹਦੇ 'ਚ ਕੀ ਹੈ ਵੀ ਜਦੋਂ ਖੇਤੀ ਨੂੰ ਸ਼ੌਂਕ ਨਾਲ ਕੀਤਾ ਸੀਗਾ, ਮਤਲਬ ਬਹੁਤ ਜ਼ਿਆਦਾ ਖਾਦਾਂ ਦੇ ਕੇ ਆਪਾਂ ਉਹਨੂੰ ਪਾਲਦੇ ਹਾਂ, ਆਸਾਂ ਹੁੰਦੀਆਂ ਆਪਾਂ ਨੂੰ, ਹੈ ਨਾ। ਤਾਂ ਜਦੋਂ ਪੂਰੀ ਦੀ ਪੂਰੀ ਮਤਲਬ ਕਣਕ ਤਬਾਹ ਹੋ ਗਈ ਹੈ, ਇਸ ਤੋਂ ਨਾਲ ਦੀ ਨਾਲ ਹੀ ਜਿਹੜੇ ਉਦੋਂ ਬਾਅਦ 'ਚ ਜਿਹੜੇ ਖਰਚੇ ਸੀਗੇ ਕੰਬਾਈਨਾਂ ਦੇ ਖਰਚੇ, ਉਹ ਵੀ ਗਾਹਾਂ ਆਪਣੇ ਵੀਰ ਭਾਈਆਂ ਨੇ ਲਗਭਗ 2-2000 ਰੁਪਈਆ ਕੰਬਾਈਨ ਦਾ ਖਰਚਾ ਕਿੱਲੇ ਦੇ ਹਿਸਾਬ ਨਾਲ ਉਹ ਦੇਣਾ ਪਿਆ। ਕਾਫੀ ਤਾਂ ਦੇਖ ਲਓ ਕੰਬਾਈਨ 'ਚ ਹੀ ਲੰਘ ਗਿਆ ਮੇਰਾ, ਲਗਭਗ 25-30 ਹਜ਼ਾਰ ਰੁਪਈਆ ਤਾਂ ਕੰਬਾਈਨ ਖਰਚੇ 'ਚ ਹੀ ਲੰਘ ਗਿਆ। ਆਇਆ ਕਿੰਨਾ ਸਾਰਾ 34,000 ਰੁਪਈਆ 34,000 ਰੁਪਈਆ। ਤਾਂ ਦੱਸੋ ਉਹਦੇ ਨਾਲ ਜਿਹੜਾ 20-22 ਕਿੱਲੇ ਸੀ ਉਹਦਾ ਜਿਹੜਾ ਨੁਕਸਾਨ ਹੋਇਆ, 34,000 ਤਾਂ ਕੁਛ ਵੀ ਨਹੀਂ ਹੈ ਜੀ। 5 ਕਿੱਲੇ, ਹਾਂ 15 ਤੋਂ 68 ਦੇ ਵਿੱਚੋਂ ਗਾਹਾਂ 5 ਕਿੱਲੇ। ਪਹਿਲਾਂ ਤਾਂ ਭਗਵੰਤ ਮਾਨ CM ਸਾਹਿਬ ਇਹ ਕਹਿੰਦੇ ਸੀਗੇ ਵੀ ਆਪ ਉਹਨਾਂ ਦਾ ਬਿਆਨ ਲਾਈਵ ਹੋ ਕੇ ਆਇਆ ਵੀ ਜੋ ਵੀ ਤੁਹਾਡੇ ਕਿੱਲੇ ਹੋਣਗੇ, ਜੋ ਜਿੰਨੇ ਵੀ, ਇਹ ਨਹੀਂ ਵੀ 5 ਦੇ ਹਿਸਾਬ ਨਾਲ ਜਾਂ ਐਂ ਕਰਾਂਗੇ ਆਪਾਂ, ਵੀ ਸਾਰੇ ਦੀ ਸਾਰੀ ਭਰਪਾਈ ਹੋਊਗੀ। ਤਾਂ ਨਿਕਲਿਆ ਕੀ ਇਸ ਗੱਲ ਦੇ ਵਿੱਚੋਂ ਜੀ, ਬਾਅਦ ਦੇ ਵਿੱਚ ਹਾਂਜੀ ਤੁਹਾਡਾ ਵੀ ਨੁਕਸਾਨ ਹੋਇਆ ਸੀ ਬਾਈ ਜੀ? ਜੇਕਰ ਗੱਲ ਕੀਤੀ ਜਾਵੇ ਕਿੰਨਾ ਕੁ ਜਿਹੜਾ ਕਿ ਇਹਨਾਂ ਦਾ ਜ਼ਿਆਦਾ ਹੋਇਆ ਸੀ ਨੁਕਸਾਨ? ਇਹਨਾਂ ਦਾ ਜ਼ਿਆਦਾ ਸੀਡ ਆ ਜਿਹੜੀ 2.5-3 ਕਿਲੋਮੀਟਰ ਦੇ ਵਿੱਚ ਸੀਡ ਬਹੁਤ ਜ਼ਿਆਦਾ ਟੱਪੀ ਸੀ ਗੜਿਆਂ ਦੀ, ਉਹ ਖੇਤ ਬਿਲਕੁਲ ਜਮਾਂ ਖਤਮ ਹੋ ਗਏ ਸੀ। ਜਿੱਥੇ ਆਪਾਂ ਇੰਟਰਵਿਊ ਪਹਿਲਾਂ ਕਰੀ ਆ, ਤੁਸੀਂ ਉੱਥੇ ਆਏ ਹੋ, ਉੱਥੇ ਇਹ ਨਾਲ ਉਹਨਾਂ ਦਾ, ਇਹਨਾਂ ਦਾ ਖੇਤ ਵੀ ਉੱਥੇ, ਤੇ 2.5-3 ਕਿਲੋਮੀਟਰ ਸੀਡ 'ਚ ਬਿਲਕੁਲ ਖਤਮ ਹੋ ਗਏ ਜੀ। ਵਿੱਚ ਅਜੇ ਉਹ ਇਹੋ ਜਿਹੇ ਘਰ ਬੈਠੇ ਆ ਜਿਨ੍ਹਾਂ ਦਾ ਖਤਮ ਹੋਏ ਦਾ ਵੀ ਅਜੇ ਮੁਆਵਜ਼ਾ ਨਹੀਂ ਮਿਲਿਆ ਜੀ। ਕੁਛ ਗਾਹਾਂ ਪਾਣੀ ਨੇ ਵੀ ਡੋਬਤੇ ਸੀ ਜੀ। 2.5-3 ਕਿਲੋਮੀਟਰ, 3.5 ਕਿਲੋਮੀਟਰ ਤਾਂ ਗੜਿਆਂ ਨੇ ਮਾਰਤੇ। ਉਦੋਂ ਗਾਂ ਜੀ ਐਡਾ ਪਾਣੀ ਖੜ ਗਿਆ, ਕਣਕਾਂ ਡਿੱਗ ਪਈਆਂ, ਕਾਫੀ ਕਣਕਾਂ ਸਾਡੀਆਂ ਸੂਏ ਤੱਕ ਉਹ ਪਾਣੀ ਦੇ ਵਿੱਚ ਡੁੱਬ ਕੇ ਅੱਧੀਆਂ ਗਲ ਗਈਆਂ, ਅੱਧੋਂ ਵੀ ਜ਼ਿਆਦੇ 60-70% ਗਲ ਗਈਆਂ। ਕੁਛ ਵੀ ਨਹੀਂ, ਉਹਦਾ ਵੀ ਝਾੜ ਨਹੀਂ ਨਿਕਲਿਆ, ਦਾਣੇ ਵੀ ਗੰਦੇ ਨਿਕਲੇ ਆ ਜੀ ਉਹਦੇ। ਗੱਟਾ ਨਹੀਂ ਪੂਰਾ ਭਰ ਕੇ ਗੱਟਾ 35-50 ਕਿਲੋ ਦਾ ਨਹੀਂ ਸੀ ਹੁੰਦਾ, ਨਾ 35 ਦਾ, ਨਾ 50 ਕਿਲੋ ਦਾ, ਜਮਾ ਹੀ ਕੁਛ ਨਹੀਂ ਨਿਕਲਿਆ। ਬਜ਼ੁਰਗੋ ਤੁਸੀਂ ਤਾਂ ਕਾਫੀ ਦੌਰ ਦੇਖਿਆ ਹੋਣਾ, ਮਾਰ ਪਈ ਗੜਿਆਂ ਦੀ, ਕਦੇ ਸੋਕਾ ਮਾਰ ਗਿਆ। ਆਹ ਏਰੀਆ ਤਾਂ ਟਿੱਬਿਆਂ ਦਾ ਏਰੀਆ ਰਿਹਾ ਹੈਗਾ, ਟਿੱਬਿਆਂ ਦੇ ਏਰੀਏ ਦੇ ਵਿੱਚ ਤਾਂ ਕਾਫੀ ਨੁਕਸਾਨ ਹੁੰਦਾ, ਕਦੇ ਨਰਮਾ, ਕਦੇ ਖਾਲੇ ਘੜਦੀ ਮਰ ਗਏ ਸੀ। ਹੁਣ ਤੱਕ ਕਰਾਹ ਲਾਉਂਦੇ ਮਰ ਗਏ ਪਹਿਲਾਂ ਤਾਂ ਪਾਣੀ ਤੇ, ਫਿਰ ਆ ਮੋਟਰਾਂ ਮਿਲੀਆਂ, ਪਹਿਲਾਂ ਬੋਰ ਕਰੇ, ਇੰਜਨ ਲਾਏ, ਬਹੁਤ ਕੁਛ ਕਰਕੇ ਹੁਣ ਇਹਨਾਂ ਨੇ ਉਹ ਕਰੇ ਸੀ ਵਾਅਦੇ, ਹੁਣ ਨਹੀਂ ਪੂਰੇ ਹੋਏ। ਸਾਡੇ ਆਪ ਦੇ ਅੱਧੇ ਵੀ ਨਹੀਂ ਦਿੱਤੇ, 5 ਕਿੱਲਿਆਂ ਦੇ ਦਿੱਤੇ ਆ ਬਸ। ਛੀਕਣ ਵਾਲਾ ਵਾਹਣ ਜੀ ਰਹਿ ਗਿਆ, ਮੁੰਡੇ ਦੇ ਨਾਲ ਇਕੱਲੇ ਦੇ ਨਾਲ ਲਿਖਾਈ ਗਈ, ਉਹਦੇ ਚਾਚੇ ਦਾ ਖਾਤਾ ਨਹੀਂ ਸੀ, ਉਹ ਛੀਕਣ ਵਾਲਾਂ ਦੇ ਪੈਸੇ ਵੀ ਰਹਿ ਗਏ। ਕੁੜੀਆਂ ਦੇ ਰਹਿ ਗਏ। ਕਿੰਨਾ ਵਾਣ ਸੀ ਟੋਟਲ? ਉੱਥੇ 5 ਕਿੱਲੇ ਸੇਕ ਨਾਲ, ਹਾਂਜੀ, ਪੰਜਾਂ ਦੇ ਹੀ ਆਏ ਆ ਤੇ ਛੀਕਣ ਵਾਲਾ ਉਹ ਵੀ ਇੱਕ ਬਾਈ ਜੀ ਜਿਹੜੀ ਵੇਖੋ, ਤੁਸੀਂ ਕਹਿੰਦੇ ਹੋ ਵੀ ਜ਼ਿਮੀਂਦਾਰ ਕਿਵੇਂ ਉੱਠਦਾ, ਅਸੀਂ ਉੱਠ ਖੜੇ। ਅਸੀਂ 10 ਦਿਨ ਨਾ ਤਾਂ ਸਾਨੂੰ ਕੋਈ ਖੇਤ ਚੰਗਾ ਲੱਗਿਆ, ਨਾ ਅਸੀਂ ਰੋਟੀ ਖਾਧੀ, ਨਾ ਪਾਣੀ ਖਾਧੀ। ਉਹ ਇੱਕ ਗੱਲ ਐ ਚੱਲਦੀ ਹੁੰਦੀ ਹੈ, ਜਦੋਂ ਆਪਣੇ ਕੋਈ ਪਰਿਵਾਰ ਦਾ ਜਾਂ ਕਿਸੇ ਦਾ ਕੋਈ ਜੀਅ ਮਰ ਜੇ, ਉਹ ਜਦੋਂ ਮਰ ਜੇ ਉਦੋਂ ਨਵਾਂ ਦੁੱਖ ਹੁੰਦਾ ਹੈ।
ਜ਼ਿਮੀਂਦਾਰ ਨੇ ਉਵੇਂ ਪੱਥਰ ਦਿਲ ਤੇ ਰੱਖਿਆ। ਅਸੀਂ ਇਹੀ ਜਦੋਂ ਭਰਾ 4-5 ਇਕੱਠੇ ਹੁੰਦੇ ਸੀ ਅਸੀਂ ਇਹ ਕਹਿੰਦੇ ਸੀ ਯਾਰ ਜਿਵੇਂ ਉਹ ਗੱਲ ਚੱਲ ਜਾਂਦੀ ਨਾ ਵੀ ਪਹਿਲਾਂ ਬੰਦਾ ਮਰ ਜਾਂਦਾ, ਸੰਸਕਾਰ ਹੋ ਜਾਂਦਾ, ਫਿਰ ਫੁੱਲ ਚੁਗ ਲੈਂਦੇ ਆ, ਫਿਰ ਭੋਗ ਪੈ ਜਾਂਦਾ। ਉਹ ਗੱਲ ਵੀ ਜਿੰਨਾ ਚਿਰ ਆਪਾਂ ਨੂੰ ਇਹ ਫਸਲ ਦਿਸਦੀ ਰਹੂਗੀ ਉਹਨਾਂ ਚਿਰ ਆਪਣਾ ਦਿਲ ਦੁਖੀ ਹੋਊਗਾ। ਜਦੋਂ ਅਸੀਂ ਫਸਲ ਵੱਢ ਲਈ, ਭੋਗ ਵਾਲਾ ਕੰਮ ਹੋ ਗਿਆ ਜੀ, ਫਸਲ ਵੱਢੀ ਗਈ, ਕਿਹੜਾ ਸਾਡਾ ਦਿਲ ਉਹੋ ਜਿਹਾ ਬਦਲ ਗਿਆ। ਮਨ ਤਾਂ ਸਾਡਾ ਉਦੋਂ ਬਹੁਤ ਦੁਖੀ ਰਿਹਾ, ਪਰ ਇਹ ਇੱਕ ਕਹਾਵਤ ਮੈਂ ਤੁਹਾਨੂੰ ਸੁਣਾਈ ਆ ਵੀ ਬੰਦੇ ਦਾ ਜਦੋਂ ਕੋਈ ਖਤਮ ਹੋ ਜਾਂਦੀ ਹੈ ਚੀਜ਼ ਉਹ ਦੁਖੀ ਬਹੁਤ ਦਿਲ ਹੋਇਆ, ਪਰ ਜਦੋਂ ਭੋਗ ਪੈ ਗਿਆ ਵੱਢੀ ਗਈ। ਪਰ ਇੱਕ ਕਿਸਾਨ, ਇੱਕ ਜ਼ਿਮੀਂਦਾਰ ਇਹੋ ਜਿਹਾ ਬੰਦਾ ਹੈ ਜਿਹੜਾ ਸਭ ਤੋਂ ਜਿਹੜਾ ਨੰਗੀ ਸੱਚ ਆਪਦੀ ਫਸਲ ਪਾਲਦਾ। ਇੱਕ ਕੱਲਾ ਜ਼ਿਮੀਂਦਾਰ ਇੱਕ ਹੈ ਜੀ ਜਿਹੜਾ ਇੰਨਾ ਖਰਚਾ ਕਰਕੇ ਅਸੀਂ ਹੁਣ ਝੋਨੇ ਤੇ ਕਿੰਨਾ ਖਰਚਾ ਕਰ ਲਿਆ ਉਹ ਸਾਨੂੰ ਪਤਾ ਹੈ। ਸਰਕਾਰਾਂ ਕਹਿੰਦੀਆਂ ਵੱਡੇ ਵੱਡੇ ਲੋਕ ਜ਼ਿਮੀਂਦਾਰ ਨਜ਼ਾਰੇ ਲੈਂਦੇ ਆ, ਜਿਪਸੀਆਂ ਲੈਂਦੇ ਆ, ਜੀਪਾਂ ਲੈਂਦੇ ਆ, ਪਰ ਜ਼ਿਮੀਂਦਾਰ ਦਾ ਕੋਈ ਦਰਦ ਨਹੀਂ ਸਮਝਦਾ। ਹੁਣ ਸਰਕਾਰਾਂ ਨੇ ਨਵੇਂ ਅੱਗ ਤੋਂ ਵੀ ਰੋਕ ਲਾਈ ਜਾਂਦੇ ਆ। ਵੱਡੇ ਸੰਦ ਕਿੱਥੋਂ ਆਉਣਗੇ? ਵੱਡੇ ਸੰਦ ਜਦੋਂ ਸਾਡੇ ਕੋਲ ਪੈਸਾ ਹੀ ਨਹੀਂ ਹੋਊਗਾ। ਪਹਿਲਾਂ ਸਾਡਾ ਪਿਛਲੀ ਵਾਰੀ ਕਣਕ ਦਾ ਘਾਟਾ ਪਿਆ, ਐ ਕਿ ਸਾਨੂੰ 10 ਉਹ 10 ਤਾਂ ਹੋ ਗਿਆ, 10 ਲੱਖ ਅਸੀਂ ਆੜਤਾਂ ਤੋਂ ਫੜਿਆ, ਸਾਨੂੰ 20 ਅਸੀਂ ਉਹ 20 ਲੱਖ ਕਿਵੇਂ ਪੂਰਾ ਕਰਾਂਗੇ? ਸਾਡੇ 5 ਸਾਲ ਨਹੀਂ ਪੂਰੇ ਹੁੰਦੇ। ਠੀਕ ਹੈ, ਅਸੀਂ ਆਪਦਾ ਬਿਆਨ, ਇੱਕ ਜ਼ਿਮੀਂਦਾਰ ਆਪਦਾ ਅੰਦਰੋਂ ਰਾਤ ਨੂੰ 2 3 ਪੈਗ ਲਾ ਲਈਦੇ ਆ, ਰਾਤ ਨੂੰ ਸੋ ਜੀਦਾ, ਰਾਤ ਨੂੰ ਦਿਮਾਗ ਫਰੈਸ਼ ਰਹਿੰਦਾ, ਸਵੇਰੇ ਉੱਠ ਕੇ ਫਿਰ ਟੈਨਸ਼ਨਾਂ ਹੋ ਜਾਂਦੀਆਂ। ਸਪਸ਼ਟ ਗੱਲ ਮੈਂ ਤਾਂ ਕਹਿਣਾ ਜੀ, ਕਿਉਂਕਿ ਟੈਨਸ਼ਨ ਹਰ ਇੱਕ ਬੰਦੇ ਨੂੰ ਆ। ਫਸਲ ਮਰੀ ਆ, ਲੋਕਾਂ ਦੇ ਦੇਣੇ, ਆੜਤਿਆਂ ਦੇਣੇ ਆ, ਕਰਜ਼ਾ ਦੇਣਾ। ਅਗਲਾ ਕਹਿੰਦਾ ਜੱਟ ਪੀਂਦੇ ਆ, ਪੀਣੀ ਪੈਂਦੀ ਆ ਜੀ। ਜੋ ਰਾਤ ਨੂੰ 4 ਪੈਗ ਲੱਗੇ, ਰਾਤ ਨੂੰ ਤਾਂ ਸੋਲੂਸ਼ਨ ਨਾਲ ਅਸੀਂ ਸੋ ਜਾਂਦੇ ਆ। ਸਾਡਾ ਦਿਮਾਗ, ਅਸੀਂ ਆਪਦੇ ਦਿਮਾਗ ਦੇ ਨਾਲਿਆਂ ਦਾ ਨਹੀਂ ਫਾੜਨੇ ਜੀ। ਉਹ ਵੀ 250 ਦੀ ਬੋਤਲ ਆ ਠੇਕੇ ਤੇ ਜੀ, ਪੀ ਕੇ ਅਸੀਂ ਆਪਦਾ ਇਹ ਕਹੇ ਵੀ ਸੋ ਕੇ ਆਪਦਾ ਟੈਨਸ਼ਨ ਦੂਰ ਕਰ ਲੈਂਦੇ ਆ। ਪਰ ਸਰਕਾਰਾਂ ਨੇ ਕੋਈ ਸਾਡੀ ਸੁਣੀ ਨਹੀਂ। ਜਿੰਨਾ ਅਸੀਂ ਸਰਕਾਰ ਨੂੰ ਇਹ ਸੋਚਿਆ ਸੀ ਭਗਵੰਤ ਮਾਨ ਸਰਕਾਰ ਆ ਗਈ, ਬਦਲਾਅ ਆ ਗਿਆ, ਸਾਡੇ ਬਹੁਤ ਚਾਅ ਸਾਡੇ ਮਨ 'ਚ ਵੀ ਸੀ ਵੀ ਯਾਰ ਹੁਣ ਕੁਝ ਹੋਊਗਾ, ਪਰ ਨਹੀਂ। ਇਹ ਸਭ ਇੱਕੋ ਜਿਹੀਆਂ ਸਰਕਾਰਾਂ ਜੀ, ਕੋਈ ਕਿਸੇ ਦਾ ਕੁਝ ਨਹੀਂ ਸੁਣਦਾ, ਕਿਸੇ ਨੂੰ ਕੋਈ ਦਰਦ ਨਹੀਂ। ਮਾਨ ਕਹਿੰਦਾ ਰਿਹਾ ਮੈਂ ਚੈਨ ਡੋਰੀਆਂ ਬਦਲੀਆਂ, ਮੈਂ 60 ਫੁੱਟ ਡੂੰਘੇ ਟੋਇਆਂ ਦੇ ਵਿੱਚ ਗਿਆ। ਮੁੱਖ ਮੰਤਰੀ ਕਹਿੰਦਾ ਮੈਨੂੰ ਕਹਿੰਦਾ ਪਤਾ ਕਿਸਾਨੀ ਕੀ ਹੁੰਦੀ ਹੈ, ਦਰਦ ਪਤਾ, ਕਹਿੰਦਾ ਮੇਰੇ 10 ਕਿੱਲੇ ਡੁੱਬ ਜਾਂਦੇ ਸੀ, ਕਹਿੰਦਾ ਮੈਨੂੰ ਪਤਾ ਉਹ ਚੀਜ਼ਾਂ। ਭਾਈ ਜੀ ਜਿਹੜੇ ਅਫਸਰ ਨਾ ਉਹ ਅੰਦਰੋਂ ਏਸੀ 'ਚ ਬਹਿ ਕੇ ਕੁਰਸੇ ਗਰਾਊਂਡ ਲੈਵਲ ਤੇ ਆਉਣ, ਗਰਾਊਂਡ ਲੈਵਲ ਤੇ ਜਿਨ੍ਹਾਂ ਦੇ ਮਨ 'ਚ ਇੰਨਾ ਡਰ ਸੀ। ਜਿੱਦੇ ਜ਼ਿਮੀਂਦਾਰ ਤੁਸੀਂ ਲਾਈਵ ਹੋਏ ਹੋ, ਤੁਹਾਡੇ ਉਹਦੇ ਐਮਐਲਏ ਚੈੱਕ ਲੈ ਕੇ ਆਉਂਦਾ, ਕੋਈ ਮੰਤਰੀ ਆਉਂਦਾ, ਜਿਨ੍ਹਾਂ ਦੇ ਖੇਤ ਜਿੰਨੀ ਮਰੀ ਸੀ ਉਹਨਾਂ ਦਿੰਦਾ। ਅਸੀਂ ਨਹੀਂ ਆਂਦੇ ਸਾਨੂੰ ਵੱਧ ਦਿੰਦੇ, ਨਾਲ ਦੀ ਨਾਲ ਚੈੱਕ ਕਰਕੇ ਕਹਿੰਦੇ ਵੀ 2 ਮਹੀਨਿਆਂ ਨੂੰ ਭਾਈ ਤੁਹਾਨੂੰ ਪੈਸੇ ਮਿਲਣਗੇ। ਸਾਨੂੰ ਕੋਈ ਦੁੱਖ ਨਹੀਂ ਸੀ, ਜਿੰਨੀ ਫਸਲ ਮਿਲੀ ਸੀ ਦਿੰਦੇ ਅਸੀਂ, ਜਿੰਦੀ ਨਹੀਂ ਮਰੀ ਸੀ ਜਮ੍ਹਾਂ ਨਾ ਦਿੰਦੇ। ਜੇ ਮੇਰੀ ਨਹੀਂ ਮਰੀ ਸੀ ਮੈਨੂੰ ਜਮ੍ਹਾਂ ਨਾ ਦਿੰਦੇ, ਮੈਨੂੰ ਕੋਈ ਇਤਰਾਜ਼ ਨਹੀਂ ਸਰਕਾਰ। ਪਰ ਫਸਲ ਖੇਤ 'ਚ ਤੇ ਖਾਤਿਆਂ 'ਚ ਪੈਸੇ, ਇਹ ਗਲਤ ਗੱਲ ਆ। ਪਰ ਸਰਕਾਰ ਭਗਵੰਤ ਮਾਨ ਜੀ ਬਿਲਕੁਲ ਇਸ ਗੱਲ ਤੇ ਨਹੀਂ ਉਤਰੇ, ਫੇਲ ਆ ਬਿਲਕੁਲ। ਕਿਸਾਨਾਂ ਨੇ ਤਾਂ ਮਤਲਬ ਕਿ ਸੁਸਾਈਡ ਹੀ ਕਰ ਲਿਆ ਜੀ। ਮਤਲਬ ਇਸ ਆਸ ਦੇ ਵਿੱਚ ਉਹ ਕਹਿੰਦੇ ਸੀ ਕਿ ਮੱਲਮ ਤਾਂ ਉਦੋਂ ਹੀ ਕੰਮ ਕਰਦੇ ਜਦੋਂ ਜ਼ਖਮ ਤਾਜ਼ਾ ਹੋਵੇ। ਤਾਂ ਕੀ ਹੈ, ਕਿੰਨੇ ਟਾਈਮ ਬਾਅਦੋਂ ਉਹ ਵੀ ਇੱਕ ਤਰ੍ਹਾਂ ਦਾ ਮਜ਼ਾਕ ਹੀ ਕੀਤਾ। ਜਿਹੜੇ ਜ਼ਖਮ ਸਾਡੇ ਅੱਲੇ 'ਚ ਦੁਬਾਰਾ ਫਿਰ ਇਹਨਾਂ ਨੇ ਖਦੇੜ ਤੇ, ਉਹ ਐ ਖਦੇੜ ਤੇ ਸਾਨੂੰ ਇਹ ਆਸ ਵੀ 15,000 ਮਿਲੂਗਾ। ਸਾਡਾ ਦਿਲ ਖੁਸ਼ ਸੀ ਵੀ ਚਲੋ ਜੇ ਮੇਰੇ 18 ਕਿੱਲੇ ਮੈਨੂੰ 15 ਹਿਸਾਬ ਨਾਲ 2.5 ਲੱਖ ਰੁਪਇਆ ਉਹ ਮੇਰਾ ਖਰਚਾ ਚੱਲ ਜੂ। ਤੇ ਚੱਕ ਕੇ ਇਹਨਾਂ ਨੇ 6800 ਉਹ ਵੀ ਇਹਨਾਂ ਨੇ ਅਫਸਰਾਂ ਨੂੰ, ਅਫਸਰਾਂ ਨੇ ਤੁਹਾਨੂੰ ਮੈਂ ਪਹਿਲਾਂ ਕਿਹਾ ਅਫਸਰਾਂ ਨੇ ਸਰਕਾਰ ਦੇ ਹਿਸਾਬ ਨਾਲ ਚੱਲਣਾ ਹੁੰਦਾ। ਜਦੋਂ ਅਫਸਰਾਂ ਨੂੰ ਚੂੜੀ ਖਿੱਚਤੀ ਵੀ ਘੱਟ ਤੋਂ ਘੱਟ ਗਰਦੋਰੀਆਂ ਪਾਓ, ਘੱਟ ਤੋਂ ਘੱਟ ਤੁਸੀਂ ਮੁਆਵਜ਼ਾ ਪਾਓ, 6800 6200 ਕਈਆਂ ਨੂੰ 6000 ਆਇਆ ਜੀ, ਕਈਆਂ ਨੂੰ ਆਇਆ ਹੀ ਨਹੀਂ ਅਜੇ। ਕਈਆਂ ਬੰਦਿਆਂ ਦੀ ਫਸਲ ਮਰੀ ਆ, ਵਿਚਾਰੇ ਸਾਨੂੰ ਕਹਿੰਦੇ ਵੀ ਸਾਡੇ ਅਜੇ ਕਈਆਂ ਨੂੰ ਆਇਆ ਵੀ ਨਹੀਂ ਜੀ, ਬਿਲਕੁਲ ਵੀ ਨਹੀਂ ਆਇਆ। 5 ਵਾਲਿਆਂ ਨੂੰ ਵੀ 24,000 ਰੁਪਏ, ਕੋਈ ਹਿਸਾਬ ਕਿਤਾਬ ਹੀ ਨਹੀਂ ਹੈ ਕਿਸ ਹਿਸਾਬ ਨਾਲ ਇਹ ਆਏ ਆ ਪੈਸੇ ਜੀ। ਹਾਂਜੀ, ਤਾਂ ਅਸੀਂ ਅੱਜ ਇਸ ਵਕਤ ਜ਼ਿਲ੍ਹਾ ਬਠਿੰਡਾ ਦੇ ਪਿੰਡ ਦੇ ਵਿੱਚ ਖੜੇ ਸੀ। ਇਹ ਪਿੰਡ ਕਲਿਆਣ ਆ। ਤਾਂ ਕੋਸ਼ਿਸ਼ ਕੀਤੀ ਆ ਕਿ ਸਾਰਿਆਂ ਦੇ ਨਾਲ ਗੱਲ ਕੀਤੀ ਜਾਵੇ ਜਿਹੜੇ ਕਿਸਾਨ ਇੱਥੇ ਪਹੁੰਚੇ ਸਾਂ, ਕਿਉਂਕਿ ਜਦੋਂ ਗੜੇਮਾਰੀ ਹੋਈ ਆ ਉਦੋਂ ਵੀ ਇੰਡੋਜ਼ ਟੀਵੀ ਤੇ ਸਭ ਤੋਂ ਪਹਿਲਾਂ ਤਸਵੀਰਾਂ ਦਿਖਾਈਆਂ ਗਈਆਂ, ਬੱਲੀਆਂ ਚੱਕ ਕੇ ਦਿਖਾਈਆਂ ਕਿ ਇਹ ਗੜੇਮਾਰੀ ਨੇ ਨੁਕਸਾਨ ਕੀਤਾ। ਤਾਂ ਉਸ ਤੋਂ ਬਾਅਦ ਜੇਕਰ ਗੱਲ ਕੀਤੀ ਜਾਵੇ ਤਾਂ ਅੱਜ ਫੇਰ ਜਦੋਂ 6800 ਰੁਪਇਆ ਸਰਕਾਰ ਨੇ ਪਰ ਏਕੜ ਦਾ ਪਾਇਆ, ਤਾਂ ਫੇਰ ਇਹਨਾਂ ਕਿਸਾਨਾਂ ਦਾ ਦੁੱਖ ਦਰਦ ਜਾਣਨ ਦੇ ਲਈ ਇੰਡੋਜ਼ ਟੀਵੀ ਦੀ ਟੀਮ ਪਿੰਡ ਕਲਿਆਣ ਮੱਲਕਾ ਜ਼ਿਲ੍ਹਾ ਬਠਿੰਡਾ ਦੇ ਵਿੱਚ ਪਹੁੰਚੀ ਆ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਕੋਸ਼ਿਸ਼ ਰਹੇਗੀ ਕਿ ਪੰਜਾਬ ਦਾ ਦੁੱਖ ਦਰਦ ਸਾਂਝਾ ਕੀਤਾ ਜਾਵੇ। ਮੇਰੇ ਸਹਿਯੋਗੀ ਸਾਥੀ ਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਫਸਲ ਕਿੰਨੀ ਕੁ ਤਬਾਹ ਹੋਈ ਆ, ਕਿੰਨਾ ਕੁ ਜਿਹੜਾ ਨੁਕਸਾਨ ਆ ਫਸਲ ਦਾ ਹੋਇਆਗਾ, ਜੇਕਰ ਅਸੀਂ ਗੱਲ ਕਰੀਏ ਤਾਂ ਕਿੰਨਾ ਕੁ ਮੁਆਵਜ਼ਾ ਜਿਹੜੀ ਸਰਕਾਰ ਨੇ ਦੇ ਦਿੱਤਾ? 40% ਕਿਸਾਨ ਹੈ ਜਿਨ੍ਹਾਂ ਦਾ ਪੂਰੇ ਦਾ ਪੂਰਾ ਖੇਤ ਹੈ ਉਹ ਇਸ ਮਾਰ ਦੇ ਵਿੱਚ ਆ ਗਿਆ। ਬਾਕੀ ਰਹਿੰਦੇ ਕਿਸਾਨਾਂ ਦੇ ਵਿੱਚੋਂ ਕਿਸੇ ਦਾ 50%, ਕਿਸੇ ਦਾ 60%, ਕਿਸੇ ਦਾ 40%। ਪੰਜਾਬ ਸਰਕਾਰ ਨੇ ਕਿਹਾ ਕਿ ਅਸੀਂ ਗੋਦਾਵਰੀਆਂ ਬਾਅਦ ਚੋਂ ਕਰਾਂਗੇ, ਪਰ ਜਿਹੜਾ ਮੁਆਵਜ਼ਾ ਉਹ ਤੁਹਾਡੇ ਖਾਤਿਆਂ 'ਚ ਪਾ ਦੇਵਾਂਗੇ। ਹੜ੍ਹਾਂ ਨੇ 3 ਪਾਸੋਂ ਜਿਹੜਾ ਕਿ ਪਾਣੀ ਨੇ ਘੇਰ ਲਿਆ ਸੀ ਕਿਸਾਨਾਂ ਨੂੰ, ਤੇ ਇੱਕ ਪਾਸੋਂ ਜਿਹੜੀ ਗੜੇਮਾਰੀ ਦੀ ਮਾਰ ਪਈ ਆ, ਤੁਸੀਂ ਕਿਹਾ ਕਿ 6800 ਰੁਪਇਆ 1 ਕਿੱਲੇ ਦਾ ਆਇਆਗਾ, ਪੂਰੇ ਕਿਸਾਨਾਂ ਨੂੰ ਮਿਲ ਗਿਆ। ਬਈ ਕੀ ਦਿਲ ਤੇ ਬੀਤੀ ਉਦੋਂ ਜਦੋਂ ਫਸਲ ਨੂੰ ਬੱਲੀਆਂ ਨੂੰ ਚੱਕਦੇ ਸੀ, ਤਾਂ ਦਿਨ ਯਾਦ ਆਉਂਦਾ ਤਾਂ ਕੀ ਮਨ ਤੇ ਬੀਤਦੀ ਹੈ? ਬਹੁਤ ਭੈੜਾ ਹਾਲ ਸੀਗਾ ਜੀ। 2-4 ਦਿਨ ਰੋਟੀ ਵੀ ਨਹੀਂ ਖਾਧੀ ਅਸੀਂ, ਜਦੋਂ ਕਿ ਮੇਰਾ ਸਾਰਾ ਖੇਤ ਹੀ ਨੁਕਸਾਨ 'ਚ ਆ ਗਿਆ ਸੀਗਾ। ਮੇਰਾ ਘੱਟੋ ਘੱਟ 80% ਨੁਕਸਾਨ ਸੀਗਾ ਜੀ, ਜਿਹਦੇ ਵਿੱਚੋਂ ਮੈਨੂੰ 5 ਕਿੱਲਿਆਂ ਦਾ ਮਿਲਿਆ ਜੀ 6800 ਦੇ ਹਿਸਾਬ ਨਾਲ।
ਪਰ ਮੇਰਾ 10 ਕਿੱਲਿਆਂ ਦਾ ਨੁਕਸਾਨ ਸੀਗਾ ਜੀ 80% ਦੇ ਹਿਸਾਬ ਨਾਲ। ਮਤਲਬ ਕਿ ਹੁਣ ਵੀ ਕਰਜ਼ੇ ਥੱਲੇ ਆਏ ਹੋਏ ਹਾਂ ਅਸੀਂ, ਇਸ ਕਾਰਨ ਘੱਟੋ ਘੱਟ 2-4 ਸਾਲ ਪਿੱਛੇ ਹਟ ਗਏ ਜੀ ਅਸੀਂ। ਬਈ ਤੁਹਾਡਾ ਵੀ ਨੁਕਸਾਨ ਹੋਇਆ ਸੀ? ਕਿੰਨੀ ਕਣਕ ਮਰੀ ਆ ਉਦੋਂ ਜਦੋਂ ਗੜੇਮਾਰੀ ਹੋਈ ਆ? 10 ਕਿੱਲਿਆਂ 'ਚ ਤਾਂ ਸਾਡੇ ਘੱਟੋ ਘੱਟ ਟਰਾਲੀ ਇੱਕ ਹੀ ਭਰੀ ਸੀ। ਤੇ ਕਣਕ ਤਾਂ ਬਾਅਦ ਦੀ ਗੱਲ ਹੈ, ਜਿਵੇਂ ਆਲੂ ਹੋ ਗਿਆ, ਆਲੂ ਸਰੋਂ ਸਬਜ਼ੀ, ਇਹਦੇ ਬਾਰੇ ਕੋਈ ਗੱਲ ਹੀ ਨਹੀਂ ਕਰ ਰਿਹਾ। ਕਦੇ ਉਹਨਾਂ ਨਾਲ ਪਹੁੰਚਣ ਦੀ ਜਾਂ ਪਿੰਡ ਵਾਲਿਆਂ ਨਾਲ ਗੱਲ ਕਰੀ ਵੀ ਆਪਾਂ ਮੁੱਖ ਮੰਤਰੀ ਨੂੰ ਮਿਲ ਲਈ ਜਾ ਕੇ ਆਮ ਘਰ 'ਚੋਂ? ਤੁਸੀਂ ਵੀ ਜਾਣਦੇ ਆ ਜੀ, ਅਸੀਂ ਵੀ ਜਾਣਦੇ ਆ, ਮੁੱਖ ਮੰਤਰੀ ਕੀ ਸਰਪੰਚ ਨੂੰ ਵੀ ਮਿਲਣਾ ਬਹੁਤ ਔਖਾ ਹੁੰਦਾ ਆਮ ਲੋਕਾਂ ਨੂੰ। ਤਾਂ ਡਾਂਗਾਂ ਪੈਂਦੀਆਂ ਜੀ, ਜਿਹੜੇ ਮੀਟਿੰਗ ਮੰਗਦੇ ਆ, ਕਿਸਾਨ ਮੰਗ ਲੈਣ, ਮਾਸਟਰ ਮੰਗ ਲੈਣ। ਕਰਜ਼ਾ ਮੁੜ ਗਿਆ ਹੋਣਾ, ਜਿਹੜਾ ਨੁਕਸਾਨ ਹੋਇਆ ਸੀ, ਜਿਹੜਾ ਮੁਆਵਜ਼ਾ ਮਿਲ ਗਿਆ, ਕਹਿੰਦੇ ਕਿ ਹੁਣ ਤਾਂ ਬੈਂਕ ਦੇ ਵਿੱਚ ਪੈਸੇ ਆ ਗਏ ਆ, ਕਰਜ਼ਾ ਮੋੜਤਾ ਹੋਣਾ ਜਿੰਨਾ ਕੁ ਲੈਤਾ ਹੋਣਾ? ਕੁਛ ਨਹੀਂ ਮੁੜਿਆ ਬਾਈ ਜੀ। ਮੇਰੇ ਸੀਗੇ 4 ਕਿੱਲੇ ਤੇ 2 ਕਨਾਲਾਂ, ਤੇ ਮੈਨੂੰ ਉਹਦਾ ਕੁਝ ਨਹੀਂ ਮਿਲਿਆ। ਜਿਹੜੀ ਸਰਕਾਰ ਨੇ ਵਾਅਦੇ ਕਰੀ, ਸਰਕਾਰ ਉਸ ਗੱਲ ਤੇ ਪੂਰੀ ਉਤਰੀ ਨਹੀਂ। ਚਲੋ ਅਸੀਂ ਇਹ ਕਹਿੰਦੇ ਆ, ਸਰਕਾਰ ਵਾਅਦਾ ਹੀ ਉਹਨਾਂ ਕਰੇ ਜਿੰਨੀ ਗੱਲਬਾਤ ਹੁੰਦੀ ਆ। ਸਰਕਾਰ ਨੇ ਕਿਸਾਨਾਂ ਨੂੰ ਕਹਿ ਕੇ 15-15000 ਰੁਪਇਆ ਮਲਮ ਲਾਤਾ ਸਾਡੇ ਜ਼ਖਮਾਂ ਤੇ। ਸਾਡਾ 15000 ਦਾ ਵਾਅਦਾ ਕਰਕੇ, ਜਦੋਂ ਮੇਰੇ ਖੇਤ 'ਚ ਤੁਸੀਂ ਇੰਟਰਵਿਊ ਲੈਣ ਆਏ, ਐਮਐਲਏ ਸਾਹਿਬ ਆਪ ਆਏ ਸੀ ਉੱਥੇ, ਉਹਨਾਂ ਨੇ ਇਹ ਵਾਅਦਾ ਕਰਕੇ ਗਏ ਸੀ ਵੀ 15000 ਦੇ ਹਿਸਾਬ ਨਾਲ ਕਿੱਲੇ ਦਾ ਤੁਹਾਨੂੰ ਮੁਆਵਜ਼ਾ ਦੇਵਾਂਗੇ। ਮੈਂ ਸਰਕਾਰ ਨੂੰ ਇੱਕ ਜ਼ਰੂਰ ਇਹ ਕਹਿਣਾ ਚਾਹੁੰਦਾ, ਜੇ ਤੁਸੀਂ ਦੇ ਨਹੀਂ ਸਕਦੇ ਤੇ ਵਾਅਦਾ ਨਾ ਕਰਿਆ ਕਰੋ। ਪੰਜਾਬ ਸਰਕਾਰ ਨੇ ਵੱਡੇ ਵਾਅਦੇ ਕੀਤੇ। ਪੰਜਾਬ ਸਰਕਾਰ ਨੇ ਕਿਹਾ ਕਿ ਕਿਸਾਨਾਂ ਨੂੰ ਮੁਆਵਜ਼ਾ ਦੇ ਦਿੱਤਾ। ਖਬਰਾਂ ਚੱਲੀਆਂ, ਖਬਰਾਂ ਦੇ ਵਿੱਚ ਕਾਫੀ ਜ਼ੋਰ ਲੱਗਿਆ ਪੱਤਰਕਾਰਾਂ ਦਾ। ਸਟੂਡੀਓ ਦੇ ਵਿੱਚੋਂ ਬੈਠਿਆਂ ਨੇ ਕਾਫੀ ਕੁਝ ਬੋਲਿਆ ਕਿ ਕਿਸਾਨਾਂ ਨੂੰ ਜੋ ਮੁਆਵਜ਼ਾ ਗਾ ਉਹ ਹੜ੍ਹਾਂ ਦੀ ਮਾਰ ਪਈ ਆ, ਤੇ ਕਿਸਾਨਾਂ ਨੂੰ ਜੋ ਮੁਆਵਜ਼ਾ ਉਹ ਮਿਲ ਚੁੱਕਿਆ ਹੈਗਾ। ਇੱਥੋਂ ਤੱਕ ਕਿ ਵਿਰੋਧੀ ਧਿਰਾਂ ਨੇ ਸਵਾਲ ਖੜੇ ਕੀਤੇ। ਪਰ ਅੱਜ ਅਸੀਂ ਇੱਕ ਅਜਿਹੇ ਪਿੰਡ ਦੇ ਵਿੱਚ ਖੜੇ ਹਾਂ, ਜਿਵੇਂ ਪਿਛਲੀ ਵਾਰ ਤੁਹਾਨੂੰ ਪਿੰਡ ਸੇਲਵਰਾ ਜ਼ਿਲ੍ਹਾ ਬਠਿੰਡਾ ਪੈ ਜਾਂਦਾ, ਉੱਥੋਂ ਦੀ ਖਬਰ ਦਿਖਾਈ ਸੀ ਕਿ ਕਿਸਾਨਾਂ ਦੀਆਂ ਫਸਲਾਂ ਤਬਾਹ ਹੋ ਗਈਆਂ, ਕਣਕਾਂ 15-15 ਗੱਟੇ ਇੱਕ ਕਿੱਲੇ 'ਚੋਂ ਭਰੀ ਗਈ, ਤੇ ਰੋੜਾਂ ਦੀ ਜ਼ਮੀਨ ਸੀ ਜਿਹੜੀ ਕਿ ਉਹਦੇ ਵਿੱਚੋਂ ਜਿਹੜੀ ਕਿ ਰੋੜਾਂ ਵਾਲੀ ਕਣਕ ਸੀ ਜਿਹੜੀ ਕਿ ਉਹ ਆਪਦੇ ਘਰ ਦੇ ਵਿੱਚ ਲਿਆਂਦੀ ਗਈ, ਤੇ ਅੱਜ ਉਹ ਕਿਸਾਨ ਰੋੜ ਖਾਣ ਦੇ ਲਈ ਮਜਬੂਰ ਨੇ। ਰੇਤੇ ਮਿੱਟੀ ਵਾਲੀ ਜਿਹੜੀ ਕਣਕ ਆ ਉਹ ਖਾ ਰਹੇ ਨੇ, ਆਟੇ ਦੇ ਵਿੱਚ ਰੇਤਾ ਮਿੱਟੀ ਆਉਂਦਾ। ਤਾਂ ਪਰ ਦੂਸਰੇ ਪਾਸੇ ਜੇਕਰ ਅਸੀਂ ਗੱਲ ਕਰੀਏ ਤਾਂ ਪਿਛਲੇ ਦਿਨਾਂ ਦੇ ਦੌਰਾਨ ਪੰਜਾਬ ਸਰਕਾਰ ਦੇ ਵੱਲੋਂ ਮੁਆਵਜ਼ਾ ਦੇਣ ਦੀ ਗੱਲ ਕੀਤੀ ਗਈ, ਪਰ ਮੁਆਵਜ਼ਾ ਆਇਆ ਕਿੰਨਾ ਇਹ ਤਾਂ ਸਵਾਲ ਖੜੇ ਵਿਰੋਧੀਆਂ ਨੇ ਕਰ ਹੀ ਦਿੱਤੇ ਨੇ। ਪਰ ਅਸੀਂ ਗੱਲਬਾਤ ਕਰਾਂਗੇ ਉਹਨਾਂ ਕਿਸਾਨਾਂ ਦੇ ਨਾਲ ਜਿਨ੍ਹਾਂ ਕਿਸਾਨਾਂ ਦੀ ਫਸਲ ਤਬਾਹ ਹੋ ਗਈ, ਜਿਨ੍ਹਾਂ ਕਿਸਾਨਾਂ ਦੀ ਗੜੇਮਾਰੀ ਦੇ ਕਾਰਨ ਫਸਲ ਬਰਬਾਦ ਹੋ ਗਈ। ਤਾਂ ਅਸੀਂ ਪਹਿਲਾਂ ਸ਼ੁਰੂਆਤ ਕਰਦੇ ਹਾਂ, ਪਿੰਡ ਕਲਿਆਣ ਦੇ ਵਿੱਚ ਖੜੇ ਹਾਂ, ਜ਼ਿਲ੍ਹਾ ਬਠਿੰਡਾ ਪੈ ਜਾਂਦਾ ਜੀ। ਬਹੁਤ ਸਵਾਗਤ ਆ ਸਾਰਿਆਂ ਦਾ, ਸਤਿ ਸ਼੍ਰੀ ਅਕਾਲ। ਪਹਿਲਾਂ ਤਾਂ ਫਸਲ ਕਿੰਨੀ ਕੁ ਤਬਾਹ ਹੋਈ ਆ, ਕਿੰਨਾ ਕੁ ਜਿਹੜਾ ਨੁਕਸਾਨ ਆ ਫਸਲ ਦਾ ਹੋਇਆ ਗਾ, ਜੇਕਰ ਅਸੀਂ ਗੱਲ ਕਰੀਏ ਤਾਂ ਕਿੰਨਾ ਕੁ ਮੁਆਵਜ਼ਾ ਜਿਹੜੀ ਸਰਕਾਰ ਨੇ ਦੇ ਦਿੱਤਾ? ਜਿੱਥੋਂ ਤੱਕ ਫਸਲ ਤਬਾਹੀ ਦਾ ਸੰਬੰਧ ਆ, ਪਿੰਡ ਦੇ ਵਿੱਚ ਵੱਡੇ ਪੱਧਰ 'ਤੇ ਜਿਹੜੀ ਫਸਲ ਆ ਗੜਿਆਂ ਦੇ ਮਾਰ ਦੇ ਵਿੱਚ ਆਈ ਸੀਗੀ। ਲਗਭਗ ਜਿਹੜੇ 40% ਕਿਸਾਨ ਹੈ ਜਿਨ੍ਹਾਂ ਦਾ ਪੂਰਾ ਖੇਤ ਹੈ ਉਹ ਇਸ ਮਾਰ ਦੇ ਵਿੱਚ ਆ ਗਿਆ। ਬਾਕੀ ਰਹਿੰਦੇ ਕਿਸਾਨਾਂ ਦੇ ਵਿੱਚੋਂ ਕਿਸੇ ਦਾ 50%, ਕਿਸੇ ਦਾ 60%, ਕਿਸੇ ਦਾ 40%। ਇਸ ਕਰਕੇ ਮਾਰ ਸਾਰੇ ਕਿਸਾਨਾਂ ਦੇ ਉੱਪਰ ਹੀ ਪਈ ਹੈ। ਤੇ ਜਿਹੜਾ ਸਰਕਾਰ ਨੇ ਕਿਹਾ ਸੀਗਾ, ਜਿਵੇਂ ਪਹਿਲਾਂ ਸਰਕਾਰ ਵੰਡ ਤੋਂ ਹੀ ਪਹਿਲਾਂ ਕਹਿੰਦੇ ਹੁੰਦੇ ਕਿ ਅਸੀਂ 20000 ਰੁਪਈਆ ਕਿੱਲੇ ਦਾ ਦੇਵਾਂਗੇ ਕਿਸਾਨ ਨੂੰ, ਤੇ ਜਿਹੜੀ ਗਰਦੌਰੀ ਬਾਅਦ 'ਚ ਕਰਾਂਗੇ। ਪਰ ਜਿਹੜਾ ਇਹਨਾਂ ਨੇ ਜਿੰਨੇ ਵੀ ਪਿੱਛੇ ਮਸਲੇ ਬਣੇ ਆ ਉਹਨਾਂ ਦੇ ਵਿੱਚ ਵੀ ਤੇ ਇਸ ਦੇ ਵਿੱਚ ਵੀ ਸਿਰਫ ਕਿਸਾਨਾਂ ਨੂੰ ਦਿੱਤਾ 6800 ਰੁਪਈਆ, ਉਹ ਵੀ 50% ਕਿਸਾਨਾਂ ਨੂੰ। ਜਿੰਨੇ ਕਿਸਾਨਾਂ ਦਾ ਨੁਕਸਾਨ ਹੋਇਆ ਉਹਨਾਂ ਨੂੰ ਹਲੇ 6800 ਰੁਪਈਆ ਵੀ ਨਹੀਂ ਆਇਆ, ਜਦ ਕਿ ਇਹਨਾਂ ਨੇ ਕਿਹਾ ਸੀਗਾ ਕਿ ਅਸੀਂ 15000 ਦੇਵਾਂਗੇ। 20 ਵਾਲਾ ਪਹਿਲਾਂ ਤਾਂ ਭੁੱਲ ਕੇ ਇਹ ਬਾਅਦ 'ਚ 15 ਤੇ ਆ ਗਏ ਸੀ ਵੀ ਵਿਸਾਖੀ ਤੱਕ ਅਸੀਂ 15000 ਕਿੱਲੇ ਦਾ ਹਰੇਕ ਕਿਸਾਨ ਦੇ ਖਾਤੇ 'ਚ ਪਾ ਦਿਆਂਗੇ। ਪਰ ਹਾਲ ਦੀ ਘੜੀ ਕਿਸਾਨ ਉਹ ਨਾਲ ਮੂੰਹ ਚੱਕ ਕੇ ਦੇਖ ਰਹੇ ਆ, ਕਿਸਾਨਾਂ ਦੇ ਖਾਤੇ 'ਚ ਕੁਝ ਨਹੀਂ ਆ ਰਿਹਾ। ਕਿਸਾਨਾਂ ਦੀ ਜਿਹੜੀ ਹਾਲਤ ਬਹੁਤ ਬੁਰੀ ਹੋਈ ਪਈ ਆ, ਕਿਉਂਕਿ ਸਿਰਫ ਕੁਛ ਕਿਸਾਨਾਂ ਦੇ 6 ਗੱਟੇ, ਇੱਕ ਕਿੱਲੇ 'ਚੋਂ 6 ਗੱਟੇ ਸਿਰਫ ਨਿਕਲੇ ਆ, ਤੇ ਤੂੜੀ ਆ ਜਿਹੜੀ ਉਹ ਖਤਮ ਹੋ ਗਈ ਆ। ਪੰਜਾਬ ਸਰਕਾਰ ਨੇ ਕਿਹਾ ਕਿ ਅਸੀਂ ਗੋਦਾਵਰੀਆਂ ਬਾਅਦ ਚੋਂ ਕਰਾਂਗੇ, ਪਰ ਜਿਹੜਾ ਮੁਆਵਜ਼ਾ ਉਹ ਤੁਹਾਡੇ ਖਾਤਿਆਂ 'ਚ ਪਾ ਦੇਵਾਂਗੇ। ਫਸਲ ਕਲਿਆਣ ਪਿੰਡ ਦੀ ਕਿੰਨੀ ਕੁ ਨੁਕਸਾਨੀ ਗਈ ਸੀਗੀ ਜਿਹੜੀ ਉਸ ਵਕਤ ਹੋਈ ਸੀ? ਤੇ ਇੱਕ ਪਾਸੋਂ ਹੜ੍ਹਾਂ ਦੀ ਮਾਰ ਪਈ ਕਿਸਾਨਾਂ ਦੇ ਉੱਪਰ, ਹੜ੍ਹਾਂ ਨੇ 3 ਪਾਸੋਂ ਜਿਹੜਾ ਕਿ ਪਾਣੀ ਨੇ ਘੇਰ ਲਿਆ ਸੀ ਕਿਸਾਨਾਂ ਨੂੰ, ਤੇ ਇੱਕ ਪਾਸੋਂ ਜਿਹੜੀ ਗੜੇਮਾਰੀ ਦੀ ਮਾਰ ਪਈ ਆ, ਤੁਸੀਂ ਕਿਹਾ ਕਿ 6800 ਰੁਪਈਆ ਇੱਕ ਕਿੱਲੇ ਦਾ ਆਇਆਗਾ, ਪੂਰੇ ਕਿਸਾਨਾਂ ਨੂੰ ਮਿਲ ਗਿਆ? ਨਹੀਂ ਜੀ, ਜਿਹੜਾ 6800 ਆ ਉਹ ਵੀ ਪੂਰੇ ਕਿਸਾਨਾਂ ਨੂੰ ਨਹੀਂ ਮਿਲਿਆਗਾ। ਜਿਹੜੀ ਮਾਰ ਹੈਗੀ ਆ, ਮਾਰ ਤਾਂ ਇਹਨਾਂ ਨੇ ਸਿਰਫ ਗੜੇਮਾਰੀ ਦਾ ਹੀ ਕਹਿ ਰਹੇ ਆ ਕਿ ਮੁਆਵਜ਼ੇ ਦੇਣਾ, ਜਦ ਕਿ ਜਿੱਥੇ ਪਾਣੀ ਖੜ ਗਿਆ ਖੇਤਾਂ ਦੇ ਵਿੱਚ ਉਹ ਵੀ ਮਾਰ ਗੜਿਆਂ ਨਾਲੋਂ ਘੱਟ ਨਹੀਂ ਸੀਗੀ।
ਉਹ ਵੀ ਮਾਰ ਉਨੀ ਹੀ ਹੋਈ ਆ ਕਿਸਾਨ ਦੀ ਜਿੰਨੀ ਗੜਿਆਂ ਨੇ ਹੋਈ ਆ, ਕਿਉਂਕਿ ਜਿੱਥੇ ਪਾਣੀ ਖੜ ਗਿਆ ਪਾਣੀ ਦੇ ਨਾਲ ਥੱਲੇ ਬੱਲੀਆਂ ਗਲ ਗਈਆਂ, ਬੱਲੀਆਂ ਗਲ ਕੇ ਸਾਰਾ ਨਾੜ ਗਲ ਗਿਆ, ਨਾ ਤਾਂ ਉੱਥੇ ਤੂੜੀ ਰਹੀ ਆ ਨਾ ਦਾਣੇ ਰਹੇ ਆ। ਉਹਦਾ ਤਾਂ ਕੱਖ ਹੀ ਨਹੀਂ ਦਿੱਤਾ ਇਹਨਾਂ ਨੇ, ਉਸ ਪਾਸੇ ਤਾਂ ਧਿਆਨ ਹੀ ਨਹੀਂ ਦਿੱਤਾ, ਸਿਰਫ ਗੜੇਮਾਰੀ ਵਾਲਿਆਂ ਦਾ ਕਿਹਾ ਸੀ, ਪਰ ਗੜੇਮਾਰੀ ਵਾਲੀ ਵੀ ਜਿਹੜੀ ਪੂਰਤੀ ਨਹੀਂ ਕੀਤੀ ਹਲੇ ਤੱਕ। ਬਈ ਕੀ ਦਿਲ ਤੇ ਬੀਤੀ ਉਦੋਂ ਜਦੋਂ ਫਸਲ ਨੂੰ ਬੱਲੀਆਂ ਨੂੰ ਚੱਕਦੇ ਸੀ ਤਾਂ ਰੋਣਾ ਨਿਕਲਦਾ ਸੀਗਾ, ਤੇ ਅੱਜ ਵੀ ਉਹ ਦਿਨ ਯਾਦ ਆਉਂਦਾ ਤਾਂ ਕੀ ਮਨ ਤੇ ਬੀਤਦੀ ਹੈ? ਬਹੁਤ ਭੈੜਾ ਹਾਲ ਸੀਗਾ ਜੀ। 2-4 ਦਿਨ ਰੋਟੀ ਵੀ ਨਹੀਂ ਖਾਧੀ ਅਸੀਂ, ਜਦੋਂ ਕਿ ਮੇਰਾ ਸਾਰਾ ਖੇਤ ਹੀ ਨੁਕਸਾਨ 'ਚ ਆ ਗਿਆ ਸੀਗਾ। ਮੇਰਾ ਘੱਟੋ ਘੱਟ 80% ਨੁਕਸਾਨ ਸੀਗਾ ਜੀ, ਜਿਹਦੇ ਵਿੱਚੋਂ ਮੈਨੂੰ 5 ਕਿੱਲਿਆਂ ਦਾ ਮਿਲਿਆ ਜੀ 1800 ਦੇ ਹਿਸਾਬ ਨਾਲ, ਪਰ ਮੇਰਾ 10 ਕਿੱਲਿਆਂ ਦਾ ਨੁਕਸਾਨ ਸੀਗਾ ਜੀ 80% ਦੇ ਹਿਸਾਬ ਨਾਲ। ਜਦੋਂ ਅੱਜ ਉਹ ਦਿਨ ਯਾਦ ਕਰਦੇ ਹੋ ਤਾਂ ਘਰ ਦੇ ਵਿੱਚ ਗੱਲਾਂ ਬਾਤਾਂ ਹੁੰਦੀਆਂ ਨੇ, ਰੋਟੀ ਤਾਂ ਅੱਜ ਵੀ ਨਹੀਂ ਲੰਘਦੀ ਹੋਣੀ? ਨਾ ਜੀ, ਹਜੇ ਵੀ ਬਹੁਤ ਮਤਲਬ ਕਿ ਹੁਣ ਵੀ ਕਰਜ਼ੇ ਥੱਲੇ ਆਏ ਹੋਏ ਹਾਂ ਅਸੀਂ, ਇਸ ਕਾਰਨ ਘੱਟੋ ਘੱਟ 2-4 ਸਾਲ ਪਿੱਛੇ ਹਟ ਗਏ ਜੀ ਅਸੀਂ। ਬਈ ਤੁਹਾਡਾ ਵੀ ਨੁਕਸਾਨ ਹੋਇਆ ਸੀ? ਕਿੰਨੀ ਕਣਕ ਮਰੀ ਆ ਉਦੋਂ ਜਦੋਂ ਗੜੇਮਾਰੀ ਹੋਈ ਆ? ਸਾਡੇ 80% ਦਾ ਕੇਵਲ 100% ਹੀ ਸੀਗਾ ਜੀ, ਜਿੱਥੇ ਕੁਝ ਵੀ ਨਹੀਂ ਸੀਗਾ। 10 ਕਿੱਲਿਆਂ 'ਚ ਤਾਂ ਸਾਡੇ ਘੱਟੋ ਘੱਟ ਟਰਾਲੀ ਇੱਕ ਹੀ ਭਰੀ ਸੀਗੀ। ਅਤੇ ਕਣਕ ਤਾਂ ਬਾਅਦ ਦੀ ਗੱਲ ਹੈ, ਜਿਵੇਂ ਆਲੂ ਹੋ ਗਿਆ, ਆਲੂ ਸਰੋਂ ਸਬਜ਼ੀ, ਇਹਦੇ ਬਾਰੇ ਕੋਈ ਗੱਲ ਹੀ ਨਹੀਂ ਕਰ ਰਿਹਾ। ਬਿਲਕੁਲ। ਇਹ ਨੁਕਸਾਨ ਤਾਂ ਇਹਨਾਂ ਦੇ ਬਹੁਤ ਜ਼ਿਆਦਾ ਹੋਇਆ ਹੈਗਾ। ਪਹਿਲਾਂ ਕੋਰੇ ਨੇ ਮਾਰੇ, ਮੁੜ ਕੇ ਗੜੇ ਨੇ ਮਾਰਤੇ, ਅਤੇ ਮੁੜ ਕੇ ਪਾਣੀ ਨਾਲ ਮੂੰਗੀ ਵੀ ਗਈ। ਜਦੋਂ ਸਰਕਾਰ ਨੇ ਕਿਹਾ ਵੋਟਾਂ ਤੋਂ ਪਹਿਲਾਂ ਕਿ ਅਸੀਂ ਬਦਲਾਅ ਕਰਾਂਗੇ, ਅਸੀਂ ਬਦਲਾਅ ਦੀ ਨੀਤੀ ਲਿਆਵਾਂਗੇ, ਇਹਨਾਂ ਸੱਥਾਂ ਦੇ ਵਿੱਚੋਂ ਸਰਕਾਰ ਚੱਲੂ, ਗੜਿਆਂ ਦੀ ਮਾਰ ਨੂੰ ਲੈ ਕੇ ਕੋਈ ਨੁਮਾਇੰਦਾ ਆਇਆ ਇੱਥੇ ਵੀ ਭਾਈ ਤੁਹਾਡਾ ਨੁਕਸਾਨ ਹੋ ਗਿਆ, ਅਸੀਂ ਤੁਹਾਡੇ ਨਾਲ ਖੜ੍ਹੇ ਹਾਂ ਮੋਢੇ ਨਾਲ ਮੋਢਾ ਜੋੜ ਕੇ? ਨਹੀਂ ਜੀ, ਮਾਸਟਰ ਜਗਸੀਰ ਸਿੰਘ ਉਦੋਂ ਇੱਕ ਵਾਰੀ ਤਾਂ ਗਰਦੌਰੀ ਮਤਲਬ ਜਦੋਂ ਗੜੇ ਪਏ ਆ, ਉਦੋਂ ਇੱਕ ਦਿਨ ਉਦੋਂ ਤੁਸੀਂ ਉਹਦਾ ਇੰਟਰਵਿਊ ਕੀਤਾ ਸੀਗਾ, ਸਿਰਫ ਉਦੋਂ ਹੀ ਆਏ ਆ। ਉਦੋਂ ਬਾਅਦ ਨਾ ਕੋਈ ਸਰਕਾਰੀ ਅਫਸਰ ਆਇਆ, ਨਾ ਕੋਈ MLA, ਅਤੇ ਸੇਲਵਰਾ CM ਸਾਹਿਬ ਖੁਦ ਆਏ ਸੀਗੇ, ਅਤੇ ਉਹਨਾਂ ਨੇ ਬਿਆਨ ਦਿੱਤੇ ਸੀ ਵੱਡੇ ਵੱਡੇ, ਅਤੇ ਉੱਥੇ ਤਾਂ ਹਜੇ ਤੱਕ ਕੁਝ ਵੀ ਨਹੀਂ ਗਿਆ ਸੇਲਵਰਾ ਦੇ ਪਿੰਡ 'ਚ। ਸਾਡੇ ਚਲੋ ਆਪਣੇ ਪਿੰਡ 'ਚ ਘੱਟੋ ਘੱਟ 50% ਕਿਸਾਨਾਂ ਨੂੰ ਤਾਂ ਆਪਾਂ ਮੰਨਦੇ ਹਾਂ ਵੀ ਆਏ ਆ, ਪੈਸੇ ਆਏ ਆ, ਉੱਥੇ ਇੱਕ ਬੰਦੇ ਨੂੰ ਵੀ ਨਹੀਂ ਆਏ। ਉਹਦਾ ਕੀ? ਤੁਹਾਡਾ ਵੀ ਨੁਕਸਾਨਿਆ ਗਿਆ ਸੀ? ਕਿੰਨਾ ਵਾਹਣ ਸੀਗਾ ਜਿਹੜਾ ਨੁਕਸਾਨਿਆ ਗਿਆ? 9.5 ਕਿੱਲੇ ਕਣਕ ਮਰ ਗਈ ਸੀ ਜੀ, ਜਮਾ ਜਮਾ ਮਰ ਗਈ ਸੀ 9.5 ਕਿੱਲੇ, ਅਤੇ ਆਲੂ ਅੱਧੇ ਹੋਏ ਸੀ ਜੀ 4 ਕਿੱਲੇ। ਆਲੂ 150 ਗੱਟਾ ਹੀ ਹੋਇਆ ਸੀਗਾ, ਅਤੇ ਕਣਕ ਜਮਾ ਖਤਮ ਸੀ। ਮੈਂ ਬੋਲਿਆ ਵੀ ਹਾਂ ਜੀ ਉਹਦੇ ਵੀ ਸਾਡੇ ਕੋਲ ਕੁਛ ਨਹੀਂ ਰਿਹਾ, ਸਾਡੇ ਪਰਿਵਾਰਾਂ 'ਚ ਦਵਾਈਆਂ ਵੀ ਲੈਣੀਆਂ, ਅਸੀਂ ਆਪਦੇ ਕਬੀਲਦਾਰੀ ਵੀ ਚਲਾਉਣੀ ਹੈ, ਵੀ ਸਾਨੂੰ ਸਰਕਾਰ ਦੀ ਲੋੜ ਹੈ, ਪਰ ਸਰਕਾਰ ਨੇ ਥੋੜ੍ਹੇ ਜਿਹੇ ਪੈਸੇ ਦਿੱਤੇ ਆ। ਮੁੱਖ ਮੰਤਰੀ ਕਹਿੰਦਾ ਮੈਂ ਕੱਲੀ ਗੱਲ ਤੇ ਗੌਰ ਕਰ ਰਿਹਾ, ਕੱਲਾ ਮੇਰੇ ਧਿਆਨ 'ਚ ਆ, ਜੋ ਵੀ ਮੁੱਦਾ ਹੈ ਕਦੇ ਉਹਨਾਂ ਨਾਲ ਪਹੁੰਚਣ ਦੀ ਜਾਂ ਪਿੰਡ ਵਾਲਿਆਂ ਨਾਲ ਗੱਲ ਕਰੀਓ ਵੀ ਆਪਾਂ ਮੁੱਖ ਮੰਤਰੀ ਨੂੰ ਮਿਲ ਲਈ ਜਾ ਕੇ ਆਮ ਘਰ 'ਚੋਂ ਆ? ਤੁਸੀਂ ਵੀ ਜਾਣਦੇ ਆ ਜੀ, ਅਸੀਂ ਵੀ ਜਾਣਦੇ ਹਾਂ, ਮੁੱਖ ਮੰਤਰੀ ਕੀ ਸਰਪੰਚ ਨੂੰ ਵੀ ਮਿਲਣਾ ਬਹੁਤ ਔਖਾ ਹੁੰਦਾ ਆਮ ਲੋਕਾਂ ਨੂੰ। ਤਾਂ ਆਪਣੀ ਐਡੀ ਕਿੱਥੇ ਅਪਰੋਚ ਆ ਵੀ ਮੁੱਖ ਮੰਤਰੀ ਆਪਾਂ ਜਾ ਵੀ ਵੜਦੇ, ਅਸੀਂ 50 ਬੰਦੇ ਵੀ ਜਾਣਦੇ ਵੀ ਆਪਾਂ ਨੂੰ ਟਾਈਮ ਦੇ ਦੂ ਅਤੇ ਗੱਲ ਦੂ। ਡਾਂਗਾਂ ਪੈਂਦੀਆਂ ਜੀ, ਜਿਹੜੇ ਮੀਟਿੰਗ ਮੰਗਦੇ ਆ, ਕਿਸਾਨ ਮੰਗ ਲੈਣ, ਮਾਸਟਰ ਮੰਗ ਲੈਣ, ਪਟਵਾਰੀ ਮੰਗ ਲੈਣ, ਡਾਂਗਾਂ ਪੈਂਦੀਆਂ, ਇਦੋਂ ਬਿਨਾਂ ਕੁਛ ਨਹੀਂ ਬਣਦਾ ਜੀ। ਪਰ ਮੁੱਖ ਮੰਤਰੀ ਤਾਂ ਕਹਿੰਦੇ ਰਹੇ ਨੇ, ਕਹਿੰਦੇ ਕਿ ਅਸੀਂ ਪੱਕੇ ਕਰੇ ਆ ਮਾਸਟਰ ਵੀ, ਅਤੇ ਕਿਸਾਨਾਂ ਨੂੰ ਜੋ ਬਣਦਾ ਹੱਕ ਆ ਉਹ ਵੀ ਦੇ ਰਹੇ ਆ। ਕਿਸਾਨ ਪਹਿਲਾਂ ਵਜ੍ਹਾ ਦੇ ਹੁੰਦੀ ਸੀ, ਹੁਣ ਜਗ੍ਹਾ ਹੁੰਦੀ ਹੈ ਜਿੱਥੇ ਧਰਨਾ ਲਾ ਲੈਂਦੇ ਨੇ, ਕਹਿੰਦੇ ਬਿਨਾਂ ਮਤਲਬ ਦੇ ਤੁਰੇ ਫਿਰਦੇ ਨੇ ਕਿਸਾਨ ਜੀ ਅਸੀਂ ਜਮ੍ਹਾਂ ਨਹੀਂ ਧਰਨਾ ਲਾਉਂਦੇ, ਸਾਨੂੰ ਕੋਈ ਵਜ੍ਹਾ ਨਹੀਂ। ਵਜ੍ਹਾ ਸਾਡੀ ਜਦੋਂ ਮੁਆਵਜ਼ੇ ਦੀ ਮਜਬੂਰੀ ਬਣ ਗਈ, ਕਿਸਾਨਾਂ ਕੋਲ ਪੈਸੇ ਹੀ ਹੈ ਨਹੀਂ ਕਿਸੇ ਚੀਜ਼ 'ਤੇ ਲਾਉਣ ਨੂੰ, ਉਦੋਂ ਕਿਸਾਨ ਫਿਰ ਕਿੱਧਰ ਜਾਣ? ਸਰਕਾਰ ਨੂੰ ਹੀ ਕਹਿਣਾ ਜੀ। ਜੇ ਸਰਕਾਰ ਨੂੰ ਹੁਣ ਆਪਾਂ ਪਹਿਲਾਂ ਵੀ ਤੁਹਾਨੂੰ ਕਹਿ ਕੇ ਹਟਿਆ ਵੀ ਡਾਂਗਾਂ ਵੱਜ ਜਾਂਦੀਆਂ ਬਿਨਾਂ ਗੱਲ ਤੋਂ, ਜੇ ਅਸੀਂ ਧਰਨਾ ਲਾਉਣੇ ਸਾਡੇ ਡਾਂਗਾਂ ਪੈਂਦੀਆਂ। ਬਿਮਾਰ ਹੈ ਜੀ ਸਾਡੇ 'ਚੋਂ ਅੱਧੇ ਬੰਦੇ ਦਵਾਈ ਖਾਂਦੇ ਇੱਥੇ, ਕਿਸੇ ਨੂੰ ਬਲੱਡ ਪ੍ਰੈਸ਼ਰ ਹੈ, ਕਿਸੇ ਨੂੰ ਕੋਈ ਪ੍ਰੋਬਲਮ ਹੈ, ਕਿਸੇ ਨੂੰ ਕੋਈ ਪ੍ਰੋਬਲਮ ਹੈ। ਜੇ ਰੌਲਾ ਪਾਉਣੇ ਸਾਡੇ ਡਾਂਗਾਂ ਵੱਜਦੀਆਂ, ਅਸੀਂ ਕਿੱਧਰ ਜਾਈਏ? ਤਾਂ ਇਹ ਤਸਵੀਰ ਆ, ਇਹ ਪੰਜਾਬ ਦੇ ਇੱਕ ਪਿੰਡ ਦੀ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਕੱਲੇ ਨਾਲ ਕੋਸ਼ਿਸ਼ ਕਰਾਂਗੇ ਕਿ ਜਿੰਨੇ ਇੱਥੇ ਲੋਕ ਆਏ ਨੇ ਗੱਲ ਕਰੀ ਜਾਵੇ, ਕਿਉਂਕਿ ਨੁਕਸਾਨ ਸਾਰਿਆਂ ਦਾ ਹੋਇਆ, ਨੁਕਸਾਨ ਦਾ ਮੁਆਵਜ਼ਾ ਕਿੰਨਾ ਮਿਲਿਆ ਉਹ ਸਾਰੇ ਜਾਣਦੇ ਆ। ਤੁਹਾਡੀ ਵੀ ਕਣਕ ਆਈ ਸੀ ਗੜੇਮਾਰੀ ਦੇ ਵਿੱਚ? ਹਾਂਜੀ, ਸਾਰੇ ਪਿੰਡ ਤੋਂ ਕੋਈ ਆਈ ਆ ਕਣਕ। ਸਾਡੇ ਪਿੰਡ ਦਾ ਤਕਰੀਬਨ ਸਿਪਦੇ ਵਾਲਾ ਪਾਸਾ ਜਿਹੜਾ ਇਹ 4 ਕਿਲੋਮੀਟਰ ਹੋਊ ਸਿਪਦੇ ਵਾਲੇ ਪਾਸੇ ਨੂੰ, ਅਤੇ 4 ਕਿਲੋਮੀਟਰ ਦੇ ਏਰੀਏ 'ਚ ਛੀੜ ਲੰਘੀ ਆ ਗਲਿਆਂ ਦੀ, ਉੱਥੇ ਸਾਰੇ ਕਿਸਾਨਾਂ ਦਾ ਨੁਕਸਾਨ ਹੋਇਆ। ਗਰਦੌਰੀ 'ਚ ਇਹਨਾਂ ਨੇ ਬਹੁਤ ਘੱਟ ਨੁਕਸਾਨ ਲਿਖਿਆ, ਤਾਂਹੀਓ ਸਾਡੇ ਪਿੰਡ 'ਚ ਸਾਰੇ ਕਿਸਾਨਾਂ ਨੂੰ ਪੈਸੇ ਨਹੀਂ ਮਿਲੇ, ਅਤੇ ਜਿਹੜਿਆਂ ਨੂੰ ਮਿਲੇ ਆ ਉਹਨਾਂ ਨੂੰ ਵੀ ਕਿਸੇ ਨੂੰ ਜਿਹਦਾ 10 ਕਿੱਲੇ ਨੁਕਸਾਨ ਆ ਗਿਆ ਉਹਨੂੰ 5 ਦੇ ਹੀ ਮਿਲੇ ਆ, ਜਿਹਦਾ 4 ਕਿੱਲੇ ਆ ਉਹਨੂੰ 1 ਦਾ ਹੀ ਆਇਆ ਗਾ। ਉਸ ਹਿਸਾਬ ਨਾਲ ਪਤਾ ਨਹੀਂ ਕਿਹੜੇ ਲੋਟ ਗਰਦੌਰੀ ਕੀਤੀ ਹੈ ਇਹਨਾਂ ਨੇ, ਅਤੇ ਵਧੀਆ ਢੰਗ ਨਾਲ ਕੋਈ
ਕੰਮ ਨਹੀਂ ਕੀਤਾ ਪਟਵਾਰੀਆਂ ਨੇ। ਪਹਿਲਾਂ ਵੀ ਹੁੰਦੇ ਰਹੇ ਨੇ, ਪਹਿਲਾਂ ਵੀ ਮੁਆਵਜ਼ੇ ਦਿੰਦੀਆਂ ਰਹੀਆਂ ਸਰਕਾਰਾਂ। ਪਹਿਲਾਂ ਵਾਲੀ ਸਰਕਾਰ ਨਾਲੋਂ ਇਹ ਸਰਕਾਰ ਚੰਗੀ ਲੱਗ ਰਹੀ ਆ ਕੁਛ? ਸਰਕਾਰ ਸਾਰੀਆਂ ਹੀ ਜਦੋਂ ਪਹਿਲਾਂ ਬਣਨੀਆਂ ਹੁੰਦੀਆਂ ਉਦੋਂ ਬਹੁਤ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਆ ਵੀ ਅਸੀਂ ਸਰਕਾਰਾਂ ਕਿਸਾਨ ਪੱਖੀ ਕੰਮ ਕਰਾਂਗੀਆਂ, ਕਿਸਾਨਾਂ ਨੂੰ ਮੁਆਵਜ਼ੇ ਦੇਵਾਂਗੀਆਂ। 15,000 ਬੋਲਦਾ, ਕੋਈ 10,000 ਬੋਲਦਾ, ਪਰ ਜਦੋਂ ਸਰਕਾਰ ਬਣ ਜਾਂਦੀ ਆ ਉਦੋਂ ਬਾਅਦ ਇਹਨਾਂ ਦੇ ਮੂੰਹ ਚਿਹਰੇ ਬਦਲ ਜਾਂਦੇ ਆ ਤੇ ਆਮ ਜਨਤਾ ਅੰਨੀ ਨਹੀਂ ਰਹਿੰਦੇ ਤੇ ਇਹ ਸਾਰਾ ਕੁਝ ਆਪਦੇ ਅੰਨੀ ਨੂੰ ਲੈ ਜਾਂਦੇ ਆ ਵੀ ਆਪਦੇ ਘਰ ਭਰਨੇ ਸ਼ੁਰੂ ਕਰ ਦਿੰਦੇ ਆ। ਹਾਂਜੀ ਬਈ ਕਰਜ਼ਾ ਮੁੜ ਗਿਆ ਹੋਣਾ, ਜਿਹੜਾ ਨੁਕਸਾਨ ਹੋਇਆ ਸੀ, ਜਿਹੜਾ ਮੁਆਵਜ਼ਾ ਮਿਲ ਗਿਆ, ਕਹਿੰਦੇ ਕਿ ਹੁਣ ਤਾਂ ਬੈਂਕ ਦੇ ਵਿੱਚ ਪੈਸੇ ਆ ਗਏ ਆ, ਕਰਜ਼ਾ ਮੋੜਤਾ ਹੋਣਾ ਜਿੰਨਾ ਕੁ ਲੈਤਾ ਹੋਣਾ? ਕੁਛ ਨਹੀਂ ਮੁੜਿਆ ਬਾਈ ਜੀ। ਮੇਰੇ ਸੀਗੇ 4 ਕਿੱਲੇ ਤੇ 2 ਕਨਾਲਾਂ, ਮੈਨੂੰ 28,000 ਰੁਪਇਆ ਮਿਲਿਆ ਉਹਦਾ, 4 ਕਿੱਲਿਆਂ ਦਾ। ਉਹ ਤੁਸੀਂ ਲਾ ਲਓ ਹਿਸਾਬ। ਕਣਕ ਖਤਮ ਹੈ ਜੀ ਜਦੋਂ। ਤੇ ਉਦੋਂ ਬਾਅਦ ਮੇਰੇ ਕੋਲੇ ਬਾਂਹ ਠੇਕੇ ਤੇ ਸੀਗਾ ਤੇ ਮੈਨੂੰ ਉਹਦਾ ਕੁਝ ਨਹੀਂ ਮਿਲਿਆ। ਕਿੰਨਾ ਬਾਣ ਸੀ ਠੇਕੇ ਤੇ? ਠੇਕੇ ਤੇ ਮੇਰੇ ਕੋਲੇ ਕਿੱਲਾ ਥਾਂ ਦਾ ਸੀਗਾ ਜੀ। ਕਿੱਲਾ ਥਾਂ ਦਾ, ਉਹਦਾ ਕੁਝ ਵੀ ਨਹੀਂ ਆਇਆ? ਉਹਦਾ ਕੁਝ ਵੀ ਨਹੀਂ ਮਿਲਿਆ। 4 ਕਿੱਲਿਆਂ ਦਾ 28,000? ਹਾਂ, 4 ਕਿੱਲਿਆਂ ਦਾ 28,000 ਜੀ। ਖਰਚਾ ਕਿੰਨਾ ਹੋ ਗਿਆ ਸੀ ਕਣਕ ਨੂੰ ਪਾਲਣ ਤੇ ਜਦੋਂ ਤੱਕ ਗੜੇਮਾਰੀ ਹੋਈ ਆ? ਕਿੰਨਾ ਖਰਚਾ ਹੋ ਗਿਆ ਸੀਗਾ? ਖਰਚਾ ਤੁਹਾਨੂੰ ਪਤਾ ਹੀ ਹੈ ਜੀ, 10,000 ਰੁਪਇਆ ਕਿੱਲਾ ਤਾਂ ਹੋ ਹੀ ਜਾਂਦਾ, ਵਿੱਚ ਤੇਲ ਡੀਜ਼ਲ ਸਾਰਾ ਕੁਝ ਉਹ ਕਰਕੇ। ਮੱਕੀਆਂ ਵੀ ਜਿੰਨੀਆਂ ਪੈ ਗਈਆਂ ਜੀ, ਤੂੜੀ ਦੀ ਘਾਟ ਨਾ, ਮੱਕੀਆਂ ਦਾ ਹਰੇਕ ਕਿਸਾਨ ਤੇ ਮੱਕੀ ਦਾ 20-30 ਹਜ਼ਾਰ ਖਰਚਾ ਪੈ ਗਿਆ ਕਿੱਲੇ ਦਾ ਜੀ। ਤੂੜੀ ਹੈ ਨਹੀਂ ਸੀ, ਮੱਕੀ ਸਾਰੇ ਪਿੰਡ ਨੇ ਮੱਕੀ ਬੀਜੀ, ਮੱਕੀ ਦਾ ਖਰਚਾ ਬਹੁਤ ਪੈ ਗਿਆ ਜੀ ਲੋਕਾਂ ਤੇ। ਸਾਡੇ ਤਾਂ 2 ਵਾਰੀ ਸੂਰੀ ਖਾ ਗਏ ਜੀ ਪਹਿਲਾਂ ਮੱਕੀ, ਤੀਜੀ ਵਾਰ ਹੋਈ। ਬਿਲਕੁਲ। ਤਾਂ ਅਸੀਂ ਇੱਧਰ ਚੱਲ ਕੇ ਗੱਲ ਕਰਦੇ ਹਾਂ, ਇੱਧਰ ਵੀ ਦਿਖਾ ਦੇ ਤਸਵੀਰ ਬਾਈ ਜੀ। ਕਿੰਨਾ ਕੁ ਨੁਕਸਾਨ ਹੋਇਆ ਸੀਗਾ ਜਿਹੜਾ ਉਸ ਸਭ ਤੋਂ ਵਕਤ? ਪਹਿਲਾਂ ਤਾਂ ਮੈਂ ਇੰਡੋਜ਼ ਟੀਵੀ ਦਾ ਧੰਨਵਾਦ ਕਰੂੰਗਾ, ਜਿਹੜਾ ਸਾਡੇ ਦੁੱਖ ਸੁੱਖ 'ਚ ਖੜਦਾ ਹੈ। ਜਦੋਂ ਸਾਡੀ ਗੜੇਮਾਰੀ ਹੋਈ ਆ ਉਦੋਂ ਇਹੀ ਚੈਨਲ ਨੇ ਆ ਕੇ ਸਾਡੀ ਜਿਹੜੀ ਆਵਾਜ਼ ਆ ਸਰਕਾਰ ਤੱਕ ਪਹੁੰਚਾਈ। ਅੱਜ ਜਦੋਂ ਸਾਨੂੰ ਮੁਆਵਜ਼ਾ ਨਹੀਂ ਮਿਲਿਆ, ਫਿਰ ਆ ਕੇ ਇਹਨਾਂ ਨੇ ਸਾਡੀ ਸਾਰ ਲਈ ਆ ਸਾਰੇ ਕਿਸਾਨਾਂ ਦੀ। ਮੈਂ ਪਹਿਲਾਂ ਤਾਂ ਇਹਨਾਂ ਦਾ ਬਹੁਤ ਹੱਥ ਜੋੜ ਕੇ ਧੰਨਵਾਦ ਕਰਦਾ, ਜਿਹੜੇ ਆਪਦੇ ਕੰਮ ਛੱਡ ਕੇ ਸਾਡੇ ਪਿੰਡ 'ਚੋਂ ਕਿੱਥੇ ਬਰਨਾਲਾ ਕਿੱਥੇ ਆ ਕੇ ਸਾਡੀ ਇੰਟਰਵਿਊ ਲੈਂਦੇ ਆ। ਨੰਬਰ 1 ਗੱਲ ਇਹ ਹੈ ਜੀ, ਜਿਹੜੀ ਸਰਕਾਰ ਨੇ ਵਾਅਦੇ ਕਰੀ, ਸਰਕਾਰ ਉਸ ਗੱਲ ਤੇ ਪੂਰੀ ਉਤਰੀ ਨਹੀਂ। ਚਲੋ ਅਸੀਂ ਇਹ ਕਹਿੰਦੇ ਆ ਸਰਕਾਰ ਵਾਅਦਾ ਹੀ ਉਹਨਾਂ ਕਰੇ ਜਿੰਨੀ ਗੱਲਬਾਤ ਹੁੰਦੀ ਆ। ਸਰਕਾਰ ਨੇ ਕਿਸਾਨਾਂ ਨੂੰ ਕਹਿ ਕੇ 15,000 ਰੁਪਇਆ ਮਲਮ ਲਾਤਾ ਸਾਡੇ ਜ਼ਖਮਾਂ ਤੇ। ਅਸੀਂ ਉਹ ਜ਼ਖਮ, ਚਲੋ ਸਾਨੂੰ ਆਸਰਾ ਹੋ ਗਿਆ ਵੀ ਸਰਕਾਰ ਸਾਨੂੰ ਕੁਛ ਨਾ ਕੁਛ ਦਊਗੀ, ਸਾਡਾ ਅਗਲਾ ਜਿਹੜਾ ਝੋਨਾ ਉਹ ਕਿਸੇ ਹਿਸਾਬ ਨਾਲ ਅਸੀਂ ਉਹਨੂੰ ਨਿੱਤਰੇ ਚਾੜ ਲਾਂਗੇ। ਪਰ ਸਰਕਾਰ ਨੇ ਸਾਨੂੰ ਲਾਰੇ ਲਾ ਕੇ ਅਸੀਂ ਪਟਵਾਰੀਆਂ ਕੋਲ ਵੀ ਗਏ, ਕਿਉਂਕਿ ਅਫਸਰ ਜਿਹੜੇ ਆ ਉਹ ਸਰਕਾਰਾਂ ਦੇ ਆ, ਉਹਨਾਂ ਦੇ ਹੱਥ ਬੰਨੇ ਹੁੰਦੇ ਆ। ਜਿਵੇਂ ਸਰਕਾਰ ਨੇ ਕਹਿਣਾ ਉਵੇਂ ਹੀ ਸਿਸਟਮ ਚੱਲਣਾ ਹੈ। ਅਫਸਰਾਂ ਦੇ ਵੱਸ ਕੁਛ ਨਹੀਂ ਹੁੰਦਾ। ਜਿਵੇਂ ਸਰਕਾਰ ਨੇ ਉੱਤੋਂ ਹੁਕਮ ਲਾਤਾ ਉਵੇਂ ਪਟਵਾਰੇ ਨੇ ਚੱਲਣਾ, ਉਵੇਂ ਤਹਿਸੀਲਦਾਰਾਂ ਚੱਲਣਾ, ਉਵੇਂ ਹਰ ਇੱਕ ਪੱਖ ਨੇ ਚੱਲਣਾ ਜੀ। ਸਾਡਾ 15,000 ਦਾ ਵਾਅਦਾ ਕਰਕੇ, ਜਦੋਂ ਮੇਰੇ ਖੇਤ 'ਚ ਤੁਸੀਂ ਇੰਟਰਵਿਊ ਲੈਣ ਆਏ, MLA ਸਾਹਿਬ ਆਪ ਆਏ ਸੀ ਉੱਥੇ, ਉਹਨਾਂ ਨੇ ਇਹ ਵਾਅਦਾ ਕਰਕੇ ਗਏ ਸੀ ਵੀ 15,000 ਦੇ ਹਿਸਾਬ ਨਾਲ ਕਿੱਲੇ ਦਾ ਤੁਹਾਨੂੰ ਮੁਆਵਜ਼ਾ ਦੇਵਾਂਗੇ। ਪਰ ਸਾਨੂੰ 6800, ਕਿਸੇ ਨੂੰ 6200 ਮਿਲਿਆ, ਕਿਸੇ ਨੂੰ 6,000 ਮਿਲਿਆ, ਕਿਸੇ ਨੂੰ 6800 ਵੀ ਨਹੀਂ ਮਿਲਿਆ। ਅਜੇ ਕੁਝ ਸਾਡੇ 'ਚ ਕਿਸਾਨ ਇਹੋ ਜਿਹੇ ਨੇ ਜਿਨ੍ਹਾਂ ਨੂੰ ਕੁਝ ਵੀ ਨਹੀਂ ਮਿਲਿਆ, ਬਿਲਕੁਲ ਵੀ ਨਹੀਂ ਮਿਲਿਆ ਜੀ। ਉਹ ਵਿਚਾਰੇ ਸਾਡੇ ਉਹ ਐਂ ਹੁੰਦਾ ਸਾਡੇ 'ਚ ਫੁੱਟ ਪਾਉਣ ਦੀ ਉਹਨਾਂ ਨੇ ਸਰਕਾਰ ਨੇ ਇੱਕ ਲੱਭ ਲਈ ਵੀ ਕੁਝ ਕਿਸਾਨਾਂ ਦੇ ਖਾਤੇ 'ਚ ਪਾਤੇ, ਕੁਝ 'ਚ ਨਹੀਂ ਪਾਤੇ। ਉਹ ਕਿਸਾਨਾਂ ਨੂੰ ਇਹ ਆ ਵੀ ਇਹਨਾਂ ਨੇ ਤਾਂ ਉੱਤੇ ਅਫਸਰਾਂ ਤੋਂ ਘਵਾ ਲਿਆ, ਕਿਸੇ ਤੋਂ ਸਿਫਾਰਿਸ਼ ਪਾ ਲਈ। ਇਹੋ ਜਿਹੀ ਕੋਈ ਗੱਲ ਨਹੀਂ। ਮੇਰੇ 18 ਕਿੱਲੇ ਮਰੇ ਸੀ ਜੀ, ਮੈਨੂੰ 6800 ਦੇ ਹਿਸਾਬ ਨਾਲ 5 ਕਿੱਲਿਆਂ ਦੇ ਮੁਆਵਜ਼ਾ ਮਿਲਿਆ। ਹੁਣ ਤੁਸੀਂ ਆਪ ਹਿਸਾਬ ਲਾ ਲਓ 32,000 ਰੁਪਏ 'ਚ ਤੇ ਸਾਡਾ ਨੁਕਸਾਨ 6-7 ਲੱਖ ਰੁਪਏ ਦਾ ਹੋ ਗਿਆ, ਤੇ ਉਹਦੇ ਨਾਲ ਅਸੀਂ ਕੀ ਕੁਝ ਕਰ ਲਾਂਗੇ ਕਿ ਨਹੀਂ ਕਰ ਲਾਂਗੇ। ਮੈਂ ਸਰਕਾਰ ਨੂੰ ਇੱਕ ਜ਼ਰੂਰ ਇਹ ਕਹਿਣਾ ਚਾਹੁੰਦਾ, ਜੇ ਤੁਸੀਂ ਦੇ ਨਹੀਂ ਸਕਦੇ ਤੇ ਵਾਅਦਾ ਨਾ ਕਰਿਆ ਕਰੋ। ਅਸੀਂ ਜਿਹੜਾ ਪੀੜਾ 'ਚੋਂ ਹੰਡਿਆ ਅਸੀਂ ਆਪੇ ਲੰਘ ਜਾਾਂਗੇ, ਸਾਡੇ ਮਲਮ ਨਾ ਲਾਇਆ ਕਰੋ ਵੀ ਤੁਹਾਨੂੰ 15,000 ਦੇ ਦਾਂਗੇ, ਇਹ ਦੇ ਦਾਂਗੇ। ਇਹ ਮੈਂ ਬੇਨਤੀ ਕਰਨਾ ਚਾਹੁੰਦਾ ਤੁਹਾਡੇ ਇਹ ਚੈਨਲ ਦੇ ਥਰੂ। ਜੇਕਰ ਗੱਲ ਕੀਤੀ ਜਾਵੇ, ਤੁਸੀਂ ਕਿਹਾ ਕਿ ਸਰਕਾਰ ਨੂੰ ਅਸੀਂ ਅਪੀਲ ਕਰਨੀ ਆ। 6-7 ਲੱਖ ਦਾ ਨੁਕਸਾਨ ਹੋਇਆ ਤੇ 32,000 ਰੁਪਇਆ ਤੁਹਾਡੇ ਖਾਤੇ 'ਚ ਆਇਆ। ਲੱਗਦਾ ਵੀ 32,000 ਦੇ ਨਾਲ ਰੇਹਾਂ ਸਪਰੇਹਾਂ ਦਾ ਵੀ ਨਹੀਂ ਖਰਚਾ ਮੁੜਿਆ ਹੋਣਾ? ਮੈਂ ਕਿਹਾ ਬਾਈ ਜੀ, ਮੈਂ ਤੁਹਾਨੂੰ ਇੱਕ ਗੱਲ ਹੀ ਕਹਿਤੀ, ਖਰਚਾ ਕੀ ਮੁੱਕਣਾ ਹੈ। ਉਹ 32,000 ਰੁਪਏ ਦਾ ਖਰੇ ਡੀਜ਼ਲ ਹੀ ਸਾਡਾ 50,000 ਦਾ ਡੀਜ਼ਲ ਲੱਗ ਗਿਆ ਜੀ। ਪਰ ਸਾਨੂੰ ਇਹ ਆ ਵੀ ਚਲੋ ਜਿਹੜਾ ਕਿਸਾਨ ਆ, ਉਹ ਕਿਸਾਨ ਇੱਕ ਇਹੋ ਜਿਹਾ ਬੰਦਾ ਜਿੰਨਾ ਮਰਜ਼ੀ ਆਪਦੇ ਦਿਲ ਤੇ ਪੱਥਰ ਰੱਖ ਲੈਂਦਾ। ਉਹਨੂੰ ਇਹ ਆ ਵੀ ਕਣਕ ਮਰ ਗਈ, ਅਸੀਂ ਤਾਂ ਐਂ ਸਾਡੀ ਜ਼ਿੰਦਗੀ ਲੰਘੀ ਜਾਣੀ ਹੈ ਜੀ, ਕਿਤੇ ਸਾਡਾ ਕੁਝ ਹੋ ਗਿਆ। ਪਰ ਕਿਸਾਨ ਇੱਕ ਇਹੋ ਜਿਹਾ ਜਿਹੜਾ ਹਰ ਵਾਰੀ ਮਰਦਾ ਰਹਿੰਦਾ ਜੀ, ਉਹਦੀ ਕੋਈ ਨਹੀਂ ਸੁਣਦਾ। ਕੋਈ ਮਰਜ਼ੀ ਸਰਕਾਰ ਆ ਜੇ, ਸਾਨੂੰ ਇੰਨਾ ਮਾਣ ਸੀ ਭਗਵੰਤ ਸਰਕਾਰ ਤੇ ਵੀ ਲੋਕਾਂ ਨੇ 92 ਸੀਟਾਂ ਦੇ ਕੇ ਇਹਨਾਂ ਨੂੰ ਬਣਾਇਆ, ਸਰਕਾਰ ਨੂੰ 92 ਸੀਟਾਂ ਦੇ ਕੇ ਬਣਾਇਆ। ਪਰ ਸਰਕਾਰ ਨੇ ਉਹਨਾਂ ਦਾ ਕੋਈ ਮੁੱਲ ਨਹੀਂ ਪਾਇਆ ਜੀ।
ਲੋਕਾਂ ਨੇ ਕੱਲਿਆਂ ਨੇ ਇੰਨਾ ਉਹਨਾਂ ਦੇ ਮਾਣ ਸੀ ਵੀ ਬਦਲਾਵ ਆ ਗਿਆ, ਸਰਕਾਰ ਸਾਡੀ ਆ ਗਈ, ਆਮ ਲੋਕਾਂ ਦੀ ਸਰਕਾਰ ਆ ਗਈ। ਪਰ ਇਹੋ ਜਿਹਾ ਕੁਝ ਨਹੀਂ, ਕੋਈ ਆਮ ਲੋਕਾਂ ਦੀ ਕੋਈ ਕੁਝ ਨਹੀਂ। ਹੁਣ ਤੁਸੀਂ ਵੇਖਿਆ ਅੰਮ੍ਰਿਤਸਰ ਏਰੀਆ ਜੀਰੇ 'ਚ ਕੀ ਕੁਝ ਹੋਇਆ। ਭਗਵੰਤ ਮਾਨ ਸਾਹਿਬ ਕਹੀ ਜਾਂਦੇ ਆ ਬੱਕਰੀ ਦਾ ਵੀ ਦੇਵਾਂਗੇ, ਮੁਰਗੀ ਦਾ ਵੀ ਦੇਵਾਂਗੇ। ਦੱਸੋ ਇਹ ਗੱਲਾਂ ਕਹਿਣ ਵਾਲੀਆਂ? ਉਹਨਾਂ ਦਾ 3-3 ਵਾਰੀ ਝੋਨਾ ਲਾ ਕੇ ਉਹ ਸਾਡੇ ਤੋਂ ਵੀ ਦੁਖੀ ਹੋ ਗਏ। ਚਲੋ ਅਸੀਂ ਕਹਿੰਦੇ ਆ ਸਾਡਾ ਪਰਮਾਤਮਾ ਨੇ ਹੱਥ ਫੜਿਆ, ਅਸੀਂ ਝੋਨੇ ਆ, ਅਸੀਂ ਹੁਣ ਆਪਦੀ ਫਸਲ ਨੂੰ ਦੇਖ ਕੇ ਕਹਿੰਦੇ ਪਰਮਾਤਮਾ ਨੂੰ ਸਿਰੇ ਲਾ ਦੇ। ਪਰ ਉਹ ਲੋਕਾਂ ਦਾ ਜਿਹੜਾ, ਮੈਂ ਕਹਿੰਦਾ ਸਰਕਾਰ ਨੂੰ ਇਹ ਬੇਨਤੀ ਆ, ਜੇ ਉਹ ਦੇਣ ਜੋਗੀ ਨਹੀਂ ਤੇ ਜ਼ਿਮੀਂਦਾਰਾਂ ਨੂੰ, ਜੱਟਾਂ ਨੂੰ ਇਹ ਫੋਕੇ ਵਾਅਦੇ ਨਾ ਕਰਨ ਵੀ ਅਸੀਂ ਆਹ ਕਰ ਦਿਆਂਗੇ, ਉਹ ਕਰ ਦਿਆਂਗੇ। ਅਸੀਂ ਜੋ ਆਪਦੇ ਚਲੋ ਭੈਣ ਭਰਾ ਰਲ ਮਿਲ ਕੇ, ਅਸੀਂ ਸਾਰਿਆਂ ਨੇ, ਜੇ ਕਿਸੇ ਦਾ ਕੁਛ ਮਰ ਗਿਆ, ਅਸੀਂ ਰਲ ਮਿਲ ਕੇ ਸਾਰੇ ਪਿੰਡ ਨੇ ਆਪਦਾ ਭਾਈਚਾਰਾ ਕਾਇਮ ਰੱਖਿਆ, ਇੱਕ ਦੂਜੇ ਦਾ ਦੁੱਖ ਸੁੱਖ, ਜੇ ਕਿਸੇ ਦੀ ਤੂੜੀ ਨਹੀਂ ਹੋਈ ਸਾਹਿਬ ਨੇ ਅਸੀਂ ਇਹੀ ਏਕਾ ਕੀਤਾ ਵੀ ਚਲੋ ਵੀ ਆਪਾਂ ਤਾਂ ਇੱਕ ਦੂਜੇ ਨਾਲ। ਪਰ ਸਰਕਾਰਾਂ ਦਾ ਕੁਛ ਨਹੀਂ ਇਹਦੇ ਵਿੱਚ ਹੱਲ, ਨਾ ਸਰਕਾਰਾਂ ਨੇ, ਨਾ ਸਾਡਾ MLA ਸਾਹਿਬ ਨੇ ਦੁਬਾਰਾ ਪੁੱਛਿਆ ਵੀ ਤੁਹਾਨੂੰ ਕੋਈ ਮੁਆਵਜ਼ਾ ਮਿਲਿਆ ਕਿ ਨਹੀਂ ਮਿਲਿਆ। ਉਹਨਾਂ ਨੇ ਕੋਈ ਸਾਡੇ ਨਾਲ ਆਰਾਮਤਾ ਨਹੀਂ ਉਹਨਾਂ ਨੇ ਕਾਇਮ ਕਰਾ। ਇੱਕ ਵਾਰੀ ਦਵਾਇਆ, ਤੁਸੀਂ ਵੀ ਉੱਥੇ ਆਏ ਸੀ ਤੇ MLA ਸਾਹਿਬ ਵੀ ਆਏ ਸੀ। ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਜੇਕਰ ਬਾਈ ਤੁਹਾਡੀ 19 ਕਿੱਲੇ ਉਦੋਂ ਵੀ ਤੁਸੀਂ ਮਿਲੇ ਸੀਗੇ, 19 ਕਿੱਲੇ ਕਣਕ, 22 ਕਿੱਲੇ ਕਣਕ ਸੀ ਜਿਹੜੀ ਕਿ ਸਾਰੀ ਦੀ ਸਾਰੀ ਖਤਮ ਹੋ ਗਈ ਸੀਗੀ। ਇੱਕ ਜਗ੍ਹਾ ਸੀਗੀ ਤੇ ਸਾਰੀ ਅੱਜ 100% ਹੀ ਤਬਾਹ। ਅਸਲ ਦੇ ਵਿੱਚ ਇਹ ਪੁੱਛਾਂਗੇ ਕਿ ਪੁੱਤਾਂ ਵਾਂਗੂ ਪਾਲੀ ਫਸਲ ਬਰਬਾਦ ਹੁੰਦੀ ਹੋਈ ਦੇਖ ਕੇ ਫਿਰ ਤੁਰਦੇ ਕਿਵੇਂ ਹੋ, ਪਿੰਡ ਦੇ ਵਿੱਚੋਂ ਦੀ ਲੰਘਦੇ ਕਿਵੇਂ ਹੋ? ਨਮੋਸ਼ੀ ਦਾ ਜਿਹੜਾ ਕਿ ਮੂੰਹ ਦੇਖਣਾ ਪੈਂਦਾ ਗਾ, ਉਦੋਂ ਜਿਹੜਾ ਕਿ ਦਿਲ ਦੇ ਉੱਪਰ ਪੱਥਰ ਰੱਖਣਾ ਪੈਂਦਾ। ਅੱਜ ਕਿਵੇਂ ਦੀ ਲੰਘਦੇ ਹੋ? ਉਹ ਦਿਨ ਕਿਵੇਂ ਯਾਦ ਕਰਕੇ ਭੁੱਲ ਨਹੀਂ ਸਕਦੇ ਹੁਣ? ਜਿਹੜਾ ਨੁਕਸਾਨ ਹੈ ਉਹਦੀ ਭਰਪਾਈ ਹੈ ਜਿਹੜੀ ਹਾਲੇ ਤੱਕ ਵੀ ਨਹੀਂ ਹੋ ਰਹੀ ਜੀ। ਮੈਂ ਖੁਦ ਦੇਖ ਲਓ ਵੀ ਚੰਗੀ ਪੈਲੀ ਵਾਲਾ ਹੋਣ ਕਰਕੇ ਵੀ ਉਸ ਤੋਂ ਬਾਅਦ 'ਚੋਂ, ਕਿਉਂਕਿ ਕੀ ਹੈ ਸਾਧਨ ਹੀ ਇਹ ਹੈ, ਪੜ੍ਹੇ ਲਿਖੇ ਸੀਗੇ, ਨੌਕਰੀਆਂ ਮਿਲੀਆਂ ਨਹੀਂ ਆ, ਖੇਤੀ ਵਾਲੇ ਪਾਸੇ ਆ ਗਏ ਆ, ਹੈ ਨਾ। ਅਤੇ ਉਹਦੇ 'ਚ ਕੀ ਹੈ ਵੀ ਜਦੋਂ ਖੇਤੀ ਨੂੰ ਸ਼ੌਂਕ ਨਾਲ ਕੀਤਾ ਸੀਗਾ, ਮਤਲਬ ਬਹੁਤ ਜ਼ਿਆਦਾ ਖਾਦਾਂ ਦੇ ਕੇ ਆਪਾਂ ਉਹਨੂੰ ਪਾਲਦੇ ਹਾਂ, ਆਸਾਂ ਹੁੰਦੀਆਂ ਆਪਾਂ ਨੂੰ, ਹੈ ਨਾ। ਤਾਂ ਜਦੋਂ ਪੂਰੀ ਦੀ ਪੂਰੀ ਮਤਲਬ ਕਿ ਕਣਕ ਤਬਾਹ ਹੋ ਗਈ ਹੈ, ਇਸ ਤੋਂ ਨਾਲ ਦੀ ਨਾਲ ਹੀ ਜਿਹੜੇ ਉਦੋਂ ਬਾਅਦ 'ਚੋਂ ਜਿਹੜੇ ਖਰਚੇ ਸੀਗੇ ਕੰਬਾਈਨਾਂ ਦੇ ਖਰਚੇ, ਉਹ ਵੀ ਗਾਹਾਂ ਆਪਣੇ ਵੀਰ ਭਾਈਆਂ ਨੇ ਲਗਭਗ 2-2000 ਰੁਪਈਆ ਕੰਬਾਈਨ ਦਾ ਖਰਚਾ ਕਿੱਲੇ ਦੇ ਹਿਸਾਬ ਨਾਲ ਉਹ ਦੇਣਾ ਪਿਆ। ਕਾਫੀ ਤਾਂ ਦੇਖ ਲਓ ਕੰਬਾਈਨ 'ਚ ਹੀ ਲੰਘ ਗਿਆ ਮੇਰਾ, ਲਗਭਗ 25-30 ਹਜ਼ਾਰ ਰੁਪਈਆ ਤਾਂ ਕੰਬਾਈਨ ਖਰਚੇ 'ਚ ਲੰਘ ਗਿਆ। ਆਇਆ ਕਿੰਨਾ ਸਾਰਾ 34,000 ਰੁਪਈਆ 34,000 ਰੁਪਈਆ। ਤਾਂ ਦੱਸੋ ਉਹਦੇ ਨਾਲ ਜਿਹੜਾ 20-22 ਕਿੱਲੇ ਸੀ ਉਹਦਾ ਜਿਹੜਾ ਨੁਕਸਾਨ ਹੋਇਆ, 34,000 ਤਾਂ ਕੁਛ ਵੀ ਨਹੀਂ ਹੈ ਜੀ। 5 ਕਿੱਲੇ, ਹਾਂ 15 ਤੋਂ 68 ਦੇ ਵਿੱਚੋਂ ਗਾਹਾਂ 5 ਕਿੱਲੇ। ਪਹਿਲਾਂ ਤਾਂ ਭਗਵੰਤ ਮਾਨ CM ਸਾਹਿਬ ਇਹ ਕਹਿੰਦੇ ਸੀਗੇ ਵੀ ਆਪ ਉਹਨਾਂ ਦਾ ਬਿਆਨ ਲਾਈਵ ਹੋ ਕੇ ਆਇਆ ਵੀ ਜੋ ਵੀ ਤੁਹਾਡੇ ਕਿੱਲੇ ਹੋਣਗੇ, ਜੋ ਜਿੰਨੇ ਵੀ, ਇਹ ਨਹੀਂ ਵੀ 5 ਦੇ ਹਿਸਾਬ ਨਾਲ ਜਾਂ ਇਹ ਕਰਾਂਗੇ ਆਪਾਂ, ਵੀ ਸਾਰੇ ਦੀ ਸਾਰੀ ਭਰਪਾਈ ਹੋਊਗੀ। ਤਾਂ ਨਿਕਲਿਆ ਕੀ ਇਸ ਗੱਲ ਦੇ ਵਿੱਚੋਂ ਜੀ, ਬਾਅਦ ਦੇ ਵਿੱਚ? ਹਾਂਜੀ, ਤੁਹਾਡਾ ਵੀ ਨੁਕਸਾਨ ਹੋਇਆ ਸੀ ਬਾਈ ਜੀ? ਜੇਕਰ ਗੱਲ ਕੀਤੀ ਜਾਵੇ ਕਿੰਨਾ ਕੁ ਜਿਹੜਾ ਕਿ ਇਹਨਾਂ ਦਾ ਜ਼ਿਆਦਾ ਹੋਇਆ ਸੀ ਨੁਕਸਾਨ? ਇਹਨਾਂ ਦਾ ਜ਼ਿਆਦਾ ਸੀਡ ਆ ਜਿਹੜੀ 2.5-3 ਕਿਲੋਮੀਟਰ ਦੇ ਵਿੱਚ ਸੀਡ ਬਹੁਤ ਜ਼ਿਆਦਾ ਟੱਪੀ ਸੀ ਗੜਿਆਂ ਦੀ। ਉਹ ਖੇਤ ਬਿਲਕੁਲ ਜਮਾਂ ਖਤਮ ਹੋ ਗਏ ਸੀ। ਜਿੱਥੇ ਆਪਾਂ ਇੰਟਰਵਿਊ ਪਹਿਲਾਂ ਕਰੀ ਆ, ਤੁਸੀਂ ਉੱਥੇ ਆਏ ਹੋ, ਉੱਥੇ ਇਹ ਨਾਲ ਇਹਨਾਂ ਦਾ ਖੇਤ ਵੀ ਉੱਥੇ ਹੀ, ਤੇ 2.5-3 ਕਿਲੋਮੀਟਰ ਸੀਡ 'ਚ ਬਿਲਕੁਲ ਖਤਮ ਹੋ ਗਏ ਜੀ। ਵਿੱਚ ਅਜੇ ਉਹ ਇਹੋ ਜਿਹੇ ਘਰ ਬੈਠੇ ਆ ਜਿਨ੍ਹਾਂ ਦਾ ਖਤਮ ਹੋਏ ਦਾ ਵੀ ਅਜੇ ਮੁਆਵਜ਼ਾ ਨਹੀਂ ਮਿਲਿਆ ਜੀ। ਕੁਛ ਗਾਹਾਂ ਪਾਣੀ ਨੇ ਵੀ ਡੋਬਤੇ ਸੀ ਜੀ। 2.5-3 ਕਿਲੋਮੀਟਰ, 3.5 ਕਿਲੋਮੀਟਰ ਤਾਂ ਗੜਿਆਂ ਨੇ ਮਾਰਤੇ। ਉਦੋਂ ਗਾ ਜੀ ਐਡਾ ਪਾਣੀ ਖੜ ਗਿਆ, ਕਣਕਾਂ ਡਿੱਗ ਪਈਆਂ। ਕਾਫੀ ਕਣਕਾਂ ਸਾਡੀਆਂ ਸੂਏ ਤੱਕ ਉਹ ਪਾਣੀ ਦੇ ਵਿੱਚ ਡੁੱਬ ਕੇ ਅੱਧੀਆਂ ਗਲ ਗਈਆਂ, ਅੱਧੋਂ ਵੀ ਜ਼ਿਆਦੇ 60-70% ਗਲ ਗਈਆਂ। ਕੁਛ ਵੀ ਨਹੀਂ ਉਹਦਾ ਵੀ ਝਾੜ ਨਹੀਂ ਨਿਕਲਿਆ, ਦਾਣੇ ਵੀ ਗੰਦੇ ਨਿਕਲੇ ਆ ਜੀ ਉਹਦੇ। ਗੱਟਾ ਨਹੀਂ ਪੂਰਾ ਭਰ ਕੇ ਗੱਟਾ 35-50 ਕਿਲੋ ਦਾ ਨਹੀਂ ਸੀ ਹੁੰਦਾ, ਨਾ 35 ਦਾ ਨਾ 50 ਕਿਲੋ ਦਾ, ਜਮਾਂ ਹੀ ਕੁਛ ਨਹੀਂ ਨਿਕਲਿਆ। ਬਜ਼ੁਰਗੋ ਤੁਸੀਂ ਤਾਂ ਕਾਫੀ ਦੌਰ ਦੇਖਿਆ ਹੋਣਾ, ਮਾਰ ਪਈ ਗੜਿਆਂ ਦੀ, ਕਦੇ ਸੋਕਾ ਮਾਰ ਗਿਆ। ਆਹ ਏਰੀਆ ਤਾਂ ਟਿੱਬਿਆਂ ਦਾ ਏਰੀਆ ਰਿਹਾ ਹੈਗਾ। ਟਿੱਬਿਆਂ ਦੇ ਏਰੀਏ ਦੇ ਵਿੱਚ ਤਾਂ ਕਾਫੀ ਨੁਕਸਾਨ ਹੁੰਦਾ, ਕਦੇ ਨਰਮਾ, ਕਦੇ ਖਾਲੇ ਘੜਦੀ ਮਰ ਗਏ ਸੀ ਹੁਣ ਤੱਕ। ਕਰਾਹ ਲਾਉਂਦੇ ਮਰ ਗਏ ਪਹਿਲਾਂ ਤਾਂ ਪਾਣੀ ਤੇ, ਫਿਰ ਆਹ ਮੋਟਰਾਂ ਮਿਲੀਆਂ, ਪਹਿਲਾਂ ਬੋਰ ਕਰੇ, ਇੰਜਨ ਲਾਏ, ਬਹੁਤ ਕੁਛ ਕਰਕੇ ਹੁਣ ਇਹਨਾਂ ਨੇ ਉਹ ਕਰੇ ਸੀ ਵਾਅਦੇ, ਹੁਣ ਨਹੀਂ ਪੂਰੇ ਹੋਏ। ਸਾਡੇ ਆਪ ਦੇ ਅੱਧੇ ਵੀ ਨਹੀਂ ਦਿੱਤੇ, 5 ਕਿੱਲਿਆਂ ਦੇ ਦਿੱਤੇ ਆ ਬਸ। ਛੀਕਣ ਵਾਲਾ ਵਾਹਣ ਜੀ ਰਹਿ ਗਿਆ, ਮੁੰਡੇ ਦੇ ਨਾਲ ਇਕੱਲੇ ਦੇ ਨਾਲ ਲਿਖਾਈ ਗਈ, ਉਹਦੇ ਚਾਚੇ ਦਾ ਖਾਤਾ ਨਹੀਂ ਸੀ, ਉਹ ਛੀਕਣ ਵਾਲਾਂ ਦੇ ਪੈਸੇ ਵੀ ਰਹਿ ਗਏ। ਕੁੜੀਆਂ ਦੇ ਰਹਿ ਗਏ। ਕਿੰਨਾ ਵਾਣ ਸੀ ਟੋਟਲ ਉੱਥੇ 5 ਕਿੱਲੇ ਸੇਕ ਨਾਲ? ਹਾਂਜੀ, ਪੰਜਾਂ ਦੇ ਹੀ ਆਏ ਆ ਤੇ ਛੀਕਣ ਵਾਲਾ ਉਹ ਵੀ ਇੱਕ ਬਾਈ ਜੀ ਜਿਹੜੀ ਵੇਖੋ, ਤੁਸੀਂ ਕਹਿੰਦੇ ਹੋ ਵੀ ਜ਼ਿਮੀਂਦਾਰ ਕਿਵੇਂ ਉੱਠਦਾ, ਅਸੀਂ ਉੱਠ ਖੜੇ। ਅਸੀਂ 10 ਦਿਨ ਨਾ ਤਾਂ ਸਾਨੂੰ ਕੋਈ ਖੇਤ ਚੰਗਾ ਲੱਗਿਆ, ਨਾ ਅਸੀਂ ਰੋਟੀ ਖਾਧੀ, ਨਾ ਪਾਣੀ ਖਾਧੀ। ਉਹ ਇੱਕ ਗੱਲ ਐਂ ਚੱਲਦੀ ਹੁੰਦੀ ਹੈ, ਜਦੋਂ ਆਪਣੇ ਕੋਈ ਪਰਿਵਾਰ ਦਾ ਜਾਂ ਕਿਸੇ ਦਾ ਕੋਈ ਜੀਅ ਮਰ ਜੇ, ਉਹ ਜਦੋਂ ਮਰ ਜੇ ਉਦੋਂ ਨਵਾਂ ਦੁੱਖ ਹੁੰਦਾ ਹੈ।
ਜ਼ਿਮੀਂਦਾਰ ਨੇ ਉਵੇਂ ਪੱਥਰ ਦਿਲ ਤੇ ਰੱਖਿਆ। ਅਸੀਂ ਇਹੀ ਜਦੋਂ ਭਰਾ 4-5 ਇਕੱਠੇ ਹੁੰਦੇ ਸੀ ਅਸੀਂ ਇਹ ਕਹਿੰਦੇ ਸੀ ਯਾਰ ਜਿਵੇਂ ਉਹ ਗੱਲ ਚੱਲ ਜਾਂਦੀ ਨਾ ਵੀ ਪਹਿਲਾਂ ਬੰਦਾ ਮਰ ਜਾਂਦਾ ਸੰਸਕਾਰ ਹੋ ਜਾਂਦਾ ਫਿਰ ਫੁੱਲ ਚੁੱਕ ਲੈਂਦੇ ਆ ਫਿਰ ਭੋਗ ਪੈ ਜਾਂਦਾ। ਉਹ ਗੱਲ ਵੀ ਜਿੰਨਾ ਚਿਰ ਆਪਾਂ ਨੂੰ ਇਹ ਫਸਲ ਦਿਸਦੀ ਰਹੂਗੀ ਉਹਨਾਂ ਚਿਰ ਆਪਣਾ ਦਿਲ ਦੁਖੀ ਹੋਊਗਾ। ਜਦੋਂ ਅਸੀਂ ਫਸਲ ਵੱਢ ਲਿਓ ਭੋਗ ਵਾਲਾ ਕੰਮ ਹੋ ਗਿਆ ਜੀ, ਫਸਲ ਵੱਢੀ ਗਈ ਕਿਹੜਾ ਸਾਡਾ ਦਿਲ ਉਹੋ ਜਿਹਾ ਬਦਲ ਗਿਆ। ਮਨ ਤਾਂ ਸਾਡਾ ਉਦੋਂ ਬਹੁਤ ਦੁਖੀ ਰਿਹਾ, ਪਰ ਇਹ ਇੱਕ ਕਹਾਵਤ ਮੈਂ ਤੁਹਾਨੂੰ ਸੁਣਾਈ ਆ ਵੀ ਬੰਦੇ ਦਾ ਜਦੋਂ ਕੋਈ ਖਤਮ ਹੋ ਜਾਂਦੀ ਹੈ ਚੀਜ਼ ਉਹ ਦੁਖੀ ਬਹੁਤ ਦਿਲ ਹੋਇਆ, ਪਰ ਜਦੋਂ ਭੋਗ ਪੈ ਗਿਆ ਵੱਢੀ ਗਈ। ਪਰ ਇੱਕ ਕਿਸਾਨ ਇੱਕ ਜ਼ਿਮੀਂਦਾਰ ਇਹੋ ਜਿਹਾ ਬੰਦਾ ਹੈ ਜਿਹੜਾ ਸਭ ਤੋਂ ਜਿਹੜਾ ਨੰਗੀ ਸੱਚ ਆਪਦੀ ਫਸਲ ਪਾਲਦਾ। ਇੱਕ ਕੱਲਾ ਜ਼ਿਮੀਂਦਾਰ ਇੱਕ ਹੈ ਜੀ ਜਿਹੜਾ ਇੰਨਾ ਖਰਚਾ ਕਰਕੇ ਅਸੀਂ ਹੁਣ ਝੋਨੇ ਤੇ ਕਿੰਨਾ ਖਰਚਾ ਕਰ ਲਿਆ ਉਹ ਸਾਨੂੰ ਪਤਾ ਹੈ। ਸਰਕਾਰਾਂ ਕਹਿੰਦੀਆਂ ਵੱਡੇ ਵੱਡੇ ਲੋਕ ਜ਼ਿਮੀਂਦਾਰ ਨਜ਼ਾਰੇ ਲੈਂਦੇ ਆ, ਜਿਪਸੀਆਂ ਲੈਂਦੇ ਆ, ਜੀਪਾਂ ਲੈਂਦੇ ਆ, ਪਰ ਜ਼ਿਮੀਂਦਾਰ ਦਾ ਕੋਈ ਦਰਦ ਨਹੀਂ ਸਮਝਦਾ। ਹੁਣ ਸਰਕਾਰਾਂ ਨੇ ਨਵੇਂ ਅੱਗ ਤੋਂ ਵੀ ਰੋਕ ਲਾਈ ਜਾਂਦੇ ਆ। ਵੱਡੇ ਸੰਦ ਕਿੱਥੋਂ ਆਉਣਗੇ? ਵੱਡੇ ਸੰਦ ਜਦੋਂ ਸਾਡੇ ਕੋਲ ਪੈਸਾ ਹੀ ਨਹੀਂ ਹੋਊਗਾ। ਪਹਿਲਾਂ ਸਾਡਾ ਪਿਛਲੀ ਵਾਰੀ ਕਣਕ ਦਾ ਘਾਟਾ ਪਿਆ ਐ ਕਿ ਸਾਨੂੰ 10 ਉਹ 10 ਤਾਂ ਹੋ ਗਿਆ, 10 ਲੱਖ ਅਸੀਂ ਆੜਤਾਂ ਤੋਂ ਫੜਿਆ, ਸਾਨੂੰ 20 ਅਸੀਂ ਉਹ 20 ਲੱਖ ਕਿਵੇਂ ਪੂਰਾ ਕਰਾਂਗੇ? ਸਾਡੇ 5 ਸਾਲ ਨਹੀਂ ਪੂਰੇ ਹੁੰਦੇ। ਠੀਕ ਹੈ, ਅਸੀਂ ਆਪਦਾ ਬਿਆਨ ਇੱਕ ਜ਼ਿਮੀਂਦਾਰ ਆਪਦਾ ਅੰਦਰੋਂ ਰਾਤ ਨੂੰ 2 3 ਪੈਗ ਲਾ ਲਈਦੇ ਆ, ਰਾਤ ਨੂੰ ਸੋ ਜੀਦਾ, ਰਾਤ ਨੂੰ ਦਿਮਾਗ ਫਰੈਸ਼ ਰਹਿੰਦਾ, ਸਵੇਰੇ ਉੱਠ ਕੇ ਫਿਰ ਟੈਨਸ਼ਨਾਂ ਹੋ ਜਾਂਦੀਆਂ। ਸਪਸ਼ਟ ਗੱਲ ਮੈਂ ਤਾਂ ਕਹਿਣਾ ਜੀ, ਕਿਉਂਕਿ ਟੈਨਸ਼ਨ ਹਰ ਇੱਕ ਬੰਦੇ ਨੂੰ ਆ। ਫਸਲ ਮਰੀ ਆ, ਲੋਕਾਂ ਦੇ ਦੇਣੇ, ਆੜਤਿਆਂ ਦੇਣੇ ਆ, ਕਰਜ਼ਾ ਦੇਣਾ। ਅਗਲਾ ਕਹਿੰਦਾ ਜੱਟ ਪੀਂਦੇ ਆ, ਪੀਣੀ ਪੈਂਦੀ ਆ ਜੀ। ਜੋ ਰਾਤ ਨੂੰ 4 ਪੈਗ ਲੱਗੇ ਰਾਤ ਨੂੰ ਤਾਂ ਸੋਲੂਸ਼ਨ ਨਾਲ ਅਸੀਂ ਸੋ ਜਾਂਦੇ ਆ। ਸਾਡਾ ਦਿਮਾਗ ਅਸੀਂ ਆਪਦੇ ਦਿਮਾਗ ਦੇ ਨਾਲਿਆਂ ਦਾ ਨਹੀਂ ਫਾੜਨੇ ਜੀ। ਉਹ ਵੀ 250 ਦੀ ਬੋਤਲ ਆ ਠੇਕੇ ਤੇ ਜੀ, ਪੀ ਕੇ ਅਸੀਂ ਆਪਦਾ ਇੱਕ ਐ ਵੀ ਸੋ ਕੇ ਆਪਦਾ ਟੈਨਸ਼ਨ ਦੂਰ ਕਰ ਲੈਂਦੇ ਆ। ਪਰ ਸਰਕਾਰਾਂ ਨੇ ਕੋਈ ਸਾਡੀ ਸੁਣੀ ਨਹੀਂ। ਜਿੰਨਾ ਅਸੀਂ ਸਰਕਾਰ ਨੂੰ ਇਹ ਸੋਚਿਆ ਸੀ ਵੀ ਭਗਵੰਤ ਮਾਨ ਸਰਕਾਰ ਆ ਗਈ, ਬਦਲਾਅ ਆ ਗਿਆ, ਸਾਡੇ ਬਹੁਤ ਚਾਅ ਸਾਡੇ ਮਨ 'ਚ ਵੀ ਸੀ ਵੀ ਯਾਰ ਹੁਣ ਕੁਝ ਹੋਊਗਾ, ਪਰ ਨਹੀਂ। ਇਹ ਸਭ ਇੱਕੋ ਜਿਹੀਆਂ ਸਰਕਾਰਾਂ ਜੀ, ਕੋਈ ਕਿਸੇ ਦਾ ਕੁਝ ਨਹੀਂ ਸੁਣਦਾ, ਕਿਸੇ ਨੂੰ ਕੋਈ ਦਰਦ ਨਹੀਂ। ਕਹਿੰਦਾ ਰਿਹਾ ਮੈਂ ਚੈਨ ਡੋਰੀਆਂ ਬਦਲੀਆਂ, ਮੈਂ 60 ਫੁੱਟ ਡੂੰਘੇ ਟੋਇਆਂ ਦੇ ਵਿੱਚ ਗਿਆ। ਮੁੱਖ ਮੰਤਰੀ ਕਹਿੰਦਾ ਮੈਨੂੰ ਕਹਿੰਦਾ ਪਤਾ ਕਿਸਾਨੀ ਕੀ ਹੁੰਦੀ ਹੈ, ਦਰਦ ਪਤਾ, ਕਹਿੰਦਾ ਮੇਰੇ 10 ਕਿੱਲੇ ਡੁੱਬ ਜਾਂਦੇ ਸੀ, ਕਹਿੰਦਾ ਮੈਨੂੰ ਪਤਾ ਉਹ ਚੀਜ਼ਾਂ। ਜੀ ਜਿਹੜੇ ਅਫਸਰ ਨਾ ਉਹ ਅੰਦਰੋਂ ਏਸੀ 'ਚ ਬਹਿ ਕੇ ਕੁਰਸੇ ਗਰਾਊਂਡ ਲੈਵਲ ਤੇ ਹੋਣ, ਗਰਾਊਂਡ ਲੈਵਲ ਤੇ ਜਿਨ੍ਹਾਂ ਦੇ ਮਨ 'ਚ ਇੰਨਾ ਡਰ ਸੀ। ਜਿੱਦੇ ਜ਼ਿਮੀਂਦਾਰ ਤੁਸੀਂ ਲਾਈਵ ਹੋਏ ਹੋ, ਤੁਹਾਡੇ ਉਹਦੇ ਐਮਐਲਏ ਚੈੱਕ ਲੈ ਕੇ ਆਉਂਦਾ, ਕੋਈ ਮੰਤਰੀ ਆਉਂਦਾ, ਜਿਨ੍ਹਾਂ ਦੇ ਖੇਤ ਜਿੰਨੀ ਮਰੀ ਸੀ ਉਹਨਾਂ ਦਿੰਦਾ ਸੀ, ਨਹੀਂ ਆਂਦੇ ਸਾਨੂੰ ਵੱਧ ਦਿੰਦੇ, ਨਾਲ ਦੀ ਨਾਲ ਚੈੱਕ ਕਰਕੇ ਕਹਿੰਦੇ ਵੀ 2 ਮਹੀਨਿਆਂ ਨੂੰ ਭਾਈ ਤੁਹਾਨੂੰ ਪੈਸੇ ਮਿਲਣਗੇ। ਸਾਨੂੰ ਕੋਈ ਦੁੱਖ ਨਹੀਂ ਸੀ, ਜਿੰਨੀ ਫਸਲ ਮਿਲੀ ਸੀ ਦਿੰਦੇ ਸੀ, ਜਿੰਦੀ ਨਹੀਂ ਮਰੀ ਸੀ ਜਮ੍ਹਾਂ ਨਾ ਦਿੰਦੇ, ਜੇ ਮੇਰੀ ਨਹੀਂ ਮਰੀ ਸੀ ਮੈਨੂੰ ਜਮ੍ਹਾਂ ਨਾ ਦਿੰਦੇ, ਮੈਨੂੰ ਕੋਈ ਇਤਰਾਜ਼ ਨਹੀਂ ਸਰਕਾਰ। ਪਰ ਫਸਲ ਖੇਤ 'ਚ ਤੇ ਖਾਤਿਆਂ 'ਚ ਪੈਸੇ, ਇਹ ਗਲਤ ਗੱਲ ਹੈ। ਪਰ ਸਰਕਾਰ ਭਗਵੰਤ ਮਾਨ ਜੀ ਬਿਲਕੁਲ ਇਸ ਗੱਲ ਤੇ ਨਹੀਂ ਉਤਰੇ, ਫੇਲ ਆ ਬਿਲਕੁਲ। ਕਿਸਾਨਾਂ ਨੇ ਤਾਂ ਮਤਲਬ ਕਿ ਸੁਸਾਈਡ ਹੀ ਕਰ ਲਿਆ ਜੀ। ਮਤਲਬ ਇਸ ਆਸ ਦੇ ਵਿੱਚ ਉਹ ਕਹਿੰਦੇ ਸੀ ਕਿ ਮੱਲਮ ਤਾਂ ਉਦੋਂ ਹੀ ਕੰਮ ਕਰਦੇ ਜਦੋਂ ਜ਼ਖਮ ਤਾਜ਼ਾ ਹੋਵੇ, ਤਾਂ ਕੀ ਹੈ ਕਿੰਨੇ ਟਾਈਮ ਬਾਅਦੋਂ ਉਹ ਵੀ ਇੱਕ ਤਰ੍ਹਾਂ ਦਾ ਮਜ਼ਾਕ ਹੀ ਕੀਤਾ। ਜਿਹੜੇ ਜ਼ਖਮ ਸਾਡੇ ਅੱਲੇ 'ਚ ਦੁਬਾਰਾ ਫਿਰ ਇਹਨਾਂ ਨੇ ਖਦੇੜ ਤੇ, ਉਹ ਐ ਖਦੇੜ ਤੇ ਸਾਨੂੰ ਇਹ ਆਸ ਵੀ 15,000 ਮਿਲੂਗਾ। ਸਾਡਾ ਦਿਲ ਖੁਸ਼ ਸੀ ਵੀ ਚਲੋ ਜੇ ਮੇਰੇ 18 ਕਿੱਲੇ ਮੈਨੂੰ 15 ਹਿਸਾਬ ਨਾਲ 2.5 ਲੱਖ ਰੁਪਇਆ ਉਹ ਮੇਰਾ ਖਰਚਾ ਚੱਲ ਜੂ। ਤੇ ਚੱਕ ਕੇ ਇਹਨਾਂ ਨੇ 6800 ਉਹ ਵੀ ਇਹਨਾਂ ਨੇ ਅਫਸਰਾਂ ਨੇ ਤੁਹਾਨੂੰ ਮੈਂ ਪਹਿਲਾਂ ਕਿਹਾ ਅਫਸਰਾਂ ਨੇ ਸਰਕਾਰ ਦੇ ਹਿਸਾਬ ਨਾਲ ਚੱਲਣਾ ਹੁੰਦਾ। ਜਦੋਂ ਅਫਸਰਾਂ ਨੂੰ ਚੂੜੀ ਖਿੱਚਤੀ ਵੀ ਘੱਟ ਤੋਂ ਘੱਟ ਗਰਦੋਰੀਆਂ ਪਾਓ, ਘੱਟ ਤੋਂ ਘੱਟ ਤੁਸੀਂ ਮੁਆਵਜ਼ਾ ਪਾਓ, 6800 6200 ਕਈਆਂ ਨੂੰ 6000 ਆਇਆ ਜੀ, ਕਈਆਂ ਨੂੰ ਆਇਆ ਹੀ ਨਹੀਂ ਅਜੇ। ਕਈਆਂ ਬੰਦਿਆਂ ਦੀ ਫਸਲ ਮਰੀ ਆ, ਵਿਚਾਰੇ ਸਾਨੂੰ ਕਹਿੰਦੇ ਵੀ ਸਾਡੇ ਅਜੇ ਕਈਆਂ ਨੂੰ ਆਇਆ ਵੀ ਨਹੀਂ ਜੀ, ਬਿਲਕੁਲ ਵੀ ਨਹੀਂ ਆਇਆ। 5 ਵਾਲਿਆਂ ਨੂੰ ਵੀ 24,000 ਰੁਪਇਆ, ਕੋਈ ਹਿਸਾਬ ਕਿਤਾਬ ਹੀ ਨਹੀਂ ਹੈ ਵੀ ਕਿਸ ਹਿਸਾਬ ਨਾਲ ਇਹ ਆਏ ਆ ਪੈਸੇ ਜੀ। ਹਾਂਜੀ, ਤਾਂ ਅਸੀਂ ਅੱਜ ਇਸ ਵਕਤ ਜ਼ਿਲ੍ਹਾ ਬਠਿੰਡਾ ਦੇ ਪਿੰਡ ਦੇ ਵਿੱਚ ਖੜੇ ਸੀ। ਇਹ ਪਿੰਡ ਕਲਿਆਣ ਆ, ਤਾਂ ਕੋਸ਼ਿਸ਼ ਕੀਤੀ ਆ ਕਿ ਸਾਰਿਆਂ ਦੇ ਨਾਲ ਗੱਲ ਕੀਤੀ ਜਾਵੇ ਜਿਹੜੇ ਕਿਸਾਨ ਇੱਥੇ ਪਹੁੰਚੇ ਸਾਂ, ਕਿਉਂਕਿ ਜਦੋਂ ਗੜੇਮਾਰੀ ਹੋਈ ਆ ਉਦੋਂ ਵੀ ਇੰਡੋਸ ਟੀਵੀ ਤੇ ਸਭ ਤੋਂ ਪਹਿਲਾਂ ਤਸਵੀਰਾਂ ਦਿਖਾਈਆਂ ਗਈਆਂ, ਬੱਲੀਆਂ ਚੱਕ ਕੇ ਦਿਖਾਈਆਂ ਕਿ ਇਹ ਗੜੇਮਾਰੀ ਨੇ ਨੁਕਸਾਨ ਕੀਤਾ। ਤਾਂ ਉਸ ਤੋਂ ਬਾਅਦ ਜੇਕਰ ਗੱਲ ਕੀਤੀ ਜਾਵੇ ਤਾਂ ਅੱਜ ਫੇਰ ਜਦੋਂ 6800 ਰੁਪਇਆ ਸਰਕਾਰ ਨੇ ਪਰ ਏਕੜ ਦਾ ਪਾਇਆ, ਤਾਂ ਫੇਰ ਇਹਨਾਂ ਕਿਸਾਨਾਂ ਦਾ ਦੁੱਖ ਦਰਦ ਜਾਣਨ ਦੇ ਲਈ ਇੰਡੋਸ ਟੀਵੀ ਦੀ ਟੀਮ ਪਿੰਡ ਕਲਿਆਣ ਮੱਲਕਾ ਜ਼ਿਲ੍ਹਾ ਬਠਿੰਡਾ ਦੇ ਵਿੱਚ ਪਹੁੰਚੀ ਆ। ਤਾਂ ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਕੋਸ਼ਿਸ਼ ਰਹੇਗੀ ਕਿ ਪੰਜਾਬ ਦਾ ਦੁੱਖ ਦਰਦ ਸਾਂਝਾ ਕੀਤਾ ਜਾਵੇ। ਮੇਰੇ ਸਹਿਯੋਗੀ ਸਾਥੀ ਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਫਸਲ ਕਿੰਨੀ ਕੁ ਤਬਾਹ ਹੋਈ ਆ, ਕਿੰਨਾ ਕੁ ਜਿਹੜਾ ਨੁਕਸਾਨ ਆ ਫਸਲ ਦਾ ਹੋਇਆਗਾ, ਜੇਕਰ ਅਸੀਂ ਗੱਲ ਕਰੀਏ ਤਾਂ ਕਿੰਨਾ ਕੁ ਮੁਆਵਜ਼ਾ ਜਿਹੜੀ ਸਰਕਾਰ ਨੇ ਦੇ ਦਿੱਤਾ? 40% ਕਿਸਾਨ ਹੈ ਜਿਨ੍ਹਾਂ ਦਾ ਪੂਰਾ ਖੇਤ ਹੈ ਉਹ ਇਸ ਮਾਰ ਦੇ ਵਿੱਚ ਆ ਗਿਆ। ਬਾਕੀ ਰਹਿੰਦੇ ਕਿਸਾਨਾਂ ਦੇ ਵਿੱਚੋਂ ਕਿਸੇ ਦਾ 50%, ਕਿਸੇ ਦਾ 60%, ਕਿਸੇ ਦਾ 40%। ਪੰਜਾਬ ਸਰਕਾਰ ਨੇ ਕਿਹਾ ਕਿ ਅਸੀਂ ਗੋਦਾਵਰੀਆਂ ਬਾਅਦ ਚੋਂ ਕਰਾਂਗੇ, ਪਰ ਜਿਹੜਾ ਮੁਆਵਜ਼ਾ ਉਹ ਤੁਹਾਡੇ ਖਾਤਿਆਂ 'ਚ ਪਾ ਦਿਆਂਗੇ। ਹੜ੍ਹਾਂ ਨੇ 3 ਪਾਸੋਂ ਜਿਹੜਾ ਕਿ ਪਾਣੀ ਨੇ ਘੇਰ ਲਿਆ ਸੀ ਕਿਸਾਨਾਂ ਨੂੰ, ਤੇ ਇੱਕ ਪਾਸੋਂ ਜਿਹੜੀ ਗੜੇਮਾਰੀ ਦੀ ਮਾਰ ਪਈ ਆ, ਤੁਸੀਂ ਕਿਹਾ ਕਿ 6800 ਰੁਪਇਆ 1 ਕਿੱਲੇ ਦਾ ਆਇਆਗਾ, ਪੂਰੇ ਕਿਸਾਨਾਂ ਨੂੰ ਮਿਲ ਗਿਆ। ਬਈ ਕੀ ਦੇ ਉੱਤੇ ਬੀਤੀ ਉਦੋਂ ਜਦੋਂ ਫਸਲ ਨੂੰ ਬੱਲੀਆਂ ਨੂੰ ਚੱਕਦੇ ਸੀ, ਤਾਂ ਦਿਨ ਯਾਦ ਆਉਂਦਾ ਤਾਂ ਕੀ ਮਨ ਤੇ ਬੀਤਦੀ ਹੈ? ਬਹੁਤ ਭੈੜਾ ਹਾਲ ਸੀਗਾ ਜੀ, 2-4 ਦਿਨ ਰੋਟੀ ਵੀ ਨਹੀਂ ਖਾਧੀ ਅਸੀਂ, ਜਦੋਂ ਕਿ ਮੇਰਾ ਸਾਰਾ ਖੇਤ ਹੀ ਨੁਕਸਾਨ 'ਚ ਆ ਗਿਆ ਸੀਗਾ। ਮੇਰਾ ਘੱਟੋ ਘੱਟ 80% ਨੁਕਸਾਨ ਸੀਗਾ ਜੀ, ਜਿਹਦੇ ਵਿੱਚੋਂ ਮੈਨੂੰ 5 ਕਿੱਲਿਆਂ ਦਾ ਮਿਲਿਆ ਜੀ 6800 ਦੇ ਹਿਸਾਬ ਨਾਲ।
ਪਰ ਮੇਰਾ 10 ਕਿੱਲਿਆਂ ਦਾ ਨੁਕਸਾਨ ਸੀਗਾ ਜੀ 80% ਦੇ ਹਿਸਾਬ ਨਾਲ। ਮਤਲਬ ਕਿ ਹੁਣ ਵੀ ਕਰਜ਼ੇ ਥੱਲੇ ਆਏ ਹੋਏ ਹਾਂ ਅਸੀਂ, ਇਸ ਕਾਰਨ ਘੱਟੋ ਘੱਟ 2-4 ਸਾਲ ਪਿੱਛੇ ਹਟ ਗਏ ਜੀ ਅਸੀਂ। ਬਈ ਤੁਹਾਡਾ ਵੀ ਨੁਕਸਾਨ ਹੋਇਆ ਸੀ? ਕਿੰਨੀ ਕਣਕ ਮਰੀ ਆ ਉਦੋਂ ਜਦੋਂ ਗੜੇਮਾਰੀ ਹੋਈ ਆ? 10 ਕਿੱਲਿਆਂ 'ਚ ਸਾਡੇ ਘੱਟੋ ਘੱਟ ਟਰਾਲੀ ਇੱਕ ਹੀ ਭਰੀ ਸੀ। ਤੇ ਕਣਕ ਤਾਂ ਬਾਅਦ ਦੀ ਗੱਲ ਹੈ, ਜਿਵੇਂ ਆਲੂ ਹੋ ਗਿਆ, ਆਲੂ ਸਰੋਂ ਸਬਜ਼ੀ, ਇਹਦੇ ਬਾਰੇ ਕੋਈ ਗੱਲ ਹੀ ਨਹੀਂ ਕਰ ਰਿਹਾ। ਕਦੇ ਉਹਨਾਂ ਨਾਲ ਪਹੁੰਚਣ ਦੀ ਜਾਂ ਪਿੰਡ ਵਾਲਿਆਂ ਨਾਲ ਗੱਲ ਕਰੀ ਵੀ ਆਪਾਂ ਮੁੱਖ ਮੰਤਰੀ ਨੂੰ ਮਿਲ ਲਈ ਜਾ ਕੇ ਆਮ ਘਰ ਚੋਂ? ਤੁਸੀਂ ਵੀ ਜਾਣਦੇ ਆ ਜੀ, ਅਸੀਂ ਵੀ ਜਾਣਦੇ ਆ, ਮੁੱਖ ਮੰਤਰੀ ਕੀ ਸਰਪੰਚ ਨੂੰ ਵੀ ਮਿਲਣਾ ਬਹੁਤ ਔਖਾ ਹੁੰਦਾ ਆਮ ਲੋਕਾਂ ਨੂੰ। ਤਾਂ ਡਾਂਗਾ ਪੈਂਦੀਆਂ ਜੀ, ਜਿਹੜੇ ਮੀਟਿੰਗ ਮੰਗਦੇ ਆ, ਕਿਸਾਨ ਮੰਗ ਲੈਣ, ਮੈਕਟਰ ਮੰਗ ਲੈਣ। ਕਰਜ਼ਾ ਮੁੜ ਗਿਆ ਹੋਣਾ, ਜਿਹੜਾ ਨੁਕਸਾਨ ਹੋਇਆ ਸੀ, ਜਿਹੜਾ ਮੁਆਵਜ਼ਾ ਮਿਲ ਗਿਆ, ਕਹਿੰਦੇ ਕਿ ਹੁਣ ਤਾਂ ਬੈਂਕ ਦੇ ਵਿੱਚ ਪੈਸੇ ਆ ਗਏ ਆ, ਕਰਜ਼ਾ ਮੋੜਤਾ ਹੋਣਾ ਜਿੰਨਾ ਕੁ ਲੈਤਾ ਹੋਣਾ? ਕੁਛ ਨਹੀਂ ਮੁੜਿਆ ਬਾਈ ਜੀ। ਮੇਰੇ ਸੀਗੇ 4 ਕਿੱਲੇ ਤੇ 2 ਕਨਾਲਾਂ, ਤੇ ਮੈਨੂੰ ਉਹਦਾ ਕੁਝ ਨਹੀਂ ਮਿਲਿਆ। ਜਿਹੜੀ ਸਰਕਾਰ ਨੇ ਵਾਅਦੇ ਕਰੀ, ਸਰਕਾਰ ਉਸ ਗੱਲ ਤੇ ਪੂਰੀ ਉਤਰੀ ਨਹੀਂ। ਚਲੋ ਅਸੀਂ ਇਹ ਕਹਿੰਦੇ ਆ, ਸਰਕਾਰ ਵਾਅਦਾ ਹੀ ਉਹਨਾਂ ਕਰੇ ਜਿੰਨੀ ਗੱਲਬਾਤ ਹੁੰਦੀ ਆ। ਸਰਕਾਰ ਨੇ ਕਿਸਾਨਾਂ ਨੂੰ ਕਹਿ ਕੇ 15-15 ਹਜ਼ਾਰ ਰੁਪਇਆ ਮਲਮ ਲਾਤਾ ਸਾਡੇ ਜ਼ਖਮਾਂ ਤੇ। ਸਾਡਾ 15 ਹਜ਼ਾਰ ਦਾ ਵਾਅਦਾ ਕਰਕੇ, ਜਦੋਂ ਮੇਰੇ ਖੇਤ 'ਚ ਤੁਸੀਂ ਇੰਟਰਵਿਊ ਲੈਣ ਆਏ, ਐਮਐਲਏ ਸਾਹਿਬ ਆਪ ਆਏ ਸੀ ਉੱਥੇ, ਉਹਨਾਂ ਨੇ ਇਹ ਵਾਅਦਾ ਕਰਕੇ ਗਏ ਸੀ ਵੀ 15 ਹਜ਼ਾਰ ਦੇ ਹਿਸਾਬ ਨਾਲ ਕਿੱਲੇ ਦਾ ਤੁਹਾਨੂੰ ਮੁਆਵਜ਼ਾ ਦੇਵਾਂਗੇ। ਮੈਂ ਸਰਕਾਰ ਨੂੰ ਇੱਕ ਜ਼ਰੂਰ ਇਹ ਕਹਿਣਾ ਚਾਹੁੰਦਾ, ਜੇ ਤੁਸੀਂ ਦੇ ਨਹੀਂ ਸਕਦੇ ਤੇ ਵਾਅਦਾ ਨਾ ਕਰਿਆ ਕਰੋ। ਪੰਜਾਬ ਸਰਕਾਰ ਨੇ ਵੱਡੇ ਵਾਅਦੇ ਕੀਤੇ। ਪੰਜਾਬ ਸਰਕਾਰ ਨੇ ਕਿਹਾ ਕਿ ਕਿਸਾਨਾਂ ਨੂੰ ਮੁਆਵਜ਼ਾ ਦੇ ਦਿੱਤਾ। ਖਬਰਾਂ ਚੱਲੀਆਂ, ਖਬਰਾਂ ਦੇ ਵਿੱਚ ਕਾਫੀ ਜ਼ੋਰ ਲੱਗਿਆ ਪੱਤਰਕਾਰਾਂ ਦਾ। ਸਟੂਡੀਓ ਦੇ ਵਿੱਚੋਂ ਬੈਠਿਆਂ ਨੇ ਕਾਫੀ ਕੁਝ ਬੋਲਿਆ ਕਿ ਕਿਸਾਨਾਂ ਨੂੰ ਜੋ ਮੁਆਵਜ਼ਾ ਗਾ ਉਹ ਹੜ੍ਹਾਂ ਦੀ ਮਾਰ ਪਈ ਆ, ਤੇ ਕਿਸਾਨਾਂ ਨੂੰ ਜੋ ਮੁਆਵਜ਼ਾ ਉਹ ਮਿਲ ਚੁੱਕਿਆ ਹੈਗਾ। ਇੱਥੋਂ ਤੱਕ ਕਿ ਵਿਰੋਧੀ ਧਿਰਾਂ ਨੇ ਸਵਾਲ ਖੜੇ ਕੀਤੇ। ਪਰ ਅੱਜ ਅਸੀਂ ਇੱਕ ਅਜਿਹੇ ਪਿੰਡ ਦੇ ਵਿੱਚ ਖੜੇ ਹਾਂ, ਜਿਵੇਂ ਪਿਛਲੀ ਵਾਰ ਤੁਹਾਨੂੰ ਪਿੰਡ ਸੇਲਵਰਾ ਜ਼ਿਲ੍ਹਾ ਬਠਿੰਡਾ ਪੈ ਜਾਂਦਾ, ਉੱਥੋਂ ਦੀ ਖਬਰ ਦਿਖਾਈ ਸੀ ਕਿ ਕਿਸਾਨਾਂ ਦੀਆਂ ਫਸਲਾਂ ਤਬਾਹ ਹੋ ਗਈਆਂ, ਕਣਕਾਂ 15-15 ਗੱਟੇ ਇੱਕ ਕਿੱਲੇ 'ਚੋਂ ਭਰੀ ਗਈ, ਤੇ ਰੋੜਾਂ ਦੀ ਜ਼ਮੀਨ ਸੀ ਜਿਹੜੀ ਕਿ ਉਹਦੇ ਵਿੱਚੋਂ ਜਿਹੜੀ ਕਿ ਰੋੜਾਂ ਵਾਲੀ ਕਣਕ ਸੀ ਜਿਹੜੀ ਕਿ ਉਹ ਆਪਦੇ ਘਰ ਦੇ ਵਿੱਚ ਲਿਆਂਦੀ ਗਈ, ਤੇ ਅੱਜ ਉਹ ਕਿਸਾਨ ਰੋੜ ਖਾਣ ਦੇ ਲਈ ਮਜਬੂਰ ਨੇ। ਰੇਤੇ ਮਿੱਟੀ ਵਾਲੀ ਜਿਹੜੀ ਕਣਕ ਆ ਉਹ ਖਾ ਰਹੇ ਨੇ, ਆਟੇ ਦੇ ਵਿੱਚ ਰੇਤਾ ਮਿੱਟੀ ਆਉਂਦਾ। ਤਾਂ ਪਰ ਦੂਸਰੇ ਪਾਸੇ ਜੇਕਰ ਅਸੀਂ ਗੱਲ ਕਰੀਏ ਤਾਂ ਪਿਛਲੇ ਦਿਨਾਂ ਦੇ ਦੌਰਾਨ ਪੰਜਾਬ ਸਰਕਾਰ ਦੇ ਵੱਲੋਂ ਮੁਆਵਜ਼ਾ ਦੇਣ ਦੀ ਗੱਲ ਕੀਤੀ ਗਈ, ਪਰ ਮੁਆਵਜ਼ਾ ਆਇਆ ਕਿੰਨਾ ਇਹ ਤਾਂ ਸਵਾਲ ਖੜੇ ਵਿਰੋਧੀਆਂ ਨੇ ਕਰ ਹੀ ਦਿੱਤੇ ਨੇ। ਪਰ ਅਸੀਂ ਗੱਲਬਾਤ ਕਰਾਂਗੇ ਉਹਨਾਂ ਕਿਸਾਨਾਂ ਦੇ ਨਾਲ ਜਿਨ੍ਹਾਂ ਕਿਸਾਨਾਂ ਦੀ ਫਸਲ ਤਬਾਹ ਹੋ ਗਈ, ਜਿਨ੍ਹਾਂ ਕਿਸਾਨਾਂ ਦੀ ਗੜੇਮਾਰੀ ਦੇ ਕਾਰਨ ਫਸਲ ਬਰਬਾਦ ਹੋ ਗਈ। ਤਾਂ ਅਸੀਂ ਪਹਿਲਾਂ ਸ਼ੁਰੂਆਤ ਕਰਦੇ ਹਾਂ, ਪਿੰਡ ਕਲਿਆਣ ਦੇ ਵਿੱਚ ਖੜੇ ਹਾਂ, ਜ਼ਿਲ੍ਹਾ ਬਠਿੰਡਾ ਪੈ ਜਾਂਦਾ ਜੀ। ਬਹੁਤ ਸਵਾਗਤ ਆ ਸਾਰਿਆਂ ਦਾ, ਸਤਿ ਸ਼੍ਰੀ ਅਕਾਲ। ਪਹਿਲਾਂ ਤਾਂ ਫਸਲ ਕਿੰਨੀ ਕੁ ਤਬਾਹ ਹੋਈ ਆ, ਕਿੰਨਾ ਕੁ ਜਿਹੜਾ ਨੁਕਸਾਨ ਆ ਫਸਲ ਦਾ ਹੋਇਆ ਗਾ, ਜੇਕਰ ਅਸੀਂ ਗੱਲ ਕਰੀਏ ਤਾਂ ਕਿੰਨਾ ਕੁ ਮੁਆਵਜ਼ਾ ਜਿਹੜੀ ਸਰਕਾਰ ਨੇ ਦੇ ਦਿੱਤਾ? ਜਿੱਥੋਂ ਤੱਕ ਫਸਲ ਤਬਾਹੀ ਦਾ ਸੰਬੰਧ ਆ, ਪਿੰਡ ਦੇ ਵਿੱਚ ਵੱਡੇ ਪੱਧਰ 'ਤੇ ਜਿਹੜੀ ਫਸਲ ਆ ਗੜਿਆਂ ਦੇ ਮਾਰ ਦੇ ਵਿੱਚ ਆਈ ਸੀਗੀ। ਲਗਭਗ ਜਿਹੜੇ 40% ਕਿਸਾਨ ਹੈ ਜਿਨ੍ਹਾਂ ਦਾ ਪੂਰਾ ਖੇਤ ਹੈ ਉਹ ਇਸ ਮਾਰ ਦੇ ਵਿੱਚ ਆ ਗਿਆ। ਬਾਕੀ ਰਹਿੰਦੇ ਕਿਸਾਨਾਂ ਦੇ ਵਿੱਚੋਂ ਕਿਸੇ ਦਾ 50%, ਕਿਸੇ ਦਾ 60%, ਕਿਸੇ ਦਾ 40%। ਇਸ ਕਰਕੇ ਮਾਰ ਸਾਰੇ ਕਿਸਾਨਾਂ ਦੇ ਉੱਪਰ ਹੀ ਪਈ ਹੈ। ਤੇ ਜਿਹੜਾ ਸਰਕਾਰ ਨੇ ਕਿਹਾ ਸੀਗਾ, ਜਿਵੇਂ ਪਹਿਲਾਂ ਸਰਕਾਰ ਵੰਡ ਤੋਂ ਹੀ ਪਹਿਲਾਂ ਕਹਿੰਦੇ ਹੁੰਦੇ ਕਿ ਅਸੀਂ 20,000 ਰੁਪਈਆ ਕਿੱਲੇ ਦਾ ਦੇਵਾਂਗੇ ਕਿਸਾਨ ਨੂੰ, ਤੇ ਜਿਹੜੀ ਗਰਦੌਰੀ ਬਾਅਦ 'ਚ ਕਰਾਂਗੇ। ਪਰ ਜਿਹੜਾ ਇਹਨਾਂ ਨੇ ਜਿੰਨੇ ਵੀ ਪਿੱਛੇ ਮਸਲੇ ਬਣੇ ਆ ਉਹਨਾਂ ਦੇ ਵਿੱਚ ਵੀ ਤੇ ਇਸ ਦੇ ਵਿੱਚ ਵੀ ਸਿਰਫ ਕਿਸਾਨਾਂ ਨੂੰ ਦਿੱਤਾ 6800 ਰੁਪਈਆ, ਉਹ ਵੀ 50% ਕਿਸਾਨਾਂ ਨੂੰ। ਜਿੰਨੇ ਕਿਸਾਨਾਂ ਦਾ ਨੁਕਸਾਨ ਹੋਇਆ ਉਹਨਾਂ ਨੂੰ ਹਲੇ 6800 ਰੁਪਈਆ ਵੀ ਨਹੀਂ ਆਇਆ, ਜਦ ਕਿ ਇਹਨਾਂ ਨੇ ਕਿਹਾ ਸੀਗਾ ਕਿ ਅਸੀਂ 15,000 ਦੇਵਾਂਗੇ। 20 ਵਾਲਾ ਪਹਿਲਾਂ ਤਾਂ ਭੁੱਲ ਕੇ ਇਹ ਬਾਅਦ 'ਚ 15 ਤੇ ਆ ਗਏ ਸੀ ਵੀ ਵਿਸਾਖੀ ਤੱਕ ਅਸੀਂ 15,000 ਕਿੱਲੇ ਦਾ ਹਰੇਕ ਕਿਸਾਨ ਦੇ ਖਾਤੇ 'ਚ ਪਾ ਦਿਆਂਗੇ। ਪਰ ਹਾਲ ਦੀ ਘੜੀ ਕਿਸਾਨ ਉਹ ਨਾਲ ਮੂੰਹ ਚੱਕ ਕੇ ਦੇਖ ਰਹੇ ਆ, ਕਿਸਾਨਾਂ ਦੇ ਖਾਤੇ 'ਚ ਕੁਝ ਨਹੀਂ ਆ ਰਿਹਾ। ਕਿਸਾਨਾਂ ਦੀ ਜਿਹੜੀ ਹਾਲਤ ਬਹੁਤ ਬੁਰੀ ਹੋਈ ਪਈ ਆ, ਕਿਉਂਕਿ ਸਿਰਫ ਕੁਛ ਕਿਸਾਨਾਂ ਦੇ 6 ਗੱਟੇ, ਇੱਕ ਕਿੱਲੇ 'ਚੋਂ 6 ਗੱਟੇ ਸਿਰਫ ਨਿਕਲੇ ਆ, ਤੇ ਤੂੜੀ ਆ ਜਿਹੜੀ ਉਹ ਖਤਮ ਹੋ ਗਈ ਆ। ਪੰਜਾਬ ਸਰਕਾਰ ਨੇ ਕਿਹਾ ਕਿ ਅਸੀਂ ਗੋਦਾਵਰੀਆਂ ਬਾਅਦ ਚੋਂ ਕਰਾਂਗੇ, ਪਰ ਜਿਹੜਾ ਮੁਆਵਜ਼ਾ ਉਹ ਤੁਹਾਡੇ ਖਾਤਿਆਂ 'ਚ ਪਾ ਦਿਆਂਗੇ। ਫਸਲ ਕਲਿਆਣ ਪਿੰਡ ਦੀ ਕਿੰਨੀ ਕੁ ਨੁਕਸਾਨੀ ਗਈ ਸੀਗੀ ਜਿਹੜੀ ਉਸ ਵਕਤ ਹੋਈ ਸੀ? ਤੇ ਇੱਕ ਪਾਸੋਂ ਹੜ੍ਹਾਂ ਦੀ ਮਾਰ ਪਈ ਕਿਸਾਨਾਂ ਦੇ ਉੱਪਰ, ਹੜ੍ਹਾਂ ਨੇ 3 ਪਾਸੋਂ ਜਿਹੜਾ ਕਿ ਪਾਣੀ ਨੇ ਘੇਰ ਲਿਆ ਸੀ ਕਿਸਾਨਾਂ ਨੂੰ, ਤੇ ਇੱਕ ਪਾਸੋਂ ਜਿਹੜੀ ਗੜੇਮਾਰੀ ਦੀ ਮਾਰ ਪਈ ਆ, ਤੁਸੀਂ ਕਿਹਾ ਕਿ 6800 ਰੁਪਈਆ ਇੱਕ ਕਿੱਲੇ ਦਾ ਆਇਆਗਾ, ਪੂਰੇ ਕਿਸਾਨਾਂ ਨੂੰ ਮਿਲ ਗਿਆ? ਨਹੀਂ ਜੀ, ਜਿਹੜਾ 6800 ਆ ਉਹ ਵੀ ਪੂਰੇ ਕਿਸਾਨਾਂ ਨੂੰ ਨਹੀਂ ਮਿਲਿਆਗਾ। ਜਿਹੜੀ ਮਾਰ ਹੈਗੀ ਆ, ਮਾਰ ਤਾਂ ਇਹਨਾਂ ਨੇ ਸਿਰਫ ਗੜੇਮਾਰੀ ਦਾ ਹੀ ਕਹਿ ਰਹੇ ਆ ਕਿ ਮੁਆਵਜ਼ੇ ਦੇਣਾ, ਜਦ ਕਿ ਜਿੱਥੇ ਪਾਣੀ ਖੜ ਗਿਆ ਖੇਤਾਂ ਦੇ ਵਿੱਚ ਉਹ ਵੀ ਮਾਰ ਗੜਿਆਂ ਨਾਲੋਂ ਘੱਟ ਨਹੀਂ ਸੀਗੀ।
ਉਹ ਵੀ ਮਾਰ ਉਨੀਓ ਹੀ ਹੋਈ ਆ ਕਿਸਾਨ ਦੀ ਜਿੰਨੀ ਗੜਿਆਂ ਨੇ ਹੋਈ ਆ, ਕਿਉਂਕਿ ਜਿੱਥੇ ਪਾਣੀ ਖੜ ਗਿਆ ਪਾਣੀ ਦੇ ਨਾਲ ਥੱਲੇ ਬੱਲੀਆਂ ਗਣ ਗਈਆਂ, ਬੱਲੀਆਂ ਗਲ ਕੇ ਸਾਰਾ ਨਾੜ ਗਲ ਗਿਆ, ਨਾ ਤਾਂ ਉੱਥੇ ਤੂੜੀ ਰਹੀ ਆ ਨਾ ਦਾਣੇ ਰਹੇ ਆ। ਉਹਦਾ ਤਾਂ ਕੱਖ ਹੀ ਨਹੀਂ ਦਿੱਤਾ ਇਹਨਾਂ ਨੇ, ਉਸ ਪਾਸੇ ਤਾਂ ਧਿਆਨ ਹੀ ਨਹੀਂ ਦਿੱਤਾ, ਸਿਰਫ ਗੜੇਮਾਰੀ ਵਾਲਿਆਂ ਦਾ ਕਿਹਾ ਸੀ, ਪਰ ਗੜੇਮਾਰੀ ਵਾਲੀ ਵੀ ਜਿਹੜੀ ਪੂਰਤੀ ਨਹੀਂ ਕੀਤੀ ਹਲੇ ਤੱਕ। ਬਾਈ ਕੀ ਦਿਲ ਤੇ ਬੀਤੀ ਉਦੋਂ ਜਦੋਂ ਫਸਲ ਨੂੰ ਬੱਲੀਆਂ ਨੂੰ ਚੱਕਦੇ ਸੀ ਤਾਂ ਰੋਣਾ ਨਿਕਲਦਾ ਸੀਗਾ, ਤੇ ਅੱਜ ਵੀ ਉਹ ਦਿਨ ਯਾਦ ਆਉਂਦਾ ਤਾਂ ਕੀ ਮਨ ਤੇ ਬੀਤਦੀ ਹੈ? ਬਹੁਤ ਭੈੜਾ ਹਾਲ ਸੀਗਾ ਜੀ। 2-4 ਦਿਨ ਰੋਟੀ ਵੀ ਨਹੀਂ ਖਾਧੀ ਅਸੀਂ, ਜਦੋਂ ਕਿ ਮੇਰਾ ਸਾਰਾ ਖੇਤ ਹੀ ਨੁਕਸਾਨ 'ਚ ਆ ਗਿਆ ਸੀਗਾ। ਮੇਰਾ ਘੱਟੋ ਘੱਟ 80% ਨੁਕਸਾਨ ਸੀਗਾ ਜੀ, ਜਿਹਦੇ ਵਿੱਚੋਂ ਮੈਨੂੰ 5 ਕਿੱਲਿਆਂ ਦਾ ਮਿਲਿਆ ਜੀ 1800 ਦੇ ਹਿਸਾਬ ਨਾਲ, ਪਰ ਮੇਰਾ 10 ਕਿੱਲਿਆਂ ਦਾ ਨੁਕਸਾਨ ਸੀਗਾ ਜੀ 80% ਦੇ ਹਿਸਾਬ ਨਾਲ। ਜਦੋਂ ਅੱਜ ਉਹ ਦਿਨ ਯਾਦ ਕਰਦੇ ਹੋ ਤਾਂ ਘਰ ਦੇ ਵਿੱਚ ਗੱਲਾਂ ਬਾਤਾਂ ਹੁੰਦੀਆਂ ਨੇ, ਰੋਟੀ ਤਾਂ ਅੱਜ ਵੀ ਨਹੀਂ ਲੰਘਦੀ ਹੋਣੀ? ਨਾ ਜੀ, ਹਜੇ ਵੀ ਬਹੁਤ ਮਤਲਬ ਕਿ ਹੁਣ ਵੀ ਕਰਜ਼ੇ ਥੱਲੇ ਆਏ ਹੋਏ ਹਾਂ ਅਸੀਂ, ਇਸ ਕਾਰਨ ਘੱਟੋ ਘੱਟ 2-4 ਸਾਲ ਪਿੱਛੇ ਹਟ ਗਏ ਜੀ ਅਸੀਂ। ਬਈ ਤੁਹਾਡਾ ਵੀ ਨੁਕਸਾਨ ਹੋਇਆ ਸੀ? ਕਿੰਨੀ ਕਣਕ ਮਰੀ ਆ ਉਦੋਂ ਜਦੋਂ ਗੜੇਮਾਰੀ ਹੋਈ ਆ? ਸਾਡੇ 80% ਦਾ ਕੇਵਲ 100% ਹੀ ਸੀਗਾ ਜੀ, ਜਿੱਥੇ ਕੁਝ ਵੀ ਨਹੀਂ ਸੀਗਾ। 10 ਕਿੱਲਿਆਂ 'ਚ ਤਾਂ ਸਾਡੇ ਘੱਟੋ ਘੱਟ ਟਰਾਲੀ ਇੱਕ ਹੀ ਭਰੀ ਸੀਗੀ। ਅਤੇ ਕਣਕ ਤਾਂ ਬਾਅਦ ਦੀ ਗੱਲ ਹੈ, ਜਿਵੇਂ ਆਲੂ ਹੋ ਗਿਆ, ਆਲੂ ਸਰੋਂ ਸਬਜ਼ੀ, ਇਹਦੇ ਬਾਰੇ ਕੋਈ ਗੱਲ ਹੀ ਨਹੀਂ ਕਰ ਰਿਹਾ। ਬਿਲਕੁਲ। ਇਹ ਨੁਕਸਾਨ ਤਾਂ ਇਹਨਾਂ ਦੇ ਬਹੁਤ ਜ਼ਿਆਦਾ ਹੋਇਆ ਹੈਗਾ। ਪਹਿਲਾਂ ਕੋਰੇ ਨੇ ਮਾਰੇ, ਮੁੜ ਕੇ ਗੜੇ ਨੇ ਮਾਰਤੇ, ਅਤੇ ਮੁੜ ਕੇ ਪਾਣੀ ਨਾਲ ਮੂੰਗੀ ਵੀ ਗਈ। ਜਦੋਂ ਸਰਕਾਰ ਨੇ ਕਿਹਾ ਵੋਟਾਂ ਤੋਂ ਪਹਿਲਾਂ ਕਿ ਅਸੀਂ ਬਦਲਾਅ ਕਰਾਂਗੇ, ਅਸੀਂ ਬਦਲਾਅ ਦੀ ਨੀਤੀ ਲਿਆਵਾਂਗੇ, ਇਹਨਾਂ ਸੱਥਾਂ ਦੇ ਵਿੱਚੋਂ ਸਰਕਾਰ ਚੱਲੂ, ਗੜਿਆਂ ਦੀ ਮਾਰ ਨੂੰ ਲੈ ਕੇ ਕੋਈ ਨੁਮਾਇੰਦਾ ਆਇਆ ਇੱਥੇ ਵੀ ਭਾਈ ਤੁਹਾਡਾ ਨੁਕਸਾਨ ਹੋ ਗਿਆ, ਅਸੀਂ ਤੁਹਾਡੇ ਨਾਲ ਖੜ੍ਹੇ ਹਾਂ ਮੋਢੇ ਨਾਲ ਮੋਢਾ ਜੋੜ ਕੇ? ਨਹੀਂ ਜੀ, ਮਾਸਟਰ ਜਗਸੀਰ ਸਿੰਘ ਉਦੋਂ ਇੱਕ ਵਾਰੀ ਤਾਂ ਗਰਦੌਰ ਹੀ ਮਤਲਬ ਜਦੋਂ ਗੜੇ ਪਏ ਆ, ਉਦੋਂ ਇੱਕ ਦਿਨ ਉਦੋਂ ਤੁਸੀਂ ਉਦੋਂ ਇੰਟਰਵਿਊ ਕੀਤਾ ਸੀਗਾ, ਸਿਰਫ ਉਦੋਂ ਹੀ ਆਏ ਆ। ਉਦੋਂ ਬਾਅਦ ਨਾ ਕੋਈ ਸਰਕਾਰੀ ਅਫਸਰ ਆਇਆ, ਨਾ ਕੋਈ MLA, ਅਤੇ ਸੇਲਵਰਾ CM ਸਾਹਿਬ ਖੁਦ ਆਏ ਸੀਗੇ, ਅਤੇ ਉਹਨਾਂ ਨੇ ਬਿਆਨ ਦਿੱਤੇ ਸੀ ਵੱਡੇ ਅਤੇ ਉੱਥੇ ਤਾਂ ਹਜੇ ਤੱਕ ਕੁਝ ਵੀ ਨਹੀਂ ਗਿਆ ਸੇਲਵਰਾ ਦੇ ਪਿੰਡ 'ਚ। ਸਾਡੇ ਚਲੋ ਆਪਣੇ ਪਿੰਡ 'ਚ ਘੱਟੋ ਘੱਟ 50% ਕਿਸਾਨਾਂ ਨੂੰ ਤਾਂ ਆਪਾਂ ਮੰਨਦੇ ਹਾਂ ਵੀ ਆਏ ਆ, ਪੈਸੇ ਆਏ ਆ, ਉੱਥੇ ਇੱਕ ਬੰਦੇ ਨੂੰ ਵੀ ਨਹੀਂ ਆਏ। ਉਹਦਾ ਕੀ? ਤੁਹਾਡਾ ਵੀ ਨੁਕਸਾਨਿਆ ਗਿਆ ਸੀ? ਕਿੰਨਾ ਵਾਹਣ ਸੀਗਾ ਜਿਹੜਾ ਨੁਕਸਾਨਿਆ ਗਿਆ? 9.5 ਕਿੱਲੇ ਕਣਕ ਮਰ ਗਈ ਸੀ ਜੀ, ਜਮਾ ਮਰ ਗਈ ਸੀ 9.5 ਕਿੱਲੇ, ਅਤੇ ਆਲੂ ਅੱਧੇ ਹੋਏ ਸੀ ਜੀ 4 ਕਿੱਲੇ। ਆਲੂ 150 ਗੱਟਾ ਹੀ ਹੋਇਆ ਸੀਗਾ, ਅਤੇ ਕਣਕ ਜਮਾ ਖਤਮ ਸੀ। ਮੈਂ ਬੋਲਿਆ ਵੀ ਹਾਂ ਜੀ ਉਹਦੇ ਵੀ ਸਾਡੇ ਕੋਲ ਕੁਛ ਨਹੀਂ ਰਿਹਾ, ਸਾਡੇ ਪਰਿਵਾਰਾਂ 'ਚ ਦਵਾਈਆਂ ਵੀ ਲੈਣੀਆਂ, ਅਸੀਂ ਆਪਦੇ ਕਬੀਲਦਾਰੀ ਵੀ ਚਲਾਉਣੀ ਹੈ, ਵੀ ਸਾਨੂੰ ਸਰਕਾਰ ਦੀ ਲੋੜ ਹੈ, ਪਰ ਸਰਕਾਰ ਨੇ ਥੋੜ੍ਹੇ ਜਿਹੇ ਪੈਸੇ ਦਿੱਤੇ ਆ। ਮੁੱਖ ਮੰਤਰੀ ਕਹਿੰਦਾ ਮੈਂ ਕੱਲੀ ਗੱਲ ਤੇ ਗੌਰ ਕਰ ਰਿਹਾ, ਕੱਲਾ ਮੇਰੇ ਧਿਆਨ 'ਚ ਆ, ਜੋ ਵੀ ਮੁੱਦਾ ਹੈ ਕਦੇ ਉਹਨਾਂ ਨਾਲ ਪਹੁੰਚਣ ਦੀ, ਜਾਂ ਪਿੰਡ ਵਾਲਿਆਂ ਨਾਲ ਗੱਲ ਕਰੀ ਵੀ ਆਪਾਂ ਮੁੱਖ ਮੰਤਰੀ ਨੂੰ ਮਿਲ ਲਈ ਜਾ ਕੇ ਆਮ ਘਰ 'ਚੋਂ ਆ? ਤੁਸੀਂ ਵੀ ਜਾਣਦੇ ਆ ਜੀ, ਅਸੀਂ ਵੀ ਜਾਣਦੇ ਹਾਂ, ਮੁੱਖ ਮੰਤਰੀ ਕੀ ਸਰਪੰਚ ਨੂੰ ਵੀ ਮਿਲਣਾ ਬਹੁਤ ਔਖਾ ਹੁੰਦਾ ਆਮ ਲੋਕਾਂ ਨੂੰ। ਤਾਂ ਆਪਣੀ ਐਡੀ ਕਿੱਥੇ ਅਪਰੋਚ ਆ ਵੀ ਮੁੱਖ ਮੰਤਰੀ ਆਪਾਂ ਜਾ ਵੀ ਵੜਦੇ, ਅਸੀਂ 50 ਬੰਦੇ ਵੀ ਜਾਣਦੇ ਵੀ ਆਪਾਂ ਨੂੰ ਟਾਈਮ ਦੇ ਦੂ ਅਤੇ ਗੱਲ ਦੂ। ਡਾਂਗਾਂ ਪੈਂਦੀਆਂ ਜੀ, ਜਿਹੜੇ ਮੀਟਿੰਗ ਮੰਗਦੇ ਆ, ਕਿਸਾਨ ਮੰਗ ਲੈਣ, ਮਾਸਟਰ ਮੰਗ ਲੈਣ, ਪਟਵਾਰੀ ਮੰਗ ਲੈਣ, ਡਾਂਗਾਂ ਪੈਂਦੀਆਂ, ਇਦੋਂ ਬਿਨਾਂ ਕੁਛ ਨਹੀਂ ਬਣਦਾ ਜੀ। ਪਰ ਮੁੱਖ ਮੰਤਰੀ ਤਾਂ ਕਹਿੰਦੇ ਰਹੇ ਨੇ, ਕਹਿੰਦੇ ਕਿ ਅਸੀਂ ਪੱਕੇ ਕਰੇ ਆ ਮਾਸਟਰ ਵੀ, ਅਤੇ ਕਿਸਾਨਾਂ ਨੂੰ ਜੋ ਬਣਦਾ ਹੱਕ ਆ ਉਹ ਵੀ ਦੇ ਰਹੇ ਆ। ਕਿਸਾਨ ਪਹਿਲਾਂ ਵਜ੍ਹਾ ਦੇ ਹੁੰਦੀ ਸੀ, ਹੁਣ ਜਗ੍ਹਾ ਹੁੰਦੀ ਹੈ ਜਿੱਥੇ ਧਰਨਾ ਲਾ ਲੈਂਦੇ ਨੇ, ਕਹਿੰਦੇ ਬਿਨਾਂ ਮਤਲਬ ਤੋਂ ਤੁਰੇ ਫਿਰਦੇ ਨੇ ਕਿਸਾਨ ਜੀ। ਅਸੀਂ ਜਮ੍ਹਾਂ ਨਹੀਂ ਧਰਨਾ ਲਾਉਂਦੇ, ਸਾਨੂੰ ਕੋਈ ਵਜ੍ਹਾ ਨਹੀਂ। ਵਜ੍ਹਾ ਸਾਡੀ ਜਦੋਂ ਮੁਆਵਜ਼ੇ ਦੀ ਮਜਬੂਰੀ ਬਣ ਗਈ, ਕਿਸਾਨਾਂ ਕੋਲ ਪੈਸੇ ਹੀ ਹੈ ਨਹੀਂ ਕਿਸੇ ਚੀਜ਼ 'ਤੇ ਲਾਉਣ ਨੂੰ, ਉਦੋਂ ਕਿਸਾਨ ਫਿਰ ਕਿੱਧਰ ਜਾਣ? ਸਰਕਾਰ ਨੂੰ ਹੀ ਕਹਿਣਾ ਜੀ। ਜੇ ਸਰਕਾਰ ਨੂੰ ਹੁਣ ਆਪਾਂ ਪਹਿਲਾਂ ਵੀ ਤੁਹਾਨੂੰ ਕਹਿ ਕੇ ਹਟਿਆ ਵੀ ਡਾਂਗਾਂ ਵੱਜ ਜਾਂਦੀਆਂ ਬਿਨਾਂ ਗੱਲ ਤੋਂ, ਜੇ ਅਸੀਂ ਧਰਨਾ ਲਾਉਣੇ ਸਾਡੇ ਡਾਂਗਾਂ ਪੈਂਦੀਆਂ। ਬਿਮਾਰ ਹੈ ਜੀ, ਸਾਡੇ 'ਚੋਂ ਅੱਧੇ ਬੰਦੇ ਦਵਾਈ ਖਾਂਦੇ ਇੱਥੇ, ਕਿਸੇ ਨੂੰ ਬਲੱਡ ਪ੍ਰੈਸ਼ਰ ਹੈ, ਕਿਸੇ ਨੂੰ ਕੋਈ ਪ੍ਰੋਬਲਮ ਹੈ, ਕਿਸੇ ਨੂੰ ਕੋਈ ਪ੍ਰੋਬਲਮ ਹੈ। ਜੇ ਰੌਲਾ ਪਾਉਣੇ ਸਾਡੇ ਡਾਂਗਾਂ ਵੱਜਦੀਆਂ, ਅਸੀਂ ਕਿੱਧਰ ਜਾਈਏ? ਤਾਂ ਇਹ ਤਸਵੀਰ ਆ, ਇਹ ਪੰਜਾਬ ਦੇ ਇੱਕ ਪਿੰਡ ਦੀ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਕੱਲੇ ਨਾਲ ਕੋਸ਼ਿਸ਼ ਕਰਾਂਗੇ ਕਿ ਜਿੰਨੇ ਇੱਥੇ ਲੋਕ ਆਏ ਨੇ ਗੱਲ ਕਰੀ ਜਾਵੇ, ਕਿਉਂਕਿ ਨੁਕਸਾਨ ਸਾਰਿਆਂ ਦਾ ਹੋਇਆ। ਨੁਕਸਾਨ ਦਾ ਮੁਆਵਜ਼ਾ ਕਿੰਨਾ ਮਿਲਿਆ ਉਹ ਸਾਰੇ ਜਾਣਦੇ ਹੀ ਆ। ਤੁਹਾਡੀ ਵੀ ਕਣਕ ਆਈ ਸੀ ਗੜੇਮਾਰੀ ਦੇ ਵਿੱਚ? ਹਾਂਜੀ, ਸਾਰੇ ਪਿੰਡ ਤੋਂ ਹੀ ਆਈ ਆ ਕਣਕ। ਸਾਡੇ ਪਿੰਡ ਦਾ ਤਕਰੀਬਨ ਸਿਪਦੇ ਵਾਲਾ ਪਾਸਾ ਜਿਹੜਾ ਇਹ 4 ਕਿਲੋਮੀਟਰ ਹੋਊ ਸਿਪਦੇ ਵਾਲੇ ਪਾਸੇ ਨੂੰ, ਅਤੇ 4 ਕਿਲੋਮੀਟਰ ਦੇ ਏਰੀਏ 'ਚ ਛੀੜ ਲੰਘੀ ਆ ਗਲਿਆਂ ਦੀ। ਉੱਥੇ ਸਾਰੇ ਕਿਸਾਨਾਂ ਦਾ ਨੁਕਸਾਨ ਹੋਇਆ। ਗਰਦੌਰੀ 'ਚ ਇਹਨਾਂ ਨੇ ਬਹੁਤ ਘੱਟ ਨੁਕਸਾਨ ਲਿਖਿਆ, ਤਾਂਹੀਓ ਸਾਡੇ ਪਿੰਡ 'ਚ ਸਾਰੇ ਕਿਸਾਨਾਂ ਨੂੰ ਪੈਸੇ ਨਹੀਂ ਮਿਲੇ। ਅਤੇ ਜਿਹੜਿਆਂ ਨੂੰ ਮਿਲੇ ਆ ਉਹਨਾਂ ਨੂੰ ਵੀ, ਕਿਸੇ ਨੂੰ ਜਿਹਦਾ 10 ਕਿੱਲੇ ਨੁਕਸਾਨ ਆ ਗਿਆ ਉਹਨੂੰ 5 ਦੇ ਹੀ ਮਿਲੇ ਆ, ਜਿਹਦਾ 4 ਕਿੱਲੇ ਆ ਉਹਨੂੰ 1 ਦਾ ਹੀ ਆਇਆ ਗਾ। ਉਸ ਹਿਸਾਬ ਨਾਲ ਪਤਾ ਨਹੀਂ ਕਿਹੜੇ ਲੋਟ ਗਰਦੌਰੀ ਕੀਤੀ ਹੈ ਇਹਨਾਂ ਨੇ, ਅਤੇ ਵਧੀਆ ਢੰਗ ਨਾਲ ਕੋਈ
ਕੰਮ ਨਹੀਂ ਕੀਤਾ ਪਟਵਾਰੀਆਂ ਨੇ। ਪਹਿਲਾਂ ਵੀ ਹੁੰਦੇ ਰਹੇ ਨੇ, ਪਹਿਲਾਂ ਵੀ ਮੁਆਵਜ਼ੇ ਦਿੰਦੀਆਂ ਰਹੀਆਂ ਸਰਕਾਰਾਂ। ਪਹਿਲਾਂ ਵਾਲੀ ਸਰਕਾਰ ਨਾਲੋਂ ਇਹ ਸਰਕਾਰ ਚੰਗੀ ਲੱਗ ਰਹੀ ਆ ਕੁਛ? ਸਰਕਾਰ ਸਾਰੀਆਂ ਹੀ ਜਦੋਂ ਪਹਿਲਾਂ ਬਣਨੀਆਂ ਹੁੰਦੀਆਂ ਉਦੋਂ ਬਹੁਤ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਆ ਵੀ ਅਸੀਂ ਸਰਕਾਰਾਂ ਕਿਸਾਨ ਪੱਖੀ ਕੰਮ ਕਰਾਂਗੀਆਂ, ਕਿਸਾਨਾਂ ਨੂੰ ਮੁਆਵਜ਼ੇ ਦੇਵਾਂਗੀਆਂ। 15,000 ਬੋਲਦਾ, ਕੋਈ 10,000 ਬੋਲਦਾ, ਪਰ ਜਦੋਂ ਸਰਕਾਰ ਬਣ ਜਾਂਦੀ ਆ ਉਦੋਂ ਬਾਅਦ ਇਹਨਾਂ ਦੇ ਮੂੰਹ ਚਿਹਰੇ ਬਦਲ ਜਾਂਦੇ ਆ ਤੇ ਆਮ ਜਨਤਾ ਅੰਨੀ ਨਹੀਂ ਰਹਿੰਦੇ ਤੇ ਇਹ ਸਾਰਾ ਕੁਝ ਆਪਦੇ ਅੰਨੀ ਨੂੰ ਲੈ ਜਾਂਦੇ ਆ ਵੀ ਆਪਦੇ ਘਰ ਭਰਨੇ ਸ਼ੁਰੂ ਕਰ ਦਿੰਦੇ ਆ। ਹਾਂਜੀ ਬਈ ਕਰਜ਼ਾ ਮੁੜ ਗਿਆ ਹੋਣਾ, ਜਿਹੜਾ ਨੁਕਸਾਨ ਹੋਇਆ ਸੀ, ਜਿਹੜਾ ਮੁਆਵਜ਼ਾ ਮਿਲ ਗਿਆ, ਕਹਿੰਦੇ ਕਿ ਹੁਣ ਤਾਂ ਬੈਂਕ ਦੇ ਵਿੱਚ ਪੈਸੇ ਆ ਗਏ ਆ, ਕਰਜ਼ਾ ਮੋੜਤਾ ਹੋਣਾ ਜਿੰਨਾ ਕੁ ਲੈਤਾ ਹੋਣਾ? ਕੁਛ ਨਹੀਂ ਮੁੜਿਆ ਬਾਈ ਜੀ। ਮੇਰੇ ਸੀਗੇ 4 ਕਿੱਲੇ ਤੇ 2 ਕਨਾਲਾਂ, ਮੈਨੂੰ 28,000 ਰੁਪਇਆ ਮਿਲਿਆ ਉਹਦਾ, 4 ਕਿੱਲਿਆਂ ਦਾ। ਉਹ ਤੁਸੀਂ ਲਾ ਲਓ ਹਿਸਾਬ। ਕਣਕ ਖਤਮ ਹੈ ਜੀ ਜਦ। ਤੇ ਉਦੋਂ ਬਾਅਦ ਮੇਰੇ ਕੋਲੇ ਬਾਂਹ ਠੇਕੇ ਤੇ ਸੀਗਾ ਤੇ ਮੈਨੂੰ ਉਹਦਾ ਕੁਝ ਨਹੀਂ ਮਿਲਿਆ। ਕਿੰਨਾ ਬਾਣ ਸੀ ਠੇਕੇ ਤੇ? ਠੇਕੇ ਤੇ ਮੇਰੇ ਕੋਲੇ ਕਿੱਲਾ ਥਾਂ ਦਾ ਸੀਗਾ ਜੀ। ਕਿੱਲਾ ਥਾਂ ਦਾ, ਉਹਦਾ ਕੁਝ ਵੀ ਨਹੀਂ ਆਇਆ? ਉਹਦਾ ਕੁਝ ਵੀ ਨਹੀਂ ਮਿਲਿਆ। 4 ਕਿੱਲਿਆਂ ਦਾ 28,000? ਹਾਂ 4 ਕਿੱਲਿਆਂ ਦਾ 28,000 ਜੀ। ਖਰਚਾ ਕਿੰਨਾ ਹੋ ਗਿਆ ਸੀ ਕਣਕ ਨੂੰ ਪਾਲਣ ਤੇ ਜਦੋਂ ਤੱਕ ਗੜੇਮਾਰੀ ਹੋਈ ਆ? ਕਿੰਨਾ ਖਰਚਾ ਹੋ ਗਿਆ ਸੀਗਾ? ਖਰਚਾ ਤੁਹਾਨੂੰ ਪਤਾ ਹੀ ਹੈ ਜੀ, 10,000 ਰੁਪਇਆ ਕਿੱਲਾ ਤਾਂ ਹੋ ਹੀ ਜਾਂਦਾ, ਵਿੱਚ ਤੇਲ ਡੀਜ਼ਲ ਸਾਰਾ ਕੁਝ ਉਹ ਕਰਕੇ। ਮੱਕੀਆਂ ਵੀ ਜਿੰਨੀਆਂ ਪੈ ਗਈਆਂ ਜੀ, ਤੂੜੀ ਦੀ ਘਾਟ ਨਾ, ਮੱਕੀਆਂ ਦਾ ਹਰੇਕ ਕਿਸਾਨ ਤੇ ਮੱਕੀ ਦਾ 20-30 ਖਰਚਾ ਪੈ ਗਿਆ ਕਿੱਲੇ ਦਾ ਜੀ। ਤੂੜੀ ਹੈ ਨਹੀਂ ਸੀ, ਮੱਕੀ ਸਾਰੇ ਪਿੰਡ ਨੇ ਮੱਕੀ ਬੀਜੀ, ਮੱਕੀ ਦਾ ਖਰਚਾ ਬਹੁਤ ਪੈ ਗਿਆ ਜੀ ਲੋਕਾਂ ਤੇ। ਸਾਡੇ ਤਾਂ 2 ਵਾਰੀ ਸੂਰੀ ਖਾ ਗਏ ਜੀ ਪਹਿਲਾਂ ਮੱਕੀ, ਤੀਜੀ ਵਾਰ ਹੋਈ। ਬਿਲਕੁਲ। ਤਾਂ ਅਸੀਂ ਇੱਧਰ ਚੱਲ ਕੇ ਗੱਲ ਕਰਦੇ ਹਾਂ, ਇੱਧਰ ਵੀ ਦਿਖਾ ਦੇ ਤਸਵੀਰ ਬਾਈ ਜੀ। ਕਿੰਨਾ ਕੁ ਨੁਕਸਾਨ ਹੋਇਆ ਸੀਗਾ ਜਿਹੜਾ ਉਸ ਸਭ ਤੋਂ ਵਕਤ? ਪਹਿਲਾਂ ਤਾਂ ਮੈਂ ਇੰਡੋਜ਼ ਟੀਵੀ ਦਾ ਧੰਨਵਾਦ ਕਰੂੰਗਾ, ਜਿਹੜਾ ਸਾਡੇ ਦੁੱਖ ਸੁੱਖ 'ਚ ਖੜਦਾ ਹੈ। ਜਦੋਂ ਸਾਡੀ ਗੜੇਮਾਰੀ ਹੋਈ ਆ ਉਦੋਂ ਇਹੀ ਚੈਨਲ ਲਿਆ ਕੇ ਸਾਡੀ ਜਿਹੜੀ ਆਵਾਜ਼ ਆ ਸਰਕਾਰ ਤੱਕ ਪਹੁੰਚਾਈ। ਅੱਜ ਜਦੋਂ ਸਾਨੂੰ ਮੁਆਵਜ਼ਾ ਨਹੀਂ ਮਿਲਿਆ, ਫਿਰ ਆ ਕੇ ਇਹਨਾਂ ਨੇ ਸਾਡੀ ਸਾਰ ਲਈ ਆ ਸਾਰੇ ਕਿਸਾਨਾਂ ਦੀ। ਮੈਂ ਪਹਿਲਾਂ ਤਾਂ ਇਹਨਾਂ ਦਾ ਬਹੁਤ ਬਹੁਤ ਹੱਥ ਜੋੜ ਕੇ ਧੰਨਵਾਦ ਕਰਦਾ, ਜਿਹੜੇ ਆਪਦੇ ਕੰਮ ਛੱਡ ਕੇ ਸਾਡੇ ਪਿੰਡ 'ਚੋਂ ਕਿੱਥੇ ਬਰਨਾਲਾ ਕਿੱਥੇ ਆ ਕੇ ਸਾਡੀ ਇੰਟਰਵਿਊ ਲੈਂਦੇ ਆ। ਨੰਬਰ 1 ਗੱਲ ਇਹ ਹੈ ਜੀ, ਜਿਹੜੀ ਸਰਕਾਰ ਨੇ ਵਾਅਦੇ ਕਰੀ ਸਰਕਾਰ ਉਸ ਗੱਲ ਤੇ ਪੂਰੀ ਉਤਰੀ ਨਹੀਂ। ਚਲੋ ਅਸੀਂ ਇਹ ਕਹਿੰਦੇ ਆ ਸਰਕਾਰ ਵਾਅਦਾ ਹੀ ਉਹਨਾਂ ਕਰੇ ਜਿੰਨੀ ਗੱਲਬਾਤ ਹੁੰਦੀ ਆ। ਸਰਕਾਰ ਨੇ ਕਿਸਾਨਾਂ ਨੂੰ ਕਹਿ ਕੇ 15,000 ਰੁਪਇਆ ਮਲਮ ਲਾਤਾ ਸਾਡੇ ਜ਼ਖਮਾਂ ਤੇ। ਅਸੀਂ ਉਹ ਜ਼ਖਮ ਚਲੋ ਸਾਨੂੰ ਆਸਰਾ ਹੋ ਗਿਆ ਵੀ ਸਰਕਾਰ ਸਾਨੂੰ ਕੁਛ ਨਾ ਕੁਛ ਦਊਗੀ, ਸਾਡਾ ਅਗਲਾ ਜਿਹੜਾ ਝੋਨਾ ਉਹ ਕਿਸੇ ਹਿਸਾਬ ਨਾਲ ਅਸੀਂ ਉਹਨੂੰ ਨਿੱਤਰੇ ਚਾੜ ਲਾਂਗੇ। ਪਰ ਸਰਕਾਰ ਨੇ ਸਾਨੂੰ ਲਾਰੇ ਲਾ ਕੇ ਅਸੀਂ ਪਟਵਾਰੀਆਂ ਕੋਲ ਵੀ ਗਏ, ਕਿਉਂਕਿ ਅਫਸਰ ਜਿਹੜੇ ਆ ਉਹ ਸਰਕਾਰਾਂ ਦੇ ਆ, ਉਹਨਾਂ ਦੇ ਹੱਥ ਬੰਨੇ ਹੁੰਦੇ ਆ। ਜਿਵੇਂ ਸਰਕਾਰ ਨੇ ਕਹਿਣਾ ਉਵੇਂ ਹੀ ਸਿਸਟਮ ਚੱਲਣਾ ਹੈ। ਅਫਸਰਾਂ ਦੇ ਵੱਸ ਕੁਛ ਨਹੀਂ ਹੁੰਦਾ। ਜਿਵੇਂ ਸਰਕਾਰ ਨੇ ਉੱਤੋਂ ਹੁਕਮ ਲਾਤਾ ਉਵੇਂ ਪਟਵਾਰੇ ਨੇ ਚੱਲਣਾ, ਉਵੇਂ ਤਹਿਸੀਲਦਾਰਾਂ ਚੱਲਣਾ, ਉਵੇਂ ਹਰ ਇੱਕ ਪੱਖ ਨੇ ਚੱਲਣਾ ਜੀ। ਸਾਡਾ 15,000 ਦਾ ਵਾਅਦਾ ਕਰਕੇ ਜਦੋਂ ਮੇਰੇ ਖੇਤ 'ਚ ਤੁਸੀਂ ਇੰਟਰਵਿਊ ਲੈਣ ਆਏ, MLA ਸਾਹਿਬ ਆਪ ਆਏ ਸੀ ਉੱਥੇ, ਉਹਨਾਂ ਨੇ ਇਹ ਵਾਅਦਾ ਕਰਕੇ ਗਏ ਸੀ ਵੀ 15,000 ਦੇ ਹਿਸਾਬ ਨਾਲ ਕਿੱਲੇ ਦਾ ਤੁਹਾਨੂੰ ਮੁਆਵਜ਼ਾ ਦੇਵਾਂਗੇ। ਪਰ ਸਾਨੂੰ 6800, ਕਿਸੇ ਨੂੰ 6200 ਮਿਲਿਆ, ਕਿਸੇ ਨੂੰ 6000 ਮਿਲਿਆ, ਕਿਸੇ ਨੂੰ 6800 ਵੀ ਨਹੀਂ ਮਿਲਿਆ। ਅਜੇ ਕੁਝ ਸਾਡੇ 'ਚ ਕਿਸਾਨ ਇਹੋ ਜਿਹੇ ਨੇ ਜਿਨ੍ਹਾਂ ਨੂੰ ਕੁਝ ਵੀ ਨਹੀਂ ਮਿਲਿਆ, ਬਿਲਕੁਲ ਵੀ ਨਹੀਂ ਮਿਲਿਆ ਜੀ। ਉਹ ਵਿਚਾਰੇ ਸਾਡੇ ਉਹ ਐਂ ਹੁੰਦਾ ਸਾਡੇ 'ਚ ਫੁੱਟ ਪਾਉਣ ਦੀ ਉਹਨਾਂ ਨੇ ਸਰਕਾਰ ਨੇ ਇੱਕ ਲੱਭ ਲਈ ਵੀ ਕੁਝ ਕਿਸਾਨਾਂ ਦੇ ਖਾਤੇ 'ਚ ਪਾਤੇ, ਕੁਝ 'ਚ ਨਹੀਂ ਪਾਤੇ। ਉਹ ਕਿਸਾਨਾਂ ਨੂੰ ਇਹ ਆ ਵੀ ਇਹਨਾਂ ਨੇ ਤਾਂ ਉੱਤੇ ਅਫਸਰਾਂ ਤੋਂ ਘਵਾ ਲਿਆ, ਕਿਸੇ ਤੋਂ ਸਿਫਾਰਿਸ਼ ਪਾ ਲਈ। ਇਹੋ ਜਿਹੀ ਕੋਈ ਗੱਲ ਨਹੀਂ। ਮੇਰੇ 18 ਕਿੱਲੇ ਮਰੇ ਸੀ ਜੀ, ਮੈਨੂੰ 6800 ਦੇ ਹਿਸਾਬ ਨਾਲ 5 ਕਿੱਲਿਆਂ ਦੇ ਮੁਆਵਜ਼ਾ ਮਿਲਿਆ। ਹੁਣ ਤੁਸੀਂ ਆਪ ਹਿਸਾਬ ਲਾ ਲਓ 32,000 ਰੁਪਏ 'ਚ ਤੇ ਸਾਡਾ ਨੁਕਸਾਨ 6-7 ਲੱਖ ਰੁਪਏ ਦਾ ਹੋ ਗਿਆ, ਤੇ ਉਹਦੇ ਨਾਲ ਅਸੀਂ ਕੀ ਕੁਝ ਕਰ ਲਾਂਗੇ ਕਿ ਨਹੀਂ ਕਰ ਲਾਂਗੇ। ਮੈਂ ਸਰਕਾਰ ਨੂੰ ਇੱਕ ਜ਼ਰੂਰ ਇਹ ਕਹਿਣਾ ਚਾਹੁੰਦਾ, ਜੇ ਤੁਸੀਂ ਦੇ ਨਹੀਂ ਸਕਦੇ ਤੇ ਵਾਅਦਾ ਨਾ ਕਰਿਆ ਕਰੋ। ਅਸੀਂ ਜਿਹੜਾ ਪੀੜਾ 'ਚੋਂ ਹੰਢਿਆ ਅਸੀਂ ਆਪੇ ਲੰਘ ਜਾਾਂਗੇ, ਸਾਡੇ ਮਲਮ ਨਾ ਲਾਇਆ ਕਰੋ ਵੀ ਤੁਹਾਨੂੰ 15,000 ਦੇ ਦਾਂਗੇ, ਇਹ ਦੇ ਦਾਂਗੇ। ਇਹ ਮੈਂ ਬੇਨਤੀ ਕਰਨਾ ਚਾਹੁੰਦਾ ਤੁਹਾਡੇ ਇਹ ਚੈਨਲ ਦੇ ਥਰੂ। ਜੇਕਰ ਗੱਲ ਕੀਤੀ ਜਾਵੇ, ਤੁਸੀਂ ਕਿਹਾ ਕਿ ਸਰਕਾਰ ਨੂੰ ਅਸੀਂ ਅਪੀਲ ਕਰਨੀ ਆ। 6-7 ਲੱਖ ਦਾ ਨੁਕਸਾਨ ਹੋਇਆ ਤੇ 32,000 ਰੁਪਇਆ ਤੁਹਾਡੇ ਖਾਤੇ 'ਚ ਆਇਆ। ਲੱਗਦਾ ਵੀ 32,000 ਦੇ ਨਾਲ ਰੇਹਾਂ ਸਪਰੇਹਾਂ ਦਾ ਵੀ ਨਹੀਂ ਖਰਚਾ ਮੁੜਿਆ ਹੋਣਾ? ਮੈਂ ਕਿਹਾ ਬਾਈ ਜੀ, ਮੈਂ ਤੁਹਾਨੂੰ ਇੱਕ ਗੱਲ ਹੀ ਕਹਿਤੀ, ਖਰਚਾ ਕੀ ਮੁੱਕਣਾ ਹੈ। ਉਹ 32,000 ਰੁਪਏ ਦਾ ਖਰੇ ਡੀਜ਼ਲ ਹੀ ਸਾਡਾ 50,000 ਦਾ ਡੀਜ਼ਲ ਲੱਗ ਗਿਆ ਜੀ। ਪਰ ਸਾਨੂੰ ਇਹ ਆ ਵੀ ਚਲੋ ਜਿਹੜਾ ਕਿਸਾਨ ਆ, ਉਹ ਕਿਸਾਨ ਇੱਕ ਇਹੋ ਜਿਹਾ ਬੰਦਾ ਜਿੰਨਾ ਮਰਜ਼ੀ ਆਪਦੇ ਦਿਲ ਤੇ ਪੱਥਰ ਰੱਖ ਲੈਂਦਾ। ਉਹਨੂੰ ਇਹ ਆ ਵੀ ਕਣਕ ਮਰ ਗਈ, ਅਸੀਂ ਤਾਂ ਐਂ ਸਾਡੀ ਜ਼ਿੰਦਗੀ ਲੰਘੀ ਜਾਣੀ ਹੈ ਜੀ, ਕਿਤੇ ਸਾਡਾ ਕੁਝ ਹੋ ਗਿਆ। ਪਰ ਕਿਸਾਨ ਇੱਕ ਇਹੋ ਜਿਹਾ ਜਿਹੜਾ ਹਰ ਵਾਰੀ ਮਰਦਾ ਰਹਿੰਦਾ ਜੀ, ਉਹਦੀ ਕੋਈ ਨਹੀਂ ਸੁਣਦਾ। ਕੋਈ ਮਰਜ਼ੀ ਸਰਕਾਰ ਆ ਜੇ, ਸਾਨੂੰ ਇੰਨਾ ਮਾਣ ਸੀ ਭਗਵੰਤ ਸਰਕਾਰ ਤੇ ਵੀ ਲੋਕਾਂ ਨੇ 92 ਸੀਟਾਂ ਦੇ ਕੇ ਇਹਨਾਂ ਨੂੰ ਬਣਾਇਆ, ਸਰਕਾਰ ਨੂੰ 92 ਸੀਟਾਂ ਦੇ ਕੇ ਬਣਾਇਆ। ਪਰ ਸਰਕਾਰ ਨੇ ਉਹਨਾਂ ਦਾ ਕੋਈ ਮੁੱਲ ਨਹੀਂ ਪਾਇਆ ਜੀ।
ਲੋਕਾਂ ਨੇ ਕੱਲਿਆਂ ਨੇ ਇੰਨਾ ਉਹਨਾਂ ਦੇ ਮਾਣ ਸੀ ਵੀ ਬਦਲਾਵ ਆ ਗਿਆ, ਸਰਕਾਰ ਸਾਡੀ ਆ ਗਈ, ਆਮ ਲੋਕਾਂ ਦੀ ਸਰਕਾਰ ਆ ਗਈ। ਪਰ ਇਹੋ ਜਿਹਾ ਕੁਝ ਨਹੀਂ, ਕੋਈ ਆਮ ਲੋਕਾਂ ਦੀ ਕੋਈ ਕੁਝ ਨਹੀਂ। ਹੁਣ ਤੁਸੀਂ ਵੇਖਿਆ ਅੰਮ੍ਰਿਤਸਰ ਏਰੀਆ ਜੀਰੇ 'ਚ ਕੀ ਕੁਝ ਹੋਇਆ। ਭਗਵੰਤ ਮਾਨ ਸਾਹਿਬ ਕਹੀ ਜਾਂਦੇ ਆ ਬੱਕਰੀ ਦਾ ਵੀ ਦੇਵਾਂਗੇ, ਮੁਰਗੀ ਦਾ ਵੀ ਦੇਵਾਂਗੇ। ਦੱਸੋ ਇਹ ਗੱਲਾਂ ਕਹਿਣ ਵਾਲੀਆਂ? ਉਹਨਾਂ ਦਾ 3-3 ਵਾਰੀ ਝੋਨਾ ਲਾ ਕੇ ਉਹ ਸਾਡੇ ਤੋਂ ਵੀ ਦੁਖੀ ਹੋ ਗਏ। ਚਲੋ ਅਸੀਂ ਕਹਿੰਦੇ ਆ ਸਾਡਾ ਪਰਮਾਤਮਾ ਨੇ ਹੱਥ ਫੜਿਆ, ਅਸੀਂ ਝੋਨੇ ਆ, ਅਸੀਂ ਹੁਣ ਆਪਦੀ ਫਸਲ ਨੂੰ ਦੇਖ ਕੇ ਕਹਿੰਦੇ ਪਰਮਾਤਮਾ ਨੂੰ ਸਿਰੇ ਲਾ ਦੇ। ਪਰ ਉਹ ਲੋਕਾਂ ਦਾ ਜਿਹੜਾ, ਮੈਂ ਕਹਿੰਦਾ ਸਰਕਾਰ ਨੂੰ ਇਹ ਬੇਨਤੀ ਆ, ਜੇ ਉਹ ਦੇਣ ਜੋਗੀ ਨਹੀਂ ਤੇ ਜ਼ਿਮੀਂਦਾਰਾਂ ਨੂੰ, ਜੱਟਾਂ ਨੂੰ ਇਹ ਫੋਕੇ ਵਾਅਦੇ ਨਾ ਕਰਨ ਵੀ ਅਸੀਂ ਆਹ ਕਰ ਦਿਆਂਗੇ, ਉਹ ਕਰ ਦਿਆਂਗੇ। ਅਸੀਂ ਜੋ ਆਪਦੇ ਚਲੋ ਭੈਣ ਭਰਾ ਰਲ ਮਿਲ ਕੇ, ਅਸੀਂ ਸਾਰਿਆਂ ਨੇ, ਜੇ ਕਿਸੇ ਦਾ ਕੁਛ ਮਰ ਗਿਆ, ਅਸੀਂ ਰਲ ਮਿਲ ਕੇ ਸਾਰੇ ਪਿੰਡ ਨੇ ਆਪਦਾ ਭਾਈਚਾਰਾ ਕਾਇਮ ਰੱਖਿਆ, ਇੱਕ ਦੂਜੇ ਦਾ ਦੁੱਖ ਸੁੱਖ, ਜੇ ਕਿਸੇ ਦੀ ਤੂੜੀ ਨਹੀਂ ਹੋਈ ਸਾਹਿਬ ਨੇ ਅਸੀਂ ਇਹੀ ਏਕਾ ਕੀਤਾ ਵੀ ਚਲੋ ਵੀ ਆਪਾਂ ਤਾਂ ਇੱਕ ਦੂਜੇ ਨਾਲ। ਪਰ ਸਰਕਾਰਾਂ ਦਾ ਕੁਛ ਨਹੀਂ ਇਹਦੇ ਵਿੱਚ ਹੱਲ, ਨਾ ਸਰਕਾਰਾਂ ਨੇ, ਨਾ ਸਾਡਾ MLA ਸਾਹਿਬ ਨੇ ਦੁਬਾਰਾ ਪੁੱਛਿਆ ਵੀ ਤੁਹਾਨੂੰ ਕੋਈ ਮੁਆਵਜ਼ਾ ਮਿਲਿਆ ਕਿ ਨਹੀਂ ਮਿਲਿਆ। ਉਹਨਾਂ ਨੇ ਕੋਈ ਸਾਡੇ ਨਾਲ ਰਾਮਤਾ ਨਹੀਂ ਉਹਨਾਂ ਨੇ ਕਾਇਮ ਕਰਾ। ਇੱਕ ਵਾਰੀ ਦਵਾਇਆ, ਤੁਸੀਂ ਵੀ ਉੱਥੇ ਆਏ ਸੀ ਤੇ MLA ਸਾਹਿਬ ਵੀ ਆਏ ਸੀ। ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਜੇਕਰ ਬਾਈ ਤੁਹਾਡੀ 19 ਕਿੱਲੇ ਉਦੋਂ ਵੀ ਤੁਸੀਂ ਮਿਲੇ ਸੀਗੇ, 19 ਕਿੱਲੇ ਕਣਕ, 22 ਕਿੱਲੇ ਕਣਕ ਸੀ ਜਿਹੜੀ ਕਿ ਸਾਰੀ ਦੀ ਸਾਰੀ ਖਤਮ ਹੋ ਗਈ ਸੀਗੀ। ਇੱਕ ਜਗ੍ਹਾ ਸੀਗੀ ਤੇ ਸਾਰੀ ਅੱਜ 100% ਹੀ ਤਬਾਹ। ਅਸਲ ਦੇ ਵਿੱਚ ਇਹ ਪੁੱਛਾਂਗੇ ਕਿ ਪੁੱਤਾਂ ਵਾਂਗੂ ਪਾਲੀ ਫਸਲ ਬਰਬਾਦ ਹੁੰਦੀ ਹੋਈ ਦੇਖ ਕੇ ਫਿਰ ਤੁਰਦੇ ਕਿਵੇਂ ਹੋ, ਪਿੰਡ ਦੇ ਵਿੱਚੋਂ ਦੀ ਲੰਘਦੇ ਕਿਵੇਂ ਹੋ? ਨਮੋਸ਼ੀ ਦਾ ਜਿਹੜਾ ਕਿ ਮੂੰਹ ਦੇਖਣਾ ਪੈਂਦਾ ਗਾ, ਉਦੋਂ ਜਿਹੜਾ ਕਿ ਦਿਲ ਦੇ ਉੱਪਰ ਪੱਥਰ ਰੱਖਣਾ ਪੈਂਦਾ। ਅੱਜ ਕਿਵੇਂ ਦੀ ਲੰਘਦੇ ਹੋ? ਉਹ ਦਿਨ ਕਿਵੇਂ ਯਾਦ ਕਰਕੇ ਭੁੱਲ ਨਹੀਂ ਸਕਦੇ ਉਹ ਹੁਣ? ਜਿਹੜਾ ਨੁਕਸਾਨ ਹੈ ਉਹਦੀ ਭਰਪਾਈ ਹੈ ਜਿਹੜੀ ਹਾਲੇ ਤੱਕ ਵੀ ਨਹੀਂ ਹੋ ਰਹੀ ਜੀ। ਮੈਂ ਖੁਦ ਦੇਖ ਲਓ ਵੀ ਚੰਗੀ ਪੈਲੀ ਵਾਲਾ ਹੋਣ ਕਰਕੇ ਵੀ ਉਸ ਤੋਂ ਬਾਅਦ 'ਚੋਂ, ਕਿਉਂਕਿ ਕੀ ਹੈ ਸਾਧਨ ਹੀ ਇਹ ਹੈ, ਪੜ੍ਹੇ ਲਿਖੇ ਸੀਗੇ, ਨੌਕਰੀਆਂ ਮਿਲੀਆਂ ਨਹੀਂ ਆ, ਖੇਤੀ ਵਾਲੇ ਪਾਸੇ ਆ ਗਏ ਆ, ਹੈ ਨਾ। ਅਤੇ ਉਹਦੇ 'ਚ ਕੀ ਹੈ ਵੀ ਜਦੋਂ ਖੇਤੀ ਨੂੰ ਸ਼ੌਂਕ ਨਾਲ ਕੀਤਾ ਸੀਗਾ, ਮਤਲਬ ਬਹੁਤ ਜ਼ਿਆਦਾ ਖਾਦਾਂ ਦੇ ਕੇ ਆਪਾਂ ਉਹਨੂੰ ਪਾਲਦੇ ਹਾਂ, ਆਸਾਂ ਹੁੰਦੀਆਂ ਆਪਾਂ ਨੂੰ, ਹੈ ਨਾ। ਤਾਂ ਜਦੋਂ ਪੂਰੀ ਦੀ ਪੂਰੀ ਮਤਲਬ ਕਣਕ ਤਬਾਹ ਹੋ ਗਈ ਹੈ, ਇਸ ਤੋਂ ਨਾਲ ਦੀ ਨਾਲ ਹੀ ਜਿਹੜੇ ਉਦੋਂ ਬਾਅਦ 'ਚੋਂ ਜਿਹੜੇ ਖਰਚੇ ਸੀਗੇ ਕੰਬਾਈਨਾਂ ਦੇ ਖਰਚੇ, ਉਹ ਵੀ ਗਾਹਾਂ ਆਪਣੇ ਵੀਰ ਭਾਈਆਂ ਨੇ ਲਗਭਗ 2-2000 ਰੁਪਈਆ ਕੰਬਾਈਨ ਦਾ ਖਰਚਾ ਕਿੱਲੇ ਦੇ ਹਿਸਾਬ ਨਾਲ ਉਹ ਦੇਣਾ ਪਿਆ। ਕਾਫੀ ਤਾਂ ਦੇਖ ਲਓ ਕੰਬਾਈਨ 'ਚ ਹੀ ਲੰਘ ਗਿਆ ਮੇਰਾ, ਲਗਭਗ 25-30 ਰੁਪਈਆ ਤਾਂ ਕੰਬਾਈਨ ਖਰਚੇ 'ਚ ਹੀ ਲੰਘ ਗਿਆ। ਆਇਆ ਕਿੰਨਾ ਸਾਰਾ 34,000 ਰੁਪਈਆ 34,000 ਰੁਪਈਆ। ਤਾਂ ਦੱਸੋ ਉਹਦੇ ਨਾਲ ਜਿਹੜਾ 20-22 ਕਿੱਲੇ ਸੀ ਉਹਦਾ ਜਿਹੜਾ ਨੁਕਸਾਨ ਹੋਇਆ, 34,000 ਤਾਂ ਕੁਛ ਵੀ ਨਹੀਂ ਹੈ ਜੀ। 5 ਕਿੱਲੇ, ਹਾਂ 15 ਤੋਂ 68 ਦੇ ਵਿੱਚੋਂ ਗਾਹਾਂ 5 ਕਿੱਲੇ